हेठा रोलिया। बैरियां ने ढा दिता तेरा कारोबार, जालमा ने ढा दिता तेरा कारोबार, झुकिया ना किसे जुल्मी तूफान तो। जग तो निहारी तेरी शान खालसा, धर्म तैनू लगदा प्यारा जान तो। जग तो निहारी तेरी शान खालसा, धर्म तैनू लगदा प्यारा जान तो। खून किसे कौम दा हो, खून किसे कौम दा है जिन्ना बद डुलदा, ओना उच्चा उसदा निशान डिठा झुलदा। किसे कौम दा जिन्ना बद डुलदा, ओना उच्चा उसदा निशान डिठा झुलदा। ओ झांपर वाला तैनू करे प्रणाम, झांपर वाला तैनू करे प्रणाम, सब कुछ बाहर दे में आन शान तो। जग तो निहारी तेरी शान खालसा, धर्म तैनू लगदा प्यारा जान तो। धर्म तैनू लगदा प्यारा जान तो। परम सन्मानयोग साध संगत जी, धन्यवाद है गुरमुखा प्यारियां गुरसंगतां वालों माया भेजी गई है। धन्यवाद धन्यवाद साडे लीडरां दा, मोर्चें दा, इंसाफ दा, कौमी इंसाफ मोर्चे दा सकੱਤਰ साहब दा धन्यवाद। तुहाडा सारा धन 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 श्री गुरु ग्रंथ साहिब महाराज। बाणी गुरु गुरु है बाणी, विच बाणी अमृत सारे, गुरबाणी कहे सेवक जन मानै, प्रतख गुरु ने सतारे। भुल्लां चुक्कां दी खिमा करनी मेरे आले दुआले। रणधीर सिंह जी झांपर, गरमीत सिंह जी झांपर, मैं हरनेक सिंह बडाली। गुरु प्यारी साहब पंथ की सेवा में हर वक्त तैयार पर तैयार हूँ। 70 साल की उम्र होगी हुण, जे किते मेरा सीर रे ना किसी चंगे पासे लग जाए, ये ऊँ भी मर जाना मैं, ये मर गया कि चार किते न्याणे रोणगे, कहणे छड्डो परां, किसी चंगे पासे लग जाए। गुरु सच्चे किरपा करे, मैनू भी सच्चे पातशाह समत बख्शी, चढ़दी कला हर मलाने किसी मोर्चे में मैं अपना जिहड़ा शरीर है इहनूं समाप्त कर देवां। सो गुरु प्यारी साध संगत आशीर्वाद तुहाडा। फतेह बुलाओ, फतेह ढिल्ली ना बुलाओ, फतेह ढिल्ली ना बुलाया करो। जिहदी जबान दे विच फतेह साडी फतेह करके जीउने असीं। वाहिगुरू जी का खालसा, वाहिगुरू जी की फतेह। सोनिया बहुत बहुत धन्यवाद। शेरे पंजाब कविशर जथा झांपुर वाले, जिन्हों ने बड़े समय ਦੇ ਵਿੱਚ ਮੁੱਖ ਰੱਖਦਿਆਂ ਹੋਇਆਂ ਕਵਿਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਜਥੇ ਦਾ ਇੱਥੇ ਆਉਣ ਤੇ ਤਹਿ ਦਿਲੋਂ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਸੋ ਮੈਂ ਬੇਨਤੀ ਕਰਾਂ, ਸਾਡੇ ਅਗਲੇ ਬੁਲਾਰੇ ਦੁਆਬਾ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਜੀ ਵਜੀਦਪੁਰ, ਉਹ ਸਟੇਜ ਤੇ ਆਉਣ। ਕੁਝ ਸਮੇਂ ਲਈ 5 ਮਿੰਟ ਦਾ ਸਮਾਂ ਸੰਗਤਾਂ ਨਾਲ ਹਾਜ਼ਰੀ ਲਵਾਉਣ। ਉਸ ਤੋਂ ਅਗਲੇ ਬੁਲਾਰੇ ਗੁਰਚਰਨ ਸਿੰਘ ਸਭਰਾ, ਕੌਮੀ ਕਿਸਾਨ ਯੂਨੀਅਨ ਮੁੱਖ ਬੁਲਾਰੇ ਜ਼ਿਲ੍ਹਾ ਤਰਨਤਾਰਨ ਦੇ ਨੇ, ਉਹ ਵੀ ਵੱਡਾ ਜਥਾ ਲੈ ਕੇ ਪਹੁੰਚੇ। ਉਹਨਾਂ ਨੂੰ ਬੇਨਤੀ ਕਰਾਂ ਸਟੇਜ ਤੇ ਆ ਜਾਣ। ਉਸ ਤੋਂ ਬਾਅਦ ਰਜਿੰਦਰ ਸਿੰਘ ਜੂਕੇ, ਜਿਨ੍ਹਾਂ ਨੇ ਕੌਮ ਦੀ ਖਾਤਰ 35 ਸਾਲ ਦੀਆਂ ਜੇਲ੍ਹਾਂ ਕੱਟੀਆਂ ਨੇ, ਉਹਨਾਂ ਦੇ ਇੱਥੇ ਆਉਣ 'ਤੇ ਜੀ ਆਖਦਾ। ਉਸ ਤੋਂ ਬਾਅਦ ਉਹਨਾਂ ਨੂੰ ਸਮਾਂ ਦਿੱਤਾ ਜਾਏਗਾ। ਸੋ ਆਓ ਕੁਲਦੀਪ ਸਿੰਘ ਜੀ ਵਜੀਦਪੁਰ ਦੁਆਬਾ ਯੂਨੀਅਨ, ਉਹ ਆਪਣੇ ਕੋਲ ਪਹੁੰਚੇ ਆ। 5 ਮਿੰਟ ਦਾ ਸਮਾਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੌਮੀ ਇਨਸਾਫ ਮੋਰਚੇ ਦੀ ਸ਼ਮੂਲੀਅਤ ਵਿੱਚ ਬੈਠੀ ਸੰਗਤ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਇੱਕ ਵੱਡਾ ਜਥਾ ਲੈ ਕੇ ਕੌਮੀ ਇਨਸਾਫ ਮੋਰਚੇ ਵਿੱਚ ਸਿਰ ਝੁਕਾਉਣ ਆਏ ਆ। ਮੋਰਚੇ 'ਚ ਸ਼ਮੂਲੀਅਤ ਕੀਤੀ ਆ ਤੇ ਅਸੀਂ ਇਹ ਜੋ ਕੌਮੀ ਇਨਸਾਫ ਮੋਰਚਾ ਲੱਗੇ ਹੋਆ ਸਿੱਖ ਕੌਮ ਦਾ, ਕਿਉਂਕਿ ਬੇਸ਼ੱਕ ਦੇਸ਼ ਦੀ ਕਿਸਾਨੀ ਦਾ ਮੋਰਚਾ ਦਿੱਲੀ ਦੇ ਬਾਰਡਰਾਂ ਤੇ ਅਸੀਂ 13 ਮਹੀਨੇ ਲੜ ਕੇ ਦੇਸ਼ ਦੀ ਕਿਸਾਨੀ, ਪੰਜਾਬ ਦੀ ਕਿਸਾਨੀ,
ਦੇ ਮੁੱਦੇ ਹੱਲ ਕਰਾ ਕੇ 13 ਮਹੀਨਿਆਂ ਬਾਅਦ ਮੋਰਚਾ ਫਤਿਹ ਕਰਕੇ ਆਏ ਸੀ। ਹੁਣ ਕੌਮ ਦਾ ਮੋਰਚਾ ਜੋ ਲੱਗਿਆ, ਕੌਮੀ ਹੀਰਿਆਂ ਨੂੰ ਛਡਾਉਣ ਦਾ, ਜੋ ਰਿਹਾ ਹੋਣੇ ਚਾਹੀਦੇ ਨੇ। ਸਮੇਂ ਦੀਆਂ ਸਰਕਾਰਾਂ ਨੇ ਵੋਟਾਂ ਵੇਲੇ, ਚਾਹੇ ਉਹ ਪੰਜਾਬ ਦੀਆਂ ਸਰਕਾਰਾਂ ਹੋਣ ਚਾਹੇ ਦੇਸ਼ ਦੀਆਂ ਸਰਕਾਰਾਂ ਹੋਣ, ਉਹਨਾਂ ਨੇ ਰਿਹਾਈ ਦੀ ਵੋਟਾਂ ਵੇਲੇ ਤਾਂ ਜ਼ਰੂਰ ਡਿਮਾਂਡ ਕੀਤੀ ਹੋਵੇਗੀ, ਪਰ ਜਦੋਂ ਸਰਕਾਰਾਂ ਬਣ ਜਾਂਦੀਆਂ ਨੇ, ਗੱਦੀਆਂ ਤੇ ਬਹਿ ਜਾਂਦੇ ਨੇ, ਫਿਰ ਇਹਨਾਂ ਦੇ ਮੂੰਹ ਸੀਂਤੇ ਜਾਂਦੇ ਨੇ। ਚਾਹੇ ਉਹ ਪੰਜਾਬ ਦੀ ਸਰਕਾਰਾਂ ਹੋਣ ਚਾਹੇ ਦੇਸ਼ ਦੀਆਂ ਹਕੂਮਤਾਂ ਹੋਣ, ਦਿੱਲੀ ਨਾਲ ਹਮੇਸ਼ਾ ਹੀ ਪੰਜਾਬ ਦਾ ਟਕਰਾਅ ਵਾਲੀ ਸਥਿਤੀ ਰਹੀ ਆ। ਦਿੱਲੀ ਨੇ ਹਮੇਸ਼ਾ ਹੀ ਗੁਰੂਆਂ ਤੋਂ ਲੈ ਕੇ ਅੱਜ ਤੱਕ ਧਰੋਹ ਹੀ ਕਮਾਇਆ ਪੰਜਾਬ ਨਾਲ। ਸੋ ਸਾਨੂੰ ਸਿਰ ਨਾਲ ਸਿਰ ਜੋੜਨ ਦੀ ਲੋੜ ਆ। ਕੌਮ ਦਾ ਮੋਰਚਾ ਕੌਮ ਦੇ ਹੀਰਿਆਂ ਨੂੰ ਛਡਾਉਣ ਲਈ ਜੋ ਇਹ ਜੱਦੋ ਜਹਿਦ ਕੀਤੀ ਜਾ ਰਹੀ ਆ, ਇਸ ਵਿੱਚ ਹਰ ਇੱਕ ਸਿੱਖ ਦਾ, ਜਿਹੜਾ ਆਪਣੇ ਆਪ ਨੂੰ ਸਿੱਖ ਸਮਝਦਾ, ਸਿੱਖ ਕੌਮ ਨੂੰ ਸਮਝਦਾ, ਉਸ ਨੂੰ ਹਿੱਸਾ ਪਾਉਣਾ ਚਾਹੀਦਾ। ਸਾਡੀਆਂ ਜਿਹੜੀਆਂ ਨਿੱਜੀ ਲੜਾਈਆਂ ਜਾਂ ਛੋਟੀਆਂ ਲੜਾਈਆਂ, ਉਸ ਨੂੰ ਪਾਸੇ ਰੱਖ ਦੇਣਾ ਚਾਹੀਦਾ। ਘਰਾਂ ਵਿੱਚ ਆਮ ਲੜਾਈਆਂ ਹੋ ਜਾਂਦੀਆਂ ਨੇ, ਪਰ ਉਹ ਜਦੋਂ ਕੌਮ ਦੀ ਲੜਾਈ ਉਸ ਦਿੱਲੀ ਤਖਤ ਨਾਲ ਹੋਵੇ ਤਾਂ ਸਾਨੂੰ ਬਾਕੀ ਲੜਾਈਆਂ ਭੁੱਲ ਜਾਣੀਆਂ ਚਾਹੀਦੀਆਂ ਆ। ਮੈਂ ਇੱਥੋਂ ਦੀ ਕਮੇਟੀ, ਜੋ ਵੀ ਵੀਰ ਸੰਚਾਲਨ ਕਰਦੇ ਨੇ, ਬਾਪੂ ਜੀ ਬੈਠੇ ਸੀ, ਸਾਡੇ ਬੜੇ ਹੀ ਸਤਿਕਾਰਯੋਗ ਜਥੇਦਾਰ ਹਵਾਰਾ ਜੀ ਦੇ ਪਿਤਾ ਜੀ, ਮੈਂ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਕਰੂੰਗਾ, ਤੇ ਜੋ ਵੀ ਪ੍ਰਬੰਧਕ ਹਨ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਆ, ਦੁਆਬਾ ਕਿਸਾਨ ਯੂਨੀਅਨ ਪੰਜਾਬ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ, ਕਿ ਆਪਾਂ ਸਭ ਨੂੰ ਗੱਲ ਨਾ ਲਾਈਏ, ਆਪਣੇ ਕਲਾਵੇ ਨੂੰ ਵੱਡਾ ਕਰੀਏ, ਤਾਂ ਜੋ ਅਸੀਂ ਸਿਰ ਨਾਲ ਸਿਰ ਜੋੜ ਕੇ ਇਹ ਕੌਮੀ ਯੋਧੇ ਵੀ ਛਡਾਣੇ ਆ, ਆਪਣੀ ਕੌਮ ਦੀ ਲੜਾਈ ਜੋ ਸਾਡੇ ਬਣਦੇ ਹੱਕ ਨੇ ਉਹ ਵੀ ਦਿੱਲੀ ਤੋਂ ਹੱਲ ਕਰਾਣੇ ਆ। ਇਸ ਕਰਕੇ ਮੈਂ ਸਮੂਹ ਸੰਗਤਾਂ ਨੂੰ ਅਪੀਲ ਕਰਦਾ, ਲਗਾਤਾਰ ਹਾਜ਼ਰੀ ਭਰੋ, ਲਗਾਤਾਰ ਇਸ ਸ਼ਮੂਲੀਅਤ ਵੱਡੀ ਹੋਣੀ ਚਾਹੀਦੀ ਆ। ਬੜੀ ਮਨ ਦੀ ਖੁਸ਼ੀ ਵੀ ਆ ਕਿ ਸੰਗਤ ਦਿਨ ਰਾਤ ਇੱਥੇ ਆ ਰਹੀ ਆ, ਹੋਰ ਵੱਧ ਚੜ ਕੇ ਹਜ਼ਾਰਾਂ ਦੀ ਲੱਖਾਂ ਦੀ ਤਾਦਾਦ ਵਿੱਚ ਗਿਣਤੀ ਹੋਣੀ ਚਾਹੀਦੀ ਆ। ਸੋ ਜਦੋਂ ਵੀ ਇਸ ਸਟੇਜ ਤੋਂ ਕੋਈ ਐਲਾਨ, ਕੋਈ ਸੰਦੇਸ਼ਾ ਦਿੱਤਾ ਜਾਵੇਗਾ, ਹਮੇਸ਼ਾ ਹਾਜ਼ਰ ਆ। ਸਤਿ ਸ੍ਰੀ ਅਕਾਲ। ਸੋ ਮੈਂ ਇੰਨੀ ਹੀ ਅਪੀਲ ਕਰਾਂਗਾ 32 ਕਿਸਾਨ ਜਥੇਬੰਦੀਆਂ ਵੱਲੋਂ, ਅਸੀਂ ਕਿਸਾਨੀ ਸਾਡੇ ਲਈ ਬਾਅਦ 'ਚ ਵਾ, ਧਰਮ ਸਾਡੇ ਲਈ ਪਹਿਲਾਂ ਆ। ਸਾਡੇ ਵਿੱਚ ਹਰਿਆਣੇ ਤੋਂ ਵੀ ਸਾਡੇ ਕਿਸਾਨ ਆਗੂ ਬੈਠੇ ਆ, ਤੇ ਹੋਰ ਵੀ ਵੱਖ-ਵੱਖ ਰਾਜਾਂ ਤੋਂ ਕਿਸਾਨ ਆਗੂ ਇੱਥੇ ਪਹੁੰਚ ਰਹੇ ਆ। ਕਿਸਾਨੀ ਬੇਸ਼ੱਕ ਸਾਡਾ ਧਰਮ ਆ, ਪਰ ਪਹਿਲਾਂ ਸਿੱਖ ਕੌਮ, ਗੁਰੂ ਗ੍ਰੰਥ ਸਾਹਿਬ ਸਾਡੇ ਲਈ ਮੁੱਖ ਨੇ। ਸੋ ਸਿੱਖ ਹੋਣ ਦੇ ਨਾਤੇ ਅਸੀਂ ਇਹ ਲੜਾਈ ਮਰਦੇ ਦਮ ਤੱਕ ਲੜਾਂਗੇ ਔਰ ਜਿੱਤਾਂਗੇ। ਆਪਣੇ ਕੌਮੀ ਯੋਧਿਆਂ ਨੂੰ ਛਡਾਵਾਂਗੇ। ਇਸ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਕਿ ਉਨਾ ਚਿਰ ਇਹ ਮੋਰਚਾ ਹੁਣ ਪਿੱਛੇ ਨਹੀਂ ਹਟੇਗਾ ਤੇ ਨਾ ਹੀ ਇੱਥੋਂ ਪਿੱਛੇ ਪੈਰ ਪੁੱਟਿਆ ਜਾਵੇਗਾ, ਜਿੰਨਾ ਚਿਰ ਇਹ ਸਾਡੇ ਕੌਮੀ ਯੋਧੇ ਰਿਹਾ ਨਹੀਂ ਹੋ ਜਾਂਦੇ, ਬਾਈ ਇੱਜ਼ਤ ਆਪਣੀ ਸਿੱਖ ਕੌਮ ਦੀ ਸੇਵਾ ਕਰਨ ਲਈ ਜੇਲ੍ਹਾਂ ਤੋਂ ਬਾਹਰ ਨਹੀਂ ਆ ਜਾਂਦੇ। ਇੰਨੀਆਂ ਕੁ ਬੇਨਤੀਆਂ ਕਬੂਲ ਕਰਿਓ। ਸਾਰੇ ਜਣੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹੁਣ 2 ਜਕਾਰੇ ਬੁਲਾਉਂਗਾ, ਬਾਹਾਂ ਖੜੀਆਂ ਕਰਕੇ ਸਾਰੇ ਜਣੇ ਉੱਚੀ ਆਵਾਜ਼ ਵਿੱਚ ਜਵਾਬ ਦਿਓ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਬੋਲੇ ਸੋਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ। ਇਹ ਸਨ ਸਰਦਾਰ ਕੁਲਦੀਪ ਸਿੰਘ ਜੀ,
ਕਿਸਾਨ ਯੂਨੀਅਨ ਦਬਾਬਾ, ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰਾਂ ਦੇ ਨਾਲ ਕੌਮੀ ਇਨਸਾਫ ਮੋਰਚੇ ਵਿੱਚ ਹਿੱਸਾ ਪਾਇਆ। ਬਹੁਤ ਵਧੀਆ ਇਹਨਾਂ ਦਾ ਤਜਰਬਾ ਹੈ, ਜੋ ਕਿ ਦਿੱਲੀ ਮੋਰਚਾ ਵੀ ਲੱਗਿਆ, ਉੱਥੇ ਬਹੁਤ ਵੱਡਾ ਸੰਯੋਗ ਦੇ ਕੇ ਹਰੇਕ ਚੀਜ਼ ਨੂੰ ਆਪਣੇ ਹੱਥ ਵਿੱਚ ਰੱਖ ਕੇ ਉਸ ਮੋਰਚੇ ਨੂੰ ਜਿੱਤਿਆ। ਮੈਂ ਇੱਥੇ ਆਉਣ 'ਤੇ ਵੱਡਾ ਜਥਾ ਲੈ ਕੇ ਪਹੁੰਚੇ ਨੇ, ਗੁਰੂ ਕੇ ਲੰਗਰ ਵਿੱਚ ਸੇਵਾ 'ਚ ਵੀ ਹਿੱਸੇ ਪਾਏ ਨੇ। ਮੈਂ ਧੰਨਵਾਦ ਕਰਦਾ, ਜੀ ਆਖਦਾ, ਬਹੁਤ ਬਹੁਤ ਧੰਨਵਾਦ। ਸੋ ਅਗਲੇ ਬੁਲਾਰੇ ਸਾਡੇ ਕੋਲ ਗੁਰਚਰਨ ਸਿੰਘ ਜੀ ਸਭਰਾ, ਜ਼ਿਲ੍ਹਾ ਤਰਨਤਾਰਨ ਦੇ ਮੁੱਖ ਬੁਲਾਰੇ ਨੇ, ਉਹਨਾਂ ਨੂੰ ਜੀ ਆਖਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਿੱਛੇ ਬਹੁਤ ਵੱਡੇ ਕਾਫਲੇ ਸੰਗਤਾਂ ਆ ਗਈਆਂ ਨੇ, ਥੋੜ੍ਹਾ ਥੋੜ੍ਹਾ ਅੱਗੇ ਨੂੰ ਹੋ ਜਾਓ ਵੀਰੋ। ਹੱਥ ਜੋੜ ਕੇ ਬੇਨਤੀ ਸਾਰੀ ਸੰਗਤ ਨੂੰ, ਅੱਗੇ ਨੂੰ ਪਿੱਛੇ ਜਗ੍ਹਾ ਜਿਹੜੀ ਖਾਲੀ ਕਰ ਦਿਓ, ਹੋ ਜਾਓ ਅੱਗੇ ਥੋੜ੍ਹਾ ਥੋੜ੍ਹਾ ਮੇਰਾ ਵੀਰ, ਬੇਨਤੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨਾਂ ਸਿੱਖ ਯੋਧਿਆਂ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਕੌਮੀ ਇਨਸਾਫ ਮੋਰਚੇ ਦੀ ਅਗਵਾਈ ਦੇ ਵਿੱਚ ਬੈਠੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮੀ ਇਨਸਾਫ ਮੋਰਚਾ ਅੱਜ ਇੱਥੇ ਬੈਠਾ ਉਹਨਾਂ ਮੰਗਾਂ ਵਾਸਤੇ, ਜਿਨ੍ਹਾਂ ਮੰਗਾਂ ਵਾਸਤੇ ਇੱਕ ਬੇਨਤੀ ਆ, ਸਪਾਰੀ ਗੱਡੀ ਜਿਹੜੀ ਰਸਤੇ ਦੇ ਵਿੱਚ ਖੜੀ ਆ, ਉਹਦੇ ਉੱਤੇ ਮਾਈਕ ਲੱਗੇ ਹੋਏ ਨੇ, ਉਸ ਵੀਰ ਨੂੰ ਬੇਨਤੀ ਨੂੰ ਸਾਈਡ ਤੇ ਕੀਤਾ ਜਾਵੇ। ਘੋੜਿਆਂ ਵਾਸਤੇ ਜੋ ਘਾਹ ਪੱਠਾ ਲੈ ਕੇ ਸੰਗਤਾਂ ਆਈਆਂ ਨੇ, ਉਹਨਾਂ ਦੇ ਲੰਘਣ ਵਾਸਤੇ ਰਸਤਾ ਬਣਾਉਣਾ ਹੈ। ਜਿਨ੍ਹਾਂ ਪ੍ਰਤੀ ਸਰਕਾਰ ਸੁੱਤੀ ਪਈ ਆ, ਜਿੱਥੇ ਸਾਡੇ ਨਾਲ ਬੇਇਨਸਾਫੀ ਹੋ ਰਹੀ ਆ, ਅੱਜ ਉਹਨਾਂ ਮੰਗਾਂ ਵਾਸਤੇ ਜਿਹੜੇ ਕਿ ਸਾਡੇ ਹੱਕ ਬਣਦੇ ਆ, ਉਹਨਾਂ ਮੰਗਾਂ ਵਾਸਤੇ ਅੱਜ ਕੌਮੀ ਇਨਸਾਫ ਮੋਰਚਾ ਉਹਨੂੰ ਬੈਠਣਾ ਪਿਆ ਸੜਕਾਂ 'ਤੇ। ਕਿਉਂ? ਪਹਿਲੀ ਮੰਗ ਸਾਡੀ ਕਿ ਸਾਡੇ ਸ਼ਹੀਦ ਸਿੰਘ, ਸਾਡੇ ਬੰਦੀ ਸਿੰਘ ਜਿਹੜੇ ਕਿ ਇੰਨੀ ਦੇਰ ਦੀਆਂ ਸਜ਼ਾ ਪੂਰੀਆਂ ਕਰ ਚੁੱਕੇ, ਉਹਨਾਂ ਨੂੰ ਰਿਹਾ ਕੀਤਾ ਜਾਵੇ, ਤੇ ਇਹ ਸਾਡਾ ਹੱਕ ਬਣਦਾ। ਦੂਸਰੇ ਪਾਸੇ ਉਹ ਬੰਦਾ ਜਿਹੜਾ ਕਈ ਦੋਸ਼ਾਂ ਦੇ ਵਿੱਚ, ਬਲਾਤਕਾਰ ਦੇ ਦੋਸ਼ਾਂ ਦੇ ਵਿੱਚ, ਕਤਲ ਦੇ ਦੋਸ਼ਾਂ ਦੇ ਵਿੱਚ ਜੇਲ੍ਹ ਦੇ ਵਿੱਚ ਗਿਆ ਵਾ, ਉਸ ਬੰਦੇ ਨੂੰ ਤਾਂ ਇੰਨੇ ਸਮੇਂ ਦੇ ਵਿੱਚ ਕਿੰਨੀ ਵਾਰ ਪਰੋਲ ਮਿਲ ਗਈ ਆ, ਕਿਉਂਕਿ ਉਹਦਾ ਕਿਰਦਾਰ ਠੀਕ ਆ। ਸਾਡੇ ਬੰਦੇ ਕਿਉਂ ਨਹੀਂ ਛੱਡੇ ਜਾਂਦੇ? ਕੀ ਉਹਨਾਂ ਦਾ ਕਿਰਦਾਰ ਸਹੀ ਨਹੀਂ? ਜਿਹੜਾ ਬੰਦਾ ਬਲਾਤਕਾਰਾਂ ਦੇ ਦੋਸ਼ ਦੇ ਵਿੱਚ ਅੰਦਰ ਗਿਆ, ਉਹਦਾ ਤੇ ਕਿਰਦਾਰ ਅੰਦਰ ਜਾ ਕੇ ਸਹੀ ਹੋ ਜਾਂਦਾ। ਕੌਣ ਆ ਜੀ? ਕਿਹੜੀ ਯੂਨੀਅਨ? ਸੋ ਨਿਹਾਲ, ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਦੁਆਬਾ ਕਿਸਾਨ ਕਮੇਟੀ ਪੰਜਾਬ ਬਹੁਤ ਵੱਡਾ ਜਥਾ ਲੈ ਕੇ ਪਹੁੰਚੇ ਹਨ। ਜਗਵੀਰ ਸਿੰਘ ਚੌਹਾਨ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਵੱਡਾ ਜੈਕਾਰਾ ਜੀ। ਜੀ ਆਖਦੇ ਆ, ਬੋਲੇ ਸੋ ਨਿਹਾਲ, ਸ੍ਰੀ ਅਕਾਲ। ਕੀ ਸਾਡਾ ਹੱਕ ਨਹੀਂ ਬਣਦਾ? ਸਾਡੇ ਬੰਦੇ ਕਿਉਂ ਨਹੀਂ ਛੱਡੇ ਜਾਂਦੇ? ਕਿਉਂਕਿ ਸਰਕਾਰ ਦੀ ਮਤਸਬੀ ਆ, ਸਾਡੇ ਪ੍ਰਤੀ ਵਿਤਕਰਾ ਵਾ। ਜੇ ਸਰਕਾਰ ਕਹਿੰਦੀ ਆ ਕਿ ਅਸੀਂ ਡੈਮੋਕ੍ਰੇਸੀ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਤੇ ਕੀ ਆ ਸਾਡੇ ਨਾਲ ਵਿਤਕਰਾ ਨਹੀਂ ਹੈ? ਦੂਸਰੀ ਮੰਗ ਸਾਡੀ ਕਿ ਧਾਰਾ 295 ਇਹ ਉੱਤੇ ਲਾਈ ਜਾਵੇ, ਜਿਹੜਾ ਕਿਸੇ ਵੀ ਗ੍ਰੰਥ ਦੀ, ਅਸੀਂ ਸਾਰੇ ਗ੍ਰੰਥਾਂ ਦੀ ਗੱਲ ਕਰਦੇ ਹਾਂ, ਇੱਕ ਗ੍ਰੰਥ ਦੀ ਗੱਲ ਨਹੀਂ ਕਰਦੇ। ਅਸੀਂ ਹਰੇਕ ਕਿਸੇ ਗ੍ਰੰਥ ਦੀ, ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਆ, ਤੇ ਅਸੀਂ ਕਹਿੰਦੇ ਆ ਕਿ ਉੱਤੇ 295 ਲਾ ਕੇ ਉਹਨੂੰ ਅੰਦਰ ਕੀਤਾ ਜਾਵੇ, ਉਹਦੇ ਵਾਸਤੇ ਉਮਰ ਕੈਦ ਦੀ ਸਜ਼ਾ ਬਣਾਈ ਜਾਵੇ। ਕੀ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ? ਪਰ ਕਿਉਂਕਿ ਅਸੀਂ ਕਿਸੇ ਦੇ ਗ੍ਰੰਥ ਦੀ, ਅਸੀਂ ਕਿਸੇ ਦੇ ਧਰਮ ਦੀ, ਅਸੀਂ ਕਿਸੇ ਦੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਪਰ ਸਾਡੇ ਧਰਮ ਦੇ ਉੱਤੇ ਕਿਉਂ ਅਟੈਕ ਕੀਤਾ ਜਾ ਰਿਹਾ? ਸਾਡਾ ਗੁਰੂ ਗ੍ਰੰਥ ਸਾਹਿਬ ਜਿਹੜਾ ਕਿ ਕੁੱਲ ਦੁਨੀਆ ਦਾ ਸਾਂਝਾ ਵਾ ਤੇ ਸਾਂਝਾ ਉਪਦੇਸ਼ ਆ, ਤੇ ਗੁਰੂ ਗ੍ਰੰਥ ਸਾਹਿਬ ਤੇ ਕਿਉਂ ਅਟੈਕ ਕੀਤਾ ਜਾ ਰਿਹਾ? ਤੀਸਰਾ, ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ, ਤੀਸਰੀ ਮੰਗ ਸਾਡੀ ਕਿ ਜਿਹੜੇ ਵਾਅਦੇ ਕੀਤੇ ਸੀ ਸਰਕਾਰ ਨੇ
ਕਿ ਅਸੀਂ ਬੇਅਦਬੀਆਂ ਦਾ ਇਨਸਾਫ ਦੇਵਾਂਗੇ। ਉਹਨਾਂ ਵਾਅਦਿਆਂ ਦੇ ਉੱਪਰ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਆ ਕਿ ਉਹ ਵਾਅਦੇ ਕਿਉਂ ਨਹੀਂ ਪੂਰੇ ਕੀਤੇ ਜਾਂਦੇ? ਉਹ ਜਿਹੜੇ ਬੰਦੇ ਸ਼ਹੀਦ ਹੋਏ ਸੀ ਉਹਨਾਂ ਦਾ ਨਿਆਂ ਸਾਨੂੰ ਕਿਉਂ ਨਹੀਂ ਦਿੱਤਾ ਜਾਂਦਾ? ਕੀ ਉਹ ਸਾਡੀ ਮੰਗ ਗਲਤ ਆ? ਤੇ ਜਿਹੜੀ ਆਖਰੀ ਮੰਗ 328 ਸਰੂਪਾਂ ਦੀ ਪਹਿਲੀ ਲੋੜ ਸੀ, ਸਾਨੂੰ ਸ਼੍ਰੋਮਣੀ ਕਮੇਟੀ ਉਹਦੇ ਪ੍ਰਤੀ ਇਨਸਾਫ ਦਿੰਦੀ, ਸਾਨੂੰ ਦੱਸਦੀ ਕਿ ਉਹਦਾ ਕੀ ਹੋਇਆ ਜਦੋਂ ਉਹਨਾਂ ਕਿਹਾ ਚੋਰੀ ਹੋਈ ਆ। ਜੇ ਅੱਜ ਤੱਕ ਸਾਨੂੰ ਸ਼੍ਰੋਮਣੀ ਕਮੇਟੀ ਨੇ ਇਨਸਾਫ ਨਹੀਂ ਦਿੱਤਾ ਤੇ ਅਸੀਂ ਸਰਕਾਰ ਨੂੰ ਕਹਿੰਦੇ ਕਿ ਘੱਟੋ ਘੱਟ ਚੋਰੀ ਦੀ FIR ਤੇ ਦਰਜ ਕਰੋ। ਇਹਨਾਂ ਸਾਰੀਆਂ ਮੰਗਾਂ ਦੇ ਵਿੱਚੋਂ ਸਾਡੀ ਗਲਤ ਮੰਗ ਕਿਹੜੀ ਆ ਤੇ ਸਾਡੀਆਂ ਸਹੀ ਮੰਗਾਂ ਦਾ ਕਰਕੇ, ਇਸੇ ਕਰਕੇ ਅੱਜ ਸਾਨੂੰ ਇਸ ਮੋਰਚੇ ਨੂੰ ਕੌਮੀ ਇਨਸਾਫ ਮੋਰਚਾ ਉਹਨੂੰ ਬੜੀ ਤਕੜੀ ਹਮਾਇਤ ਮਿਲ ਰਹੀ ਆ। ਪੰਜਾਬ ਦੀ ਹਮਾਇਤ ਮਿਲ ਰਹੀ ਆ, ਬਾਹਰ ਦੀ ਹਮਾਇਤ ਮਿਲ ਰਹੀ ਆ, ਸਾਨੂੰ ਹਿੰਦੂ ਸਿੱਖ ਭਰਾਵਾਂ ਦੀ ਵੀ ਹਮਾਇਤ ਮਿਲ ਰਹੀ ਆ। ਸੋ ਇਸ ਮੋਰਚੇ ਨੂੰ ਤਿਆਰ ਕਰਨ ਵਾਸਤੇ ਬੜੀ ਮਿਹਨਤ ਕਰਨੀ ਪਈ। ਬਾਪੂ ਗੁਰਚਰਨ ਸਿੰਘ ਜੀ, ਪਾਲ ਸਿੰਘ ਜੀ ਫਰਾਂਸ, ਬਲਵਿੰਦਰ ਸਿੰਘ ਜੀ, ਹੋਰ ਅਨੇਕਾਂ ਜਿਹੜੇ ਬੰਦੇ ਜਿਨ੍ਹਾਂ ਦੇ ਮੈਨੂੰ ਨਾਂ ਨਹੀਂ ਪਤਾ, ਉਹਨਾਂ ਸਾਰੇ ਬੰਦਿਆਂ ਨੇ ਬੜੀ ਕੋਸ਼ਿਸ਼ ਕੀਤੀ। ਇੱਕ ਵਾਰੀ ਮੇਰੀ ਗੱਲ ਹੋਈ ਸਰਦਾਰ ਪਾਲ ਸਿੰਘ ਫਰਾਂਸ ਦੇ ਨਾਲ ਕਿ ਵੇਖੋ ਜੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਮੈਨੂੰ ਲੱਗਦਾ ਕਿ ਤੁਹਾਡੀ ਇਸ ਉਮਰ ਦੇ ਇਸ ਸਟੇਜ 'ਤੇ ਇਹ ਤੁਹਾਡੀ ਉਮਰ ਦਾ ਇੱਕ ਆਖਰੀ ਹੱਲਾ। ਅਤੇ ਮੈਨੂੰ ਪਤਾ ਉਹਨਾਂ ਪਾਲ ਸਿੰਘ ਫਰਾਂਸ ਉਹਨਾਂ ਕੀ ਕਿਹਾ। ਉਹ ਕਹਿੰਦੇ ਵੀ ਮੈਂ ਜੇ ਮੋਰਚਾ ਨਹੀਂ ਲਾਉਂਦਾ, ਜੇ ਮੈਂ ਕੋਸ਼ਿਸ਼ ਨਹੀਂ ਕਰਦਾ, ਜੇ ਮੇਰੀ ਅੱਜ ਮੌਤ ਹੋ ਜਾਂਦੀ ਆ ਤੇ ਮੈਨੂੰ ਇੱਕ ਪਛਤਾਵਾ ਰਹੂ ਮੈਂ ਕੰਮ ਨਹੀਂ ਕੀਤਾ। ਮੇਰੀ ਇਸ ਰਣ ਦੇ ਵਿੱਚ ਜੂਝਦਿਆਂ ਮੇਰੀ ਜ਼ਿੰਦਗੀ ਲੱਗ ਜਾਵੇ, ਮੋਰਚਾ ਫਤਿਹ ਹੋਵੇ ਜਾਂ ਨਾ ਹੋਵੇ, ਪਰ ਮੈਨੂੰ ਇਹ ਅਫਸੋਸ ਨਹੀਂ ਹੋਏਗਾ ਕਿ ਮੇਰੀ ਜ਼ਿੰਦਗੀ ਅਜਾਈਂ ਚਲੀ ਗਈ ਆ। ਇੰਨੀ ਭਾਵਨਾ ਦੇ ਨਾਲ ਇਸ ਉਮਰ ਦੇ ਵਿੱਚ ਉਹ ਜਿਹੜੇ ਬਜ਼ੁਰਗ ਇੱਥੇ ਮੋਰਚੇ 'ਤੇ ਬੈਠੇ ਆ, ਉਹ ਬੜੀ ਤਕੜੀ ਜਿਹੜੀ ਆ ਅਗਵਾਈ ਮੋਰਚੇ ਨੂੰ ਦੇ ਰਹੇ ਆ ਅਤੇ ਉਹ ਮੋਰਚਾ ਜਿੱਤਣਗੇ, ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਤਣਗੇ। ਅਸੀਂ ਕੌਮੀ ਕਿਸਾਨ ਯੂਨੀਅਨ ਵੱਲੋਂ ਪੂਰੀ ਦੀ ਪੂਰੀ ਹਮਾਇਤ ਕਰਦੇ ਹਾਂ ਇਸ ਮੋਰਚੇ ਦੀ। ਅਤੇ ਨਾਲ ਹੀ ਮੈਂ ਕੁਝ ਗੱਲਾਂ, ਕੁਝ ਜ਼ਿੰਮੇਵਾਰੀਆਂ ਜਿਹੜੀਆਂ ਇਸ ਵੇਲੇ ਪੇਸ਼ ਆਈਆਂ, ਉਹ ਕੁਝ ਲਾਈਨਾਂ ਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦਾ। ਕੁੱਪ ਹਨੇਰੇ ਨਾ ਵੇਖ ਸਕਣ ਅੱਖਾਂ, ਤਾਂ ਫਿਰ ਬੱਤੀਆਂ ਬਾਲਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਜਦੋਂ ਹਾਕਮ ਵਰਗ ਕਸਾਈ ਹੋਇਆ ਅਤੇ ਜਦੋਂ ਮਜ਼ਲੂਮਾਂ ਦਾ ਰੱਤ ਚੋਇਆ, ਫਿਰ ਜ਼ਾਲਮ ਦਾ ਜ਼ੁਲਮ ਰੋਕਣ ਦੇ ਲਈ ਤਕੜੇ ਜੱਫਰ ਹੈ ਜਾਲਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਅਣਖ ਗੈਰਤਾਂ ਵਾਲੇ ਫਿਰ ਖੜ ਜਾਂਦੇ, ਪਤੰਗੇ ਬਲਦੀਆਂ ਅੱਗਾਂ ਵਿੱਚ ਸੜ ਜਾਂਦੇ। ਆਪਣੇ ਆਪ ਨੂੰ ਰਣ ਕੁਰਬਾਨ ਕਰਕੇ ਇਸ ਜ਼ੁਲਮ ਨੂੰ ਟਾਲਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਜਦੋਂ ਜਰਵਾਣਾ ਬਹੁਤ ਕਰੂਰ ਹੋਇਆ, ਨਿਮਾਣਾ ਜ਼ੁਲਮ ਦੇ ਅੱਗੇ ਮਜਬੂਰ ਹੋਇਆ, ਜ਼ੋਰ ਜਰਵਾਣੇ ਦਾ ਰੋਕਣ ਲਈ ਆਪਣੇ ਦਿਮਾਗ ਰੁਸ਼ਨਾਲਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਅੰਧ ਗਵਾਰ ਦੀ ਕਾਲੀ ਜਦੋਂ ਰਾਤ ਪੈ ਜੇ, ਜਦੋਂ ਕਾਲੇ ਕਾਨੂੰਨਾਂ ਦੀ ਬਾਤ ਪੈ ਜੇ, ਨਸ਼ੇ ਵਿੱਚ ਸੁੱਤੀ ਪਈ ਹਕੂਮਤ ਲਈ ਬਿਗਲ ਸੱਚ ਦਾ ਵਜਾਲਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਚੱਲਦੀ ਨਬਜ਼ ਜਦੋਂ ਜ਼ੁਲਮ ਨਾਲ ਰੁਕ ਜਾਂਦੀ, ਜਦੋਂ ਆਸ ਨਿਆਂ ਦੀ ਮੁੱਕ ਜਾਂਦੀ, ਨਿਆਂ ਆਪਣੇ ਦੇ ਲੋਕਾਂ ਦੇ ਲੈਣ ਦੇ ਲਈ ਨਵੇਂ ਅੰਦੋਲਨ ਚਲਾਉਣ ਦੀ ਲੋੜ ਪੈਂਦੀ। ਜਦੋਂ ਸ਼ਾਸਕ ਦਾ ਜ਼ੁਲਮ ਹੈ ਵੱਧ ਜਾਂਦਾ, ਨਵੇਂ ਰਾਹ ਫਿਰ ਭਾਲਣ ਦੀ ਲੋੜ ਪੈਂਦੀ। ਸੋ ਅਸੀਂ ਆਪਣੀ ਕੌਮੀ ਕਿਸਾਨ ਯੂਨੀਅਨ ਵੱਲੋਂ ਪੂਰੀ ਹਮਾਇਤ, ਕੋਈ ਦੂਸਰਾ ਸਾਡੀਆਂ 30-32 ਜਥੇਬੰਦੀਆਂ ਦਾ ਜਿਹੜਾ ਇੱਕ ਆ, 32 ਜਥੇਬੰਦੀਆਂ ਵੱਲੋਂ ਵੀ ਇਸ ਅੰਦੋਲਨ ਨੂੰ ਪੂਰਨ ਹਮਾਇਤ ਦਿੱਤੀ ਜਾਵੇਗੀ। ਅਖੀਰ 'ਤੇ ਮੈਂ ਜਕਾਰਾ ਛੱਡਾਂਗਾ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਚਰਨ ਸਿੰਘ ਹੋਣਾ ਦਾ, ਜਿਨ੍ਹਾਂ ਨੇ ਬਹੁਤ ਹੀ ਸੱਜੇ ਢੰਗ ਦੇ ਨਾਲ ਸੰਗਤਾਂ ਦੇ ਵਿਚਾਰ ਸਾਂਝੇ ਕੀਤੇ ਨੇ। ਸੋ ਮੈਂ ਬੇਨਤੀ ਕਰਾਂ, ਮਾਤਾ ਸਾਹਿਬ ਕੌਰ ਕਵਿਸ਼ਰ ਜਥਾ ਬੀਬੀਆਂ ਦਾ ਸਮਾਂ 20 ਮਿੰਟ ਹੈ, ਉਹ ਆਪਣੀ ਹਾਜ਼ਰੀ ਸੰਗਤਾਂ ਨਾਲ ਲਵਾਉਣਗੀਆਂ।
ਮਾਤਾ ਸਾਹਿਬ ਕੌਰ ਦਾ ਕਵੀਸ਼ਰ ਜਥਾ। ਵਾਹਿਗੁਰੂ ਵਾਹਿਗੁਰੂ ਜੀ। ਸਹੀ ਆਵਾਜ਼। ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ। 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 ਜਿਹੜਾ ਹਾਜ਼ਰ ਨਾਜ਼ਰ ਸਮਝੇ ਤੈਨੂੰ ਪਾਤਸ਼ਾਹ। 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 ਕਲਯੁਗ ਅੰਦਰ ਉਸ ਨੂੰ ਡਰ ਨਾ ਰਹਿੰਦਾ ਕੋਈ। 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 ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਓ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ। 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 ਉਹਦੇ ਕੋੜ ਤੂੰ ਲਾ ਦੇ ਦਾਤਾ ਜਨਮਾਂ ਜਨਮਾਂ ਦੇ। ਉਹਦੇ ਕੋੜ ਤੂੰ ਲਾ ਦੇ ਦਾਤਾ ਜਨਮਾਂ ਜਨਮਾਂ ਦੇ। ਲੱਗੇ ਕੋੜ ਤੋਂ ਲਾ ਦੇ ਦਾਤਾ ਜਨਮਾਂ ਜਨਮਾਂ ਦੇ। ਲੱਗੇ ਕੋੜ ਤੋਂ ਲਾ ਦੇ ਦਾਤਾ ਲੱਗੇ ਜਨਮਾਂ ਦੇ। ਉਹ ਜਿਹੜਾ ਕਰਦਾ ਸੇਵਾ ਆ ਸਾਧ ਸੰਗਤ ਵਿੱਚ ਆਏ। ਜਿਹੜਾ ਕਰਦਾ ਸੇਵਾ ਸਾਧ ਸੰਗਤ ਵਿੱਚ ਆਏ। ਜਿਹੜਾ ਕਰਦਾ ਸੇਵਾ ਸਾਧ ਸੰਗਤ ਵਿੱਚ ਆਏ। ਗੁਰੂ ਗ੍ਰੰਥ ਸਾਹਿਬ ਜੀ ਆ ਸੁਣ ਲੋ ਅਰਜ ਨਿਮਾਣਿਆਂ ਦੀ। ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜ ਨਿਮਾਣਿਆਂ ਦੀ। ਓ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ। ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ। ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ। ਅਸੀਂ ਕੀ ਜਾਣੀਏ ਆ ਸੱਚੇ ਸਹਿਬਾ ਤੇਰੀਆਂ। ਅਸੀਂ ਕੀ ਜਾਣੀਏ ਸੱਚੇ ਸਾਹਿਬਾ ਤੇਰੀਆਂ। ਅਸੀਂ ਕੀ ਜਾਣੀਏ ਸੱਚੇ ਸਾਹਿਬਾ ਤੇਰੀਆਂ। ਓ ਸਦਨੇ ਵਾਂਗੂ ਸਾਡੀ ਆਪੇ ਭੁੱਲ ਬਖਸ਼ਾਈ। ਆਓ ਸਦਨੇ ਵਾਂਗੂ ਸਾਡੀ ਆਪੇ ਭੁੱਲ ਬਖਸ਼ਾਵੀ। ਸਦਨੇ ਵਾਂਗੂ
ਸਾਡੀ ਆਪੇ ਭੁੱਲ ਬਖਸ਼ਾਈ ਸਦਨੇ ਵਾਂਗੋ ਸਾਡੀ ਆਪੇ ਭੁੱਲ ਬਖਸ਼ਾਵੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜਨ ਮਾਣਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜਨ ਮਾਣਿਆਂ ਦੀ ਉਹ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਉਹ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਇੱਥੇ ਉੱਥੇ ਤੂੰ ਹੋਰ ਕੋਈ ਨਹੀਂ ਹੋ ਸਕਦਾ ਓ ਇੱਥੇ ਉੱਥੇ ਤੂੰ ਹੋਰ ਕੋਈ ਨਹੀਂ ਹੋ ਸਕਦਾ ਇੱਥੇ ਉੱਥੇ ਤੂੰ ਹੋਰ ਕੋਈ ਨਹੀਂ ਹੋ ਸਕਦਾ ਓ ਇੱਥੇ ਉੱਥੇ ਤੂੰ ਹੋਰ ਕੋਈ ਨਹੀਂ ਹੋ ਸਕਦਾ ਜਾਵੇ ਗੁਰੂ ਨਾਨਕ ਦੀ ਬਾਣੀ ਇਹ ਸਮਝਾਈ ਜਾਵੇ ਗੁਰੂ ਨਾਨਕ ਦੀ ਬਾਣੀ ਇਹ ਸਮਝਾਈ ਜਾਵੇ ਗੁਰੂ ਨਾਨਕ ਦੀ ਬਾਣੀ ਇਹ ਸਮਝਾਈ ਨੀਚੋ ਉੱਚ ਕਰੇ ਤੂੰ ਉੱਚੋਂ ਨੀਚ ਵੀ ਕਰ ਸਕਦਾ ਨੀਚੋ ਉੱਚ ਕਰੇ ਤੂੰ ਉੱਚੋਂ ਨੀਚ ਵੀ ਕਰ ਸਕਦਾ ਨੀਚੋ ਉੱਚ ਕਰੇ ਤੂੰ ਆ ਉੱਚੋਂ ਨੀਚ ਵੀ ਕਰ ਸਕਦਾ ਨੀਚੇ ਉੱਚ ਕਰੇ ਤੂੰ ਉੱਚੋਂ ਨੀਚ ਵੀ ਕਰ ਸਕਦਾ ਤੇਰੇ ਹੱਥ ਵਿੱਚ ਦਾਤਾ ਹੈ ਸਾਰੀ ਵਡਿਆਈ ਤੇਰੇ ਹੱਥ ਵਿੱਚ ਦਾਤਾ ਹੈ ਸਾਰੀ ਵਡਿਆਈ ਗੁਰੂ ਗ੍ਰੰਥ ਸਾਹਿਬ ਜੀ ਆ ਸੁਣ ਲੋ ਅਰਜਨ ਮਾਣਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜਨ ਮਾਣਿਆਂ ਦੀ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਦੇ ਦਿਓ ਸਲੀਖਾ ਸਾਨੂੰ ਭਗਤੀ ਅਤੇ ਪਿਆਰ ਦਾ ਦੇ ਦਿਓ ਸਲੀਖਾ ਸਾਨੂੰ ਭਗਤੀ ਅਤੇ ਪਿਆਰ ਦਾ ਢੰਗ ਦਿਓ ਸਾਨੂੰ ਸੇਵਾ ਤੇ ਸਤਿਕਾਰ ਦਾ ਜੀ ਢੰਗ ਦੇ ਦਿਓ ਸਾਨੂੰ ਸੇਵਾ ਤੇ ਸਤਿਕਾਰ ਦਾ ਢੰਗ ਦੇ ਦਿਓ ਸਾਨੂੰ ਆ ਸੇਵਾ ਤੇ ਸਤਿਕਾਰ ਦਾ ਹਾਂਜੀ ਢੰਗ ਦੇ ਦਿਓ ਸਾਨੂੰ ਸੇਵਾ ਤੇ ਸਤਿਕਾਰ ਦਾ ਭਜਨਾਂ ਤੇ ਆਪਣੇ ਲਗਾਈ ਰੱਖਣਾ ਪਾਤਸ਼ਾਹ ਚਰਨਾ ਆਪਣੇ ਨਾਲ ਲਗਾਈ ਰੱਖਣਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆ ਸੁਣ ਲੋ ਅਰਜਨ ਮਾਣਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜਨ ਮਾਣਿਆਂ ਦੀ ਉਹ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਉਹ ਗਲ ਵਿੱਚ ਪੱਲਾ ਪਾ ਕੇ ਹਾਂਜੀ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਗਾਉਂਦੇ ਰਹੀਏ ਸਦਾ ਹੀ ਤਾਰੀਫਾਂ ਦਾਤਾ ਤੇਰੀਆਂ ਗਾਉਂਦੇ ਰਹੀਏ ਸਦਾ ਹੀ ਤਾਰੀਫਾਂ ਦਾਤਾ ਤੇਰੀਆਂ ਦਿੱਤੀਆਂ ਅਸਾਂ ਨੂੰ ਦਾਤਾ ਖੁਸ਼ੀਆਂ ਹੈ ਬਥੇਰੀਆਂ ਦਿੱਤੀਆਂ ਅਸਾਂ ਨੂੰ ਦਾਤਾ ਖੁਸ਼ੀਆਂ ਹੈ ਬਥੇਰੀਆਂ ਤੋੜ ਹਰਬੰਸ ਕੌਰ ਦੀ ਨਭਾਈ ਰੱਖਣਾ ਪਾਤਸ਼ਾਹ ਗਰਮੀ ਤਕੌਰ ਦੀ ਨਭਾਈ ਰੱਖਣਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਆ ਸੁਣ ਲੋ ਅਰਜਨ ਮਾਣਿਆਂ ਦੀ ਗੁਰੂ ਗ੍ਰੰਥ ਸਾਹਿਬ ਜੀ ਸੁਣ ਲੋ ਅਰਜਨ ਮਾਣਿਆਂ ਦੀ ਉਹ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਗਲ ਵਿੱਚ ਪੱਲਾ ਪਾ ਕੇ ਹਾਂਜੀ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜੋਈ
ਗਲ ਵਿੱਚ ਪੱਲਾ ਪਾ ਕੇ ਕਰਦੇ ਹਾਂ ਅਰਜ਼ੋਈ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਸੀਂ ਅੱਜ ਜੁੜ ਕੇ ਬੈਠੇ ਹਾਂ। ਸਤਿਗੁਰਾਂ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰ ਰਹੇ ਹਾਂ ਕਿ ਐ ਸਤਿਗੁਰੂ ਜੀ, ਸਾਡੇ ਉਹ ਵੀਰ ਜੋ ਜੇਲ੍ਹਾਂ ਵਿੱਚ ਬੰਦ ਨੇ, ਕਿਰਪਾ ਕਰੋ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ, ਆਪ ਕੋਈ ਐਸੀ ਕਲਾ ਵਰਤਾਓ ਕਿ ਸਾਡੇ ਵੀਰ ਜੋ ਬੜੇ ਲੰਬੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ ਪਏ ਨੇ, ਸੱਚੇ ਪਾਤਸ਼ਾਹ ਜੀ ਆਪ ਹੀ ਕਿਰਪਾ ਕਰੋ, ਆਪ ਹੀ ਉਹਨਾਂ ਨੂੰ ਕੋਈ ਕਲਾ ਵਰਤਾ ਕੇ ਬਾਹਰ ਲੈ ਕੇ ਆਓ। ਸੱਚੇ ਪਾਤਸ਼ਾਹ, ਇਹ ਜੋ ਸਾਡੀ ਹਕੂਮਤ, ਸਾਡੀ ਕੋਈ ਵਾਹ ਪੇਸ਼ ਨਹੀਂ, ਪਰ ਜਦੋਂ ਸਾਡੀ ਵਾਹ ਪੇਸ਼ ਚੱਲੀ ਨਾ, ਉਦੋਂ ਅਸੀਂ ਇਸ ਹਕੂਮਤ ਦਾ ਰਹਿਣ ਕੱਖ ਨਹੀਂ ਦੇਣਾ। ਸੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ, ਕੋਈ ਵੀ ਰਸਨਾ ਗੁਰ ਮੰਤਰ ਤੋਂ ਵਾਂਝੀ ਨਾ ਰਹਿ ਜਾਏ। ਆਓ ਗੁਰੂ ਪਿਆਰਿਓ, ਝੁਕਾਓ ਸਤਿਗੁਰਾਂ ਨੂੰ ਸੀਸ, ਜੋੜੋ ਦੋਨੋਂ ਹੱਥ ਤੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਡੇ ਉੱਤੇ ਅੱਜ ਨਵੀਂ ਮੁਸੀਬਤ ਨਹੀਂ ਪਈ। ਜਿਉਂ ਦਾ ਖਾਲਸਾ ਪੰਥ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਜਿਆ, ਉਸ ਤੋਂ ਪਹਿਲਾਂ ਹੀ ਇਹ ਸਿੱਖੀ ਦੇ ਉੱਤੇ ਬੜੀਆਂ ਭਾਰੀ ਮੁਸੀਬਤਾਂ ਆਈਆਂ। ਪਤਾ ਨਹੀਂ ਕੀ ਵੈਰ ਵਿਰੋਧ ਹੈ ਹਕੂਮਤ ਨੂੰ ਸਿੱਖੀ ਦੇ ਨਾਲ, ਕੀ ਵਿਗਾੜਿਆ ਇਹਨਾਂ ਦਾ, ਸਾਡੀ ਸਮਝ ਤੋਂ ਬਾਹਰ ਹੈ। ਜਿਹੜਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਰਬੱਤ ਦਾ ਭਲਾ ਮੰਗਦਾ, ਕਿਸੇ ਦਾ ਬੁਰਾ ਨਹੀਂ ਤੱਕਦਾ, ਮੁਸੀਬਤ ਦੇ ਵੇਲੇ ਹਰ ਕਿਸੇ ਦੇ ਕੰਮ ਆਉਂਦਾ ਏ, ਚਾਹੇ ਉਹ ਸਾਡਾ ਦੁਸ਼ਮਣ ਵੀ ਹੋਵੇ। ਜਦੋਂ ਉਹ ਗੁਰੂ ਦੇ ਚਰਨਾਂ ਵਿੱਚ ਆਉਂਦਾ ਹੈ ਤਾਂ ਸਿੱਖ ਉਸ ਨੂੰ ਕੁਝ ਨਹੀਂ ਕਹਿੰਦਾ। ਆਇਆ ਸੀ ਨਾ ਹੁਣ ਰਾਹੁਲ ਗਾਂਧੀ ਹਰਿਮੰਦਰ ਸਾਹਿਬ ਮੱਥਾ ਟੇਕਣੇ, ਕੁਛ ਕਿਹਾ ਉਹਨੂੰ ਕਿ ਸਾਡਾ ਉਹ ਦੁਸ਼ਮਣ ਸੀ। ਸਾਡੇ ਦਿੱਲੀ ਦੇ ਵਿੱਚ ਕਿੰਨੇ ਸਿੱਖ ਵੀਰ ਨੌਜਵਾਨਾਂ ਜਿਹੜੀਆਂ ਭੈਣਾਂ ਸੀ, ਉਹਨਾਂ ਦੀ ਬੇਪਤੀ ਕੀਤੀ ਗਈ। ਛੋਟੇ ਛੋਟੇ ਬੱਚਿਆਂ ਨੂੰ ਕੰਧਾਂ ਦੇ ਨਾਲ ਮਾਰ ਮਾਰ ਕੇ ਸ਼ਹੀਦ ਕੀਤਾ ਗਿਆ। ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜੇ ਗਏ। ਕਿੰਨਾ ਘਾਣ ਕੀਤਾ ਸਿੱਖੀ ਨੂੰ ਖਤਮ ਕਰਨ ਦਾ ਇਹਨਾਂ ਨੇ। ਪਰ ਸਿੱਖੀ ਸਾਡੀ ਇਸ ਤਰ੍ਹਾਂ ਹੀ ਪ੍ਰਫੁੱਲਤ ਰਹੇਗੀ, ਚਾਹੇ ਸਾਨੂੰ ਇਹ 2% ਹੀ ਕਹਿੰਦੇ ਨੇ, ਪਰ ਇਹ 2% ਦੀ ਜਿਹੜੀ ਅਹਿਮੀਅਤ ਹੈ ਬਹੁਤ ਜ਼ਿਆਦਾ ਹੈ। ਇਹ ਜਿਹੜੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਨੀਰੀ ਲਾਈ ਹੈ, ਕਦੀ ਖਤਮ ਨਹੀਂ ਹੋ ਸਕਦੀ। ਜਿੰਨੀਆਂ ਮਰਜ਼ੀ ਹਕੂਮਤਾਂ ਜ਼ੋਰ ਲਾ ਲਵੇ, ਇਹ ਕਦੀ ਖਤਮ ਨਹੀਂ ਹੋਣ ਵਾਲੀ। ਇਹ ਦਿਨੋਂ ਦਿਨ ਵੱਧਦੀ ਹੀ ਜਾਏਗੀ। ਸੋ ਸਾਡਾ ਕੱਲਾ ਕੱਲਾ ਸਿੰਘ ਕਲਗੀਧਰ ਪਾਤਸ਼ਾਹ ਮਹਾਰਾਜ ਨੇ 1.25 ਲੱਖ ਤੇ ਭਾਰੂ ਪਾਇਆ ਹੈ। ਸੋ ਸਤਿਗੁਰੂ ਕਿਰਪਾ ਕਰਨ, ਅੱਜ ਸਾਡੇ ਨੌਜਵਾਨ ਜਿਹੜੇ ਵੀਰ ਆਪਣੀ ਨੌਜਵਾਨੀ ਜੇਲ੍ਹਾਂ ਦੇ ਅੰਦਰ ਗਾਲ ਚੁੱਕੇ ਨੇ, ਸਤਿਗੁਰੂ ਜੀਓ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ, ਵਾਹਿਗੁਰੂ ਜੀ ਕਿਰਪਾ ਕਰੋ। ਹੁਣ ਉਹਨਾਂ ਵੀਰਾਂ ਨੂੰ ਬਾਹਰ ਲੈ ਆਓ, ਬਾਹਰ ਲੈ ਆਓ। ਸੱਚੇ ਸਤਿਗੁਰੂ ਜੀ, ਸਾਡੀ ਇਹੀ ਅਰਦਾਸ ਹੈ ਵਾਹਿਗੁਰੂ ਜੀ, ਕਿਉਂਕਿ ਹੁਣ ਜਿਹੜਾ ਪਾਪ ਦਾ ਘੜਾ ਭਰ ਚੁੱਕਾ ਹੈ। ਸੱਚੇ ਪਾਤਸ਼ਾਹ, ਇਹਨੇ ਦੁੱਖ ਨਹੀਂ ਚੱਲੇ ਜਾਂਦੇ, ਆਪ ਹੀ ਕੋਈ ਕਲਾ ਵਰਤਾਓ, ਆਪ ਹੀ ਸਾਡੇ ਉਹਨਾਂ ਸਿੰਘਾਂ ਨੂੰ ਬਾਹਰ ਲੈ ਕੇ ਆਓ ਵਾਹਿਗੁਰੂ ਜੀ। ਤੁਹਾਡੇ ਤੋਂ ਬਗੈਰ ਕੋਈ ਬਾਂਹ ਨਹੀਂ ਵੱਢ ਸਕਦਾ, ਕਿਉਂਕਿ ਤੁਸੀਂ ਹਮੇਸ਼ਾ ਗਰੀਬਾਂ ਦੀ ਬਾਂਹ ਫੜੀ ਹੈ, ਨਿਮਾਣਿਆਂ ਦੀ ਬਾਂਹ ਫੜੀ ਹੈ। ਸੱਚੇ ਸਤਿਗੁਰੂ ਜੀ ਕਿਰਪਾ ਕਰੋ। ਅਸੀਂ ਨਿਮਾਣੇ ਤੁਹਾਡੇ ਅੱਗੇ ਅਰਦਾਸ ਬੇਨਤੀਆਂ ਕਰਦੇ ਹਾਂ, ਵਾਹਿਗੁਰੂ ਜੀ ਕਿਰਪਾ ਕਰ ਦਿਓ। ਕੋਈ ਐਸੀ ਕਲਾ ਵਰਤਾ ਦਿਓ, ਐਸੀ ਖੇਡ ਵਰਤਾ ਦਿਓ ਕਿ ਸਾਡੇ ਹਕੂਮਤ ਦੇ ਦਿਲ ਦੇ ਵਿੱਚ ਰਹਿਮ ਆ ਜਾਵੇ ਤੇ ਇਸ ਸੱਚਾਈ ਦੀ ਜਿੱਤ ਹੋਵੇ। ਕਿਉਂਕਿ ਸੱਚ ਪਿੱਛੇ ਲੜੇ ਆ ਤੇ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਹੋਵੇਗੀ। ਵਾਹਿਗੁਰੂ ਕਿਰਪਾ ਕਰਨਗੇ। ਸੋ ਲਾਈਵ ਪ੍ਰੋਗਰਾਮ ਚੱਲ ਰਿਹਾ ਵਾ, ਜਿੱਥੇ ਜਿੱਥੇ ਵੀ ਘਰਾਂ ਦੇ ਵਿੱਚ ਬੈਠੇ ਦੂਰ ਦਰਾਡੇ ਦੇਸ਼ ਵਿਦੇਸ਼ ਦੇ ਵਿੱਚ ਸੰਗਤਾਂ ਸੁਣ ਰਹੀਆਂ ਨੇ, ਆਪ ਜੀ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਇਸ ਮੋਰਚੇ ਦੇ ਵਿੱਚ ਹਿੱਸਾ ਪਾਓ। ਤਨ ਕਰਕੇ, ਮਨ ਕਰਕੇ, ਧਨ ਕਰਕੇ, ਤਨ ਕਰਕੇ ਵੀ ਇੱਥੇ ਆ ਕੇ ਹਾਜ਼ਰੀਆਂ ਭਰੋ, ਮਨ ਕਰਕੇ ਅਰਦਾਸ ਬੇਨਤੀ ਜੋਦੜੀ ਕਰੋ ਤੇ ਧਨ ਕਰਕੇ ਇਹਨਾਂ ਲੰਗਰਾਂ ਦੇ ਵਿੱਚ ਹਿੱਸੇ ਪਾਓ। ਜੋ ਸੰਗਤਾਂ ਦੂਰ ਦੁਰਾਡਿਆਂ ਤੋਂ ਆ ਕੇ ਇੱਥੇ 7 ਜਨਵਰੀ ਤੋਂ ਅਟੱਲ ਮੋਰਚਾ ਲਗਾ ਕੇ ਬੈਠੇ ਨੇ,
ਆਪਣੇ ਘਰਾਂ ਦਾ ਕੰਮਾਂ ਕਾਜਾਂ ਦਾ ਤਿਆਗ ਕਰਦੇ ਹੋਏ ਨਿਰੰਤਰ ਇੱਥੇ ਸੇਵਾ ਨਿਭਾ ਰਹੇ ਨੇ। ਸੋ ਇਹ ਸੇਵਾਵਾਂ ਵੀ ਆਪ ਜੀ ਦੀਆਂ ਮਾਇਆ ਦੇ ਨਾਲ ਹੀ ਚੱਲਦੀਆਂ ਨੇ। ਸੋ ਕਿਰਪਾ ਕਰੋ, ਸਾਧ ਸੰਗਤ ਦੀ ਇਹ ਕਲਾ ਵਰਤਦੀ ਏ, ਸੋ ਵਰਤਦੀ ਰਹੇਗੀ। ਸੋ ਸੱਚੇ ਸਤਿਗੁਰੂ ਸਾਰਿਆਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ। ਸੋ ਆਓ ਇੱਕ ਕਵਿਤਾ ਕਿ ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਕਿ ਸਾਨੂੰ ਹੁਣ ਤਲਵਾਰ ਉਠਾਉਣੀ ਪੈਣੀ ਹੈ। ਇੱਕ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ, ਕਿਉਂਕਿ ਪਿੱਛੇ ਜਥਾ ਜੋ ਬੈਠਾ ਉਹਨਾਂ ਨੂੰ ਵੀ ਹਾਜ਼ਰੀ ਭਰਨੀ ਹੈ। ਸਾਰਿਆਂ ਦਾ ਦਿਲ ਕਰਦਾ ਕਿ ਅਸੀਂ ਇਸ ਮੋਰਚੇ ਦੇ ਵਿੱਚ ਹਿੱਸਾ ਪਾਈਏ। ਸੋ ਉਹ ਇੱਕ ਕਵਿਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣਾ। ਦੇਸ਼ ਵਾਸੀਓ ਢਿੱਲ ਦਾ ਟਾਈਮ ਹੁਣ ਨਹੀਂ, ਜਬਰ ਕਰਨ ਉੱਤੇ ਜਾਬਰ ਤੁਲਿਆ ਹੈ। ਸੱਚ ਝੂਠ ਦੀ ਕਰੇ ਪਹਿਚਾਣ ਕੋਈ ਨਾ, ਕੌਮ ਕੰਮ ਕੌਮ ਦਾ ਸਭ ਨੂੰ ਭੁੱਲਿਆ ਹੈ। ਕੰਮ ਕੌਮ ਦਾ ਸਭ ਨੂੰ ਭੁੱਲਿਆ ਹੈ। ਸਾਰੇ ਜੱਗ ਨੂੰ ਫਰਜ਼ ਪਹਿਚਾਨਣਾ ਪਾਓ, ਹਾਂ ਪਹਿਚਾਨਣਾ ਪਾਓ। ਭੁੱਖ ਮਰੀ ਨਹੀਂ ਆਵੇਂ ਸ਼ਰਮਾ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਸੂਰਬੀਰੋ ਸੂਰਬੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਦੇਸ਼ ਵਾਸੀਓ ਢਿੱਲ ਦਾ ਟਾਈਮ ਨਹੀਂ ਹੁਣ, ਦੇਸ਼ ਵਾਸੀਓ ਢਿੱਲ ਦਾ ਟਾਈਮ ਨਹੀਂ ਹੁਣ। ਜਬਰ ਕਰਨ ਉੱਤੇ ਜਾਬਰ ਤੁਲਿਆ ਹੈ। ਸੱਚ ਝੂਠ ਦੀ ਕਰੇ ਪਹਿਚਾਣ ਕੋਈ ਨਾ, ਕੌਮ ਕੰਮ ਕੌਮ ਦਾ ਸਭ ਨੂੰ ਭੁੱਲਿਆ ਹੈ। ਕੰਮ ਕੌਮ ਦਾ ਸਭ ਨੂੰ ਭੁੱਲਿਆ ਹੈ। ਸਾਰੇ ਜੱਗ ਨੂੰ ਫਰਜ਼ ਪਹਿਚਾਨਣਾ ਪਾਓ, ਭੁੱਖ ਮਰੀ ਨਹੀਂ ਆਵੇਂ ਸ਼ਰਮਾ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਜੇਲੀ ਬੰਦ ਪਏ ਨੇ ਮਾਲਾ ਫੇਰਦੇ ਜੋ, ਆ ਜੇਲੀ ਬੰਦ ਪਏ ਮਾਲਾ ਫੇਰਦੇ ਜੋ। ਮਜੇ ਮਾਣਦੇ ਨੇ ਜਿਹੜੇ ਲੁੱਟਦੇ ਨੇ, ਕੋਈ ਨਹੀਂ ਸੱਚੀ ਆਵਾਜ਼ ਉਠਾਉਣ ਵਾਲਾ। ਕਾਤੋਂ ਕਹਿਰ ਮਜਲੂਮਾਂ ਤੇ ਟੁੱਟਦੇ ਨੇ, ਕਾਤੋਂ ਕਹਿਰ ਮਜਲੂਮਾਂ ਤੇ ਟੁੱਟਦੇ ਨੇ। ਮੰਜ਼ਲ ਮੁੱਕ ਚੱਲੀ ਮੰਜ਼ਲ ਮੁੱਕ ਚੱਲੀ, ਮਿਲੋ ਰਾਮ ਆਗੇ। ਬਹੁਤੀ ਦੇਰ ਨਹੀਂ ਸੀਤਾ ਕਰ ਲਾ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਤੀਰ ਲੱਥ ਰਹੇ ਲੱਖਾਂ ਸਤਵੰਤੀਆਂ ਦੇ, ਅੱਖਾਂ ਮੀਟ ਕੇ ਕ੍ਰਿਸ਼ਨ ਨਹੀਂ ਬਹਿ ਸਕਦਾ। ਅੱਤਾਂ ਚੁੱਕੀਆਂ ਜ਼ੁਲਮੀ ਪਾਂਡਵਾਂ ਨੇ, ਅੱਤਾਂ ਚੁੱਕੀਆਂ ਆ ਜ਼ੁਲਮੀ ਪਾਂਡਵਾਂ ਨੇ। ਸਬਰ ਕੈਰਵਾਂ ਨੂੰ ਹੁਣ ਨਹੀਂ ਰਹਿ ਸਕਦਾ, ਸਬਰ ਕੈਰਵਾਂ ਨੂੰ ਹੁਣ ਨਹੀਂ ਰਹਿ ਸਕਦਾ। ਮੱਥੇ ਟਿਕਾਣੇ ਜਿੰਨਾ ਜਿੰਨਾ ਜਠੇਰਿਆਂ ਨੂੰ, ਅਸੀਂ ਅਣਖ ਨਹੀਂ ਤੈਗ ਉਠਾ ਸਕਦੀ, ਐਸੀ ਅਣਖ ਤੈਗ ਨਹੀਂ ਠਾ ਸਕਦੀ। ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਭਾਣੇ ਮੰਨਣੇ ਹੈ ਕੰਮ ਖਾਲਸੇ ਦਾ, ਭਾਣੇ ਮੰਨਣੇ ਹੈ ਕੰਮ ਖਾਲਸੇ ਦਾ। ਐ ਪਰ ਜ਼ਾਲਮ ਦਾ ਆ ਜ਼ੁਲਮ ਨਹੀਂ ਸਿਆ ਜਾਣਾ, ਸਦਾ ਸਿਰਾਂ ਤੇ ਰੇਤ ਪਵਾਈ ਦੀ ਨਹੀਂ, ਸਦਾ ਲੋਹਾ ਦੇ ਉੱਤੇ ਨਹੀਂ ਉਹ ਬਿਹਾ ਜਾਣਾ, ਸਦਾ ਲੋਹਾ ਦੇ ਉੱਤੇ ਨਹੀਂ ਉਹ ਬਿਹਾ ਜਾਣਾ। ਸਦਾ ਉਬਲਣਾ ਨਹੀਂ ਐ ਦੇਗਾਂ ਦੇ ਵਿੱਚ ਬਹਿ ਕੇ, ਹਾਂ ਜੀ ਵਿੱਚ ਬਹਿ ਕੇ। ਸਦਾ ਕੌਮੀ ਨੀ ਤਨ ਚਰਵਾ ਸਕਦੇ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਹਾਂ ਜੀ ਸੂਰਬੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੇ, ਸਮਾਂ ਚੰਡੀ ਦਾ ਆ ਗਿਆ ਸੂਰਬੀਰੋ। ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੇ। ਅੱਲਾ ਅਕਲ ਨੂੰ ਜੰਦਰੇ ਮਾਰ ਬੈਠਾ ਵਾ, ਮਾਰ
ਢੀਠੀਆਂ ਕੌਮ ਦੇ ਆਗੂਆਂ ਨੇ ਅਸਾਂ ਦੇਸ਼ ਵਿੱਚ ਗਦਰ ਨਹੀਂ ਪੈਣ ਦੇਣਾ, ਅਸਾਂ ਦੇਸ਼ ਵਿੱਚ ਗਦਰ ਨਹੀਂ ਪੈਣ ਦੇਣਾ। ਅੱਤੀ ਸੂਤ ਭਗਉਤੀਆਂ ਰਾਮ ਰਟੇ, ਰਾਮ ਰਟੇ, ਹਾਂ ਜੀ ਰਾਮ ਰਟੇ। ਹੱਥੀ ਸੂਤੀਆਂ ਭਗਉਤੀਆਂ ਰਾਮ ਰਟੇ, ਸਦਾ ਮਾਲਾ ਨੇ ਕੰਮ 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 ਚਲਾ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਆਜ਼ਾਦੀ ਨਹੀਂ ਆ ਸਕਦੇ। ਕਹਿਣ ਵਾਲੇ ਭੋਰਿਆਂ ਵਿੱਚ ਬੈਠੇ ਬਈ ਸੱਚ ਕਹਿਣ ਵਾਲੇ, ਹਾਂ ਸੱਚ ਕਹਿਣ ਵਾਲੇ ਆ ਭੋਰਿਆਂ ਵਿੱਚ ਬੈਠੇ। ਬਾਹਰ ਬਾਈ ਬੈਠੇ ਝੂਠ ਬੋਲਦੇ ਨੇ, ਨਮਸਕਾਰ ਅਪਰਾਧ ਨੂੰ ਨਹੀਂ ਹੁੰਦੀ। ਮੱਖਣ ਕਈ ਫਿਰਦੇ ਪ੍ਰਭੂ ਟੋਲਦੇ ਨੇ, ਮੱਖਣ ਕਈ ਫਿਰਦੇ ਪ੍ਰਭੂ ਟੋਲਦੇ ਨੇ। ਓਏ ਸੱਜਦੇ ਝੂਠੀਏ ਜੋਤ ਜਗਦੀ, ਉਸ ਪ੍ਰਭੂ ਦੇ ਮਨ ਨਹੀਂ ਪਾ ਸਕਦੇ, ਹਾਂ ਨਹੀਂ ਪਾ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਉੱਠੋ ਗੁਰਦੇਵ ਦਿਓ ਦੇਸ਼ ਭਗਤੋ, ਕੌਮ ਸਾਹਮਣੇ ਕਰੋ ਪ੍ਰਚਾਰ ਸੱਚਾ। ਦੇਣੇ ਕੱਢ ਭੁਲੇਖੇ ਸੰਸਾਰ ਵਿੱਚੋਂ, ਬਾਬਰ ਮੰਨਦਾ ਨਹੀਂ ਨਿਰੰਕਾਰ ਸੱਚਾ, ਬਾਬਰ ਮੰਨਦਾ ਨਹੀਂ ਨਿਰੰਕਾਰ ਸੱਚਾ। ਝੂਠੇ ਭੋਗਿਆਂ ਦੇ ਬਾਜ ਖੋਲ ਦੇਣੇ, ਖੋਲ ਦੇਣੇ, ਹਾਂ ਜੀ ਖੋਲ ਦੇਣੇ। ਝੂਠੇ ਭੰਗਵਾਂ ਦੇ ਬਾਜ ਨੇ ਖੋਲ ਦੇਣੇ। ਹਸਤੀ ਹੱਕ ਆਵਾਜ਼ ਉਠਾ ਜਾਣੀ, ਹਾਂ ਹਸਤੀ ਹੱਕ ਆਵਾਜ਼ ਉਠਾ ਮਕਦੀ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੇ। ਭੁੱਖ ਦੀ ਜਿੱਤਣੀ ਆ ਕਿਰਤੀਆਂ ਨੇ, ਹਾਂ ਜੀ ਕਿਰਤੀਆਂ ਨੇ। ਕੋਈ ਭੁੱਖਾ ਜਮਾਂਦਰੂ ਨਹੀਂ ਸੌਣ ਦੇਣਾ, ਮਸਤਾ ਮਕਰ ਨਹੀਂ ਮੰਨਣੇ ਲੋਟੂਆਂ ਦੇ। ਨਿਤ ਕੌਮ ਤੇ ਆ ਜ਼ੁਲਮ ਨਹੀਂ ਢਾਉਣ ਦੇਣਾ, ਨਿਤ ਕੌਮ ਤੇ ਜ਼ੁਲਮ ਨਹੀਂ ਢਾਉਣ ਦੇਣਾ। ਆਖਿਆ ਗੁਰਾਂ ਜਗਦੀਸ਼ ਸੰਗਤਾਂ ਨੂੰ, ਸਦਾ ਕੌਮ ਨੀ ਨੀਵੀਆਂ ਪਾ ਨਹੀਂ ਪਾ ਸਕਦੀ। ਸਦਾ ਕੌਮ ਨੀ ਨੀਵੀਆਂ ਪਾ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਆਜ਼ਾਦੀ ਨਹੀਂ ਆ ਸਕਦੇ। ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਸਮਾਂ ਚੰਡੀ ਦਾ ਆ ਗਿਆ ਸੋਰ ਵੀਰੋ, ਐਵੇਂ ਰਾਣੀ ਆਜ਼ਾਦੀ ਨਹੀਂ ਆ ਸਕਦੀ। ਸਤਿ ਸ੍ਰੀ ਅਕਾਲ। ਜੋ ਗੱਜ ਕੇ ਜਕਾਰਾ ਗਜਾਵੇ, ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ, ਨਦਰੋ ਨਦਰੀ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਸੋ ਆਓ ਸਾਥ ਤੇਗ ਫਤਿਹ ਪੰਥ ਕੀ ਜੀਤ। ਰਾਜ ਕਰੇਗਾ ਖਾਲਸਾ ਰਾਜ ਕਰੇਗਾ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਸਾਧ ਸੰਗਤ ਜੀ, ਸਮਾਂ ਦਿੱਤਾ ਹੋਇਆ ਸਮਾਪਤ ਹੈ। ਸੋ ਇੱਥੇ ਹੀ ਖਿਮਨ ਜਾਚਕ ਹਾਂ। ਸੋ ਕੱਲ ਨੂੰ ਫਿਰ ਸਤਿਗੁਰੂ ਨੇ ਚਾਹਿਆ ਤੇ ਹਾਜ਼ਰੀ ਭਰਾਂਗੇ। ਸੋ ਕਿਰਪਾ ਕਰਿਓ, ਅਰਦਾਸ ਕਰਿਓ ਵਾਹਿਗੁਰੂ ਸਾਡੇ ਜਿਹੜੇ ਗਲੇ ਆ ਉਹ ਚਲਾ ਦੇਣ, ਕਿਉਂਕਿ ਲਗਾਤਾਰ ਸਭਾ ਦੇ ਨਾਲ ਵੀ ਦਿਨ ਰਾਤ ਨਿਰੰਤਰ ਸੇਵਾ ਨਿਭਾਈ ਹੈ। ਸੋ ਗੁਰਪੁਰਬ ਵਿੱਚ ਆਉਣ ਕਰਕੇ ਗਲੇ ਥੋੜ੍ਹੇ ਜਿਹੇ ਖਰਾਬ ਨੇ। ਸੋ ਕਿਰਪਾ ਕਰਕੇ ਵਾਹਿਗੁਰੂ ਸਾਨੂੰ ਆਵਾਜ਼ਾਂ ਬਖਸ਼ ਦੇਵੇ, ਸਾਡਾ ਕੰਠ ਇਹ ਸਹੀ ਰੱਖੇ ਤੇ ਅਸੀਂ ਸੰਗਤ ਦੀ ਸੇਵਾ ਕਰਦੇ ਰਹੀਏ ਜੀ। ਸੋ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਵੱਲੋਂ ਮਾਇਆ ਆਈ, ਸਤਿਕਾਰ ਆਈ ਹੈ, ਸੋ ਸਤਿਗੁਰੂ ਨਾਮ ਆਪ ਜਾਣਦੇ ਨੇ, ਕਿਰਪਾ ਕਰਨ ਸੱਚੇ ਸਤਿਗੁਰੂ ਦੀ ਸੇਵਾ
ਸਫਲੀ ਕਰਨੀ। ਸੋ ਮੋਰਚੇ ਦੀ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀਓ ਆਪ ਹੀ ਇਸ ਸਫਲਤਾ ਵਿੱਚ ਹਾਜ਼ਰ ਨਾਜ਼ਰ ਹੋ ਕੇ ਸਾਰੇ ਕੰਮ ਸਾਰੇ ਕਾਰਜ ਰਾਸ ਕਰਦੇ ਨੇ। ਵਾਹਿਗੁਰੂ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਮਾਤਾ ਸਾਹਿਬ ਕੌਰ ਕਵੀਸ਼ਰ ਜਥਾ ਜੋ ਇਹਨਾਂ ਬੀਬੀਆਂ ਨੇ ਬੱਚੀਆਂ ਨੇ ਕੱਲ੍ਹ ਤੋਂ ਲੈ ਕੇ ਇਸ ਇਨਸਾਫ ਮੋਰਚੇ ਦੀ ਹਾਜ਼ਰੀ ਭਰੀ। ਜੀ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਪਾਲ ਸਿੰਘ ਜੀ ਫਰਾਂਸ ਜਿਨ੍ਹਾਂ ਨੇ ਇਸ ਇਨਸਾਫ ਮੋਰਚੇ ਦੀ ਕੱਲੇ ਕੱਲੇ ਵੀਰਾਂ ਦੇ ਨਾਲ ਮੀਟਿੰਗ ਕਰਕੇ ਇਸ ਮੁੱਢ ਬੰਨ੍ਹਿਆ। ਉਹ ਕੁਝ ਸਮੇਂ ਵਾਸਤੇ ਆਪਣੇ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਜਿਨ੍ਹਾਂ ਨੇ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਇੱਕ ਫਰਾਂਸ ਦੇ ਵਿੱਚ ਵੀ ਪੱਗ ਦੀ ਲੜਾਈ ਲੜ ਕੇ ਉਸ ਮੋਰਚੇ ਨੂੰ ਜਿੱਤਿਆ, ਉਹ ਕੁਝ ਸਮੇਂ ਵਾਸਤੇ ਸੰਗਤਾਂ ਦੇ ਨਾਲ ਰੂਬਰੂ ਹੋਣਗੇ। ਬਾਪੂ ਪਾਲ ਸਿੰਘ ਜੀ ਫਰਾਂਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਗਾ ਹਜੇ ਦੁਪਹਿਰਾ, ਆਵਾਜ਼ ਸ਼ਾਮ ਵਾਲੀ ਆਈ ਹੈ। ਵਾਹਿਗੁਰੂ ਜੀ ਕਾ ਖਾਲਸਾ ਪਰਮ ਸਤਿਕਾਰਯੋਗ ਸਨਮਾਨਯੋਗ ਸਮੁੱਚੀ ਸ੍ਰਿਸ਼ਟੀ ਨੂੰ ਆਪਣੀ ਗਲਵੱਕੜੀ ਵਿੱਚ ਲੈਣ ਦੀ ਸਮਰੱਥਾ ਰੱਖਣ ਵਾਲੇ ਸਰਬ ਕਲਾ ਸਮਰੱਥ ਸੰਪੂਰਨ ਗੁਰੂ ਦੀ ਗੋਦ ਵਿੱਚ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਆਪਣੇ ਸਾਰਿਆਂ ਦੇ ਚੰਗੇ ਭਾਗ ਚੰਗੇ ਕਰਮ ਚੰਗੇ ਸੰਸਕਾਰ ਕਲਯੁਗ ਦੇ ਇਸ ਭਿਅੰਕਰ ਸਮੇਂ ਵਿੱਚੋਂ ਮਾਇਆ ਮੋਹ ਦੇ ਜਾਲ ਵਿੱਚੋਂ ਸਮਾਂ ਕੱਢ ਕੇ ਕੌਮੀ ਇਨਸਾਫ ਮੋਰਚੇ ਵਿੱਚ ਆਪ ਦੂਰ ਦਰਾਡੇ ਤੋਂ ਚੱਲ ਕੇ ਆਇਓ। ਮੇਰਾ ਆਪ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਸੀਸ ਝੁਕਦਾ। ਇਹ ਤੋਂ ਕੋਈ ਹੋਰ ਲਫ਼ਜ਼ ਨਹੀਂ ਮੈਂ ਜਿਹੜਾ ਬੋਲ ਸਕਾਂ ਕਿ ਕਿਹੜਾ ਲਫ਼ਜ਼ ਵਰਤੀਏ ਤੁਹਾਡੇ ਧੰਨਵਾਦ ਦਾ। ਇੱਕ ਮੇਰੀ ਬੇਨਤੀ ਹੈ, ਜਿੰਨੀ ਵੀ ਸੰਗਤ ਬਾਹਰ ਖੜੀ ਹੈ ਜੋ ਸੇਵਾਵਾਂ ਨਹੀਂ ਨਿਭਾ ਰਹੇ, ਉਹਨਾਂ ਦੇ ਚਰਨਾਂ ਵਿੱਚ ਮੇਰਾ ਸੀਸ ਝੁਕਦਾ ਹੈ ਤੇ ਮੈਂ ਬੇਨਤੀ ਕਰਦਾ ਵੀ ਇੱਤੀ ਦੂਰ ਚੱਲ ਕੇ ਹੀ ਆ ਗਏ। ਇਹ ਮੇਲਾ ਨਹੀਂ ਗਾ, ਇਹ ਕੋਈ ਫੈਸਟੀਵਲ ਨਹੀਂ ਹੈ, ਇੱਕ ਕੌਮੀ ਸੰਘਰਸ਼ ਦਾ ਮੋਰਚਾ ਹੈ। ਮੋਰਚਾ ਆ ਜੋ ਤੁਸੀਂ ਲਿਖਿਆ ਪੜ੍ਹ ਰਹੇ ਹੋ, 28 ਸਾਲ ਤੋਂ ਅੰਦਰ ਉਸ ਪਿਆਰੀ ਰੂਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਅਗਵਾਈ ਵਿੱਚ ਉਹ ਜਥੇਦਾਰ ਜਿਹਨੂੰ ਲੱਖਾਂ ਦੀ ਤਾਦਾਦ ਦੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੇ ਚੱਬੇ ਦੀ ਧਰਤੀ ਤੇ ਸਰਬਸੰਮਤੀ ਦੇ ਨਾਲ ਸਰਬੱਤ ਖਾਲਸਾ ਸੱਦ ਕੇ 10-15 ਮਿੰਟ ਜਕਾਰਿਆਂ ਦੀ ਗੂੰਜ ਜਿਹਨੂੰ ਚੁਣਿਆ, ਉਹਦੀ ਅਗਵਾਈ ਵਿੱਚ ਦਿਸ਼ਾ ਨਿਰਦੇਸ਼ਾਂ ਵਿੱਚ ਤਾਲਮੇਲ ਕਮੇਟੀ ਵੱਖ-ਵੱਖ ਜਥੇਬੰਦੀਆਂ ਦੀ ਲੈ ਕੇ ਇਹ ਮੋਰਚਾ ਆਰੰਭਿਆ। ਕਿਸੇ ਇੱਕ ਦਾ ਨਹੀਂ, ਕਿਸੇ ਇੱਕ ਮਨੁੱਖ ਦਾ, ਇੱਕ ਮਨੁੱਖ ਦੀ ਨਾ ਸੋਚ ਹੈ ਨਾ ਕਬਜ਼ਾ ਹੈ। ਮੈਂ ਬਹੁਤ ਸੀਮਤ ਸਮਾਂ ਤੁਹਾਡਾ ਲੈਣਾ ਹੈ। 2-3 ਦਿਨ ਤੋਂ ਸਿਹਤ ਥੋੜੀ ਜਿਹੀ ਠੀਕ ਨਹੀਂ, ਬੇਰਾਮੀ ਕਰਕੇ ਵੀ ਹੋ ਜਾਂਦੀ ਹੈ, ਪਰ ਮੈਂ ਫਿਰ ਇੱਕ ਹੱਥ ਜੋੜ ਕੇ ਬੇਨਤੀ ਕਰਾਂ, ਜਿਹੜੇ ਅਜੇ ਵੀ ਬਾਹਰ ਨਹੀਂ ਸੇਵਾਵਾਂ ਨਿਭਾ ਰਹੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰੋਗਰਾਮ ਤੇ 18 ਘੰਟੇ ਚੱਲਦਾ ਹੈ। ਗੁਰਬਾਣੀ ਦੇ ਪ੍ਰਵਾਹ, ਕੀਰਤਨ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਪਾਂ ਨੂੰ ਕੋਟਨ ਕਟਾਨ ਸ਼ੁਕਰ ਕਰਨਾ ਚਾਹੀਦਾ, ਜਿਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਆਜ਼ਾਦ ਬੀਆਬਾਨ 'ਚ ਦੀਵਾਨ ਸਜਾਇਆ ਜਿਹਨੇ। ਇਹ ਸਕੂਲ ਹੈ, ਇੱਥੋਂ ਆਪਾਂ ਕੁਝ ਸਿੱਖ ਕੇ ਜਾਣਾ ਵੀ ਸਾਨੂੰ ਇੱਥੇ ਬਹਿਣ ਦੀ ਲੋੜ ਕਿਉਂ ਪਈ। ਇਹ ਸੱਚਾਈ ਹੈ। ਜਦ ਮੈਂ
ਛੋਟਾ ਕੱਲੂਕਾਰਾ ਕਾਹਨੂੰਵਾਲ ਸ਼ੰਭਦਾ ਜਾਂ ਕੁੱਪਰ ਹੀਰਦੇ ਦਾ ਪੜ੍ਹਦਾ ਰਾਤ ਨੂੰ ਨੀਂਦ ਖਤਮ ਹੋ ਜਾਂਦੀ। ਇਹ ਸੋਚ ਕੇ ਕਿ 30-35 ਹਜ਼ਾਰ ਪਰਿਵਾਰ ਦੇ ਜੀ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਹੋਣਾ ਦੀ ਗਵਾਹੀ ਵਿੱਚ ਸ਼ਹੀਦ ਕਰਾ ਕੇ ਸ਼ਹੀਦ ਹੋ ਕੇ ਜਦੋਂ ਲੰਮੇ ਪਏ ਨੇ, ਤੜਫ ਰਹੇ ਨੇ। 19 ਫੱਟ ਜੋ ਇਤਿਹਾਸ ਦੱਸਦਾ ਜਥੇਦਾਰ ਚੜ੍ਹਤ ਸਿੰਘ ਦੇ, 22 ਫੱਟ ਇਤਿਹਾਸ ਦੱਸਦਾ ਜਥੇਦਾਰ ਜੱਸਾ ਸਿੰਘ ਆਹਲੂਵਾਲ ਦੇ ਲੱਗੇ ਫੱਟੜ ਹੋਏ ਪਏ ਨੇ। ਉਹਨਾਂ ਨੂੰ ਜਥੇਦਾਰ ਜੱਸਾ ਸਿੰਘ ਆਹਲੂਵਾਲੀਏ ਨੂੰ ਘੋੜਾ ਆਫਰ ਕੀਤਾ, ਘੋੜਾ ਲਿਆਂਦਾ ਵੀ ਨਿਕਲ ਚਲੋ ਤੁਸੀਂ ਜ਼ਖਮੀ ਹੋ। ਉਹ ਕਹਿੰਦਾ ਮਰਦਾਂ ਦਾ ਕੰਮ ਨਹੀਂ ਹੈ। ਪਰ ਇੱਕ ਅਜੀਬ ਹੈ, ਉਹਦੀ ਸਾਰੀ ਉਹ ਫੈਮਿਲੀ ਸੀ ਵੀ 30-35 ਹਜ਼ਾਰ ਬੱਚੇ, ਬੁੱਢੇ, ਬੀਬੀਆਂ ਸ਼ਹੀਦ ਹੋਏ ਪਏ ਨੇ, ਤੜਫ ਰਹੇ ਨੇ। ਉਹ ਕਿੱਦਾਂ ਦੇ ਜਥੇਦਾਰ ਹੋਣਗੇ? ਇਹ 5 ਫਰਵਰੀ 1762 ਦੀ ਆ, ਬਦਾਲੀ ਦੇ ਸਮੇਂ ਦੀ, ਤੇ ਅਕਤੂਬਰ ਨਵੰਬਰ 'ਚ ਦੀਵਾਲੀ ਹੁੰਦੀ। ਇੰਨਾ ਕੁਛ ਕਰਾ ਕੇ ਵੀ ਉਹਨੇ ਦੀਵਾਲੀ ਤੇ ਜਾ ਕੇ ਬਦਾਲੀ ਨੂੰ ਚੈਲੰਜ ਕਰ ਦਿਆ, ਆ ਜਾ ਬਈ ਤੈਨੂੰ ਯੁੱਧ ਕਰਕੇ ਦਿਖਾਈਏ। ਉਹਨਾਂ ਪਾਸ ਸਵੈ ਮਾਣ ਤੇ ਅਣਖ ਕੁੱਟ-ਕੁੱਟ ਕੇ ਪਈ ਹੋਈ। ਜੰਗ ਚਾਹੇ ਲਿਖਤੀ ਹੈ, ਸ਼ਬਦੀ ਹੈ, ਚਾਹੇ ਹਥਿਆਰਬੰਦ ਹੈ, ਸਵੈ ਮਾਣ ਤੇ ਅਣਖ ਤੋਂ ਬਿਨਾਂ ਜਿੱਤੀ ਨਹੀਂ ਜਾ ਸਕਦੀ। ਤੁਹਾਨੂੰ ਇਹ ਅਸੀਂ ਤਾਂ ਵਿਸ਼ਵਾਸ ਦਿਵਾ ਸਕਦੇ ਹਾਂ, ਇਹ ਜਿਹੜੀ ਮਕਾਮ ਤੇ ਅਸੀਂ ਪੁੱਜੇ ਹਾਂ, ਇੱਕ ਦਿਨ ਦਾ ਕੰਮ ਨਹੀਂ ਹੈ। ਇਹ ਸਾਰਿਆਂ ਦੇ ਚਰਨਾਂ ਵਿੱਚ ਜਾ ਕੇ ਬੇਨਤੀਆਂ ਕੀਤੀਆਂ, ਅਰਦਾਸਾਂ ਕੀਤੀਆਂ, ਵਾਰ-ਵਾਰ। ਆਹ ਜਿਹੜੇ ਮੁੱਦੇ ਨੇ, ਵਿਦੇਸ਼ੀ ਪ੍ਰਵਾਸ ਹੈ, ਪ੍ਰਵਾਸੀ ਆਮਦ ਹੈ, ਇਹਨਾਂ ਨੇ ਪੰਜਾਬ ਨੂੰ ਲਗਭਗ ਪੰਜਾਬ ਦਾ ਉਜਾੜਾ ਹੋ ਚੁੱਕਾ ਜੀ। ਪੰਜਾਬ ਦੀ ਲਗਭਗ ਬਰਬਾਦੀ ਹੈ। ਇਹ ਸੱਚਾਈ ਹੈ, ਕੋਈ ਮੁਨਕਰ ਨਾ ਹੋਵੇ ਇਸ ਤੋਂ। ਇੱਕ ਵੀ ਮਨੁੱਖ ਇੱਥੇ ਰਹਿਣ ਨੂੰ ਤਿਆਰ ਨਹੀਂ। ਇਸ ਗੁਰੂਆਂ ਦੀ, ਪੀਰਾਂ ਦੀ, ਸ਼ਹੀਦਾਂ ਦੀ ਪਾਕ ਪਵਿੱਤਰ ਧਰਤੀ ਦੇ ਕੋਈ ਰਹਿਣ ਨੂੰ ਤਿਆਰ ਨਹੀਂ। ਉਹਨਾਂ ਨੇ ਮਾਹੌਲ ਇਹੋ ਜਿਹਾ ਸਿਰਜਿਆ, ਸਾਡਾ ਮੋਹ ਹੀ ਟੁੱਟ ਗਿਆ ਇਸ ਧਰਤੀ ਉੱਤੇ। ਉਹ ਆਪਾਂ ਕਾਰਨ ਲੱਭੇ, ਲੋਕਾਂ ਦੇ ਵਿੱਚ, ਲੀਡਰਾਂ 'ਚ ਮਿਲਣਾ ਸ਼ੁਰੂ ਕੀਤਾ ਤੇ ਬੇਨਤੀ ਕੀਤੀ, ਏਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਗੁਰੂ ਵੀ ਇਹੀ ਹੈ, ਕੋਈ ਹੋਰ ਗੁਰੂ ਨਹੀਂ। ਬਾਣੀ ਵੀ ਇਹ ਪੜ੍ਹਦੇ ਆ। ਇਹ ਬੈਠ ਕੇ ਫਿਰ ਬਹਿੰਦੇ ਕਿਉਂ ਨਹੀਂ? ਇੱਕ ਤਾਂ ਕਿਉਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਸਿਧਾਂਤ ਦੀ ਸਮਝ ਹੀ ਨਹੀਂ। ਜਿੰਨਾ ਚਿਰ ਸ਼ਾਇਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ 21 ਅੰਗ ਦੇ ਉੱਤੇ ਸ਼ਬਦ ਹੈ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਨੀ ਆਸ, ਤੂੰ ਸਰਬ ਜੀਆਂ ਪ੍ਰਤਪਾਲ ਹੀ ਲੇਖੇ ਸਾਸ ਕਰਾ। ਜਿੰਨਾ ਚਿਰ ਮਨੁੱਖ ਦੇ ਅੰਦਰ ਮਰਨ ਦਾ ਡਰ ਆ ਤੇ ਬਣਨ ਦੀ ਲਾਲਸਾ, ਇੱਥੇ ਮੈਂ ਆਵਾਂ, ਮੈਨੂੰ ਪ੍ਰਧਾਨ ਸਾਹਿਬ ਕਹਿਣ, ਜਥੇਦਾਰ ਸਾਹਿਬ ਕਹਿਣ, ਸਿੰਘ ਸਾਹਿਬ ਕਹਿਣ, ਖਜ਼ਾਨਚੀ ਸਾਹਿਬ ਕਹਿਣ, ਸੰਗਤ ਤੇ ਮਰਨ ਦਾ ਡਰ ਆ ਜਾਂ ਜੇਲ੍ਹ ਤੇ ਜਾਣ ਦਾ ਡਰ ਆ, ਉਹ ਮਨੁੱਖ ਗਵਾਹੀ ਨਹੀਂ ਕਰ ਸਕਦਾ ਕਿਸੇ ਕੋਲ। ਮੈਨੂੰ ਇੱਕ ਬੜੇ ਪਤਵੰਤੇ ਨੇ 3 ਸਾਲ ਪਹਿਲਾਂ ਫੋਨ ਕੀਤਾ ਕਿ ਅਸੀਂ ਜਥੇਬੰਦੀ ਬਣਾ ਰਹੇ ਹਾਂ, ਤੁਸੀਂ ਸਾਡਾ ਸਾਥ ਦਿਓ। ਮੈਂ ਕਿਹਾ ਜੀ ਤੁਹਾਨੂੰ ਜੇਲ੍ਹ ਤੋਂ ਜਾਣ ਦਾ ਡਰ ਤਾਂ ਨਹੀਂ ਲੱਗਦਾ? ਕਿਤੇ ਡਰ ਤਾਂ ਹੈ। ਮੈਂ ਕਿਹਾ ਮਰਨ ਦਾ? ਕਹਿੰਦਾ ਉਹ ਤਾਂ ਹੈ। ਮੈਂ ਕਿਹਾ ਜਥੇਬੰਦੀ ਨਹੀਂ ਕਾਮਯਾਬ ਹੋਣੀ ਜੇ ਤੁਹਾਨੂੰ ਇਹ ਡਰ ਹੈ, ਕਦੀ ਨਹੀਂ ਹੋ ਸਕਦੀ। ਤੁਸੀਂ ਸਾਰੇ ਚੱਲ ਕੇ ਆਇਓ, ਤੁਹਾਡਾ ਸਿਰ ਮੱਥੇ। ਬੰਦਾ ਕਈ ਵਾਰੀ ਸੋਚਦੇ ਨੇ 3-4 ਇਹ ਬੰਦੇ ਕੀ ਕਰਨਗੇ। ਬੰਦਾ ਸਿੰਘ ਬਹਾਦਰ ਪਾਸ ਕਿੰਨੀ ਫੌਜ ਸੀ? ਫੌਜ ਸੀ ਕਿਸੇ 25 ਸਿੰਘ ਸਨ, 5 ਤੀਰ। ਨਾ ਸਕਿੱਲ ਫੌਜ,
ਨਾ ਪੈਸਾ, ਕਿਉਂਕਿ ਪੈਸੇ ਫੌਜ ਹਥਿਆਰਾਂ ਨਾਲ ਜੰਗ ਜਿੱਤੀ ਜਾਂਦੀ। ਉਹਦੇ ਪਾਸ ਕੀ ਚੀਜ਼ ਸੀ ਜੀ? ਗੁਰੂ ਗੋਬਿੰਦ ਸਿੰਘ ਦਾ ਥਾਪੜਾ, 5 ਤੀਰ ਥਾਪੜਾ, 5 ਤੀਰ, ਤੇ ਉਹਦੇ ਅੰਦਰ ਭਰੀ ਸੀ ਸਵੈ ਮਾਣ ਤੇ ਅਣਖ। ਜਦੋਂ ਮਨੁੱਖ ਸਵੈ ਮਾਣ ਤੇ ਅਣਖ ਦੇ ਨਾਲ ਤੁਰਦਾ, ਕੋਈ ਜੰਗ ਨਹੀਂ ਜਿਹੜੀ ਉਹ ਹਾਰ ਜਾਵੇ। ਇਹ ਤੁਹਾਨੂੰ ਯਕੀਨ ਦਿਵਾਉਂਦੇ, ਇੱਥੋਂ ਨਾ ਤਾਂ ਕੋਈ ਪੈਸੇ ਦੀ ਹੇਰਾਫੇਰੀ ਹੋਊਗੀ, ਨਾ ਹੀ ਇਹ ਜਿਹੜੇ 5-7 ਆ। ਮੈਂ ਇੱਥੇ ਪ੍ਰਸ਼ਾਸਨ ਨੂੰ ਇੱਕ ਦਿਨ ਕਿਹਾ ਸੀ, ਤੁਹਾਡਾ ਵਾਹ ਕਮਲਿਆਂ ਨਾਲ ਪੈ ਗਿਆ। ਅਸੀਂ ਹੈਗੇ ਕਮਲੇ, ਲੀਡਰ ਸੀ ਹੈ ਕੋਈ ਨਹੀਂ, ਤੇ ਕਮਲਿਆਂ ਨਾਲ ਕਮਲੀ ਗੱਲ ਕਰਨੀ ਪੈਣੀ, ਲੱਲੇ ਪੱਪੇ ਨਹੀਂ ਚੱਲਣੇ। ਇਹ 9ਵੇਂ ਸਿੰਘ ਇੱਥੇ ਹੋਣਗੇ ਤੇ ਫੈਸਲਾ ਹੋਣਾ, ਜਿਹੜੀ ਮਰਜ਼ੀ ਗੱਲ ਕਰੇ ਉਦੋਂ ਥੱਲੇ ਗੱਲ ਹੀ ਨਾ ਕਰੇ। ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ, ਤੁਸੀਂ ਸਾਥ ਦਿਓ। ਲੋਕ ਸ਼ਕਤੀ ਮੋਹਰੇ ਦੁਨੀਆ ਦੀ ਤਾਕਤ ਕੋਈ ਖੜੀ ਨਹੀਂ, ਕੋਈ ਨਹੀਂ ਖੜੀ, ਪਰ ਜਿਹੜੀ ਲੋਕ ਸ਼ਕਤੀ ਨੂੰ ਅੱਗੇ ਲਿਜਾਣ ਵਾਲੇ ਇਮਾਨਦਾਰ ਹੋਣ। ਇਹ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਕਿ ਕਦੀ ਇਹ ਛੜਕਣਗੇ ਨਹੀਂ। ਬਾਪੂ ਗੁਰਚਰਨ ਸਿੰਘ ਹੋਣੀ, ਦਾਸ ਨੂੰ ਵੀ ਜਿਹੜੇ ਵੀਰ ਜਾਣਦੇ ਨੇ, ਹੋਰਾਂ ਨੂੰ ਵੀ ਜਾਣਦੇ ਨੇ, ਇਹ ਬਹੁਤ ਹੀ ਲੰਬੇ ਸੰਘਰਸ਼ ਵਿੱਚੋਂ ਲੰਘੇ। ਮੈਂ 7-8 ਸਾਲ ਜੇ ਦੀ ਕੋਈ ਗੱਲ ਨਹੀਂ ਕਰਦਾ। ਸਾਡੇ ਵੀਰ ਬੈਠੇ ਨੇ, ਰਜਿੰਦਰ ਸਿੰਘ, ਜਿਨ੍ਹਾਂ ਨੂੰ ਪਤਾ ਜੂਕੇ ਸਾਰੀ ਜ਼ਿੰਦਗੀ ਉਹਨਾਂ ਨੇ 35 ਸਾਲ ਜੇਲ੍ਹਾਂ ਚ ਗਾਲ, ਬਿਨਾਂ ਛੁੱਟੀ ਤੋਂ ਉਹਨੂੰ ਕਹਿੰਦੇ ਨਿੱਗਰ ਕੈਦ, ਉਹ ਕੱਟੀ ਹੈ ਕਿਹਦੀ ਖਾਤਰ? ਕਿ ਸਾਡੇ ਚਿਹਰਿਆਂ ਮੂਹਰੇ ਤੇ ਦਾੜੇ ਰਹਿਣ। ਜਦੋਂ ਬੇਅਦਬੀ ਹੁੰਦੀ ਕਿਸੇ ਕੌਮ ਦੀ, ਤੇ ਪਰਮੇਸ਼ਰ ਕਾਲਪੁਰ ਕਿਹੋ ਜਿਹੀਆਂ ਰੂਹਾਂ ਭੇਜਦੇ ਨੇ, ਉਹਨਾਂ ਦਾ ਵਿਸ਼ੇਸ਼ ਸਨਮਾਨ ਹੋਣਾ ਹੈ। ਮੈਂ ਨਾ ਬੋਲਣ ਲੱਗਾ, ਇੱਕ ਬੇਨਤੀ ਹੋਰ ਹੈ, ਸਭ ਤੋਂ ਔਖਾ ਕੰਮ ਮੇਰੇ ਜ਼ਿੰਮੇ ਲੱਗਾ। ਸਾਡੀ ਇੱਕ ਟੀਮ ਆ ਸਟੇਜ ਦੀ ਸੇਵਾ, ਦੁਨੀਆ ਦੇ ਮੈਨੂੰ ਔਖੇ ਤੋਂ ਔਖੇ ਕੰਮਾਂ 'ਚੋਂ ਹੀ ਲੱਗਾ। ਜੇ ਇਸ ਮਨੁੱਖ ਨੂੰ ਟਾਈਮ ਨਾ ਦਿੱਤਾ, ਗੁੱਸੇ ਹੋ ਜਾਣਾ। ਜੇ ਅਸੀਂ ਇਹਨੂੰ ਆਪਣਾ ਕੰਮ ਸਮਝੀਏ, ਆਪਣਾ ਸਾਡਾ ਕੰਮ ਹੈ, ਹਜੇ ਅਸੀਂ ਕਈ ਸਮਝੇ ਇਹਨਾਂ ਦਾ ਕੰਮ ਆ। ਅੱਜ ਬਹੁਤ ਬਹੁਤ ਵੱਡੀਆਂ ਗੁਰਮੁਖ ਪਿਆਰੀਆਂ ਰੂਹਾਂ ਪਹੁੰਚੀਆਂ ਨੇ ਤੇ ਪਹੁੰਚ ਰਹੀਆਂ ਨੇ। ਇੱਕ ਬੇਨਤੀ ਜ਼ਰੂਰ ਆ, ਜਿੱਥੇ ਮੇਰੀ ਆਵਾਜ਼ ਜਾਂਦੀ, ਜਿਹੜੇ ਸੁਣਦੇ ਨੇ ਦੇਸਾਂ ਵਿਦੇਸਾਂ ਵਿੱਚ ਵੀ, 26 ਜਨਵਰੀ ਨੂੰ ਆਪਾਂ ਐਡਾ ਤਕੜਾ ਪ੍ਰੋਗਰਾਮ ਰੱਖਿਆ ਹੈ। ਇਹ ਸੱਚ ਹੈ, ਸਰਕਾਰ ਦੀਆਂ ਚੂੜਾਂ ਹਿਲ ਜਾਣਗੀਆਂ। ਬੋਲੇ ਸੋ ਨਿਹਾਲ। ਬਿਲਕੁਲ ਪੈਰ ਨਹੀਂ ਲੰਘੇ, ਗਰੰਟੀ ਹੈ ਇਸ ਗੱਲ ਦੀ। ਇਹ ਪੰਜਾਬ ਆ, ਇਹਨਾਂ ਨੂੰ ਦੱਸਿਆ ਜਿੱਦਣ ਅਸੀਂ ਇੱਧਰ ਨੂੰ ਹੋਏ ਚੰਡੀਗੜ੍ਹ ਵਾਲੋਂ, ਚੂੜਾਂ ਤੁਹਾਡੀਆਂ ਵੀ ਹਿਲਾਉਣੀਆਂ। ਹਿਲਾਉਣੀਆਂ ਕਿੱਦਾਂ ਜੀ? ਤੁਹਾਡੇ ਪਿਆਰ ਸਦਕਾ, ਤੁਹਾਡੀ ਸ਼ਕਤੀ ਨਾਲ। ਅਸੀਂ ਕੀ ਚੀਜ਼ ਆ? ਕੁਛ ਵੀ ਨਹੀਂ। ਜਦੋਂ ਤੁਹਾਡੀ ਸ਼ਕਤੀ ਸਾਡੇ ਨਾਲ ਹੋਈ ਲੋਕਾਂ ਦੇ, ਇਹ ਖੰਡਗੇ ਨਹੀਂ ਮੈਦਾਨ 'ਚ, ਗਰੰਟੀ ਹੈ, ਬਿਲਕੁਲ ਨਹੀਂ ਖੰਡਗੇ। ਤੁਸੀਂ ਸਾਥ ਜਿਹਦਾ ਦੇ ਰਹੇ ਹੋ, ਜਿਹੜਾ ਦੇ ਰਹੇ ਹੋ, ਜਿੰਨੇ ਲੰਗਰਾਂ ਦੀ ਸੇਵਾ ਕਰਦੇ ਨੇ, ਜੋੜਿਆਂ ਦੀ ਕੋਈ ਸੇਵਾ ਕਰਦਾ, ਵੱਖ-ਵੱਖ ਸੇਵਾਵਾਂ ਕਰਦੇ ਨੇ, ਉਹ ਸ਼ਬਦ ਹੀ ਨਹੀਂ ਕਿ ਅਸੀਂ ਉਹਨਾਂ ਲਈ ਬੋਲ ਸਕੀਏ। ਧੰਨਵਾਦ। ਸਾਡੇ ਪਾਸ ਬੇਅੰਤ ਮਾਇਆ ਆਈ ਹੈ, ਹੋਰ ਵੀ ਮਾਇਆ ਆ ਰਹੀ ਹੈ। ਇੱਕ ਬੇਨਤੀ ਤੇ ਇਹ ਹੈ, ਕਿਸੇ ਵੀ ਵੀਰ ਨੇ ਕਿਸੇ ਨੂੰ ਮਾਇਆ ਫੜਾਉਣੀ, ਰਸੀਦ ਜ਼ਰੂਰ ਲੈਣੀ। ਇੱਥੇ ਵੀ ਆ, ਉੱਥੇ ਕਾਊਂਟਰ ਵੀ ਹੈ। ਦੂਸਰਾ, ਜਿਹੜੇ ਵੀ ਬੁਲਾਰੇ ਨੇ ਬੋਲਣਾ ਚਾਹੁੰਦੇ ਨੇ, ਨਾਂ ਲਿਖਾ ਕੇ ਸੰਗਤ ਵਿੱਚ ਬੈਠ। ਹਰ ਹਾਲਤ ਵਿੱਚ ਸਾਡੀ ਕੋਸ਼ਿਸ਼ ਹੋਵੇਗੀ ਉਸ ਨੂੰ ਟਾਈਮ ਦਿੱਤਾ ਜਾਵੇ। ਇਹ ਹੱਥ ਜੋੜ ਕੇ ਬੇਨਤੀ ਹੈ। ਸਾਡੇ ਪਾਸ ਜੋ ਮਾਇਆ ਆਈ ਹੈ, ਜੋ ਮੈਨੂੰ ਪਹਿਲਾਂ ਲਿਸਟ ਮਿਲੀ ਆ, ਬਾਅਦ 'ਚ ਬੋਲਣਗੇ ਵੀਰ ਜੀ। ਸ਼ਹੀਦ ਹਰਮੇਸ਼ ਸਿੰਘ ਮੈਮੋਰੀਅਲ ਫਾਊਂਡੇਸ਼ਨ ਸਮਰਾਲਾ ਖੁਰਦ ਤੋਂ 1000 ਰੁਪਇਆ ਜੀ। ਕਵੀਸ਼ਰ ਦਿੱਤਾ ਬੀਬੀਆਂ ਦਾ, ਇਹਨਾਂ ਨੇ 200 ਰੁਪਇਆ। ਇਹ ਦੇਖੋ ਕਿੱਦਾਂ ਦੀ ਖੇਡ ਹੈ ਕਿ ਬਾਕੀ ਥਾਵਾਂ ਤੋਂ ਕਮਿਸ਼ਨ ਲੈਂਦੇ ਨੇ, ਜਾਂ ਇੱਥੇ ਵੀ ਇਹਨਾਂ ਨੂੰ ਸੇਵਾ ਦਿੱਤੀ ਜਾਂਦੀ ਤੇ ਇੱਥੇ ਦੇ ਕੇ ਜਾਂਦੇ ਨੇ। ਗੁਪਤ ਸੇਵਾ 1000 ਰੁਪਇਆ। ਕੁਲਦੀਪ ਸਿੰਘ ਦੁਆਬਾ ਕਿਸਾਨ ਯੂਨੀਅਨ ਵੱਲੋਂ 1000 ਰੁਪਇਆ ਜੀ। ਗਰਚਾ ਪਿੰਡ ਨਵਾਂ ਸ਼ਹਿਰ ਤੋਂ ਸੰਗਤ ਵੱਲੋਂ
15,100 रुपया। अवतार सिंह दुआबा किसान यूनियन वालों 5100, गुप्त सेवा 500 रुपया। हरदयाल सिंह वालों 500 रुपया। कुलदीप सिंह वालों 100 रुपया। सुखदयाल सिंह वालों 500 रुपया, गुप्त सेवा 500 रुपया। जरनैल सिंह वालों 500 रुपया। बलविंदर सिंह वालों 500 रुपया। नछत्तर सिंह वालों 1000 रुपया। भाई रजिंदर सिंह दे नाल जो मुगलवार पिंड है गुरदासपुर च, जिन्हां ने बहुत ही लंबी, मेरा ख्याल नहीं इंग्लैंड दे विच किसी नूं 35 साल की कैद हुई। क्यों हुई जी? एक दुष्ट बंदा दर्शन दासिया ਜਿਹੜੇ जानते ने, उन्हें इन्ना गुमराह किया लोगों नूं, गुरु ग्रंथ साहब के बराबर नहीं उपर मनना पिया। ये उहदे नाल रहे, उन्होंने कल्ले नूं जिथे मर्जी मार सकते सी। मीना भी नाल रह के इन्होंने वाचिया, कहते उदों इन्हूं दसना है जिहड़ा कहंदा है कि मैं मर के जींदा हो जाना। ऐलान से उहदा लोकां दे, उहदे चेलियां दे। ये कहते उदों करना उहदा काम जदों कथा करदा होया, जदों गल कहंदा होया। ये गुरु की कृपा चूंकार अज हमा हील ते दर गुजस हलाल अस बरदन बा शमीर दस। जदों फिर सारे चल सिरे मुक जाते, फिर सिख ने दस एक कृपान कल ही पाई है। इन्होंने अकाल पुरख ने इन्हों तो कारज कराया, तो बड़ी लंबी इन्होंने जेल में कैद कट्टी है। तो मेरा इन्हों के चरणों में सीस चुकता। इन्हों के नाल जसकरण सिंह जी फ्रांस तो आए ने, उन्होंने भी बहुत बहुत धन्यवाद। बसंत सिंह जी पंज हत्था। एक बहुत ही प्यारी रूह आई है खट्टा सिंह, जिन्होंने बड़ी मेहनत करके संघर्ष करके उस दुनिया के इस एशिया के गंदे तो गंदे इंसान नूं जेल दियां काल कोठियां च पहुंचाया। गुरमीत राम रहीम इन्हां दी गवाही ना वो भी आए ने, उन्हां दा भी सन्मान करते हैं असीं। दुआबा किसान कमेटी पंजाब दे सूबा प्रधान जंगवीर सिंह चौहान ते सीनियर मीत प्रधान रणजीत सिंह बाजवा बहुत ही वड्डा जत्था लैके आए ने। मैं फिर बेनती करा, सारिया किसान यूनियन ने, जो संयुक्त किसान यूनियन ने, उन्होंने सारिया ने मता पास किया। उन्होंने सारिया यूनियन का, उन्होंने प्रधानों का, वर्करां का बहुत बहुत धन्यवाद, जिन्होंने इस कौज नूं अपना काम समझ के कौमी इंसाफ मोर्चे वास्ते उन्होंने फैसला किया। साथ भी दे रहे हैं, बहुत बहुत वड्डे जथे भी लैके आ रहे हैं। अवतार सिंह पलाकी उन्होंने नाल आए ने, परमिंदर सिंह समरा, सतपाल सिंह मिर्जापुर, इन्हों का सारिया का बहुत बहुत धन्यवाद। उन्होंने नाल ही ने कमल मान, बलविंदर सिंह बैंस, बलविंदर सिंह सोहिया, ते नाल ही ने सरबत दा भला सेवा सोसाइटी जो एंबूलेंस चला रही ने, जथेदार दविंदर सिंह बूलका। इन्हां सारियां दा बहुत बहुत धन्यवाद जी, तह दिलों। फिर दोबारा बेनती है, कोई ना विसर जाए। ये साडे को तो इवें ना ने ना उत्थे लागे हाजिर। जदों तुसीं कदम चले हो ना, घरों चले हो, एक कौमी इंसाफ मोर्चे वास्ते सतगुरां ने उदों ही तुहाडी ला ली हाजिरी। पर फिर भी असी दुनियावी जीव हाँ, कई बार सोचते भी ने साडे वीर, साडा तो ना ही नहीं बोलिया। असी उन्हां दा भी हर मनुख दा जो साडे कोल लिस्ट आवेगी, जिन्हां ने माया की सेवा करते हैं, तनो मनो करते हैं, उन्हां दा बहुत बहुत धन्यवाद। अगले प्रोग्राम तो पहला कुछ होर अनाउंसमेंटां ने। सहल कुमार पिंड सील पटियाला तो 50 रुपए, महेंद्र सिंह मलोआ 500 रुपए, खरड़ तो संगत आई है जी, उन्होंने वालों 1000 रुपया, गोपत दान 2000 रुपए, मेहमा सिंह ढींडसा मोहाली तो 200 रुपया, गुरमीत सिंह 500 रुपए,
ਕਿਰਪਾਲ ਸਿੰਘ ਵੱਲੋਂ 500 ਰੁਪਇਆ, ਜਸਵਿੰਦਰ ਸਿੰਘ ਵੱਲੋਂ 5100 ਰੁਪਏ, ਮਹਿਤਾਬ ਸਿੰਘ ਵੱਲੋਂ 500 ਰੁਪਏ, ਗੁਰਮੇਲ ਸਿੰਘ ਵੱਲੋਂ 1000 ਰੁਪਇਆ, ਸੰਤੋਖ ਸਿੰਘ ਵੱਲੋਂ 500 ਰੁਪਏ, ਭੁਪਿੰਦਰ ਸਿੰਘ ਵੱਲੋਂ 1000 ਰੁਪਇਆ। ਜਿਨ੍ਹਾਂ ਸਤਿਗੁਰਾਂ ਪਾਸ ਰੋਮ ਰੋਮ ਸਵਾਸ ਸਵਾਸ ਅਰਦਾਸ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ। ਜਿਨ੍ਹਾਂ ਵੀ ਵੀਰਾਂ ਨੇ ਜਿੱਦਾਂ ਦੀ ਵੀ ਸੇਵਾ ਕੀਤੀ ਹੈ, ਤਨ ਨਾ ਮਨ ਨਾ ਧਨ ਨਾ ਆਪ ਜਾਣੀ ਜਾਣ ਹੋ, ਉਹਨਾਂ ਨੂੰ ਪੂਰਨ ਗੁਰਸਿੱਖੀ ਪੁਰਾਤਨ ਗੁਰਸਿੱਖਾਂ ਵਾਲੀ ਕਹਿਣੀ ਕਰਨੀ ਉੱਠਣੀ ਬੈਠਣੀ ਸਹਿਣੀ ਬਖਸ਼। ਹੁਣ ਭਾਈ ਰਜਿੰਦਰ ਸਿੰਘ ਹੋਣੀ ਜੋ ਮੁਗਲਵਾਲ ਤੋਂ ਨੇ, ਉਹਨਾਂ ਦਾ ਸਨਮਾਨ ਹੋਣਾ। ਬਾਪੂ ਗੁਰਚਰਨ ਸਿੰਘ ਹੋਣਾ ਨੂੰ ਬੇਨਤੀ ਹੈ 2 ਸ਼ਬਦ ਜ਼ਰੂਰ ਬੋਲਣ। ਇਹ ਸੱਚਾਈ ਹੈ, ਤੁਹਾਡੀਆਂ ਸੀਸਾਂ ਨਾਲ ਗੁਰੂ ਦੇ ਥਾਪੜਿਆਂ ਨਾਲ ਮੈਂ ਬੋਲ ਰਿਹਾ। ਇਹ ਕਈ ਵਾਰੀ ਔਲੀਆਂ ਆਈਆਂ ਨੇ ਅਤੇ ਹੁਣ ਵੀ ਥੋੜ੍ਹੀ ਜਿਹੀ ਸਿਹਤ ਠੀਕ ਨਹੀਂ, ਪਰ ਉਹ ਜ਼ਰੂਰਤ ਸਮਝੀ ਹੈ ਕਿ ਸੈਕਟਰੀ ਸਾਹਿਬਾਨ ਬਹੁਤ ਸੋਹਣੀ ਸੇਵਾ ਨਿਭਾ ਰਹੇ ਨੇ, ਥੋੜ੍ਹੇ ਜਿਹੇ ਨਵੇਂ ਨੇ, ਜਾਣਕਾਰੀ ਘੱਟ ਹੈ ਇਹਨਾਂ ਬਾਰੇ, ਤਾਂ ਬੋਲਣਾ ਪਿਆ ਹੈ। ਸੋ ਜਸਕਰਨ ਸਿੰਘ ਜੀ ਆ ਜਾਣ ਨਾਲ, ਚਲੋ ਸਾਡੀ ਫੋਟੋ ਹੋ ਜਾਏਗੀ। ਸਾਰੇ ਜਕਾਰਾ ਛੱਡਣਾ ਹੈ, ਇੱਦਾਂ ਦੀਆਂ ਰੂਹਾਂ ਘੱਟ ਹੀ ਦੁਨੀਆ 'ਤੇ ਆਉਂਦੀਆਂ। ਬੋਲੇ ਸੋ ਨਿਹਾਲ। ਅਗਲਾ ਪ੍ਰੋਗਰਾਮ ਮੈਂ ਵੀਰ ਜੀ ਹੁਣਾਂ ਨੂੰ ਬੇਨਤੀ ਕਰਾਂਗਾ, ਬਾਪੂ ਗੁਰਚਰਨ ਸਿੰਘ ਜੀ ਜੋ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਪਿਤਾ ਨੇ ਬਾਪੂ ਗੁਰਚਰਨ ਸਿੰਘ ਜੀ, ਉਹ 2-4 ਮਿੰਟ ਵਾਸਤੇ ਸੰਗਤਾਂ ਨੂੰ ਸੰਬੋਧਨ ਹੋਣਗੇ। ਅਗਲਾ ਪ੍ਰੋਗਰਾਮ ਜਿਹੜਾ ਰੂਟੀਨ ਨਾਲ ਚੱਲਦਾ, ਸਾਡੇ ਪਾਸ ਪ੍ਰੇਮ ਸਿੰਘ ਹੁਣਾਂ ਦਾ ਜਥਾ ਬੈਠਾ, ਕੱਲ੍ਹ ਦੇ ਬੈਠੇ ਨੇ, ਪਰ ਫਿਰ ਹੱਥ ਜੋੜ ਕੇ ਬੇਨਤੀ ਆ, ਇਹ ਪ੍ਰੋਗਰਾਮ ਆਪਣਾ ਹੈ, ਇਹਨੂੰ ਆਪਣਾ ਸਮਝ ਕੇ ਆਪਾਂ ਚਲਾਉਣਾ। ਮੈਂ ਵੰਡ ਆਪਾਂ ਕੋਸ਼ਿਸ਼ ਕਰਾਂਗੇ ਸਮੇਂ ਦੀ ਹਰ ਇੱਕ ਨੂੰ ਮਿਲਦੇ। ਬਾਪੂ ਗੁਰਚਰਨ ਸਿੰਘ ਸਤਿ ਸ੍ਰੀ ਅਕਾਲ। ਸਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਲੱਗੇ ਕੌਮੀ ਇਨਸਾਫ ਮੋਰਚੇ ਵਿੱਚ ਪਹੁੰਚੇ ਗੁਰੂ ਰੂਪ ਖਾਲਸਾ ਜੀ ਦਾਸ ਆਪਣੇ ਵੱਲੋਂ ਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਬੁਲਾਈ ਫਤਿਹ ਸਾਂਝ ਪਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਜਿੱਥੇ ਮੋਰਚਾ ਉਹਨਾਂ ਦੇ ਸਤਿਕਾਰ ਵਜੋਂ ਵੀ ਲੱਗਿਆ, ਉੱਥੇ ਸਾਡੇ ਉਹ ਬੰਦੀ ਸਿੰਘ ਜਿਨ੍ਹਾਂ ਨੇ ਕੌਮੀ ਕਾਰਜ ਕਰਕੇ ਜੇਲ੍ਹਾਂ 'ਚ ਗਏ, ਉਹਨਾਂ ਦੇ ਰਿਹਾਈਆਂ ਲਈ ਹੈ। ਸੋ ਜਿਹੜੀਆਂ ਵੀ ਸੰਗਤਾਂ ਇਸ ਕੌਮੀ ਇਨਸਾਫ ਮੋਰਚੇ ਵਿੱਚ ਹਾਜ਼ਰੀਆਂ ਲਵਾ ਰਹੀਆਂ, ਸੇਵਾਵਾਂ ਨਿਭਾ ਰਹੀਆਂ, ਜਥੇਬੰਦਕ ਰੂਪ ਵਿੱਚ ਨਿੱਜੀ ਤੌਰ 'ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਜਿਹੜਾ ਮੋਰਚਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਚੱਲ ਰਿਹਾ, ਇਸ ਦੀ ਕਮਾਨ ਕਿਸੇ ਵਿਸ਼ੇਸ਼ ਵਿਅਕਤੀ ਦੇ ਹੱਥ ਨਹੀਂ ਹੈ। ਸੋ ਤੁਹਾਡਾ ਆਪਣਾ ਫਰਜ਼ ਬਣਦਾ, ਕੌਮ ਆਪਣਾ ਫਰਜ਼ ਅੱਜ ਸਮਝ ਚੁੱਕੀ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਤੌਰ 'ਤੇ ਆਪਣੇ ਸਾਧਨਾਂ ਰਾਹੀਂ ਇਸ ਮੋਰਚੇ ਨੂੰ ਨਿਭਾਜ ਰਹੇ ਹੋ, ਸਾਡੇ ਕੋਲ ਕੋਈ ਸ਼ਬਦ ਨਹੀਂ ਵੀ ਉਹ ਤੁਹਾਡਾ ਧੰਨਵਾਦ ਕਰ ਸਕੀਏ। ਇਸ ਮੋਰਚੇ 'ਚ ਬਹੁਤ ਬਹੁਤ ਸ਼ਖਸੀਅਤਾਂ ਪਹੁੰਚ ਰਹੀਆਂ। ਭਾਈ ਰਜਿੰਦਰ ਸਿੰਘ ਜੀ ਮੁਗਲਵਾਲ ਜਿਨ੍ਹਾਂ ਦਾ ਹੁਣੇ ਸਟੇਜ ਤੋਂ ਸਨਮਾਨ ਹੋਇਆ, ਸਨਮਾਨ ਉਸੇ ਸ਼ਖਸੀਅਤ ਨੂੰ ਮਿਲਦਾ ਜਿਹੜੀ ਉਸ ਦੇ ਕਾਬਲ ਹੁੰਦੀ ਹੈ। ਇੱਕ ਦਰਸ਼ਨ ਦਾਸੀਆ ਸੀ ਜਿਹੜਾ ਆਪਣੇ ਆਪ ਨੂੰ ਰੱਬ ਕਹਾਉਂਦਾ ਸੀ। ਉਹ ਢੌਂਗ ਰਚਦਾ ਸੀ ਕਿ ਮੈਂ ਮਰਿਆਂ ਨੂੰ ਜਿਉਂਦੇ ਕਰ ਦੇਣਾ, ਆਪਣੇ ਸਾਹਮਣੇ ਮੈਂ ਆਪਣੇ ਸੇਵਕਾਂ ਨੂੰ ਮਰਨ ਨਹੀਂ ਦੇਣਾ। ਜੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਬੈਠ ਕੇ ਆਪਣੀ ਗੱਦੀ ਲਾਉਂਦਾ ਸੀ,
ਉਹਨੂੰ ਇਹਨਾਂ ਨੇ ਸੋਧਿਆ। ਇਹਨਾਂ ਨੇ ਤਕਰੀਬਨ 32 ਸਾਲ ਤੋਂ ਉੱਤੇ ਇੰਗਲੈਂਡ ਦੀ ਜੇਲ੍ਹ ਵਿੱਚ ਸਜ਼ਾ ਕੱਟੀ ਹੈ, ਜੋ ਤਕਰੀਬਨ ਪਿਛਲੇ ਸਾਲ ਹੀ ਰਿਹਾ ਹੋ ਕੇ ਆਏ ਹੈ। ਸੋ ਇਹਨਾਂ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕਿਉਂਕਿ ਜਿਹੜੇ ਬੁਲਾਰੇ ਜਿਸ ਤਰ੍ਹਾਂ ਕਿਸਾਨ ਬਿਹਤਰੀ ਲਈ ਮੋਰਚੇ ਦੀ ਅਗਵਾਈ ਲਈ ਆਪਣੇ ਵਿਚਾਰ ਜ਼ਰੂਰ ਦੇਣ, ਸੁਝਾਅ ਜ਼ਰੂਰ ਪੇਸ਼ ਕਰਨ, ਤਾਂ ਕਿ ਉਹ ਜਿਹੜੀ ਕੋਈ ਕਮੀਆਂ ਪੇਸ਼ ਆਉਂਦੀਆਂ ਅਸੀਂ ਦੂਰ ਕਰ ਸਕੀਏ। ਸੋ ਮੇਰਾ ਸਿਰ ਝੁਕਦਾ ਤੁਹਾਡੇ ਚਰਨਾਂ 'ਚ। ਜਿਹੜਾ ਜਗਤਾਰ ਸਿੰਘ ਹਵਾਰਾ ਦੀ ਅਪੀਲ ਸੁਣਦੇ ਹੋਏ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੋਏ ਇੱਥੇ ਪਹੁੰਚ ਰਹੇ ਹੋ, ਸੋ ਕੋਟ ਕੋਟ ਧੰਨਵਾਦ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਕੱਲ ਜਿਸ ਤਰ੍ਹਾਂ ਤੁਸੀਂ ਅੱਜ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਣਾ, ਕੋਈ ਫੋਨ ਟੇਪ ਦੀ ਇੱਕ ਘਟਨਾ ਹੋਈ ਹੈ ਸਾਡੇ ਪ੍ਰਬੰਧਕ ਆਗੂ ਦੀ, ਤੇ ਜੇ ਉਹਨਾਂ ਨੇ ਸਾਡੇ ਵਿੱਚ ਬੰਦੇ ਛੱਡੇ ਆ ਤੇ ਕੁਝ ਬੰਦੇ ਅਸੀਂ ਵੀ ਉਹਨਾਂ ਵਿੱਚ ਛੱਡੇ ਹੋਏ ਆ। ਉਹਨਾਂ ਨੇ ਇੱਕ ਗੱਲ ਕੀਤੀ ਇੰਟੈਲੀਜੈਂਸ ਵਾਲਿਆਂ ਨੇ ਕਿ ਅੱਜ ਸੰਡੇ ਸੀ, ਇਸ ਕਰਕੇ ਸੰਗਤ ਬਹੁਤ ਜ਼ਿਆਦਾ ਸੀਗੀ। ਤੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਅੱਜ ਵੇਖ ਲਓ, ਜੇ ਕੱਲ੍ਹ ਤੋਂ ਘੱਟ ਨਹੀਂ, ਜ਼ਿਆਦਾ ਨਹੀਂ ਤੇ ਘੱਟ ਵੀ ਨਹੀਂ ਹੈ ਕੱਲ੍ਹ ਨਾਲੋਂ। ਅੱਜ ਸੋਮਵਾਰ ਹੈ। ਉਹ ਤਾਂ ਹੋਈ ਕਿਉਂਕਿ ਜਦੋਂ ਆਪਾਂ ਦੋਵੇਂ ਬਾਹਾਂ ਖੜੀਆਂ ਕਰਕੇ ਭਗਵੰਤ ਮਾਨ ਤੱਕ ਤੇ ਮੋਦੀ ਤੱਕ ਆਪਣੀ ਹਾਜ਼ਰੀ ਲਵਾਉਂਦੇ ਆ, ਤੇ ਫਿਰ ਉਹ ਲਿਖਣ ਵਾਸਤੇ ਮਜਬੂਰ ਹੋ ਜਾਂਦੇ ਨੇ ਕਿ ਅੱਜ ਸੰਗਤ ਬਹੁਤ ਜ਼ਿਆਦਾ ਸੀ। ਸੋ ਸਾਧ ਸੰਗਤ ਜੀ, ਜਿੰਨੀ ਕੁ ਡਿਊਟੀ ਲੱਗੀ ਹੈ ਉਹ ਨਿਭਾਉਂਦੇ ਹੋਏ ਆਓ ਆਪਣੀ ਜੇਬਾਂ 'ਚੋਂ ਹੱਥ ਬਾਹਰ ਕੱਢੀਏ ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਇਹ ਨਾਅਰੇ ਲਗਾਈਏ ਜੀ। ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ, ਬੰਦੀ ਸਿੰਘ ਰਿਹਾ ਕਰੋ। ਕੋਟਕਪੂਰਾ ਬਾਈਬਲ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਗ੍ਰਿਫਤਾਰ ਕਰੋ। ਬੰਦੀ ਸਿੰਘ ਰਿਹਾ ਕਰੋ। ਰਾਜ ਕਰੇਗਾ, ਰਾਜ ਕਰੇਗਾ। ਪੰਥ ਕੀ, ਪੰਥ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਵਿੱਚ ਹਰਮਨਜੀਤ ਸਿੰਘ, ਹਰਮਨਜੀਤ ਸਿੰਘ ਜੋ ਭਾਈ ਸਾਹਿਬ ਭਾਈ ਨਸੀਬ ਸਿੰਘ ਦੇ ਪੁੱਤਰ ਨੇ। ਭਾਈ ਨਸੀਬ ਸਿੰਘ ਵੀ 15 ਸਾਲ ਦੇ ਕਰੀਬ ਜਥੇਦਾਰ ਜਗਤਾਰ ਸਿੰਘ ਹਵਾਰਾ ਤੇ ਉਹਨਾਂ ਦੇ ਸਾਥੀਆਂ ਨਾਲ ਜੇਲ੍ਹ ਵਿੱਚ ਰਹੇ ਨੇ। ਉਹਨਾਂ ਦੇ ਸੁਪੁੱਤਰ ਆਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰ, ਰਹਿਮਤ ਕਰਨ। ਮੈਂ ਇੱਕ ਮਿੰਟ ਦੀ ਉਦਾਹਰਨ ਦੇਣੀ ਚਾਹੁੰਦਾ। ਗੁਰਮੁਖ ਪਿਆਰੀਆਂ ਰੂਹਾਂ ਮੈਨੂੰ ਇੱਕ ਡੇਰੇ ਦੇ ਮੁਖੀ ਪਾਸ ਲੈ ਗਈਆਂ। ਅਸੀਂ ਸਾਰਿਆਂ ਕੋਲ ਗਏ ਜਿੱਥੇ ਜਿੱਥੇ ਸਾਡੀ ਪਹੁੰਚ ਪਈ ਹੈ। ਉਹ ਆਖਣ ਲੱਗਾ ਕਿ ਮੈਂ ਹੁਣ ਤੁਹਾਡੇ ਨਾਲ ਤੁਰ ਨਹੀਂ ਸਕਦਾ। ਮੈਂ ਕਿਹਾ ਜੀ ਕਾਰਨ? ਕਾਰਨ ਕਹਿੰਦਾ ਇਹ ਹੈ ਵੀ ਮੇਰੇ ਇੱਕ ਡਾਂਗ ਵੱਜੀ ਕੋਟਕਪੂਰੇ, ਤੇ ਮੈਨੂੰ ਸੰਗਤ ਨੇ ਤੇ ਬਾਕੀਆਂ ਨੇ ਕਿਹਾ ਕਿ ਤੁਸੀਂ ਹੁਣ ਇਹੋ ਜਿਹੇ ਕੰਮਾਂ 'ਚ ਜਾਣਾ ਨਹੀਂ, ਸਿਰਫ ਸਿਮਰਨ ਕਰਨਾ। ਮੈਂ ਕਿਹਾ ਜੀ ਇੱਕੋ ਡਾਂਗ ਵੱਜੀ? ਕਹਿੰਦੇ ਹਾਂ। ਮੈਂ ਕਿਹਾ ਇੱਥੇ ਕਈ 100 ਡਾਂਗਾ ਨਹੀਂ, ਸੈਂਕੜੇ ਡਾਂਗਾ ਖਾ ਕੇ ਵੀ ਤੁਰੇ ਫਿਰਦੇ। ਇੱਥੇ ਭਾਈ ਅਨੋਖ ਸਿੰਘ ਵਰਗਿਆਂ ਦੀਆਂ ਅੱਖਾਂ ਕੱਢੀ ਗਿਆ, ਬੰਦ ਕੱਟੇ ਗਿਆ, ਡੋਲੇ ਨਹੀਂ।
ਦੇਬੂ ਵਰਗਿਆਂ ਨੂੰ ਕੜਾਹੇ ਵਿੱਚ ਵਾਲਤਾ। ਜਥੇਦਾਰ ਉਸ ਸਮੇਂ ਸਾਡੇ ਰੋਪੜ ਦੇ ਏਰੀਏ ਦੇ ਜਟਾਣਾ ਨੂੰ, ਬਲਵਿੰਦਰ ਸਿੰਘ ਦੇ ਪਰਿਵਾਰ ਨੂੰ, ਦਾਦੀ ਪੋਤੀ ਨੂੰ ਸਾੜੇ ਦਿੱਤਾ, ਉਹ ਡੋਲੇ ਨਹੀਂ। ਬਾਕੀ ਜੇ ਪੁੱਛਣਾ ਹੀ ਆ, ਮੈਂ ਕਿਹਾ ਤੇਰੇ ਪਾਸ ਮੈਂ ਬੇਨਤੀ ਕਰਨ ਆਇਆ ਤੇ ਮੈਂ ਤੈਨੂੰ ਫੋਨ ਦਿੰਨਾ, ਤੁਸੀਂ ਉਹ ਫੋਨ ਕਰਨਾ, ਉਹਨੂੰ ਇਸ਼ਟ ਨਾ ਪੁੱਛਣਾ ਵੀ ਪਾਲ ਸਿੰਘ ਦੇ ਡਾਂਗਾ ਕਿੰਨੀਆਂ ਮਾਰੀਆਂ। ਜਦੋਂ ਕਈ 100 ਮਾਰੀਆਂ। ਦੂਸਰੀ ਮੈਂ ਕਿਹਾ ਬੇਨਤੀ ਆ ਜਿਹੜੀ ਮੈਂ ਹੁਣ ਜਿਹੜੀ ਤੁਹਾਨੂੰ ਕਰਨੀ ਚਾਹੁੰਦਾ, ਮੈਂ ਕਿਹਾ ਸਾਰਿਆਂ ਨੂੰ, ਆ ਜਿਹੜੀ ਫਾਰਚੂਨਰ ਗੱਡੀ ਖੜੀ ਆ ਤੇਰੀ, ਆ ਜਿਹੜੇ 20-25 ਸੇਵਾਦਾਰ ਖੜੇ ਨੇ, ਇਹ ਗੁਰੂ ਗ੍ਰੰਥ ਸਾਹਿਬ ਦੀ ਬਦੌਲਤ ਨੇ। ਇਹਨੂੰ ਚੁੱਕ ਕੇ ਦੇਖ ਲਾ, ਤੇਰੇ ਕੋਲ ਕੋਈ ਆਉਂਦਾ। ਇਹ ਉਹੀ ਗੁਰੂ ਆ ਜਿਹਨੂੰ ਗੁਰੂ ਨੂੰ ਦੇ ਅੰਗ ਪਾੜ ਨਾਲੀਆਂ 'ਚ ਰੋੜੇ ਨੇ। ਉਸ ਗੁਰੂ ਦੇ ਇਨਸਾਫ ਲਈ ਅਸੀਂ ਮੋਰਚਾ ਲਾਉਣ ਲੱਗੇ। ਜੇ ਤੂੰ ਆਉਣਾ ਤੇਰੀ ਮਰਜ਼ੀ। ਹੱਥ ਜੋੜ ਕੇ ਰੋਣ ਲੱਗ ਪਿਆ, ਕਹਿੰਦਾ ਇਸ ਤੋਂ ਵੱਧ ਮੈਨੂੰ ਕਹੀ ਨਾ ਕੁਛ। ਮੈਂ ਉਹਨਾਂ ਅੱਜ ਬਹੁਤ ਤਗੜੀਆਂ ਹਸਤੀਆਂ ਆ ਰਹੇ ਨੇ। ਸੁਰ ਸਿੰਘ ਤੋਂ ਬਾਬਾ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ 'ਤੇ 3 ਵਜੇ ਪਹੁੰਚ ਰਹੇ, ਸੁਨੇਹਾ ਆਇਆ। ਬਾਬਾ ਖਡੂਰ ਸਿੰਘ ਵਾਲੇ ਬਾਬਾ ਸੇਵਾ ਸਿੰਘ ਪਾਸ ਅਸੀਂ ਗਏ ਸੀ, ਉਹ ਵੀ ਆ ਰਹੇ ਨੇ, ਬਹੁਤ ਵੱਡਾ ਜਥਾ ਲੈ ਕੇ, ਸ਼ਾਇਦ 25 ਜਾਂ 26 ਤਰੀਕ ਨੂੰ ਆ ਰਹੇ ਨੇ। ਬਾਬਾ ਸੇਵਾ ਸਿੰਘ ਹੋਣੀ, ਰਾਮਪੁਰ ਖੇੜ ਵਾਲੇ ਸੇਵਾ ਸਿੰਘ ਖਡੂਰ ਸਾਹਿਬ, ਹੋਰ ਵੀ ਸੰਤ ਮਹਾਤਮਾ ਆ ਰਹੇ ਨੇ। ਅਸੀਂ ਉਹਨਾਂ ਕੋਲ ਆਹ ਹੀ ਵਾਸਤਾ ਪਾਇਆ ਜਾ ਕੇ ਕਿ ਜਿਸ ਗੁਰੂ ਤੁਹਾਡੇ ਪਾਸ ਜੋ ਗੁਰੂ ਸ਼ਸ਼ੋਭਤ ਹੈ, ਇਸੇ ਗੁਰੂ ਨੂੰ ਡੋਲਿਆ, ਕੋਈ ਗੁਰੂ ਹੋਰ ਨਹੀਂ ਸੀ। ਸੋ ਸਾਡੀ ਸਾਧ ਸੰਗਤ ਦੇ ਇੱਕ ਚਰਨਾਂ ਵਿੱਚ ਬੇਨਤੀ ਆ, ਜਿਹੜੇ ਵੀ ਬੈਠੇ ਹੋ, ਜਿਹੜੇ ਸੁਣ ਰਹੇ ਹੋ, ਮੈਂ ਪ੍ਰਧਾਨਾਂ ਨੂੰ, ਗੁਰਦੁਆਰਿਆਂ ਦੇ 70,000 ਦੇ ਕਰੀਬ ਪਿੰਡ ਸਾਡੇ ਪੰਜਾਬ ਵਿੱਚ ਗੁਰਦੁਆਰੇ ਨੇ, ਉਹਨਾਂ ਨੂੰ ਬੇਨਤੀ ਕੀਤੀ ਕਿ ਉਹੋ ਹੀ ਗੁਰੂ ਆ, ਕੋਈ ਗੁਰੂ ਹੋਰ ਨਹੀਂ ਹੈ। ਗ੍ਰੰਥੀ ਸਿੰਘ ਸਾਹਿਬਾਂ ਨੂੰ, ਕਮੇਟੀਆਂ ਨੂੰ ਬੇਨਤੀ ਕੀਤੀ, ਇੱਕ ਜ਼ੋਰ ਫੜ ਕੇ ਆਈਏ, ਤੁਸੀਂ ਇੱਕ ਪ੍ਰਧਾਨ ਹੀ ਆ ਜਾਓ, ਇੱਕ ਗ੍ਰੰਥੀ ਜਾਂ ਜ਼ਿੰਮੇਵਾਰ ਵਿਅਕਤੀ ਆ ਜਾਓ, 1,40,000 ਬੰਦਾ ਬਣਦਾ। ਔਰ ਤੁਹਾਡੀ ਜ਼ਿੰਮੇਵਾਰੀ ਆ, ਸਾਡੀ ਕੋਈ ਵੱਖਰੀ ਜ਼ਿੰਮੇਵਾਰੀ ਨਹੀਂ, ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਇਸ ਗੁਰੂ ਵਾਸਤੇ ਆਪਾਂ ਨਿਆਂ ਲੈਣਾ, ਜਿਹਦੀ ਬੇਅਦਬੀ ਕੀਤੀ ਗਈ ਹੈ। ਬੰਦੀ ਸਿੰਘ ਰਿਹਾ ਕਰੋ ਨੇ ਸਾਡਾ ਸਾਥ ਦਿਓ, ਤੇ ਤੁਹਾਡੇ ਮਾਧਿਅਮ ਥਰੂ ਆਪਣੇ ਪਿੰਡਾਂ ਵਿੱਚ ਜਾ ਕੇ ਆਪਣੇ ਗੁਰਦੁਆਰਿਆਂ 'ਚ ਅਨਾਉਂਸਮੈਂਟ ਕਰਾਓ। 26 ਤਰੀਕ ਨੂੰ ਘੱਟ ਤੋਂ ਘੱਟ ਜੇ 5 ਬੰਦੇ ਵੀ ਇੱਕ ਪਿੰਡ 'ਚੋਂ ਆ ਜਾਣ ਤੇ 65,000 ਦਾ ਇਕੱਠ ਪਿੰਡਾਂ 'ਚੋਂ ਹੋ ਜਾਣਾ। ਬਾਕੀ ਸ਼ਹਿਰ 'ਤੇ ਨੇ, ਲੋਕਲ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ, ਮੰਨੇ ਵੀ ਨੇ, ਸਾਰੇ ਸਹਿਮਤ ਨੇ, ਉਹਨਾਂ ਦੇ ਫਿਰ ਦੁਆਰਾ ਚਰਨਾਂ ਵਿੱਚ ਬੇਨਤੀ ਆ, ਹੁਣ ਤੋਂ ਹੀ ਕਮਰ ਕੱਸੇ ਕਰ ਲਓ। ਆਪਾਂ ਇਹਨਾਂ ਦੇ ਜਿਹੜੇ ਪੈਰ ਹੈਗੇ ਅੱਧੇ ਕੁ ਹਿੱਲੇ ਹੋਏ ਆ, ਜਿਹੜੇ ਮਾੜੇ ਮੋਟੇ ਹਿਲਾਉਣੇ ਆ, ਤੇ ਆਪਾਂ ਵੱਧ ਤੋਂ ਵੱਧ 26 ਤਰੀਕ ਨੂੰ 2 ਦਿਨ ਰਹਿ ਗਏ ਨੇ ਇਕੱਠ ਕਰਨਾ। ਭੁੱਲ ਚੁੱਕ ਦੀ ਖਿਮਾ ਜੀ, ਆਪ ਜੀ ਦਾ ਬਹੁਤ ਕੀਮਤੀ ਸਮਾਂ ਲਿਆ। ਅਗਲਾ ਪ੍ਰੋਗਰਾਮ ਪ੍ਰਗਟ ਸਿੰਘ ਜੀ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਭਾਈ ਸਾਹਿਬ ਭਾਈ ਪਾਲ ਸਿੰਘ ਜੀ ਫਰਾਂਸ, ਜਿਨ੍ਹਾਂ ਨੇ ਆਪ ਜੀ ਨੂੰ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ। ਸਾਰੇ ਹੀ ਤੁਸੀਂ ਸੂਝਵਾਨ ਤੇ ਸਮਝਦਾਰ ਹੋ, ਜੋ ਕਿ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਇੱਕ ਮੈਸੇਜ ਦੇਣਾ ਹੈ। ਜਿਵੇਂ ਆਪਾਂ ਦਿੱਲੀ ਦੇ ਵਿੱਚ 26 ਜਨਵਰੀ ਨੂੰ ਕੋਈ ਸਰਕਾਰ ਨੂੰ ਕੋਈ ਰਸਤਾ ਨਹੀਂ ਲੱਭਦਾ ਸੀ ਵੀ ਕਿਹੜੇ ਪਾਸੇ ਖਲੋਈਏ ਤੇ ਕਿੱਧਰ ਨੂੰ ਜਾਣ ਡਏ ਨੇ, ਤੇ ਆਪਾਂ ਬੜੀ ਨਿਡਰਤਾ ਦੇ ਨਾਲ ਲਾਲ ਕਿਲੇ ਦੇ ਉੱਤੇ ਝੰਡਾ ਚੜ੍ਹਾ ਦਿੱਤਾ ਸੀ। ਤੇ ਸਾਰਾ ਸਿਹਰਾ ਪੰਜਾਬ ਵਾਲਿਓ 2% ਵਾਲਿਆਂ ਦੇ ਸਿਰ ਨੂੰ ਗਿਆ ਸੀ। ਭਾਵੇਂ ਜਿੰਨੀਆਂ ਵੀ ਸਟੇਟਾਂ ਦੇ ਉੱਥੇ ਬੈਠੇ ਸੀ, ਇਹ 2% ਵਾਲਿਆਂ ਨੇ ਉੱਥੇ ਇਹ ਜਿਹੜਾ ਦਿੱਲੀ ਦੇ ਵਿੱਚ ਮੋਰਚਾ ਲਾਇਆ ਸੀ। ਉਸੇ ਤਰ੍ਹਾਂ ਤੁਸੀਂ ਹੁਣ 26 ਜਨਵਰੀ ਆਪਾਂ ਇਹ ਚੰਡੀਗੜ੍ਹ ਦੀਆਂ ਸਰਹੱਦਾਂ 'ਤੇ ਮਨਾਉਣੀ ਹੈ। ਮੇਰੇ ਤੋਂ ਪਹਿਲਾਂ ਭਾਈ ਪਾਲ ਸਿੰਘ ਜੀ ਬਹੁਤ ਕੁਝ ਦੱਸ ਕੇ ਗਏ ਨੇ। ਉਸ ਗੱਲ ਨੂੰ ਤੁਸੀਂ ਆਪਣੇ ਮੈਸੇਜ ਭੇਜ ਕੇ ਪਿੰਡਾਂ ਦੇ ਵਿੱਚ ਵੱਧ ਚੜ੍ਹ ਕੇ ਸੰਗਤਾਂ ਲੈ ਕੇ 26 ਜਨਵਰੀ ਦੇ ਜਿਹੜੇ ਰੂਟ ਬਣ ਗਏ ਆ, ਉਹਨਾਂ ਰੂਟਾਂ ਦੀ ਆਪਾਂ ਪਰੇਡ ਕਰਨੀ ਆ। ਸੋ ਸਾਡੇ ਕੋਲ ਜੋ ਪਹੁੰਚੇ ਨੇ ਭਾਈ ਅਮਨਿੰਦਰ ਸਿੰਘ ਜੀ, ਉਹਨਾਂ ਦਾ ਪਰਿਵਾਰ ਆਇਆ ਬਹੁਤ ਸਾਰੀ ਸੰਗਤ ਲੈ ਕੇ, ਜੋ ਲੰਮੇ ਸਮੇਂ ਤੋਂ ਭਾਈ ਅਮਨਿੰਦਰ ਸਿੰਘ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਉਹਨਾਂ ਦੇ ਪਿਤਾ ਜੀ ਸਤਵੀਰ ਸਿੰਘ ਬਹੁਤ ਵੱਡੀ ਸੰਗਤ ਲੈ ਕੇ ਪਹੁੰਚੇ ਨੇ। ਮੈਂ ਜੀ ਆਖਦਾ, ਉਹਨਾਂ ਦਾ ਧੰਨਵਾਦ ਕਰਦਾ। ਔਰ ਚੱਲਦਾ ਵਹੀਰ ਚੱਕਰਵਰਤੀ ਸ਼੍ਰੋਮਣੀ ਭਗਤ ਭਾਈ ਤੰਨਾ ਜੀ ਤਰਨਾਦਾਲ, ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦਸੂਹਾ ਵਾਲੇ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਆ। ਮੈਂ ਜੀ ਆਖਦਾ, ਧੰਨਵਾਦ ਕਰਦਾ। ਸਾਡੇ ਕੌਰ ਭੈਣ ਜੀ
ਦਲੇਰ ਕੌਰ ਖਾਲਸਾ ਢਾਡੀ ਜਥਾ ਉਹ ਵੀ ਹਾਜ਼ਰੀ ਲਾਉਣ ਵਾਸਤੇ ਆਏ ਨੇ। ਮੈਂ ਜੀਆਂ ਆਖਦਾ, ਧੰਨਵਾਦ ਕਰਦਾ ਉਹਨਾਂ ਦਾ ਇੱਥੇ ਪਹੁੰਚਣ ਤੇ। ਜਹੇਦਾਰ ਸੋਹਣ ਸਿੰਘ ਜੀ ਕਰਤਾਰਪੁਰ ਪਟਿਆਲਾ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਉਹਨਾਂ ਨੂੰ ਵੀ ਸਮਾਂ ਦੇ ਕੇ ਨਵਾਜਿਆ ਜਾਏਗਾ। ਬਾਬਾ ਬਲਵੀਰ ਸਿੰਘ ਜੀ ਮੁਖੀ ਪਿੰਗਲਵਾੜਾ ਸਨੌਰ ਰੋਡ ਪਟਿਆਲਾ ਤੋਂ ਆਸ਼ਰਮ ਵਾਲੇ ਪਹੁੰਚੇ ਨੇ, ਉਹਨਾਂ ਨੂੰ ਵੀ ਜੀ ਆਖਦਾ। ਸੰਤੋਖ ਸਿੰਘ ਰਵੀ ਇੱਥੇ ਪਹੁੰਚੇ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ। ਜਗਸੀਰ ਸਿੰਘ ਜੀ ਸ਼ੇਰਗੜ੍ਹ ਹਰਿਆਣਾ, ਉਹਨਾਂ ਨੂੰ ਵੀ ਸਮਾਂ ਦੇ ਕੇ ਨਵਾਜਿਆ ਜਾਏਗਾ। ਇੱਥੇ ਆਉਣ ਤੇ ਜੀ ਆਖਦਾ, ਧੰਨਵਾਦ ਕਰਦਾ। ਹੁਣ ਸਾਡੇ ਕੋਲ ਢਾਡੀ ਜਥਾ ਪ੍ਰੇਮ ਸਿੰਘ ਬੂਰ ਮਾਜਰਾ ਪਹੁੰਚੇ ਹਨ ਔਰ ਉਹਨਾਂ ਦੇ ਨਾਲ ਪਰਮਜੀਤ ਸਿੰਘ ਜੀ ਪਾਰਸ 20 ਮਿੰਟ ਦੇ ਸਮੇਂ ਵਿੱਚ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਜਿਹੜਾ ਅਗਲਾ ਸਮਾਂ ਬੀਬੀ ਦਲੇਰ ਕੌਰ ਜੀ ਖਾਲਸਾ ਉਹਨਾਂ ਨੂੰ ਦਿੱਤਾ ਜਾਏਗਾ। ਸੋ ਆਓ ਮੈਂ ਬੇਨਤੀ ਕਰਾਂ ਸਟੇਜ ਤੇ ਆਉਣ ਦੀ ਕਿਰਪਾਲਤਾ ਕਰਨ। ਸ਼ਬਦ ਗੁਰੂ ਜੁਗੋ ਜੁਗ ਅਟਲ, ਕੋਟਾਂ ਹੀ ਬ੍ਰਹਮੰਡਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀਓ, ਕਰੋ ਆਪਣੀ ਰਚਨਾ ਪਵਿੱਤਰ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਤੁਸੀਂ ਤਾਂ ਉੱਠ ਕੇ ਚੱਲੇ ਹੋ, ਕਿਉਂਕਿ ਆਏ ਤਾਂ ਆਪਾਂ ਇਨਸਾਫ ਮੋਰਚੇ ਦੇ ਵਿੱਚ ਬੈਠਣ ਵਾਸਤੇ ਹੈ। ਕਿਉਂਕਿ ਜਿਹੜੇ ਗੁਰਮੁਖ ਪਿਆਰੇ ਇੱਥੇ ਆਏ ਨੇ ਉਹਨਾਂ ਦਾ ਧੰਨਵਾਦ ਹੈ ਤੇ ਮੇਰੇ ਸਤਿਗੁਰ ਦਾ ਵੀ ਧੰਨਵਾਦ ਹੈ, ਜਿਨ੍ਹਾਂ ਨੂੰ ਆਪਾਂ ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਤ ਗੁਰੂ। ਉਹਨਾਂ ਨੂੰ ਕਿਹਾ ਜਾਂਦਾ ਹੈ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਜਿਹੜਾ ਸਾਡਾ ਗੁਰੂ ਹੈ ਨਾ, ਇਹ 3 ਕਾਲ ਸੱਚ ਹੈ, ਬਾਕੀ ਜਿਹੜੀ ਦੁਨੀਆ ਉਹ 2 ਕਾਲਾਂ 'ਚ ਰਹਿੰਦੀ ਹੈ। ਤੇ ਮੇਰੇ ਪਾਤਸ਼ਾਹ ਅੱਜ ਆਪਣੇ ਆਸਣ ਤੇ ਸਿੰਘਾਸਣ ਤੇ ਬਿਰਾਜਮਾਨ ਨੇ। ਸੰਗਤਾਂ ਇੱਕ ਮਨ ਹੋ ਕੇ ਵਿਚਾਰ ਸੁਣ ਰਹੀਆਂ ਨੇ ਬੁਲਾਰਿਆਂ ਦੇ, ਕਿਉਂਕਿ ਜਿਹੜੇ ਸਾਡੇ 9 ਹੀਰੇ ਜਿਨ੍ਹਾਂ ਨੇ ਸੱਚ ਵਾਸਤੇ ਕੁਰਬਾਨੀ ਦਿੱਤੀ ਹੈ ਤੇ ਜਿਹੜੇ ਝੂਠ ਦੇ ਵਪਾਰੀ ਸੀ ਉਹਨਾਂ ਦਾ ਸੌਦਾ ਲਾਇਆ ਹੈ। ਕਿਉਂਕਿ ਇੱਕ ਤਾਂ ਸਾਨੂੰ ਮਾਰ ਦਿੱਤਾ ਜਿਹੜੇ ਬਾਦਲ ਵਰਗੇ ਅਕਾਲ ਤਖਤ ਦੇ ਭਗੌੜੇ ਸੀ ਉਹਨਾਂ ਨੇ, ਕਿਉਂਕਿ ਅਸੀਂ ਸਾਰੇ ਹੀ ਵਿੱਚੇ, ਮੈਂ ਵੀ ਆ ਗਿਆ, ਸਾਰੇ ਹੀ ਅਸੀਂ, ਸਾਡੀ ਅਕਲ ਤੇ ਵੀ ਪਰਦਾ ਪਿਆ ਹੋਇਆ ਸੀ। ਲੇਕਿਨ ਅਕਲ ਦਾ ਪਰਦਾ ਕਦੋਂ ਖੁੱਲਿਆ ਹੈ? ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਅੰਗ ਪਾੜ ਕੇ ਗਲੀਆਂ ਦੇ ਵਿੱਚ ਖਿਲਾਰ ਦਿੱਤੇ ਨੇ। ਸਾਧ ਸੰਗਤ ਜੀ, ਜਦੋਂ ਸਾਡਾ ਗੁਰੂ ਸੁਰੱਖਿਅਤ ਨਹੀਂ ਫਿਰ ਸਾਡਾ ਪੰਥ ਕਿੱਥੇ ਸੁਰੱਖਿਅਤ ਹੋ ਸਕਦਾ ਹੈ? ਪਰ ਇੱਕ ਗੱਲ ਹੈ, ਇਹ ਪੰਥ ਖਾਲਸਾ 10ਵੇਂ ਪਾਤਸ਼ਾਹ ਦਾ ਸਾਜਿਆ ਹੋਇਆ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करूँ निवास, ਖਾਲਸਾ ਮੇਰੋ ਮੁਖ ਅੰਗਾ, ਖਾਲਸੇ ਕੇ ਹੋ ਬਤ ਸਤ ਸੰਗਾ। ਇਹਦੇ ਕਰਕੇ ਅੱਜ ਜਿਹੜਾ ਖਾਲਸਾ ਹੈ ਉਹ ਅੱਜ ਤਿਆਰੀ 'ਚ ਬੈਠਾ ਹੈ। ਉਹਨੇ ਇੱਕ ਸੰਘਰਸ਼ ਵਿੱਢਿਆ ਹੈ, ਜਿਹਦੇ ਕਰਕੇ ਬੇਇਨਸਾਫੀ ਦੇ ਵਿਰੁੱਧ ਅੱਜ ਅਸੀਂ ਆਵਾਜ਼ ਉਠਾਉਣ ਵਾਸਤੇ ਆਏ ਹਾਂ। ਜਿਹੜੇ ਸਾਡੇ ਸਿੰਘ 30 ਸਾਲ ਤੋਂ ਬੈਠੇ ਨੇ ਉਹਨਾਂ ਬਾਤ 1 ਘੰਟੇ ਦੀ ਪਰੋਲ ਨਹੀਂ, ਤੇ ਇੱਕ ਜਿਹੜਾ ਬਲਾਤਕਾਰੀ ਤੇ ਕਾਤਲ ਤੇ ਦੁਨੀਆ ਨੂੰ ਪੁੱਠੇ ਰਾਹ ਪਾਉਣ ਵਾਲਾ ਰਾਮ ਰਹੀਮ ਸਰਸੇ ਵਾਲਾ, ਉਹਨੂੰ ਅਸੀਂ ਕਿੰਨੀਆਂ ਪਰੋਲਾਂ ਦਿੱਤੀਆਂ ਗਈਆਂ ਨੇ। ਇਹਦੇ ਕਰਕੇ ਜਦੋਂ ਸਾਧ ਸੰਗਤ ਜੀ ਇਹੋ ਜਿਹਾ ਕੰਮ ਹੋ ਜਾਏ, ਉਹ ਤੋਂ ਬਾਅਦ ਫੇਰ ਕੀ ਹੁੰਦਾ ਹੈ? ਚੂਕਾਰ ਅਜਮਾ ਹੀਲ ਤੇ ਦਰਗੁਜਸਤ ਹਲਾਲ ਹੱਥ ਬੁਰਦਨ ਮਾ ਸ਼ਮਜੀਰੇ ਦਸਤ। ਉਹ ਤੋਂ ਬਾਅਦ ਜਦੋਂ ਸ਼ਾਮ ਦਾਮ ਡੰਡ ਭੇਦ ਸਾਰੇ ਰਾਤੇ ਮੁੱਕ ਜਾਂਦੇ ਨੇ, ਫੇਰ ਕਿੱਥੇ ਹੱਥ ਜਾਂਦਾ ਹੈ? ਇੱਕ ਤੇਗ ਦੀ ਮੁੱਠ ਤੇ ਹੱਥ ਚਲਿਆ ਜਾਂਦਾ ਹੈ। ਪਰ ਹੁਣ ਅਸੀਂ ਜੋ ਆਪ ਜੀ ਦੇ ਸਾਹਮਣੇ ਪ੍ਰਸੰਗ ਰੱਖਣਾ ਹੈ, ਅਸੀਂ ਚਮਕੌਰ ਦੀ ਜੰਗ ਰੱਖਣੀ। ਚਮਕੌਰ ਦੀ ਜੰਗ ਦੇ ਵਿੱਚ ਦੋਨੋਂ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਨੇ। ਜਦੋਂ ਛੋਟਾ ਸਾਹਿਬਜ਼ਾਦਾ ਜੰਗ ਨੂੰ ਜਾਣ ਦੀ ਆਗਿਆ ਮੰਗਦਾ ਹੈ, ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਵਕਤ ਜਦੋਂ ਸ਼ਹੀਦੀ ਪਾਈ ਉਸਨੇ, ਉਸ ਵਕਤ ਕਿਹਾ ਜਾਂਦਾ ਹੱਥ ਸ਼ਹੀਦੀ ਪਾ ਗਿਆ ਜਦੋਂ ਬਾਲ ਛੁਟੇਰਾ, ਅੱਖਾਂ ਸੋਹੇ ਹੋ ਗਿਆ ਉਹ ਬੇਰਾ ਬੇਰਾ, ਬੋਲੇ ਸੱਚੇ ਪਾਤਸ਼ਾਹ ਬਾ ਭਾਣਾ ਤੇਰਾ, ਪੰਥ ਬਸੇ ਮੈਂ ਉਜਣਾ ਮਨ ਚਾਹੋ ਕਨੇਰਾ। ਇਹ ਮੰਗ ਮੰਗੀ, ਮੇਰਾ ਪੰਥ ਸਦਾ ਬਹਾਦਰ ਹੈ, ਮੈਂ ਬੇਸ਼ੱਕ ਉੱਜੜ ਜਾਵਾਂ। ਉਹ ਤੋਂ ਬਾਅਦ ਜਦੋਂ ਰਾਤ ਨੂੰ ਪਾਤਸ਼ਾਹ ਬੈਠੇ ਨੇ ਗੜੀ ਦੇ ਵਿੱਚ, 5 ਪਿਆਰਿਆਂ ਨੇ ਹੁਕਮ ਦਿੱਤਾ, ਖਾਲਸਾ ਜੀ, ਭਾਈ ਦਇਆ ਸਿੰਘ ਕਹਿੰਦਾ ਖਾਲਸਾ ਜੀ
ਹੁਣ ਮਹਾਰਾਜ ਨੂੰ ਹੁਕਮ ਦਿਓ। ਖਾਲਸਾ ਪੰਥ ਸਾਜਣਾ ਸਾਡੇ ਵਾਸ ਦੀ ਗੱਲ ਨਹੀਂ ਹੈ, ਤੁਸੀਂ ਸਾਜ ਸਕਦੇ ਨੇ। ਇਹ ਖਾਲਸਾ ਪੰਥ ਨੂੰ ਸਾਜਣ ਵਾਸਤੇ ਅੱਜ ਕੀ ਹੋ ਰਿਹਾ ਹੈ? ਕਹਿੰਦੇ ਪਾਤਸ਼ਾਹ ਜੀ ਤੁਹਾਡੇ ਵਰਗਾ ਗੁਰੂ ਨਹੀਂ ਅਸੀਂ ਸਾਜ ਸਕਦੇ, ਤੁਸੀਂ ਸਾਡੇ ਵਰਗੇ ਲੱਖਾਂ ਸਾਜ ਸਕਦੇ ਹੋ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਤੋਂ ਬਾਅਦ ਪਾਤਸ਼ਾਹ ਨੂੰ ਗੜੀ ਛਡਾ ਦਿੱਤੀ ਹੈ। ਮੇਰੇ ਪਾਤਸ਼ਾਹ ਜੀ ਤੁਹਾਨੂੰ ਗੜੀ ਛੱਡ ਕੇ ਜਾਣਾ ਪਵੇਗਾ। ਉਸ ਵਕਤ ਪੰਜਾਂ ਦਾ ਹੁਕਮ ਮਰ ਕੇ ਮਹਾਰਾਜ ਜੀ ਗੜੀ ਛੱਡ ਕੇ ਚਲੇ ਜਾਂਦੇ ਨੇ। ਤੇ ਜਦੋਂ ਤੁਰੇ ਨੇ ਰਾਤ ਦੇ 11-12 ਦਾ ਟਾਈਮ ਹੈ, ਤੇ ਉਹ ਤੋਂ ਬਾਅਦ ਜਾ ਕੇ ਦੇਖਿਆ ਹੈ ਆ ਮੈਦਾਨਾ ਜੰਗ ਵਿੱਚੇ ਮੁਗਲ ਪਏ ਨੇ, ਕਿਤੇ ਕਿਤੇ ਸਿੰਘ ਪਿਆ। ਤਾਂ ਮੇਰੇ ਪਾਤਸ਼ਾਹ ਜੀ ਨੰਗੇ ਪੈਰੀ ਉਸ ਜਗ੍ਹਾ ਤੋਂ ਗਏ ਨੇ। ਜਦੋਂ ਨੰਗੇ ਪੈਰੀ ਜਾਂਦੇ ਨੇ, ਭਾਈ ਦਇਆ ਸਿੰਘ ਚਲਿਆ ਜਾਂਦਾ ਹੈ। ਜਦੋਂ ਉਸ ਵਕਤ ਰਾਤ ਨੂੰ ਇੱਕ ਠੋਕਰ ਲੱਗਦੀ ਹੈ, ਉਧਰ ਬਿਜਲੀ ਦਾ ਲਿਸ਼ਕਾਰਾ ਹੁੰਦਾ ਹੈ, ਤਾਂ ਭਾਈ ਸਾਹਿਬ ਜੀ ਦੇਖਦੇ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਏ, ਉਹਨਾਂ ਦਾ ਸਰੀਰ ਪਿਆ। ਬੋਲੇ ਮੇਰੇ ਪਾਤਸ਼ਾਹ ਸਾਹਿਬਜ਼ਾਦਾ ਪਿਆ, ਇਹਦੇ ਤੁਸੀਂ ਦੱਸੋ ਵੀ ਮੈਂ ਇਹਦੇ ਤੇ ਕੱਪੜਾ ਪਾ ਦੇਵਾਂ। ਲੇਕਿਨ ਪਾਤਸ਼ਾਹ ਕੀ ਕਹਿੰਦੇ ਨੇ, ਤੇਰੇ ਕੋਲ ਇੰਨੇ ਕੱਪੜੇ ਹੈ, ਇਹ ਜਿਹੜੇ ਹੋਰ ਨੇ ਉਹ ਵੀ ਮੇਰੇ ਸਾਹਿਬਜ਼ਾਦਾ ਅਜੀਤ ਸਿੰਘ ਵਰਗੇ ਨੇ। ਮੇਰਾ ਬਿੰਦੀ ਖਾਲਸਾ, ਮੇਰਾ ਨਾਦੀ ਖਾਲਸਾ ਜਿਹੜਾ ਕਿ ਅੱਜ ਦੁਨੀਆ ਦਾ ਜੇਤੂ ਹੈ, ਮੈਂ ਉਹਦੀ ਗੱਲ ਕਰ ਰਿਹਾ ਹਾਂ। ਤਾਂ ਉਸ ਵਕਤ ਜਾ ਕੇ ਇੱਕ ਪਾਤਸ਼ਾਹ ਜੀ ਕੀ ਕਹਿੰਦੇ ਨੇ ਕਿ ਭਾਈ ਮੇਰੇ ਪੁੱਤਰ ਨੂੰ ਸੁੱਤੇ ਹੋਏ ਨੂੰ ਨਾ ਜਗਾਈ। ਇਹੋ ਜੀ ਨੀਂਦ ਸੁੱਤਾ ਹੈ ਜਦੋਂ ਸ਼ਹੀਦਾਂ ਦੀ ਪਹਿਲੀ ਮੰਜ਼ਲ ਹੁੰਦੀ ਹੈ। ਉਹਦੇ ਬਾਅਦ 4 ਲਾਈਨਾਂ ਮੇਰੇ ਸਾਥੀਆਂ ਪਾਸੋਂ ਇੰਝ ਸੁਣੋ ਜੀ। बैंजो भाई खोलो भाई, बैंजो स्पीकर के बैंजो भाई खोलो। दया सिंगा वेखी मेरे पुੱਤ ਨੂੰ ਊੜੀ ਨੀਂਦੇ ਸੁੱਤੇ ਨੂੰ ਜਗਾਈ ਨਾ। ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਊੜੀ ਨੀਂਦੇ ਸੁੱਤੇ ਨੂੰ ਜਗਾਈ ਨਾ। तेरे पुत्र दी पैया रूता उड़ारी मारी उड़ गई। रूता उड़ारी मारी उड़ गई। ओता बत नानो तुर गईया। ओता बत नानो तुर गईया। चढ़ दी जवानी पुत मारी जे चढ़ दी जवानी पुत मारी जे। मापे आंदी चली जांदी ताही ना। मापे आंदी चली जांदी ताही ना। दया सिंगा वेखी मेरे पुत नू
ਦਇਆ ਸਿੰਘਾ ਇੱਥੇ ਕਿਹੜਾ ਘਟ ਹੈ ਜਿਗਰਾਂ ਦਾ ਖੂਨ ਜੋਦ ਡੋਲਦੇ ਜਿਗਰਾਂ ਦਾ ਖੂਨ ਜੋਦ ਡੋਲਦੇ ਮੌਤ ਅੱਗੇ ਕਰੀ ਦੇ ਮਨਾਹੀ ਨਾ ਮੌਤ ਅੱਗੇ ਕਰੀ ਦੇ ਮਨਾਹੀ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਰੱਬ ਨਾਲ ਗੱਲਾਂ ਕਰ ਲੈਣ ਦੇ ਰੱਬ ਨਾਲ ਗੱਲਾਂ ਕਰ ਲੈਣ ਦੇ ਇਹਦੀ ਨੀਂਦ ਚ ਵਿਘਨ ਕਿਤੇ ਪਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਕੀਤਾ ਜਿਹੜਾ ਗੋਲ ਤੇ ਕਰਾਰ ਸੀ ਕਰੇ ਅਰਦਾਸ ਪੂਰਾ ਹੋ ਗਿਆ ਕਰੇ ਅਰਦਾਸ ਪੂਰਾ ਹੋ ਗਿਆ ਕੀਤਾ ਜਿਹੜਾ ਗੋਲ ਤੇ ਕਰਾਰ ਸੀ ਕਰੇ ਅਰਦਾਸ ਪੂਰਾ ਹੋ ਗਿਆ ਕਰੇ ਅਰਦਾਸ ਪੂਰਾ ਹੋ ਗਿਆ ਸਾਰਾ ਹੀ ਕਰਜ ਸਿਰੋਂ ਤਾਰ ਕੇ ਸਾਰਾ ਮੈਂ ਸੁਰਖਰੂ ਹੋ ਗਿਆ ਅੱਜ ਮੈਂ ਸੁਰਖਰੂ ਹੋ ਗਿਆ ਸਾਰਾ ਹੀ ਕਰਜ ਸਿਰੋਂ ਤਾਰ ਕੇ ਅੱਜ ਮੈਂ ਸੁਰਖਰੂ ਹੋ ਗਿਆ ਅੱਜ ਮੈਂ ਸੁਰਖਰੂ ਹੋ ਗਿਆ ਮੇਰ ਦੀ ਨਿਗਾਹ ਦੇ ਨਾਲ ਤਾਰੇਗਾ ਮੇਰ ਦੀ ਨਿਗਾਹ ਦੇ ਨਾਲ ਤਾਰੇਗਾ ਜੱਸੀਆ ਤੂੰ ਦਾ ਤੈਨੂੰ ਭੁਲਾਈ ਨਾ ਜੱਸੀਆ ਤੂੰ ਦਾ ਤੈਨੂੰ ਭੁਲਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਦਇਆ ਸਿੰਘਾ ਵੇਖੀ ਮੇਰੇ ਪੁੱਤ ਨੂੰ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਗੂੜੀ ਨੀਂਦ ਸੁੱਤੇ ਨੂੰ ਜਗਾਈ ਨਾ ਬਹੁਤ ਸਾਰੀਆਂ ਗੁਰਸਿੱਖ ਸੰਗਤਾਂ ਨੇ ਇਤਿਹਾਸ ਦਾ ਸਨਮਾਨ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈ ਹੈ। ਪਾਤਸ਼ਾਹ ਸਭ ਦੇ ਨਾਮ ਜਾਣਦੇ ਨੇ। ਸ਼ਹਿਨਸ਼ਾਹ ਕਿਰਪਾ ਕਰਨ ਇੱਕ ਕਵਿਤਾ ਕਹਿ ਕੇ ਸਮਾਪਤੀ ਕਰਾਂਗੇ ਕਿਉਂਕਿ ਮੇਰੇ ਪਾਤਸ਼ਾਹ ਕਹਿੰਦੇ ਆ ਹੇ ਮੇਰੇ ਅਕਾਲ ਪੁਰਖ ਜੀ ਤੇਰਾ ਅੱਧਾ ਕਰਜ਼ ਮੁੜ ਗਿਆ ਅੱਧਾ ਰਹਿ ਗਿਆ। ਉਹ ਸਰੰਦ ਦੀਆਂ ਨੀਹਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ 3 ਪੇਸ਼ੀਆਂ ਤੇ ਜਦੋਂ ਚੌਥੀ ਪੇਸ਼ੀ ਹੁੰਦੀ ਹੈ ਉਸ ਵਕਤ ਕੀ ਕਰਦੇ ਨੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਬੜੇ ਪਿਆਰ ਸਤਿਕਾਰ ਨਾਲ ਕੰਘਾ ਕਰਕੇ ਕੇਸ ਵਾਹ ਕੇ ਉਹਨਾਂ ਤੇ ਦਮਾਲੇ ਸਜਾ ਕੇ ਉਹਨਾਂ ਤੇ ਛਾਤਰ ਸਜਾ ਕੇ ਸਿਪਾਹੀ ਲੈਣਾ ਹੈ ਉਹਦੇ ਨਾਲ ਤੋਰ ਦਿੰਦੀ ਹੈ। ਇੱਕੋ ਗੱਲ ਕਹਿੰਦੀ ਹੈ ਪੁੱਤਰ ਇਹ ਮਾਇਆ ਦੇ ਮੋਹ 'ਚ ਨਹੀਂ ਫਸਣਾ। ਤੁਹਾਡਾ ਪੜਦਾਦਾ ਤੁਹਾਡਾ ਦਾਦਾ ਕਿੱਡੇ ਕਿੱਡੇ ਬਹਾਦਰ ਹੋਏ ਨੇ। ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੁਹਾਡਾ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਤਿਲਕ ਜੱਜੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮੈਂ ਸਾਕਾ। ਪੁੱਤਰ ਉਹਨਾਂ ਨੇ ਸਿਰੜ ਨਹੀਂ ਧਰਮ ਨਹੀਂ ਛੱਡਿਆ। ਉਹ ਤੋਂ ਬਾਅਦ ਬੱਚਿਆਂ ਦੇ ਉੱਤੇ ਫਤਵੇ ਲੱਗਦੇ ਨੇ। ਫਤਵਾ ਕਿਹੜਾ ਲੱਗਦਾ ਹੈ ਕਹਿੰਦੇ ਜਾਂ ਤਾਂ ਮੁਸਲਮਾਨ ਬਣ ਜਾਓ ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਲੇਕਿਨ ਬੱਚੇ ਕੀ ਕਹਿੰਦੇ ਸਾਨੂੰ ਮੌਤ ਮਨਜ਼ੂਰ ਹੈ। ਛੋਟੇ ਛੋਟੇ ਬੱਚੇ ਵਰਲਡ ਦੇ ਵਿੱਚ ਤੇ ਕੋਈ ਮਿਸਾਲ ਨਹੀਂ ਮਿਲਦੀ। ਉਹ ਤੋਂ ਬਾਅਦ ਉੱਥੇ ਤੇ ਕੌਣ ਬੋਲਿਆ ਸੁੱਚਾਨੰਦ। ਉਹ ਕਹਿਣ ਲੱਗਿਆ ਖਾਨ ਜੀ ਤੇਰਾ ਭਰਾ ਮਾਰਿਆ ਚਮਕੌਰ ਦੀ ਜੰਗ ਦੇ ਵਿੱਚ ਨਾਰ ਖਾਂ ਇਹਨਾਂ ਦੇ ਬਾਪ ਨੇ ਬਦਲਾ ਲੈ ਲੈ ਦੋਨਾਂ ਬੱਚਿਆਂ ਨੂੰ ਜਿੱਦਾਂ ਚਿੱਤ ਕਰਦਾ ਮਾਰ ਦੇ। ਲੇਕਿਨ ਉੱਠ ਕੇ ਖੜਾ ਹੋਇਆ ਵੀਰ ਰਸ ਪੜਿਆ ਉਹਨੇ। ਵੀਰ ਰਸ ਦੀ ਜਿਹੜੀ ਕਿ ਜਿਸ ਤਰ੍ਹਾਂ ਕਿ ਕਵਿਤਾ ਜਿਹੜੀ ਵੀਰ ਰਸ ਹੁੰਦੀ ਹੈ 7 ਕਿਸਮ ਦੇ ਰਸ ਨੇ। ਉਹਨਾਂ ਤੋਂ ਬਾਅਦ ਉਹ ਉੱਠ ਕੇ ਖੜਾ ਹੋ ਗਿਆ ਕਹਿੰਦਾ ਮੈਂ ਬਹਾਦਰ ਹਾਂ ਮੈਂ 10ਵੇਂ ਪਾਤਸ਼ਾਹ ਨਾਲ ਲੜ ਸਕਦਾ। ਉਹ ਸੁੱਚਾਨੰਦ ਸੂਬੇ ਨੂੰ ਗਲਤ
ਪੜਾ ਨਾ ਕਿਤੇ ਸਰੰਦ ਦੇ ਇੱਟ ਨਾ ਖੜਕਾ ਦੀ, ਮੂੰਹ ਤੇ ਨਿਕਲ ਗਿਆ ਉਹਦੇ ਤੇ। ਲੇਕਿਨ ਉਹ ਕਹਿੰਦਾ ਮੈਂ ਕੁਰਾਨ ਪੜ੍ਹੀ ਹੈ। ਮੈਂ ਤਾਂ ਗੱਲ ਕਰਦਾ ਕਿੱਥੇ ਲਿਖਿਆ ਕੁਰਾਨ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ, ਚੀਰਖੋਰ ਬੱਚਿਆਂ ਦੇ ਉੱਤੇ ਜ਼ੁਲਮ ਕਰਨਾ। ਉਹ ਤੋਂ ਬਾਅਦ ਅਖੀਰਕਾਰ ਸੂਬੇ ਨੇ ਵੀ ਨਹੀਂ ਮੰਨੀ, ਜਲਾਦਾਂ ਦੇ ਸਪੁਰਦ ਕਰ ਦਿੱਤੇ ਗਏ ਨੇ। ਸ਼ਾਂਸਲ ਬੇਗ ਤੇ ਬਾਂਸਲ ਬੇਗ ਸਮਾਣੇ ਦੇ ਜਲਾਦ, ਉਹਨਾਂ ਨੇ ਕੀ ਕੀਤਾ, ਨੀਹਾਂ ਚਿਣਨ ਵਾਸਤੇ ਤਿਆਰੀ ਕਰ ਲਈ ਹੈ। ਰਾਜ ਬੁਲਾ ਲਿਆ ਤੇ ਮਿਸਤਰੀ ਬੁਲਾ ਲਏ ਨੇ ਤੇ ਚੂਨਾ ਸੀ ਉਸ ਵਕਤ, ਚੂਨਾ ਕਰਕੇ ਜੇ ਉਹਨਾਂ ਨੂੰ ਇੱਟਾਂ ਦੇ ਮਿਚਣ ਲੱਗ ਗਏ ਨੇ। ਅਖੀਰਕਾਰ ਜਦੋਂ ਕਿ ਉਹਦੇ ਬਾਅਦ ਚਿਣਦੇ ਜਾ ਰਹੇ ਨੇ, ਕੰਧ ਗਿਰ ਗਈ ਹੈ। ਤੇ ਫਿਰ ਉਹਨਾਂ ਤੋਂ ਬਾਅਦ ਖਾਲਸਾ ਜੀ ਛੋਟੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਉਸ ਵਾਰ ਅੱਜ ਅਸੀਂ ਦਿੱਲੀ ਦੀ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਲਾਹਣਤਾਂ ਪਾ ਰਹੇ ਹਾਂ ਕਿ ਤੁਸੀਂ ਕੀ ਕੰਮ ਕਰ ਰਹੇ। ਸਾਡੇ 9 ਹੀਰੇ ਜੇਲ੍ਹਾਂ 'ਚ ਬੰਦ ਨੇ, ਉਹ ਇੱਕ ਬਲਾਤਕਾਰੀ ਨੂੰ ਪੈਰੋਲ ਮਿਲ ਜਾਂਦੀ ਹੈ, ਪਰ ਆਹ ਬੇਇਨਸਾਫੀ ਕਹਿੰਦੇ ਨੇ ਇਹਨੂੰ। ਤੇ ਉਹਦੇ ਬਾਅਦ ਉੱਥੇ ਤਰ੍ਹਾਂ ਅੱਜ ਕੰਨ ਨੂੰ ਲਾਹਣਤਾਂ ਪਾ ਰਹੇ ਨੇ। ਉਸ ਬੰਨੇ 4 ਲਾਈਨਾਂ ਇੰਜ ਸਰਵਣ ਕਰੋ ਜੀ। ਕੰਦੇ ਸਰਹੰਦ ਦੀਏ ਆਏ ਸੋਹਣੇ ਹਥਿਆਰੀਏ, ਕੱਚ ਦੇ ਖਡੌਣੇ ਪੰਨੇ ਵੀਰਾਂ ਮਾਰੀਏ, ਫੁੱਲ ਟਾਣੀ ਨਾਲੋਂ ਤੋੜ ਕੇ ਗਵਾਏ ਵੈਰੀ ਨੇ, ਤਾਰੇ ਗੁਜਰੀ ਦੀ ਅੱਖ ਤੇ ਛੁਪਾਏ ਵੈਰੀ ਨੇ, ਤਾਰੇ ਗੁਜਰੀ ਦੀ ਅੱਖ ਤੇ ਛੁਪਾਏ ਵੈਰੀ ਨੇ, ਤਾਰੇ ਗੁਜਰੀ ਦੀ ਅੱਖ ਤੇ ਛੁਪਾਏ ਵੈਰੀ ਨੇ। ਕੱਚ ਦੇ ਖਡੌਣੇ ਪੰਨੇ ਵੀਰਾਂ ਮਾਰੀਏ, ਫੁੱਲ ਟਾਣੀ ਨਾਲ ਤੋੜ ਕੇ ਗਵਾਏ ਵੈਰੀ ਨੇ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰੀ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰੀ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰੀ ਨੇ। ਜੱਗੋ ਤੋਏ ਦਿੱਤਾ ਜੀ ਨੇ ਅੱਜ ਲਾਲਣੀ, ਉਸੇ ਅੰਮੜੀ ਦਾ ਪੁੱਛੋ ਜਾ ਕੇ ਹਾਲਣੀ, ਜੱਗੋ ਤੋੜ ਦਿੱਤਾ ਜੀ ਨੇ ਅੱਜ ਲਾਲਣੀ, ਦੁੱਖ ਪੁੱਤਾਂ ਵਾਲੇ ਜਾਣ ਨਾ ਸੁਣਾਏ ਵੈਰ ਨੇ, ਤੱਕ ਤਨ ਨਾਨਕ ਤੋੜ ਕੇ ਗਵਾਏ ਵੈਰ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ। ਜੱਗੋ ਤੋੜ ਦਿੱਤੇ ਜੀ ਨੇ ਅੱਜ ਲਾਲਣੀ, ਉਸੇ ਅੰਮੜੀ ਦਾ ਪੁੱਛੋ ਜਾ ਕੇ ਹਾਲਣੀ, ਜੱਗੋ ਤੋੜ ਦਿੱਤੇ ਜੀ ਨੇ ਅੱਜ ਲਾਲਣੀ, ਦੁੱਖ ਪੁੱਤਾਂ ਵਾਲੇ ਜਾਣ ਨਾ ਵੰਡਾਏ ਵੈਰ ਨੇ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ ਨੀ, ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰ ਨੇ। ਇੰਨਾ ਕੁਛ ਕਹਿੰਦੇ ਖਿਮਾ ਦੇ ਜਾ ਚੁੱਕੇ, ਫੇਰ ਸਮਾਂ ਮਿਲਿਆ ਆਪ ਜੀ ਦੀ ਸੇਵਾ 'ਚ ਫੇਰ ਹਾਜ਼ਰ ਹੋ ਜਾਾਂਗੇ, ਕਿਉਂਕਿ ਸਾਡਾ ਫਰਜ਼ ਹੈ। ਅੱਜ ਅਸੀਂ ਕੌਮ ਇਕੱਠੀ ਹੋਵੇ, ਸਭ ਕੁਝ ਕਰ ਸਕਦੇ ਹਾਂ ਗੁਰਮੁਖੋ। ਤੁਸੀਂ
ਏਕਾ ਬਾਣੀ ਏਕਾ ਗੁਰੂ ਇੱਕੋ ਸ਼ਬਦ ਵਿਚਾਰ, ਇੱਕੇ ਸਾਡਾ ਗੁਰੂ ਹੈ, ਇੱਕੋ ਅੰਮ੍ਰਿਤ ਹੈ ਤੇ ਇੱਕੋ ਸਾਡਾ ਬਾਣਾ ਹੈ। ਇਕੱਠੇ ਹੋ ਕੇ ਨੀਲੇ ਬਾਣੇ ਦੇ ਨੀਲੇ ਝੰਡੇ ਦੇ ਹੇਠ ਇਕੱਠੇ ਹੋਈਏ ਸਾਧ ਸੰਗਤ ਜੀ, ਤਾਂ ਸਾਡਾ ਗੁਜ਼ਾਰਾ ਹੋਵੇਗਾ। ਸਾਰੇ ਦਲਾਂ ਨੂੰ ਸਾਰੀ ਸੰਗਤ ਨੂੰ ਗੱਜ ਕੇ ਫਤਿਹ ਗੁਜ਼ਾਰ ਰਹੇ ਹਾਂ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਪ੍ਰੇਮ ਸਿੰਘ ਬਰੂ ਮਾਜਰਾ ਬੂਰ ਮਾਜਰਾ, ਜਿਨ੍ਹਾਂ ਨੇ ਬਹੁਤ ਹੀ ਸੱਜੇ ਢੰਗ ਦੇ ਨਾਲ ਸੰਗਤਾਂ ਨੂੰ ਇਤਿਹਾਸ ਸਰਵਣ ਕਰਵਾਇਆ। ਸੋ ਮੈਂ ਬੇਨਤੀ ਕਰਾਂ, ਢਾਡੀ ਜਥੇ ਕਵੀਸ਼ਰ ਜਥੇ ਸਾਡੇ ਕੋਲ ਅੱਜ ਬਹੁਤ ਜ਼ਿਆਦਾ ਪਹੁੰਚੇ ਹਨ। ਸੋ ਬੁਲਾਰੇ ਵੀ ਬਹੁਤ ਨੇ। ਮੈਂ ਬੁਲਾਰਿਆਂ ਨੂੰ ਬੇਨਤੀ ਕਰਾਂ 2-2 ਮਿੰਟ ਸਮਾਂ ਲਵਾ ਕੇ ਆਪਣੀ ਹਾਜ਼ਰੀ ਲਵਾਓ। ਸੋ ਮੈਂ ਬੇਨਤੀ ਕਰਾਂਗਾ ਖੱਟਾ ਸਿੰਘ ਜੋ ਅੱਜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਜੋ ਪਹਿਲਾਂ ਸੌਦਾ ਸਾਧ ਦੇ ਡਰਾਈਵਰ ਵੀ ਸਨ, ਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਬੜਾ ਵੱਡਾ ਸੰਘਰਸ਼ ਲੜ ਕੇ ਉਸ ਸੌਦਾ ਸਾਧ ਨੂੰ ਜੇਲ੍ਹਾਂ ਪਿੱਛੇ ਪੂਰਾ ਯਤਨ ਕਰਕੇ ਬੰਦ ਕਰਵਾਇਆ। ਬੜੀ ਵੱਡੀ ਨਿਡਰਤਾ ਦੇ ਨਾਲ ਜਿਨ੍ਹਾਂ ਨੇ ਇਹ ਕੇਸ ਲੜਿਆ। ਸੋ ਅੱਜ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਖੱਟਾ ਸਿੰਘ ਜੀ। ਉਹਨਾਂ ਨੂੰ ਜੀ ਆਖਦੇ ਹਾਂ, ਧੰਨਵਾਦ ਕਰਦੇ ਹਾਂ ਇੱਥੇ ਪਹੁੰਚਣ ਤੇ। ਸਮਾਂ ਸਿਰਫ 2 ਮਿੰਟ ਵਾਸਤੇ ਆਪਣੀ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਨਿਹਾਲ ਕਰਨ। ਆਓ ਉਹਨਾਂ ਪਾਸੋਂ ਵਿਚਾਰ ਸਰਵਣ ਕਰੀਏ। ਖੱਟਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਸ ਹਾਜ਼ਰੀ ਲਵਾਉਣੀ ਹੈ ਸਾਧ ਸੰਗਤ ਜੀ। ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਆਪਣੇ ਦੇਸ਼ ਦੇ ਕਾਨੂੰਨਾਂ ਦਾ 2-2 ਕਾਨੂੰਨ ਚੱਲ ਰਹੇ। ਇੱਕ ਪਾਸੇ ਜਦੋਂ ਜੀ ਕਰਦਾ ਹਜੇ ਐਪਲੀਕੇਸ਼ਨ ਉਹ ਮਗਰੋਂ ਲਾਉਂਦਾ ਹੈ, ਪਹਿਲਾਂ ਉਹਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ। ਇੱਥੇ ਸਾਡੇ ਜਥੇਦਾਰ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਹਵਾ ਵੀ ਨਹੀਂ ਲੱਗਣ ਦਿੱਤੀ, ਤੇ ਬਾਹਰ ਤਾਂ ਆਉਣ ਦੀ ਬਹੁਤ ਵੱਡੀ ਗੱਲ ਹੈ। ਸਾਡੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਔਰ ਬਗਰਾੜੀ, ਉੱਥੇ ਸ਼ਰੇਆਮ ਪਤਾ ਹੈ ਵੀ ਉਹਨਾਂ ਦੇ ਬੰਦੇ ਹੈ, ਉਹਨਾਂ ਨੂੰ ਫੜਨ ਨਹੀਂ ਕੋਈ ਜਾ ਰਿਹਾ, ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈ। ਜਿੱਥੇ ਮਰਜੀ ਹੈ ਸ਼ਰੇਆਮ ਫਿਰ ਰਹੇ ਹੈ। ਅੱਜ ਉਹ ਯੂਪੀ 'ਚ ਆਇਆ ਬੈਠਾ ਹੈ, ਉਹਨੂੰ ਕੋਈ ਪੁੱਛਦਾ ਨਹੀਂ। ਇਸ ਵਾਸਤੇ ਸਾਡੇ ਨਾਲ ਬੇਇਨਸਾਫੀਆਂ ਇੰਨੀਆਂ ਹੋ ਰਹੀਆਂ ਕਿ ਬਹੁਤ ਹੀ ਜ਼ਿਆਦਾ। ਵੀ ਇੱਕ ਬੰਦੇ ਦਾ ਸ਼ਰੇਆਮ ਪਤਾ ਹੈ ਵੀ ਮਰਡਰ ਉਹਨੇ ਕੀਤੀ ਹੈ, ਬਲਾਤਕਾਰ ਉਹਨੇ ਕੀਤੀ ਹੈ। ਉਸ ਬੰਦੇ ਨੂੰ ਜਦੋਂ ਜੀ ਚਾਹੁੰਦਾ ਐਪਲੀਕੇਸ਼ਨ ਮਗਰੋਂ ਲਾਉਂਦਾ, ਉਦੋਂ ਪਹਿਲਾਂ ਉਹਨੂੰ ਕਹਿ ਦਿੰਦੇ ਆ ਵੀ ਤੇਰੇ ਵਾਸਤੇ ਸਿਕਿਉਰਿਟੀ ਗੱਡੀਆਂ ਸਭ ਕੁਝ ਤੇਰੇ ਵਾਸਤੇ ਤਿਆਰ ਹੈ, ਬੁਲਟ ਪ੍ਰੂਫ ਗੱਡੀਆਂ ਸਭ ਕੁਝ ਤਿਆਰ ਆ ਜਾ ਤੂੰ। ਜਦੋਂ ਉੱਥੇ ਜਾਂਦਾ 40-40 ਦਿਨ ਲਾ ਕੇ ਆਉਂਦਾ ਹੈ। ਤੇ ਇੱਥੇ ਸਾਡੇ ਜਥੇਦਾਰ ਸਿੰਘ ਸਾਹਿਬਾਨ ਵਿਚਾਰੇ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਅੰਦਰ ਬੈਠਿਆਂ ਨੂੰ, ਉਹਨਾਂ ਨੂੰ ਕਿਸੇ ਨੇ ਹਵਾ ਵੀ ਨਹੀਂ ਲੱਗਣ ਦਿੱਤੀ। ਬਾਹਰ ਤਾਂ ਆਉਣ ਦੀ ਬਹੁਤ ਵੱਡੀ ਗੱਲ ਹੈ। ਇਸ ਕਰਕੇ ਮੈਂ ਸਾਰੀ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਣੇ ਘਰਾਂ 'ਚੋਂ ਉੱਠੋ ਔਰ ਆਓ ਸਾਰੇ ਆਪਾਂ ਰਲ ਕੇ ਹੰਬਲਾ ਮਾਰੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ 'ਚ ਆ ਕੇ ਸਿਰ ਝੁਕਾਈਏ ਔਰ ਇਸ ਜੋ ਆਪਾਂ ਚੱਲੇ ਹਾਂ ਜਿਸ ਰਾਹ 'ਤੇ ਇਹਨੂੰ ਆਪਾਂ ਪੂਰਨ ਕਰੀਏ। ਇਹ ਸਾਰੀ ਸੰਗਤਾਂ ਨੂੰ ਮੇਰੀ ਬੇਨਤੀ ਹੈ ਵੀ ਇਹਨੂੰ ਇੱਕ ਬੰਦੇ ਦੀ ਜਾਂ ਕਿਸੇ ਦੇ ਨਾ ਸਮਝੋ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਇੱਕ ਬੰਦਾ ਜਿਹੜਾ ਬਲਾਤਕਾਰੀ ਆ ਉਹਨੂੰ ਮਾੜਾ ਜਿਹਾ ਵੀ ਸਰਕਾਰਾਂ ਪਤਾ ਨਹੀਂ ਕੀ ਸਰਕਾਰਾਂ ਨੂੰ ਉਹਨਾਂ ਨੇ ਸਿਰ 'ਚ ਪਾਇਆ, ਕੀ ਕੀਤਾ ਉਸ ਬੰਦੇ ਦੇ। ਔਰ ਇੱਕ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਔਰ ਬਗਰਾੜੀ ਵਾਲੇ ਕਿੰਨਾ ਕਾਂਡ ਹੋਇਆ, ਉਸ ਦਾ ਕੋਈ ਮਤਲਬ ਸਾਨੂੰ ਇਨਸਾਫ ਨਹੀਂ ਮਿਲਿਆ। ਉਸ ਦੀ ਖਾਤਰ ਜੇ ਅਸੀਂ ਅੱਜ ਵੀ ਨਾ ਲੜਾਈ ਲੜਾਂਗੇ ਫਿਰ ਹੋਰ ਬਹੁਤ ਮੁਸ਼ਕਲ ਹੈ। ਇਸ ਕਰਕੇ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਸਾਰੇ ਸਹਿਯੋਗ ਪਾਈਏ ਔਰ ਜਿੱਤ ਕੇ ਜਾਈਏ। ਇਹੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੋ ਬਹੁਤ ਬਹੁਤ ਧੰਨਵਾਦ ਖੱਟਾ ਸਿੰਘ ਦਾ, ਜੋ ਅੱਜ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਜੀ ਆਖਦੇ ਆ, ਧੰਨਵਾਦ ਕਰਦੇ ਆ। ਮੈਂ ਅਗਲੇ ਬੁਲਾਰੇ ਬੇਨਤੀ ਕਰਾਂ ਬਸੰਤ ਸਿੰਘ ਜੀ ਪੰਜ ਹੱਥਾ, ਜੋ ਫਰਾਂਸ ਸਾਰੀ ਸੰਗਤ ਸਮੇਤ ਇੱਥੇ ਪਹੁੰਚੇ ਆ। ਉਹਨਾਂ ਨੂੰ ਜੀ ਆਖਦੇ ਆ। ਇੱਥੇ ਪਹੁੰਚੇ ਤੇ ਧੰਨਵਾਦ ਕਰਦੇ ਆ। 2 ਮਿੰਟ ਵਾਸਤੇ ਬਸੰਤ ਸਿੰਘ ਪੰਜ ਹੱਥਾ ਆਪਣੀ ਸੰਗਤਾਂ ਨਾਲ ਹਾਜ਼ਰੀ ਲਵਾਉਣ। ਉਹਨਾਂ ਤੋਂ ਬਾਅਦ ਪ੍ਰਧਾਨ ਜਗਵੀਰ ਸਿੰਘ ਚੌਹਾਨ ਬੜੇ ਵੱਡੇ ਕਾਫਲੇ ਦੇ ਨਾਲ ਇੱਥੇ ਪਹੁੰਚੇ ਹਨ। ਉਹਨਾਂ ਨੂੰ ਬੇਨਤੀ ਕਰਾਂ ਸਟੇਜ ਤੇ ਆ ਜਾਣ, 2 ਮਿੰਟ ਵਾਸਤੇ ਆਪਣੀ ਸੰਗਤਾਂ ਨਾਲ ਹਾਜ਼ਰੀ ਲਵਾਉਣਗੇ। ਸੋ ਆਓ ਮੈਂ ਬੇਨਤੀ ਕਰਾਂ ਬਸੰਤ ਸਿੰਘ ਜੀ ਪੰਜ ਹੰਥਾ ਫਰਾਂਸ ਵਾਲੇ, ਉਹ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਹਨ। HR 1701 ਨੰਬਰ
ਹਰਿਆਣਾ ਦੀ ਗੱਡੀ ਜਿਹੜੀ ਰਸਤੇ 'ਚ ਖੜੀ ਆ, ਉਹਨਾਂ ਨੂੰ ਬੇਨਤੀ ਹੈ ਕਿ ਉਹ ਗੱਡੀ ਨੂੰ ਸਾਈਡ ਤੇ ਕੀਤਾ ਜਾਵੇ। HR 1701 ਜੋ ਗੱਡੀ ਹੈ ਰਸਤੇ ਦੇ ਵਿੱਚ, ਉਹ ਗੱਡੀ ਸਾਈਡ ਤੇ ਲਗਾਈ ਜਾਵੇ। ਸੋ ਮੇਰੇ ਕੋਲ ਬਸੰਤ ਸਿੰਘ ਨਹੀਂ ਪਹੁੰਚ ਸਕੇ, ਮੈਂ ਮਾਫੀ ਚਾਹੁੰਦਾ। ਅਗਲੇ ਬੁਲਾਰੇ ਜਗਵੀਰ ਸਿੰਘ ਚੌਹਾਨ ਉਹ ਪਹੁੰਚਣ ਦੀ ਕਿਰਪਾਲਤਾ ਕਰਨ। ਉਹਨਾਂ ਤੋਂ ਬਾਅਦ ਸਾਡੇ ਕੌਮ ਦੇ ਵਿਦਵਾਨ ਢਾਡੀ ਜੱਥਾ ਬੀਬੀ ਦਲੇਰ ਕੌਰ ਜੀ ਖਾਲਸਾ ਉਹ ਆਪਣੇ ਕੋਲ ਪਹੁੰਚੇ ਹਨ। 20 ਮਿੰਟ ਦਾ ਸਮਾਂ ਉਹਨਾਂ ਦਾ, ਉਹ ਆਪਣੀ ਹਾਜ਼ਰੀ ਲਵਾਉਣਗੇ। ਆਓ ਪ੍ਰਧਾਨ ਜਗਵੀਰ ਸਿੰਘ ਜੀ ਚੌਹਾਨ, ਜਿਨ੍ਹਾਂ ਨੇ ਅੱਜ ਬਹੁਤ ਵੱਡਾ ਸੰਗਤਾਂ ਦਾ ਕਾਫਲਾ ਲੈ ਕੇ ਇਸ ਇਨਸਾਫ ਮੋਰਚੇ 'ਚ ਪਹੁੰਚੇ, ਜੀ ਆਖਦਾ, ਧੰਨਵਾਦ ਕਰਦਾ ਜੀ। ਜੁਗੋ ਜੁਗਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ 'ਚ ਬੈਠੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਨੇ ਪੂਰੇ ਉਤਸ਼ਾਹ ਦੇ ਨਾਲ ਬਾਪੂ ਪਾਲ ਸਿੰਘ ਜੀ ਫਰਾਂਸ ਔਰ ਜਿਨ੍ਹਾਂ ਨੇ ਇਸ ਮੋਰਚੇ ਨੂੰ ਬੰਨ ਕੇ ਬਾਪੂ ਗੁਰਚਰਨ ਸਿੰਘ ਜੀ ਹਵਾਰਾ ਸਾਹਿਬ ਔਰ ਸਮੁੱਚੀ ਟੀਮ ਨੇ, ਜਿੰਨੀ ਵੀ ਪ੍ਰਬੰਧਕੀ ਕਮੇਟੀ ਹੈ, ਕੌਮੀ ਇਨਸਾਫ ਮੋਰਚਾ ਅੱਜ ਪਿਛਲੇ ਕਈ ਦਿਨਾਂ ਤੋਂ ਚੰਡੀਗੜ੍ਹ ਦੀ ਧਰਤੀ ਤੇ ਲੱਗਾ ਹੋਇਆ ਹੈ, ਕਿਉਂਕਿ ਸਿੱਖ ਕੌਮ ਨੂੰ ਹਮੇਸ਼ਾ ਇਨਸਾਫ ਲੈਣ ਲਈ ਸੜਕਾਂ ਤੇ ਰੁਲਣਾ ਪਿਆ, ਦਰ ਦੀਆਂ ਠੋਕਰਾਂ ਖਾਣੀਆਂ ਪਈਆਂ, ਔਰ ਇਨਸਾਫ ਨਾਂ ਦੀ ਚੀਜ਼ ਇਸ ਮੁਲਕ ਦੇ ਵਿੱਚ ਹੈ ਹੀ ਨਹੀਂ। ਕਿਉਂਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਸਾਡੇ ਜਿਹੜੇ ਕੌਮੀ ਸੂਰਮੇ ਹੈ, ਜਿਨ੍ਹਾਂ ਨੇ ਸਾਡੀ ਕੌਮ ਵਾਸਤੇ ਆਪਣਾ ਆਪ ਵਾਰ ਦਿੱਤਾ ਹੈ, ਔਰ ਕੌਮੀ ਯੋਧਿਆਂ ਨੂੰ ਇਹਨਾਂ ਸਰਕਾਰਾਂ ਵੱਲੋਂ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ। ਔਰ ਇੱਥੇ ਅੱਜ ਕਾਨੂੰਨ ਨਾਂ ਦੀ ਵੀ ਕੋਈ ਚੀਜ਼ ਨਹੀਂ ਹੈਗੀ, ਕੋਈ ਅਦਾਲਤਾਂ ਦਾ ਹੁਕਮ ਮੰਨਣ ਨੂੰ ਤਿਆਰ ਨਹੀਂ, ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਜਿਨ੍ਹਾਂ ਦੀ ਰਿਹਾਈ ਵਾਸਤੇ ਅੱਜ ਸਾਨੂੰ ਜਿਹੜਾ ਸੜਕਾਂ ਤੇ ਧਰਨਾ ਲਾਉਣਾ ਪਿਆ, ਸਰਕਾਰ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੀ ਹੋਈ ਹੈ। ਬੇਸ਼ੱਕ ਉਹ ਇਹਨਾਂ ਟੋਪੀਆਂ ਵਾਲਿਆਂ ਦੀ ਸਰਕਾਰ ਹੋਵੇ, ਬੇਸ਼ੱਕ ਕੇਂਦਰ ਦੀ ਸਰਕਾਰ ਹੋਵੇ, ਇਹ ਦੋਨੇ ਹੀ ਸਰਕਾਰਾਂ ਖਾਮੋਸ਼ ਬੈਠੀਆਂ ਨੇ। ਔਰ ਬੜੀ ਆਸ ਸੀ ਇਸ ਵਾਰ, ਕਹਿੰਦੇ ਬਾਦਲ ਕਿਆਂ ਨੇ ਇਨਸਾਫ ਨਹੀਂ ਦਿੱਤਾ ਤੇ ਐਤਕੀ ਜਿਹੜਾ ਤਾਣਾ ਬਾਣਾ ਉਹ ਬਦਲ ਦੇਣਾ, ਔਰ ਜਿਹੜਾ ਸਿਆਸਤ ਦੇ ਵਿੱਚ ਬਦਲਾਅ ਲੈ ਕੇ ਆਂਦਾ ਕਿ ਸਾਡੀ ਕੌਮ ਦੀ ਸੁਣੀ ਜਾਊਗੀ, ਸਾਡੇ ਪੰਜਾਬ ਦੀ ਗੱਲ ਹੋਊ, ਸਾਡੀ ਪੰਜਾਬੀਅਤ ਦੀ ਗੱਲ ਹੋਊ। ਪਰ ਅੱਜ 10 ਮਹੀਨੇ ਬੀਤ ਗਏ, ਕਿੱਥੇ ਗਿਆ ਕਲਤਾਰ ਸਿੰਘ ਸੰਧਵਾ ਸਪੀਕਰ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ 1.5 ਮਹੀਨੇ ਦੇ ਵਿੱਚ ਜਿਹੜਾ ਇਨਸਾਫ ਅਸੀਂ ਦੇਾਂਗੇ, ਸਾਡੀ ਸਰਕਾਰ ਦਊਗੀ। ਸੋ ਕਿੱਥੇ ਗਏ ਇਹਨਾਂ ਦੇ ਵਾਅਦੇ? ਸਿਰਫ ਇਹਨਾਂ ਦੇ ਮਖੌਟੇ ਹੀ ਬਦਲੇ ਨੇ, ਸਰਕਾਰਾਂ ਦੇ ਚਿਹਰੇ ਹੀ ਬਦਲੇ ਨੇ। ਇਹ ਨੀਤੀਆਂ ਉਹੀ ਨੇ ਸਰਕਾਰਾਂ ਦੀਆਂ, ਚਾਲ ਚੱਲਣ ਉਹੀ ਨੇ ਸਰਕਾਰਾਂ ਦੇ। ਕੋਈ ਪਾਣੀਆਂ ਦਾ ਰਾਖਾ, ਕੋਈ ਕਹਿੰਦਾ ਕਰਜ਼ਾ ਮਾਫ ਕਰ ਦੂੰ, ਸਾਡੇ ਸਾਰੇ ਕਿਸਾਨ ਵੀਰਾਂ ਨੂੰ ਡਿਫਾਲਟਰ ਕਰ ਸੁੱਟਿਆ। ਆ ਕੈਪਟਨ ਦੀ ਸਰਕਾਰ ਜਦੋਂ ਸੀ ਪਿਛਲੇ ਸਮੇਂ ਦੇ ਵਿੱਚ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਪੂਰਨ ਕਰਜ਼ਾ ਮਾਫੀ ਕਰ ਦਿੱਤੀ ਜਾਏਗੀ, तो सारे किसान डिफाल्टर कर देते, कुछ किसानों का कर्जा माफ होया। जदों भी इलैक्शन आउंदे है ते उदों इन्हां धर्म का चेता आउंदा ठेकेदारां नूं, और उदों धर्म की गल हुंदी है, उदों रिहाई की गल हुंदी है,
ਉਦੋਂ ਬੰਦੀ ਸਿੰਘਾਂ ਦਾ ਚੇਤਾ ਆਉਂਦਾ, ਉਦੋਂ ਬੇਅਦਬੀ ਦੀ ਗੱਲ ਹੁੰਦੀ ਹੈ। ਸੋ ਅੱਜ ਕਿੱਥੇ ਗਏ? 10 ਮਹੀਨੇ ਬੀਤ ਗਏ। ਇਹ ਗੱਲ ਕਹਿੰਦੇ ਸੀ ਕਿ ਜਦ ਸਾਡੀ ਸਰਕਾਰ ਆਊ। ਮੈਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ ਕਿ ਭਾਈ ਹੋਸ਼ ਕਰ ਲੈ। ਇਹ ਉਹੀ ਲੋਕ ਨੇ ਜਿਹੜੇ ਇਨਸਾਫ ਮੰਗਦੇ ਆ, ਜਿਨ੍ਹਾਂ ਨੇ ਤੈਨੂੰ ਜਿਤਾਇਆ। ਇਹ ਜਿੱਦਾਂ ਪਿਛਲਿਆਂ ਨੂੰ ਲਾਇਆ ਤੇ ਲਾ ਇਹਨਾਂ ਨੇ ਤੈਨੂੰ ਵੀ ਦੇਣਾ ਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਨਸਾਫ ਅੱਜ ਤੱਕ ਬੇਅਦਬੀਆਂ ਦਾ ਸਾਨੂੰ ਮਿਲਿਆ ਨਹੀਂ। ਸਾਡੇ ਪਿਓ ਦੀ ਪੱਗ ਨੂੰ ਹੱਥ ਪਾਇਆ ਔਰ ਬੰਦੀ ਸਿੰਘ ਰਿਹਾ ਨਹੀਂ ਕਰ ਰਹੇ। ਤੋ ਕਿੱਥੇ ਦਾ ਕਾਨੂੰਨ ਹੋਇਆ ਇਹਨਾਂ ਦਾ? ਸੋ ਕਹਿਣ ਤੋਂ ਭਾਵ ਇਹ ਸਰਕਾਰਾਂ ਸਿਰਫ ਤੁਹਾਨੂੰ ਵਰਤਦੀਆਂ ਨੇ। ਇਹਨਾਂ ਨੂੰ ਸਿਰਫ ਆਪਣੀ ਕੁਰਸੀ ਤੱਕ ਸੀਮਤ ਹੋਣ ਵਾਸਤੇ ਤੁਹਾਡੀ ਲੋੜ ਹੈ। ਔਰ ਮੈਂ ਇੱਕ ਗੱਲ ਦੱਸ ਦਿੰਦਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਔਰ ਸੰਯੁਕਤ ਕਿਸਾਨ ਮੋਰਚਾ ਦਿੱਲੀ, ਆ ਭਾਟੀ ਸਾਹਿਬ ਵੀ ਬੈਠੇ, ਹਰਪਾਲ ਸਿੰਘ ਭਾਟੀ ਹਰਿਆਣਾ ਤੋਂ, ਆ ਸਾਡੇ ਸਾਰੇ ਵੀਰਾਂ ਨੇ ਆ ਦਿੱਲੀ ਮੋਰਚਾ ਲਾਇਆ ਸੀ। ਮੋਦੀ ਦੀ ਧੌਣ ਦੇ ਵਿੱਚੋਂ ਕੀਲਾ ਕੱਢਿਆ ਸੀ, ਪਰ ਗੁਰੂ ਸਾਹਿਬ ਦਾ ਆਸ਼ੀਰਵਾਦ ਸੀ। ਗੁਰੂ ਸਾਹਿਬ ਦੀ ਬਖਸ਼ਿਸ਼ ਸੀ ਉਸ ਅੰਦੋਲਨ ਤੇ। ਸੱਚ ਦਾ ਅੰਦੋਲਨ ਸੀ। ਸਿਆਸਤ ਨਹੀਂ ਹੋਣ ਦਿੱਤੀ, ਸਿਆਸੀ ਲੋਕਾਂ ਨੂੰ ਸਟੇਜਾਂ ਤੇ ਨਹੀਂ ਚੜਨ ਦਿੱਤਾ। ਔਰ ਅਖੀਰ ਜਿੱਤ ਸੱਚ ਦੀ ਹੋਈ। ਉਸ ਹੰਕਾਰੇ ਹੋਏ ਮੋਦੀ ਨੂੰ ਝੁਕਣਾ ਪਿਆ ਤੇ 3 ਕਾਨੂੰਨ ਤੁਸੀਂ ਵਾਪਸ ਕਰਾ ਕੇ ਆਏ। ਜਿੱਤ ਕਿਹਦੀ ਹੋਈ? ਪੰਜਾਬ ਦੀ ਹੋਈ, ਸਾਡੀ ਪੱਗ ਦੀ ਹੋਈ, ਪੰਜਾਬੀਅਤ ਦੀ ਹੋਈ, ਸਿੱਖ ਕੌਮ ਦੀ ਹੋਈ। ਔਰ ਇਹਨਾਂ ਸਰਕਾਰਾਂ ਨੇ ਮੈਂ ਕਹਿੰਦਾ ਹੋਸ਼ ਕਰਨਾ ਹੀ ਨਹੀਂ। ਇਹ ਤਾਂ ਕਹਿੰਦੇ ਸੀ ਕਿ ਧਰਨੇ ਅਸੀਂ ਲੱਗਣੇ ਹੀ ਨਹੀਂ ਦੇਣੇ ਜਦੋਂ ਸਾਡੀ ਸਰਕਾਰ ਆ ਗਈ। ਸੋ ਕਹਿਣ ਤੋਂ ਭਾਵ ਹੁਣ ਦੇਖੋ ਹਰੇਕ ਵਰਗ ਜਿਹੜਾ ਧਰਨਾ ਲਾ ਰਿਹਾ ਆ, ਧਰਨੇ ਤੇ ਧਰਨਾ ਲੱਗਾ ਹੋਇਆ ਹੈ। ਔਰ ਦੂਜੇ ਪਾਸੇ ਗੱਲ ਕਰੀਏ, ਆ ਸੌਦੇ ਸਾਧ ਦੀ ਗੱਲ ਕਰ ਗਏ, ਆ ਡਰਾਈਵਰ ਸਾਹਿਬ ਉਹਨਾਂ ਦੇ ਆਏ ਸੀ ਔਰ ਉਹਨਾਂ ਨੂੰ 4-5 ਵਾਰ ਪੈਰੋਲ ਤੇ ਰਿਹਾ ਕਰ ਦਿੱਤਾ। ਕਿ ਇਹ ਇਹਨਾਂ ਦਾ ਫੁੱਫੜ ਲੱਗਦਾ? ਆ ਬਾਕੀ ਜਿਹੜੇ ਅੰਦਰ ਦਿੱਤੇ ਹੋ ਆ, ਇਹ ਵੀ ਕਿਸੇ ਮਾਂ ਦੇ ਪੋਤੇ ਆ, ਇਹ ਵੀ ਕਿਸੇ ਭੈਣ ਦੇ ਭਰਾ ਆ। ਉਹਦਾ ਬਾਪ ਦਰ ਠੋਕਰਾਂ ਖਾ ਰਿਹਾ ਹਵਾਰਾ ਸਾਹਿਬ ਦਾ। ਇਹ ਮੋਰਚੇ ਦੇ ਵਿੱਚ ਵੀ ਸਾਡੇ ਕੋਲ ਜਾਂਦੇ ਰਹੇ, ਇਨਸਾਫ ਲੈਣ ਵਾਸਤੇ ਭਟਕਦੇ ਰਹੇ, ਪਰ ਅਜ ਤੱਕ ਇਨਸਾਫ ਨਹੀਂ ਮਿਲਿਆ ਵੀਰਿਓ। ਸੋ ਕਹਿਣ ਤੋਂ ਭਾਵ ਸਰਕਾਰਾਂ ਨੂੰ ਸਿਰਫ ਆਪਣੀ ਕੁਰਸੀ ਦਿਖਾਈ ਦਿੰਦੀ ਹੈ। ਔਰ ਜੇਕਰ ਪੰਜਾਬ ਨੂੰ ਬਚਾਉਣਾ ਹੈ, ਸਿੱਖ ਕੌਮ ਨੂੰ ਬਚਾਉਣਾ ਹੈ, ਤੇ ਸਾਨੂੰ ਇਕੱਠੇ ਹੋਣਾ ਪੈਣਾ, ਇੱਕ ਮੁੱਠ ਹੋਣਾ ਪੈਣਾ, ਖਾਲਸ ਹੋਣਾ ਪੈਣਾ। ਖਾਲਸ ਤੋਂ ਭਾਵ ਸਿਆਸਤ ਨੂੰ ਪਰੇ ਕਰਨਾ ਪੈਣਾ। ਸਿੱਖ ਕੌਮ ਬੇਸ਼ੱਕ 2% ਹੈ, ਪਰ ਜੇ ਸਿੱਖ ਨੂੰ ਨਾ ਮਾਰੇ ਤੇ ਸਿੱਖ ਕੌਮ ਕਦੀ ਨਾ ਹਾਰੇ। ਸੋ ਆਪਣੇ ਨੇ ਹਮੇਸ਼ਾ ਆਪਣਿਆਂ ਨੂੰ ਮਾਰਿਆ। ਅੱਜ ਇਕੱਠੇ ਹੋਣ ਦੀ ਲੋੜ ਹੈ, ਖਾਲਸ ਹੋਣ ਦੀ ਲੋੜ ਹੈ, ਸਿਆਸਤ ਨੂੰ ਬਾਹਰ ਕੱਢਣ ਦੀ ਲੋੜ ਹੈ। ਤੋ ਆਓ ਇਕੱਠੇ ਹੋ ਕੇ ਅਸੀਂ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ, ਸਾਡੀ ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਅੱਜ ਜਥਾ ਆਇਆ। ਸੋ ਅਸੀਂ ਤਾਂ ਹਮੇਸ਼ਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਜਿੰਨਾ ਚਿਰ ਇਹ ਮੋਰਚਾ ਲੱਗਾ ਆ, ਇੱਥੇ ਤੰਬੂ ਵੀ ਲਾਵਾਂਗੇ ਤੇ ਪੱਕੇ ਜਥੇ ਲੈ ਕੇ ਵੀ ਜਿਹੜੇ ਇੱਥੇ ਸ਼ਮੂਲੀਅਤ ਕਰਾਂਗੇ। ਸੋ ਸੈਕਟਰੀ ਸਾਹਿਬ ਦਾ ਇਸ਼ਾਰਾ ਹੋ ਗਿਆ, ਕਿਉਂਕਿ ਬਲਬਲੇ ਤਾਂ ਬਹੁਤ ਨੇ, ਪਰ ਸਮੇਂ ਦਾ ਜਿਹੜਾ ਖਿਆਲ ਰੱਖਣਾ ਪੈਣਾ ਔਰ ਹਮੇਸ਼ਾ ਜਿੱਤ ਸੱਚ ਦੀ ਹੋਣੀ ਹੈ। ਔਰ ਪਾਲ ਸਿੰਘ ਜੀ ਫਰਾਂਸ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਆ, ਸਾਨੂੰ ਪੂਰਾ ਮਾਣ ਆ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ, ਇਹ ਸਰਕਾਰਾਂ ਦੇ ਹੱਥ ਬਹੁਤ ਲੰਬੇ ਨੇ, ਇਹਨਾਂ ਏਜੰਸੀਆਂ ਦੇ ਹੱਥ ਬਹੁਤ ਲੰਬੇ ਨੇ। ਇਹਨਾਂ ਨੇ ਤੁਹਾਨੂੰ ਪਾੜਨਾ, ਖਦੇੜਨਾ
और ये मोर्चा फेल कराने की कोशिश करनी है तो हमेशा गुरु साहब का सहारा लैके गुरु साहब के ओट आसरे दे नाल जित प्राप्त करनी है। तो 26 तरीक का 26 जनवरी की जिस तरह गल करते हैं 26 जनवरी नूं जदों गए सी लाल किले ते उस वेले गोदी मीडिया ने गल कही सी साडा पंजाब दा ते दूजा मीडिया साडे नाल सी पर इस गल नूं इस तरह पेश किया गया और इस तरह रंग बन्निया गया मोर्चे नूं फेल करने वास्ते। कदी इन्होंने खालिस्तानी किया, कदे परजीवी किया, कदी अंदोलन जीवी किया और जिस दिन झंडा झुलिया केसरी निशान झुलिया तिरंगे की बेअदबी नहीं किसी ने की पर पेशकारी इस तरह की कर दी कि जाके कब्जा जिहड़ा उत्थे कर दिता इन्होंने। सो हमेशा सिख कौम तो ये लोग डरे ने। अज देश का प्रधानमंत्री अज केसरी रंग की पग बन रहा है, राहुल गांधी अज केसरी रंग की पग बन रहा है, ਇਹਦਾ मतलब भै तो है। सो हमेशा मैं तो यह गुजारिश करूँगा कि इकट्ठे होके एक मुठ होके जिस तरह असी दिल्ली अंदोलन जिते है इस तरह जिहड़ा कौमी इंसाफ मोर्चा आ बंदी सिंह जिहड़े रिहा करने हैं पवित्र स्वरूप जिहड़े आ उन्हां दियां बेअदबियां होईयां आ उन्हां दे दोषी जिहड़े आ फड़ने हैं और ये सारा इंसाफ लैके असी इत्थों वापस जाना है। सो जे कोई किसी के खिलाफ कोई गलत शब्द बोल हो गया होवे तो खिमा दा जा चुके हैं। फतेह बुलाना। वाहिगुरू जी का खालसा वाहिगुरू जी की फतेह। बहुत बहुत धन्यवाद। सत श्री अकाल। ਇਹ ਸਨ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੌਹਾਨ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਜੋ ਵੱਡਾ ਯੋਗਦਾਨ ਰਿਹਾ ਦਿੱਲੀ ਮੋਰਚੇ ਦੇ ਵਿੱਚ। ਇੱਕ ਬਹੁਤ ਵਧੀਆ ਸਟੇਟ ਦੇ ਬੁਲਾਰੇ ਨੇ ਇੱਥੇ ਆਉਣ ਤੇ ਜੀਆ ਆਖਦਾ ਧੰਨਵਾਦ ਕਰਦਾ। ਸੋ ਮੈਂ ਬੇਨਤੀ ਕਰਾਂ ਸਾਡੇ ਕੋਲ ਜੋ ਪਹੁੰਚੇ ਨੇ ਬੀਬੀ ਦਲੇਰ ਕੌਰ ਜੀ ਖਾਲਸਾ ਢਾਡੀ ਜਥਾ ਉਹਨਾਂ ਨੂੰ ਬੇਨਤੀ ਹੈ 20 ਮਿੰਟ ਦਾ ਸਮਾਂ ਲਵਾ ਕੇ ਆਪਣੀ ਹਾਜ਼ਰੀ ਲਵਾਉਣ ਜੋ ਕਿ ਪਵਾਦ ਇਲਾਕੇ ਦੀ ਸੇਵਾ ਆ ਰਹੀ ਹੈ। ਬਹੁਤ ਵੱਡੀਆਂ ਸੰਯੋਗ ਹੈ ਪਵਾਦ ਇਲਾਕੇ ਦਾ ਸੇਵਾ ਦਾ ਦੁੱਧ ਦੀ ਸੇਵਾ ਲੰਗਰਾਂ ਦੀ ਸੇਵਾ। ਸੋ ਮੈਂ ਮਾਤਾਵਾਂ ਭੈਣਾਂ ਬੈਠੀਆਂ ਬੇਨਤੀ ਕਰਾਂ ਕਿ ਪ੍ਰਸ਼ਾਦੇ ਪਕਾਉਣ ਵਾਸਤੇ ਜੋ ਕਿ ਅੱਜ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੈ ਜੇ ਕੋਈ ਸੇਵਾ ਕਰਨੀ ਚਾਹੁੰਦਾ ਭਾਈ ਗੁਰੂ ਕੇ ਲੰਗਰ ਦੀ ਪ੍ਰਸ਼ਾਦਿਆਂ ਦੀ ਮਾਤਾਵਾਂ ਨੂੰ ਬੇਨਤੀ ਆ ਸੰਗਤ ਦੇ ਨਾਲ ਸੇਵਾ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹੀਰੇ ਜੇਲਾ ਜੋਸ਼ ਢੋਣੇ ਖਾਲਸਾ ਕੌਮੀ ਹੀਰੇ ਜੇਲਾ ਜੋਸ਼ ਢੋਣੇ ਖਾਲਸਾ ਕੌਮੀ ਹੀਰੇ ਜੇਲਾ ਜੋਸ਼ ਢੋਣੇ ਖਾਲਸਾ ਕੌਮੀ ਹੀਰੇ ਜੇਲਾ ਜੋਸ਼ ਢੋਣੇ ਖਾਲਸਾ सजा पूरी होई तो भी शेर बंद ने सजा पूरी होई तो भी शेर बंद ने 10वें पिता दे सोने फर जाते ने 10वें पिता दे सोने फर जाते ने भैणे आजाद कर वोने खालसा कौमी हीरे झेला जोश डोणे खालसा कौमी हीरे झेला जोश डोणे खालसा गुंगी बोली होई सरकार इथों दी गुंगी बोली होई सरकार इथों दी सिखां दे लई गंदेली बहार इथों दी सिखां दे लई गंदेली बहार इथों दी होर किन्ने दर्द हंडोणे खालसा हाँ हंडोणे खालसा कौमी हीरे जेला जोश डोणे खालसा कौमी हीरे जेला जोश डोणे खालसा चल रहे कोमली दसी है सूर में चल रहे कोमली दसी है सूर में पैके अपवार ने दिली है सूर में पैके अपवार ने दिली है सूर में होने असी फर्ज निभाने खालसा हाँ निभाने खालसा कौमी हीरे जेला जोश डोणे खालसा कौमी हीरे जेला जोश डोणे खालसा पक्के कर तुर पौजा मीर अपने सेमी किते बोलने पगोड़े खालसा हाँ पगोड़े खालसा कौमी हीरे जेला जोश डोणे खालसा कौमी हीरे जेला जोश डोणे खालसा कौमी हीरे जेला जोश डोणे खालसा चवर छतर तख्त दे मालक हजूर अनवर वालिए कुल आलम आद सतगुरु साहिब धन गुरु ग्रंथ साहिब जी महाराज जियां दी पावन गोद अंदर जुड़ बैठे सज बैठे सतसंगी जनो आओ जी बड़े प्रेम दे नाल साडी ते तुहाडी हाजरी इको वार कहने ते गुरु चरना विच लग जावे आगे आवत सिंह जो पावे है वाहिगुरु जी की फतेह बुलावे नैन समाने नैन में बैन समाने बैन सिंह समाने गुरु में पैन के ऐन झुका के शीश गज के आखो जी वाहिगुरु जी का खालसा वाहिगुरु जी की फतेह खालसा जी कुछ खास शख्सियत ये दुनिया दा काया पलटन दे वास्ते संसार विच आउंदियां
ਉਹ ਪੁਰਾਣੀਆਂ ਲੀਹਾਂ ਨੂੰ ਮਿਟਾ ਕੇ ਸਮਾਜ ਵਿੱਚ ਨਵਾਂ ਰਾਹ ਚਲਾਉਂਦੀਆਂ। एक उर्दू दे विद्वान ने लिखा है, कहंदा एक वो होते हैं जो बदलते हैं जमाने के साथ साथ, लेकिन मर्द वो होते हैं जो जमाने को बदल देते हैं। ये अटल सच्चाई है। खालसा जी जेड़े मर्द होया करते हैं, ये ना होनी नूं भी होनी विच बदल के रख दिंदे है। याद रखिया जे, ये सिक्खी जिस दिन तो उत्पन्न होई, समय समय दियां सरकारां माड़ियां हुकूमतां ने सिक्खी नूं ढा लाउण वास्ते बेअंत चालां चलियां, पर सिक्खी जड़ी ये होर निखर के सामने आई, क्योंकि मनु साडी दातरी असी मनु दे सोए, मनु ज्यों ज्यों सानू वड़दा असी दूण सवाए होए, क्योंकि असी होने वाले तीर हां जो कदे ना उके, ओए जालिम दी हिक नूं पार के लंघ जाइए सुके। सच्ची गल है जी में ओए साडे ते टुके, सानू मारन वाले मुक गए पर असी ना मुके। इतिहास गवाही भरदा खालसा जी। अज जदों तो सरकारां साडे लहू विच नहाउण दी तैयारी करदियां, फिर खंडे नूं खालसा हथ पाउंदा। अज असी की वेखदे हां, 2015 तो लैके 2023 चढ़ गया, लगातार आद सतगुरु धन श्री गुरु ग्रंथ साहिब जी महाराज पातशाह जी दियां बेअदबियां हो रही। असी अपने गुरु घरां दे अंदर बेअदबियां रोकण वास्ते खालसा जी वड्डे वड्डे कैमरे ते ला दिते, पर मैनू जवाब दिया जे, अज जेड़ा बेअदबी करन वाला आउंदा है, ना ते कैमरिਆਂ ਨੂੰ ਲੱਤਾਂ ਲੱਗੀਆਂ ना ਬਾਹਾਂ ਲੱਗੀਆਂ कि बेअदबी करन वाले ਨੂੰ आए फड़न ਨੂੰ। पर खालसा जी अज साडियां नलायकियां की ने, अज असी गुरुद्वारा साहिब दीयां कमेटियां ते बनाईयां होईयां, पर गुरुद्वारा साहिब दी जिम्मेवारी कली ग्रंथी सिंह नूं सौंपी है। असी 24 घंटियां दे विचों 5 मिनट भी अपने गुरु दे वास्ते नहीं जे करदे। अज साडियां इन्हां नलायकियां करके कदे गुरु ग्रंथ ते हमले, कदे मेरे पथ ते हमले, हुण सिख इतिहास उपर खालसा जी वार वार उंगलां उठ रहीआं ने। अज बंदी सिंघां दी रिहाई दे वास्ते असी भारी गिणती दे विच खालसा जी ये मोर्चियां नूं संभाल के बैठे हां। साडे वड्डे जिन्हां ने खालसा जी बहुत कुछ अपने पिंदे ते हंडाया, ਉਹ ਇਹਨਾਂ ਮੋਰਚਿਆਂ ਦੀ ਅਗਵਾਈ ਕਰ ਰਹੇ ਨੇ। ਤੇ ਖਾਲਸਾ ਜੀ मैं एक आप संगतां दे चरनां विच बेनती करां, अज साडे विच कमियां कित्थे ने? असी सारे मनदे हां, असी मुनकर नहीं हो सकदे कि जिहड़ा इन्ना लम्मा साडा दिल्ली दी धरती ते जिहड़ा किसानी संघर्ष सी ਉਹ ਚੱਲਿਆ, सानू फतेह भी हासिल हुई, पर अफसोस इस गल दा सी उस समय असी अपने झंडे दा रंग एक नहीं कर सके। कोई हरियां झंडियां लेके आ रहा सी, कोई लाल लेके आ रहा सी। अज भी खालसा जी सानू धड़े बंदियां ने मार लिया। अज असी अजे भी पार्टी बाजियां दे विच रल के बैठे हां। ये जिहड़ा कौमी इंसाफ मोर्चा, एक कौम कली जथेदारां दी नहीं, खालसा जी साडी सारियां दी है। एक कले चौधरां दे भुखे ने जड़े वो अजे भी घरां दे विच बैठ के ने ये सारा कुछ वेख रहे हैं। शुरू तो ही जदों तो खालसा जी असी आवाज़ उठाई है अपने हकों के वास्ते, इन्हां संघर्षां नूं, इन्हां मोर्चियां नूं फलाप करन दे वास्ते संगतां बड़ियां कोजियां चालां चलदियां ने। पर खालसा जी अज ये साडा मोर्चे लाए दा मोटिव की है कि दुनिया के लोगों को पता लगे कि जिन्हां ने घर परिवारां दे मोह त्याग करके अज साडी खातर इन्नियां वड्डियां करनियां कीतियां ने। अज असी उन्हां दे लई इत्थे खालसा जी एक नगर दे विचों 10-10 जने आके भी नहीं बैठ सकदे। साडी नलायकी कित्थे है कि सानू एक नहीं होना हुंदा। अब बाबा जरनैल सिंह जी खालसा पिंडरां वाले महापुरखां दा मैनूं बचन याद आ जांदा। अज असीं कहने कि सरकारां जड़ियां ने ये साडा साथ नहीं दिंदा, साडी सुनवाई नहीं हुंदी, ये अटल सच्चाई है। पर खालसा जी जे अज असीं खालिस्तान दी मंग करदे हां, फिर खालसे दा बनना पऊ ना। कहंदे एक बार बाबा जरनैल सिंह जी खालसा पिंडरां वालियां ने जिस समय धर्म युद्ध मोर्चे दा अनाउंस कीता, एक प्रेस रिपोर्टर चल के आई, कहंदी जरनैल सिंह जी खालिस्तान कदों बनेगा? ते संत जी चुप। उन्हें दूजी बार फिर पूछया, पिंडरां वाले खालिस्तान कदों बनेगा? कहंदे संत जी फिर चुप। उन्हें तीसरी बार पूछया, जरनैल सिंह जी तुसी खालिस्तान की गल करते हो, खालिस्तान कदों बनेगा? महापुरख कहंदे बीबी
जिदन मरी कौम दा बड़ा ही प्यारा वीर दीप सिद्धू जिन्हें कौम नू हलूना दिता, और दिल्ली किसानी संघर्ष च अपनी करोड़ों की जायदाद छड़ के आके बैठा है। किहदे वास्ते? कौम लई दर्द रखदा सी, चढ़ गया। सरकारां जानदियां सी ये सारे एकजुट नहीं, इन्हां विच पाड़ पाए जा सकते हो, सफल रहियां। अज असी बरसियां मनाउण जोगे रह गए। ये अटल सच्चाई है। जिउंदे जी असी सानू बंदे की कदर नहीं करनी आउंदी। क्यों? क्योंकि हर एक बंदा चाहुंदा कि मेरी चौधर होवे। पर खालसा जी साडे लई मान वाली गल है, ये जड़ा संघर्ष एक कला किसी एक ने मिथ्या नहीं जां किसी एक दे वास्ते नहीं, एक कौम गुरु कलगीधर पातशाह पिता गुरु गोबिंद सिंह जी दी है। ते जिन्हां दे तुसीं दर्शन कर रहे हो, सत्कारयोग जथेदार भाई जगतार सिंह जी हवारा, ये जड़े साडी कौम दे जथेदार ने, अज ये खालसा जी साडे वीर भरा ने। अज असी सारे उन्हां दी रिहाई दे वास्ते इत्थे एकजुट होके बैठे हैं। समा मेरे कोल बहुता नहीं, आप संगतां दे चरनां विच ये वार वार बेनतियां करदे हैं स्टेजां तो भी कि भाई हुण लोड़ है, जे सानू मौका मिलिया, साडे वड्डे साडे नाल ने, इन्हां दे मोढे नाल मोढा जोड़ के चलीए, सानू इस संघर्ष विच तां ही सफलता प्राप्त होनी है। पर जिहड़ी सरकार है ये हर तरीके दा वाह लावेगी, उन्हें अपनियां चालां चलनियां ही ने। पर इत्थे गल है खालसा जी, लोड़ है कि सानू समझण दी, एक दूजे दा साथ देण दी, क्योंकि संघर्ष जिहड़े ने ये एकता दे नाल चलदे है, एकता दे विच ही बरकतां ने। अज खालसा जी मैं नौजवान वीरां नू खास करके बेनती करां, वीरियो आ नशा चाहे दारू दा क्यों नहीं है, ते नशा ए नशियां दे विचों निकलो, क्योंकि सरकारां जानदियां ए सिख कौम बंबां बंदूकां होर हथियारां नाल खत्म नहीं होई, क्यों ना इन्हां नू नशे दे हथियार दे नाल खत्म कीता जावे। ते सरकार दी ए जिहड़ी चाल है ये कामयाब हो चुकी है। 14-14 साल दे जवाग टीके ला के सफानी दुनिया तो जा रहे ने, घरां दे घर बर्बाद हो गए, जो कि सरकारां चाहुंदियां। इन्हां नू पता है कि जदों इस गंदे सिस्टम दे खिलाफ बगावत करनी है तां ओह कौन कर सकदा है? ਉਹ नौजवान ही कर सकते हैं। मैं रागी ढाडी ਸਿੰਘਾਂ ਦੇ ਚਰਨਾਂ ਵਿੱਚ ਆ ਮੀਡੀਆ ਰਾਹੀਂ ਬੇਨਤੀ ਕਰਾਂ, ਮੰਨਦੇ ਆ ਸਮਾਗਮਾਂ ਦੇ ਵਿੱਚ ਰਹਿ ਕੇ ਜਾਂ ਪਰਿਵਾਰਕ ਸਾਨੂੰ ਰਜੇਵੇਂ ਬਹੁਤ ਨੇ, पर ये जड़े साडे कौमी पंथक फर्ज ने, इन्हां दे विच आके खालसा जी सानू हाजरी जड़ी लवाउणी चाहिदी है, साडा फर्ज बनदा है। क्योंकि कौम ये पंथ जड़ा ये साडा सारियां दा है। आ बंदी ਸਿੰਘਾਂ दी रिहाई दे वास्ते आ कवि दी कलम ने कमाल दियां सतरां लिखियां, ये जड़ी साडी सारियां दी आवाज़ है, ये दिल्ली तक पहुंच जावे, इस सिस्टम नू पता लग जावे कि कलगीधर पातशाह महाराज दे बब्बर पुत ये शुरू तो ही जदों जदों तो सानू लोड़ पई एक किस तरह फिर कौम एकजुट होके अपने संघर्ष अपने मोर्चों दे विच फतेह प्राप्त करती है। क्योंकि खालसा जी जे जिंदगी चाहुंदे हो पहला मरन की तैयारी करनी पऊ, ते जे कुर्बानी करनी है फिर कमर कसे लाने पैणगे, जे शांति चाहुंदे हो फिर जंग करन लई तैयार होना पऊ। क्योंकि मौत विचों जिंदगी, कुर्बानी विचों आज़ादी ते जंग दे विचों अमन पैदा हुंदा। ये खालसा ना जिहड़ा ये प्रगट परमात्मा दी मौज विच होया, खालसा अकाल पुरख की फौज प्रगटियो खालसा परमात्मा की मौज। अब बोल सुनने वाले ने, क्योंकि समा जिहड़ा अपनी चाले चलदा जा रहा है, होर बहुत बुलारे ने जिन्हां ने आप संगतां नाल सांझ पाउणी है। आओ जी कला कला बोल सुनदे चलिए बई। सिखा दी भलाई दा मंगदे ना खैर, असी हक मंगदे सानू हक चाहिदा, मंगदे ना खैर, असी हक मंगदे सानू हक चाहिदा। 35 साल हो गए
84 वाले टैंक दा हिसाब तेरे तो पुछदा पंजाब नी मुछ फट घबरू तुझे ला डकते सुक गए गुलाब नी मुछ फट घबरू तुझे ला डकते सुक गए गुलाब नी चप्पा चप्पा धरती दा पिया सिंजदा दस लालो लाल नी बंदी सिंह साडे सुर सिख कौम दे कर दे बहाल नी बंदी सिंह साडे सुर सिख कौम दे कर दे बहाल नी जेला विच बैठे जेड़े सिंह सुर में पुलर हवारनी बलवंत सिंह योधा राजवाड़ा देख ले जग तार तारनी बलवंत सिंह योधा राजवाड़ा देख ले जग तार तारनी 1995 तो हुण तक दे गणे किन्ने साल नी बंदी सिंह साडे सुर सिख कौम दे कर दे बहाल नी बंदी सिंह साडे सुर सिख कौम दे कर दे बहाल नी आ गया बुढ़े पापा में सारे सेरा ते अड़खी दलेर ने पाई गुरमीत शमशेर सूर में साडे कौमी शेर ने पाई गुरमीत शमशेर सूर में साडे कौमी शेर ने पाई गुरदीप सिंह खेड़ा सुरमा साडे लइया टाड़नी बंदी सिंह साडे सुर सिख कौम दे कर दे बहाल नी बंदी सिंह साडे सुर सिख कौम दे कर दे बहाल नी भाई लखविंदर ते ब्योरा वर्गे ओना उत्ते माड़ है पिठ नहीं लगाई ओना सिख कौम दी जाड़ता जहान है पिठ नहीं लगाई ओना सिख कौम दी जाड़ता जहान है रसूलपुरी अख तेनू अज दिली वक्त ना टाड़नी बंदी सिंह साडे सुर सिख कौम दे कर दे बहाल नी बंदी सिंह साडे सुर सिख कौम दे कर दे बहाल नी बंदी सिंह साडे सुर सिख कौम दे कर दे बहाल नी ਜਿਉਣਾ ਅਣਖ ਨਾਲ ਮਰਨਾ ਧਰਮ ਦੇ ਲਈ ਮੱਥਾ ਦਿੱਲੀ ਨਾਲ ਲਾਇਆ ਸੀ ਤਾਂ ਲੋਕੋ ਹੱਕ ਮੰਗਿਆ ਸੀ ਬੰਦੇ ਦੇ ਵਾਰਸਾਂ ਨੇ ਹਮਲਾ ਤਖਤ ਤੇ ਹੋਇਆ ਸੀ ਤਾਂ ਲੋਕੋ ਖਾਲਸਾ ਜੀ ਦੇ ਅੱਜ ਅਸੀਂ ਕਹੀਏ ਕਿ ਅੱਜ ਦੀ ਸਰਕਾਰ ਸਾਨੂੰ ਬੇਅਦਬੀ ਦਾ ਇਨਸਾਫ ਦੇ ਦੂ ਇਹ ਭੁੱਲ ਜਾਓ ਆ ਪਿਛਲੇ ਦਿਨੀ ਸੀਐਮ ਨੇ ਇੱਕ ਬਿਆਨ ਦਿੱਤਾ ਇਹਨੇ ਆਖਿਆ ਕਿ ਭਾਈ ਗੁਰੂ ਘਰਾਂ ਦੀਆਂ ਗੋਲਕਾਂ ਦੇ ਵਿੱਚ ਮਾਇਆ ਪਾਣੀ ਬੰਦ ਕਰ ਦਿਓ ਕਿਉਂ ਇਹ ਤੇਰੇ ਪਿਓ ਦਾ ਘਰ ਹੈ ਇਹ ਸਾਡੇ ਪਿਓ ਦਾ ਘਰ ਹੈ ਤੇ ਸਾਡੇ ਪਿਆਰੇ ਖਾਲਸਾ ਜੀ ਜਿਸ ਗੁਰੂ ਦੇ ਘਰ ਅੰਦਰ ਆ ਜਿਹੜਾ ਬੇਅਦਬੀ ਕਰਨ ਵਾਸਤੇ ਸਿਸਟਮ ਦੀ ਸ਼ਹਿ ਤੇ ਆ ਜੋ ਕੁਝ ਕਰਾਉਂਦੀਆਂ ਕਿਤੇ ਸਾਨੂੰ ਪਤਾ ਨਹੀਂ ਇਹ ਸਰਕਾਰਾਂ ਦਾ ਹੱਥ ਹੈ ਆ ਜਿਹੜਾ ਬੇਅਦਬੀ ਕਰਨ ਵਾਸਤੇ ਆ ਜਾਵੇ ਇਹ ਸਰਕਾਰਾਂ ਨਾਲ ਸੁਣਿਓ ਆ ਸਾਡੇ ਦੁਨਿਆਵੀ ਬਾਪ ਦੇ ਗਲਵੇ ਨੂੰ ਕੋਈ ਸਾਡੇ ਸਾਹਮਣੇ ਹੱਥ ਪਾ ਦੇਵੇ ਕੀ ਕਰੋਗੇ ਮਾਰ ਦਿਓਗੇ ਜਾਂ ਮਰ ਜਾਵੋਗੇ ਤੇ ਜਿਹੜਾ ਦੀਨ ਦੁਨੀਆ ਦਾ ਪਾਤਸ਼ਾਹ ਜਿੱਥੋਂ ਆ ਕੇ ਦੁੱਧ ਮੰਗਦੇ ਹੋ ਜਿੱਥੇ ਆ ਕੇ ਪੁੱਤ ਮੰਗਦੇ ਹੋ ਪਰ ਅਸੀਂ ਘਰਾਂ ਵਿੱਚ ਬੈਠ ਕੇ ਇਹ ਕਹਿਣ ਜੋਗੇ ਰਹਿ ਜਾਂਦੇ ਆ ਉੱਠੂਗਾ ਕੋਈ ਸੂਰਮਾ ਕਰੂਗਾ ਕੋਈ ਕੁਰਬਾਨੀ
क्यों बई मामा ने कला सानू परौंठे खाण नूं जम्मिया? ये साडे भी फर्ज ने। मैं अखीर विच आप संगतां दे चरनां विच इहो बेनती करदी हां, भाई अपने रिश्तेदार सगी संबंधी जिन्ने भी है सारियां नूं प्रेरणा करो कि भाई ये जिहड़ा साडा मोर्चा है ये सारियां दा सांझा है, ये किसी कल्ले दा नहीं। असी अपने बंदी सिंह जिहड़े वीर ने उन्हां नूं रिहा करवाउणा। ये प्यारे खालसा जी साडा सारियां दा फर्ज बनदा कि होका देना, जिथों जिथों तक साडी आवाज़ पहुँच सकती है अपनी आवाज़ नूं पहुँचाइए। नौजवान वीरां दे चरनां विच फिर तो यही बेनती, जिवें सारियां ने रल के और दिल्ली किरसानी संघर्ष नूं फतेह कीता सी, इस तरह इस मोर्चे दे विच भी आपां सारियां ने सफलता जिहड़ी ओह हासिल करनी है। विचारां दी सांझ रखदिआं बहुत भुल्लां हो गईयां। आप गुरु की संगत बख्शण जोग है, तरस करके बख्श देना। सारी गुरु की संगत दा बहुत बहुत धन्यवाद। जेड़े अजे भी अब जेलों दे विच साडे बंदी सिंह ने, खालसा जी सरकार ने उन्होंने बंदी बना के रखिया होया, उन्हां दी चढ़दी कला दे वास्ते आपां सारियां ने एक अरदास करनी है। बड़े अदब दे नाल उच्ची जिन्नी भी संगत बैठी है भाई सारे गज के बोलिया करो, क्योंकि सियाणियां दा कथन है एक कला हुंदा ते दो किन्ने हुंदे आ 11। ते आपां वेखो किन्ने जुल के बैठे हैं ते बड़े प्रेम नाल आखो जी नानक नाम चढ़दी कला तेरे भाणे सरबत दा भला। राज करेगा खालसा, राज करेगा खालसा, पंथ की जीत, पंथ की जीत, चूल ते निशान रहन पंथ महाराज के, चूल ते निशान रहन पंथ महाराज के। अकाल तख्त महान है, अकाल तख्त महान है, सिख पंथ दी शान है, सिख पंथ दी शान है। राज करेगा खालसा, राज करेगा खालसा। खालसा जी बड़े प्रेम नाल सारी संगत जिन्नी जुड़ के बैठी है, सतगुरु गरीब नवाज महाराज जियां दा कोट कोट शुक्र करदे हां, जिन्हां ने खालसा जी इस मोर्चिਆਂ अंदर भी सानू अपने दर्शन दिते। गज के फतेह बुलाइए, आखो जी वाहिगुरु जी का खालसा, वाहिगुरु जी की फतेह। सਤਿ ਸ੍ਰੀ ਅਕਾਲ। ਇਹ ਸਨ ਆਪਣੇ ਕੋਲ ਢਾਡੀ ਜਥਾ ਬੀਬੀ ਦਲੇਰ ਕੌਰ ਜੀ ਖਾਲਸਾ। ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਜੀਆਂ ਆਖਦੇ ਆ ਸੰਗਤ ਵੱਲੋਂ। ਹੁਣ ਸਾਡੇ ਕੋਲ ਜਹੇਦਾਰ ਰਾਜਾ ਰਾਜ ਸਿੰਘ ਜੀ ਅਰਬਾ ਖਰਬਾ ਤਰਨਾ ਦਲ ਵਾਲੇ ਉਹ ਵੀ ਪਹੁੰਚੇ ਹਨ। ਜੀਆਂ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਹੁਣ ਮੈਂ ਬੁਲਾਰਿਆਂ ਨੂੰ ਬੇਨਤੀ ਕਰਾਂ, ਮੋਹਨ ਸਿੰਘ ਕਰਤਾਰਪੁਰ ਪਟਿਆਲਾ ਉਹ ਆਪਣੀ ਸਟੇਜ ਤੇ ਆ ਕੇ 2 ਮਿੰਟ ਹਾਜ਼ਰੀ ਲਵਾਉਣ। ਮੋਹਨ ਸਿੰਘ ਕਰਤਾਰਪੁਰ ਪਟਿਆਲੇ ਵਾਲੇ। ਉਹਨਾਂ ਤੋਂ ਬਾਅਦ ਬਲਵੀਰ ਸਿੰਘ ਮੁਖੀ ਪਿੰਗਲਵਾੜਾ ਆਸ਼ਰਮ ਸਨੌਰ ਰੋਡ ਪਟਿਆਲਾ ਤੋਂ, ਉਹ ਵੀ 2 ਮਿੰਟ ਆਪਣੀ ਹਾਜ਼ਰੀ ਲਵਾਉਣਗੇ। ਸਰਦਾਰ ਸੰਤੋਖ ਸਿੰਘ ਜੀ ਰਵੀ, ਉਹਨਾਂ ਦਾ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ। ਉਹਨਾਂ ਤੋਂ ਬਾਅਦ ਜਸਵੀਰ ਸਿੰਘ ਸ਼ੇਰਗੜ੍ਹ ਹਰਿਆਣਾ, ਉਹ ਵੀ 2 ਮਿੰਟ ਆਪਣੀ ਹਾਜ਼ਰੀ ਲਵਾਉਣ। ਮੋਹਨ ਸਿੰਘ ਕਰਤਾਰਪੁਰ ਵਾਲੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। 2 ਮਿੰਟ ਦਾ ਸਮਾਂ 2-2 ਮਿੰਟ ਦੇ ਨਾਲ ਸਾਰਿਆਂ ਬੁਲਾਰਿਆਂ ਦੀ ਹਾਜ਼ਰੀ ਲਵਾਈ ਜਾਵੇ। ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਜਿੰਨੇ ਵੀ ਸੰਗਤਾਂ ਇੱਧਰ ਸਾਈਡ ਤੇ ਖੜੀਆਂ ਨੇ, ਵੀਰੋ ਪੰਡਾਲ 'ਚ ਆ ਕੇ ਬੈਠਣ ਦੀ ਕਿਰਪਾਲਤਾ ਕਰੋ। ਜੋੜੇ ਲਾ ਕੇ ਸਾਰੇ ਸੂਝਵਾਨ ਜੇ, ਸਮਝਦਾਰ ਜੇ। ਮੇਰੇ ਵਾਰ-ਵਾਰ ਆਖਣ ਦੀ ਕੋਈ ਜ਼ਿਆਦਾ ਗੱਲ ਨਹੀਂ, ਬਹੁਤ ਤੁਸੀਂ ਗੁਰੂ ਦੇ ਸਤਿਕਾਰ ਨੂੰ ਮੁੱਖ ਰੱਖਦੇ ਜੇ। ਆਓ ਮੇਰਾ ਵੀਰ ਪੰਡਾਲ ਵਿੱਚ ਬੈਠਣ ਦੀ ਕਿਰਪਾਲਤਾ ਕਰੋ। ਜਹੇਦਾਰ ਮੋਹਨ ਸਿੰਘ ਕਰਤਾਰਪੁਰ 2 ਮਿੰਟ ਸਮਾਂ ਲਵਾ ਕੇ ਆਪਣੀ ਹਾਜ਼ਰੀ ਲਵਾਉਣਗੇ। परम सत्कारयोग गुरु ग्रंथ साहिब की हजूरी में सजी हुई गुरु रूप साध संगत जी, वाहिगुरू जी का खालसा, वाहिगुरू जी की फतेह। सब तो पहला दास सारी संगत नूं जीआ आंदे आ कि तुसीं इस शुभ कारज विच जिहड़े तुसीं हाज़रियां भर रहे जे, दूरों दरेडों अपनियां गड्डियां कारां राहीं आ रहे जो, ये कारज गुरु का कारज है, गुरु ग्रंथ साहिब का कारज है। सो इस करके इहदे विच ਵੱਧ ਚੜ੍ਹ ਕੇ ਤੁਸੀਂ ਹਿੱਸਾ ਪਾਓ। ਦਾਸ ਨੇ ਬਹੁਤ ਲੰਮਾ ਸਮਾਂ ਸਾਧ ਸੰਗਤ ਜੀ ਸੰਘਰਸ਼ ਵੇਖੇ ਨੇ। ਸੰਨ 47 ਜੇ ਦੇਸ਼ ਆਜ਼ਾਦ ਹੋਇਆ ਤੇ
ਉਸ ਤੋਂ ਬਾਅਦ 3 ਸਾਲ ਬਾਅਦ ਹੀ ਜਿਹੜੀ ਪਰਸੋਂ ਨੂੰ 26 ਜਨਵਰੀ ਆ ਰਹੀ ਆ, 26 ਜਨਵਰੀ 1950 ਨੂੰ ਜਿਹੜਾ ਸਾਡਾ ਦੇਸ਼ ਦਾ ਕਾਨੂੰਨ ਬਣਿਆ ਹੈ, ਉਹਦੇ ਕਾਨੂੰਨ ਦੇ ਵਿੱਚ ਸਾਨੂੰ ਜਿਹੜੀ ਦੇਸ਼ ਦੀ 25 ਧਾਰਾ, ਕਾਨੂੰਨ ਦੀ 25 ਧਾਰਾ, ਉਹਦੇ ਵਿੱਚ ਸਾਨੂੰ ਹਿੰਦੂ ਲਿਖਿਆ ਗਿਆ, ਦਾੜੀ ਵਾਲੇ, ਅੱਤਵਾਦੀ ਤੇ ਵੱਖਵਾਦੀ ਲਿਖਿਆ ਗਿਆ, ਸਿੱਖ ਲਿਖਿਆ ਹੀ ਨਹੀਂ ਗਿਆ। ਸਾਡੇ ਨਾਲ ਸਭ ਤੋਂ ਵੱਡਾ 26 ਜਨਵਰੀ 1950 ਨੂੰ ਹੈ, ਜਿਹੜੀ ਪਰਸੋਂ ਨੂੰ 26 ਜਨਵਰੀ ਆ ਰਹੀ ਆ। 73 ਸਾਲ ਹੋ ਗਏ ਨੇ। ਜੋ ਉਸ ਤੋਂ ਬਾਅਦ 1955 ਵਿੱਚ ਦਰਬਾਰ ਸਾਹਿਬ ਦੇ ਵਿੱਚ ਵੀ ਫੌਜ ਵਾਰਤੀ ਸੀ, ਉਸ ਟਾਈਮ ਤੇ ਵੀ ਚਾਹੇ ਟਾਟਵਾਈ ਨਹੀਂ ਹੋਈ, ਪਰ ਬਹੁਤ ਸਾਰੇ ਬੰਦੇ ਫੱਟੜ ਹੋਈ, ਕੁੱਟਮਾਰ ਹੋਈ ਸੀਗੀ। ਸੰਤ ਬਾਬਾ ਇਹ ਸੰਘਰਸ਼ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸਮੇਤ ਜਥੇ ਪਹੁੰਚੇ ਹਨ। ਜਕਾਰਾ ਲਾਈਏ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮਹਾਂਪੁਰਖ ਜੋ ਅੱਜ ਇਸ ਇਨਸਾਫ ਮੋਰਚੇ ਵਿੱਚ ਭਾਈ ਦਵਿੰਦਰ ਸਿੰਘ ਜੀ ਖਾਲਸਾ, ਖੰਨੇ ਵਾਲੇ ਖਾਲਸਾ ਜੀ, ਉਹ ਵੀ ਸੁਹਾਣੇ ਤੋਂ ਪਹੁੰਚੇ ਨੇ। ਸੰਗਤ ਲੈ ਕੇ ਉਹਨਾਂ ਨੂੰ ਵੀ ਜੀ ਆਖਦੇ ਆ, ਧੰਨਵਾਦ ਕਰਦੇ ਆ। ਸੋ ਅਗਲੇ ਬੁਲਾਰੇ ਬਲਵੀਰ ਸਿੰਘ ਜੀ ਮੁਖੀ ਪਿੰਗਲਵਾੜਾ, ਉਹ 2 ਮਿੰਟਾਂ ਵਾਸਤੇ ਆਪਣੀ ਸੰਗਤ ਨਾਲ ਹਾਜ਼ਰੀ ਲਵਾਉਣਗੇ। ਸੰਤੋਖ ਸਿੰਘ ਰਵੀ ਦਾ ਧੰਨਵਾਦ। ਜਸਵੀਰ ਸਿੰਘ ਜੀ ਸ਼ੇਰਗੜ੍ਹ ਹਰਿਆਣੇ ਵਾਲੇ, ਉਹ ਆਪਣੇ 2 ਮਿੰਟ ਸੰਗਤਾਂ ਨਾਲ ਹਾਜ਼ਰੀ ਲਵਾਉਣ। ਚੌਧਰੀ ਮਦਨ ਲਾਲ ਆੜਤੀ ਜੀ ਆਪਣੇ ਸਾਥੀਆਂ ਨਾਲ ਪਹੁੰਚੇ ਨੇ, ਮੋਰਚੇ ਦੀ ਪੂਰਨ ਹਮਾਇਤ ਕਰਦੇ ਨੇ। ਜਗਜੀਤ ਸਿੰਘ ਪੰਨਿਆਂ ਵਾਲੀ, ਸਰਬਜੀਤ ਕੁਮਾਰ, ਜਸਕਰਨ ਸਿੰਘ 2100 ਰੁਪਈਆ ਜੋ ਭੇਟਾ ਦੇ ਕੇ ਗਏ ਨੇ, ਉਹ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸੋ ਜੋ ਅਗਲੇ ਬੁਲਾਰੇ ਨੇ ਜੋ ਬੀਬੀ ਦਲੇਰ ਕੌਰ ਜੀ ਖਾਲਸਾ ਢਾਡੀ ਜਥਾ ਵਿਸ਼ੇਸ਼ ਤੌਰ ਤੇ ਪਹੁੰਚੇ ਸੀ, ਜਿੰਨੀ ਵੀ ਭੇਟਾ ਉਹ ਇਸ ਇਨਸਾਫ ਮੋਰਚੇ ਵਿੱਚ ਪਾ ਕੇ ਗਏ ਨੇ, ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਪਰਮ ਤੇ ਸਤਿਕਾਰ ਦੇ ਯੋਗ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬੈਠੇ ਸਾਧ ਸੰਗਤ ਜੀਓ, ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਾਰ-ਬਾਰ ਮੋਰਚੇ ਲਾਉਣੇ ਪੈਂਦੇ ਆ। ਕਿਉਂ ਲਾਉਣੇ ਪੈਂਦੇ ਆ? ਮੋਰਚੇ ਕਿਹਨਾਂ ਨੂੰ ਲਾਉਣੇ ਪੈਂਦੇ ਆ? ਜਿਨ੍ਹਾਂ ਦਾ ਕੋਈ ਹੈ ਨਹੀਂ। ਸਾਡਾ ਤਾਂ ਗੁਰੂ ਮਹਾਰਾਜ ਬਹੁਤ ਵੱਡਾ ਹੈ, ਪਰ ਅਸੀਂ ਜਦੋਂ ਟੋਟੇ ਹੋ ਜਾਂਦੇ ਆ ਨਾ, ਜਦੋਂ ਸਾਡੇ ਆਗੂ ਵਿਕ ਜਾਂਦੇ ਆ ਤੇ ਸਾਨੂੰ ਵੇਚ ਦਿੰਦੇ ਆ ਉਹ ਜਾਨਵਰਾਂ ਵਾਂਗ, ਤੇ ਫਿਰ ਭਾਈ ਅਸੀਂ ਮੋਰਚੇ ਲਾਉਣ ਜੋਗਰੇ ਰਹਿ ਜਾਂਦੇ ਆ। ਅੱਜ ਨਹੀਂ, ਸਦੀਆਂ ਤੋਂ ਇਹ ਹੁੰਦਾ ਆਇਆ ਹੈ। ਸੂਰਮਿਆਂ ਦੇ ਕਦੇ ਮਹਿਲ ਨਹੀਂ ਉਸਰੇ। ਭਗਤ ਸਿੰਘ, ਰਾਜਗੁਰੂ, ਸੁਖਦੇਵ, ਉਹ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ, ਮਹਿਲ ਉਹ ਸਾਰੇ ਵੇਖੇ ਆ। ਤੇ ਜਿਨ੍ਹਾਂ ਨੇ ਇਹਨਾਂ ਨੂੰ ਵੇਚਿਆ, ਸਾਡੇ ਸਿੰਘਾਂ ਨੂੰ, ਯੋਧਿਆਂ ਨੂੰ, ਉਹਨਾਂ ਦੇ ਅੱਜ ਮਹਿਲ ਆ। ਜਾ ਕੇ ਬਾਦਲ ਪਿੰਡ ਦੇਖ ਲਓ, ਉਹਨਾਂ ਨੇ ਸਾਡਾ ਖੂਨ ਵੇਚਿਆ, ਸਾਡੇ ਨਾਲ ਠੱਗੀਆਂ ਮਾਰੀਆਂ, ਧੋਖੇ ਕੀਤੇ ਆ। ਉਹ 6 ਵਾਰ 18 ਸਾਲ CM ਰਹਿ ਕੇ ਪੰਜਾਬ ਦਾ, ਤੇ ਜੇ ਸਾਡੇ ਸਿੰਘਾਂ ਨੂੰ ਉਹ ਰਿਹਾ ਨਹੀਂ ਕਰਾ ਸਕਿਆ ਤੇ ਕੌਣ ਕਰਾਊਗਾ? ਅਕਾਲ ਤਖਤ ਉਹਦੇ ਕਬਜ਼ੇ ਦੇ ਵਿੱਚ, ਅਕਾਲ ਤਖਤ ਸਾਹਿਬ ਸੌਰੀ ਅਕਾਲ ਤਖਤ ਸਾਹਿਬ ਉਹਦੇ ਕਬਜ਼ੇ ਦੇ ਵਿੱਚ, ਸ਼੍ਰੋਮਣੀ ਕਮੇਟੀ ਉਹਦੇ ਕਬਜ਼ੇ ਦੇ ਵਿੱਚ। 328 ਸਰੂਪ ਚੋਰੀ ਹੋ ਜਾਂਦੇ ਆ। ਅਸੀਂ ਸੋਚਦੇ ਆ ਪਰਚਾ ਕਿਹਤੇ ਦੇਈਏ? ਪਰਚਾ ਦਿਓ ਪ੍ਰਕਾਸ਼ ਸਿੰਘ ਬਾਦਲ ਤੇ, ਜਿਹੜਾ ਜ਼ਿੰਮੇਵਾਰ ਹੈ। ਖੁਦ ਨਾਮ ਲੈ ਕੇ ਸਿੱਧਾ ਅਜੇ ਤੱਕ ਵੀ ਵਾਰ ਨਹੀਂ ਕਰਨੋਂ ਹਟਦਾ। ਹਰਿਆਣੇ 'ਚ ਜਾ ਕੇ BJP ਸਰਕਾਰ ਨਾਲ ਰਲ ਕੇ ਹਰਿਆਣਾ ਕਮੇਟੀ ਤੇ ਆਪਦੇ 7 ਮੈਂਬਰ ਵਿੱਚ ਪਾ ਕੇ ਹਰਿਆਣਾ ਕਮੇਟੀ ਦੇ RSS ਦਾ ਕਬਜ਼ਾ ਕਰਾਇਆ ਸਿੱਧੇ ਰੂਪ ਦੇ ਵਿੱਚ। ਅੱਜ ਹਰਿਆਣਾ ਕਮੇਟੀ 20 ਸਾਲ ਦੀ ਯੁੱਧ ਲੜਨ ਤੋਂ ਬਾਅਦ ਬਣਾਈ ਗਈ ਸੀ। ਪਹਿਲਾਂ ਉਹਦੇ 'ਚ ਬਲਜੀਤ ਸਿੰਘ ਦਾਦੂਵਾਲ ਵੀ ਗਿਆ, ਉਸ ਨੇ ਉਸ ਕਮੇਟੀ ਨੂੰ ਉਹ ਕਮੇਟੀ ਸਾਰੀ ਅੱਜ RSS ਦੇ ਹੱਥਾਂ ਦੇ ਵਿੱਚ ਹੈ।
ਸਾਡੇ ਪਹਿਲੇ 2 ਤਖਤ ਪਟਨਾ ਸਾਹਿਬ, ਨੰਦੇੜ ਸਾਹਿਬ, ਉਹ ਸੱਚਖੰਡ ਦੋਨੇ RSS ਦੇ ਹੱਥਾਂ ਦੇ ਵਿੱਚ ਸੀ। ਦਿੱਲੀ ਕਮੇਟੀ RSS ਦੇ ਹੱਥਾਂ ਵਿੱਚ ਲੈ ਲਈ ਤੇ ਬਾਦਲ ਸਾਹਿਬ ਨੇ ਸ਼੍ਰੋਮਣੀ ਕਮੇਟੀ ਵੀ RSS ਦੇ ਹੱਥ ਤੋਂ ਵੱਧ ਹੱਥਾਂ 'ਚ ਦੇ ਰੱਖੀ ਸੀ। ਹੁਣ ਫੇਰ ਜਾ ਕੇ ਹਰਿਆਣਾ ਕਮੇਟੀ ਬਚਦੀ ਸੀ, ਉਹਦੇ ਉੱਤੇ ਵੀ RSS ਦਾ ਕਬਜ਼ਾ ਕਰਵਾ ਦਿੱਤਾ। ਸਾਨੂੰ ਜਿੱਥੇ ਵੀ ਮਾਰਿਆ, ਇੱਕ ਲਿਖਾਰੀ ਨੇ ਲਿਖਿਆ, ਮੇਰੀ ਪਿੱਠ ਵਿੱਚ ਜਿੰਨੇ ਵਾਰ ਕੀਤੇ ਸਭ ਕੀਤੇ ਜਿਗਰੀ ਯਾਰਾਂ ਨੇ, ਕੋਈ ਬਾਹਰ ਦਾ ਕੇ ਨਹੀਂ ਮਾਰਦਾ। ਇੱਥੇ ਜ਼ਬਰਜੰਗ ਸਿੰਘ ਬੋਲ ਕੇ ਗਏ ਸੀ, ਸਾਨੂੰ ਆਪਣਿਆਂ ਨੇ ਮਾਰਿਆ, ਜਦੋਂ ਵੀ ਮਾਰਿਆ ਸਾਨੂੰ ਦੂਜਿਆਂ ਨੇ ਨਹੀਂ ਮਾਰਿਆ। ਅਸੀਂ ਬਾਪੂ ਗੁਰਚਰਨ ਸਿੰਘ ਦਾ, ਪਾਲ ਸਿੰਘ ਫਰਾਂਸ ਵਾਲਿਆਂ ਦਾ ਬੜਾ ਧੰਨਵਾਦ ਕਰਦੇ ਹਾਂ ਦਿਲੋਂ। ਹਰਿਆਣਾ ਕਮੇਟੀ ਦੀ ਤਰਫੋਂ ਮੈਂ ਜਨਰਲ ਸੈਕਟਰੀ ਸਾਬਕਾ ਹਰਿਆਣਾ ਕਮੇਟੀ ਹੁਣ ਆਖਣਾ ਪੈਂਦਾ ਸਾਨੂੰ। ਹਰਿਆਣਾ ਕਮੇਟੀ ਦੀ ਸੇਵਾ ਕੀਤੀ ਹੈ 8 ਸਾਲ ਤੱਕ, 20 ਸਾਲ ਤੱਕ ਅਸੀਂ ਸੰਘਰਸ਼ ਲੜਿਆ। ਉਹਦੇ ਅੱਜ ਅਸੀਂ RSS ਨੂੰ ਸੰਭਲਾ ਕੇ ਸਾਬਕਾ ਜਨਰਲ ਸੈਕਟਰੀ ਮੈਂ ਹਰਿਆਣਾ ਦੀ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ, ਇੱਕ 26 ਤਰੀਕ ਨਹੀਂ, ਇੱਕ 26 ਜਨਵਰੀ ਨਹੀਂ, ਭਗਵੰਤ ਮਾਨ ਜੀ ਸੁਣ ਲੈ, ਇਹਨਾਂ ਸੜਕਾਂ ਤੇ ਰੋਜ਼ 26 ਜਨਵਰੀ ਹੋਊ। ਚੰਡੀਗੜ੍ਹ ਨੂੰ ਚਾਰੇ ਪਾਸਿਓਂ ਘੇਰ ਦਿਆਂਗੇ, ਸਾਹ ਨਹੀਂ ਆਉਣ ਦੇਣਾ। ਜਿਵੇਂ ਦਿੱਲੀ ਦਾ ਬੰਦ ਕੀਤਾ ਸੀ, ਐਵੇਂ ਜਿਵੇਂ ਤੇਰਾ ਕਰ ਦਾਂਗੇ। ਸਾਧ ਸੰਗਤ ਹੌਸਲਾ ਰੱਖੇ, ਬਾਪੂ ਜੀ ਹੌਸਲਾ ਰੱਖੋ। ਇਹਨਾਂ ਸ਼ਹੀਦਾਂ ਦੇ ਪਰਿਵਾਰ, ਇਹਨਾਂ ਬੰਦੀ ਸਿੰਘਾਂ ਦੇ ਜਿਹੜੇ ਪਰਿਵਾਰ ਇੱਥੇ ਆਏ ਆ, ਸਾਡੇ ਸ਼ਹੀਦਾਂ ਦੇ ਪਰਿਵਾਰ ਆਏ ਆ, ਉਹਨਾਂ ਨੂੰ ਲੱਖ ਲੱਖ ਵਾਰੀ ਪ੍ਰਣਾਮ ਹੈ। ਮੈਂ ਕਹਿਣਾ ਇੱਕ ਸਮਾਂ ਆਉਣ ਵਾਲਾ, ਇਹਨਾਂ ਦਾ ਰਿਹਾਈ ਦਾ ਸਮਾਂ ਆ ਗਿਆ। ਲੋੜ ਕਿਹਦੀ ਹੈ? ਸਾਡੀ ਹਿੰਮਤ ਦੀ। ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ। ਅਸੀਂ ਹਿੰਮਤ ਦੇ ਨਾਲ ਲੜਾਂਗੇ ਤੇ ਜਿੱਤ ਪ੍ਰਾਪਤ ਕਰਾਂਗੇ ਥੋੜੇ ਦਿਨਾਂ 'ਚ। ਇੱਕ ਮੈਂ ਕਹਿਣਾ ਹੋਰ ਬੇਨਤੀ ਕਰਦਾ, ਇੱਥੋਂ ਦੀ ਕਮੇਟੀ ਨੂੰ ਦਿਨ ਬੰਨ ਕੇ ਦੇ ਦਿਓ ਸਰਕਾਰ ਨੂੰ। ਮੋਦੀ ਸਾਹਿਬ, ਐਨੇ ਦਿਨਾਂ ਦੇ ਅੰਦਰ ਅੰਦਰ, ਵਿਸਾਖੀ ਤੋਂ ਪਹਿਲਾਂ ਜੇ ਸਾਡੇ ਸਿੰਘ ਰਿਹਾ ਨਾ ਕੀਤੇ ਤਾਂ ਫਿਰ ਤੂੰ ਇਹ ਸੋਚ ਲਈ ਵੀ ਤੇਰੀ ਦਿੱਲੀ ਵੀ ਹੈ ਨਹੀਂ ਤੇ ਤੇਰਾ ਹਰਿਆਣਾ ਵੀ ਹੈ ਨਹੀਂ ਤੇ ਤੇਰਾ ਪੰਜਾਬ ਵੀ ਹੈ ਨਹੀਂ। ਅਸੀਂ ਸਾਰੀ ਥਾਂ ਦੇ ਉੱਤੇ ਮੋਰਚੇ ਲਾ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਹੁਣਾਂ ਦਾ, ਜਿਨ੍ਹਾਂ ਨੇ ਥੋੜੇ ਸਮੇਂ 'ਚ ਆਪਣੇ ਵਿਚਾਰ ਰੱਖੇ। ਹੁਣ ਆਪਣੇ ਕੋਲ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ, ਸੁਰ ਸਿੰਘ ਵਾਲੇ, ਬਾਬਾ ਬਿਧੀ ਚੰਦ ਜੀ ਅੰਸ-ਬੰਸ, ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ, ਜਿਨ੍ਹਾਂ ਨੇ ਇਸ ਕੌਮੀ ਇਨਸਾਫ ਮੋਰਚੇ ਨੂੰ ਵਿਸ਼ਵਾਸ ਦਵਾਇਆ। ਮਹਾਂਪੁਰਖਾਂ ਨੇ ਦਲ ਪੰਥ ਬਾਬਾ ਬਿਧੀ ਚੰਦ ਜੀ, ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਰਾਤ ਦਿਨ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਇਨਸਾਫ ਮੋਰਚੇ ਨਾਲ ਖੜੇ ਹਾਂ। ਸੁਰ ਸਿੰਘ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ, ਜੀ ਆਖਦਾ, ਧੰਨਵਾਦ ਕਰਦਾ ਜੀ। ਪਰਮ ਸਨਮਾਨਯੋਗ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਪੰਥਕ ਮੋਰਚਾ ਹੈ, ਇਸ ਮੋਰਚੇ ਦੇ ਵਿੱਚ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਜੋ ਕਿ ਇਹ ਬਹੁਤ ਵੱਡੇ ਪੱਧਰ ਤੇ ਪੰਥ ਦਰਦੀ ਸਾਰੇ ਪੰਥ ਵੱਲੋਂ ਇਹ ਮੋਰਚੇ ਦੇ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ। ਔਰ ਨਾਲ ਨਾਲ ਸਾਰਿਆਂ ਦਾ ਫਰਜ਼ ਵੀ ਬਣਦਾ ਹੈ ਕਿ ਇਹ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬਹੁਤ ਵੱਡੇ ਪੱਧਰ ਤੇ, ਜੋ ਕਿ ਅੱਜ ਇਹ ਮੋਰਚਾ ਇਸ ਗੱਲ ਦੀ ਆਵਾਜ਼ ਦੇ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹ ਤੁਰੰਤ ਕੀਤੀ ਜਾਏ। ਔਰ ਇਸ ਮੋਰਚੇ ਦੇ ਵਿੱਚ ਸਾਰਿਆਂ ਨੂੰ ਹੀ ਆਪਾਂ ਨੂੰ ਨਾਲ ਸ਼ਮੂਲੀਅਤ ਕਰਨ ਵਾਸਤੇ, ਸਾਰੇ ਤਨ ਮਨ ਧਨ ਦੇ ਨਾਲ ਸੇਵਾ ਕਰਨ ਵਾਸਤੇ ਔਰ ਅਰਦਾਸ ਕਰਨ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਕਿਰਪਾ ਕਰਨ ਤੇ ਸਾਰਾ ਪੰਥ ਏਕਤਾ ਵਿੱਚ ਆਣ ਕੇ ਪੰਥ ਦੀ ਚੜ੍ਹਦੀ ਕਲਾ ਲਈ ਜਿਹੜਾ ਵੀ ਕੋਈ ਕਾਰਜ ਪੰਥ ਉਲੀਕਦਾ ਹੈ ਤੇ ਸਤਿਗੁਰੂ ਜੀ ਫਤਿਹ ਜਾ ਵੀ ਬਖਸ਼ਿਸ਼ ਕਰਦੇ ਨੇ। ਤੇ ਇਹ ਮੋਰਚਾ ਜਿਹੜਾ ਹੈ ਸਤਿਗੁਰੂ ਕਿਰਪਾ ਕਰਨ
ਉਹ ਬੰਦੀ ਸਿੰਘਾਂ ਦੀ ਰਿਹਾਈ ਛੇਤੀ ਤੋਂ ਛੇਤੀ ਇਹ ਜਿਹੜੀ ਸਰਕਾਰ ਇਸ ਆਵਾਜ਼ ਨੂੰ, ਕਿਉਂਕਿ ਇਹ ਸੱਚਾਈ ਹੈ ਕਿ ਜਿਹੜੇ ਬੰਦੀ ਸਿੰਘ ਜਿਹੜੇ ਕੋਈ ਨਜਾਇਜ਼ ਜਾਂ ਕੋਈ ਧਰਮ ਵਾਸਤੇ ਉਹਨਾਂ ਨੇ ਕਰਮ ਕੀਤਾ ਕਿ ਉਹਨਾਂ ਨੇ ਆਪਣੇ ਲਾਲਚ ਵਿੱਚ ਆਣ ਕੇ ਆਪਣੇ ਵਾਸਤੇ ਨਹੀਂ ਕੀਤਾ। ਇਸ ਕਰਕੇ ਉਹਨਾਂ ਨੇ ਜੋ ਵੀ ਧਰਮ ਦੇ ਸਹਿਤ ਕਰਮ ਕੀਤੇ ਨੂੰ ਰਿਹਾ ਕੀਤਾ ਜਾਵੇ। ਇਹ ਸਾਰਾ ਪੰਥ ਜਿਹੜਾ ਹੈ ਅੱਜ ਇਸ ਮੋਰਚੇ ਦੇ ਵਿੱਚ ਜਿਹੜਾ ਹੈ ਉਹ ਜਿੱਥੇ ਵੀ ਕੋਈ ਹੈ, ਦੇਸ਼ ਵਿੱਚ ਹੈ ਵਿਦੇਸ਼ ਵਿੱਚ ਹੈ, ਸਾਰੇ ਉਹ ਇਸ ਆਵਾਜ਼ ਦੇ ਵਿੱਚ ਨਾਲ ਆਵਾਜ਼ ਲਾ ਕੇ ਸਾਰੇ ਇਸ ਗੱਲ ਦੀ ਜਿਹੜੀ ਹੈ ਉਹ ਇਨਸਾਫ ਵਾਸਤੇ ਸਾਰੇ ਆਵਾਜ਼ ਦੇ ਰਹੇ ਨੇ। ਇਸ ਵਾਸਤੇ ਸਾਰੇ ਇਸ ਪੰਥ ਦੇ ਵਿੱਚ, ਇਹ ਪੰਥ ਮੋਰਚੇ ਦੇ ਵਿੱਚ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ। ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਸਾਰੀਆਂ ਸੰਗਤਾਂ ਹਾਜ਼ਰੀ ਪ੍ਰਵਾਨ ਕਰਨੀ। ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਹੈ, ਸਤਿਗੁਰੂ ਪੰਥ ਵਿੱਚ ਏਕਤਾ ਪਿਆਰ ਇਤਫਾਕ ਤੇ ਚੜ੍ਹਦੀ ਕਲਾ ਬਖਸ਼ਣ, ਹਰ ਮੈਦਾਨ ਦੀਵਾਨ ਫਤਿਹ ਬਖਸ਼ਣ। ਜੋ ਇਹ ਮੋਰਚਾ ਹੈ ਇਹ ਸੱਚਾਈ ਦਾ ਹੈ ਤੇ ਇਹਦੇ ਵਿੱਚ ਸਤਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਆਪਦੇ ਪੰਥ ਨੂੰ ਉਹ ਸਿੰਘ ਰਿਹਾ ਹੋ ਕੇ ਆਉਣ ਤੇ ਇਹ ਖੁਸ਼ੀਆਂ ਦੇ ਜਕਾਰੇ ਗੁਰੂ ਖਾਲਸਾ ਕੇ ਜਾਵੇ। ਸਾਰੀਆਂ ਸੰਗਤਾਂ ਨੇ ਹਾਜ਼ਰੀ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਬਾਬਾ ਜੀ ਬਾਬਾ ਦਵਿੰਦਰ ਸਿੰਘ ਜੀ ਖੰਨੇ ਵਾਲੇ ਬਾਬਾ ਜੀ ਉਹ ਵੀ ਆਏ ਨੇ, ਸੋ ਉਹਨਾਂ ਦਾ ਵੀ ਧੰਨਵਾਦ। ਜਿੰਨੇ ਆਪ ਬੈਠੇ ਹੋ, ਜਿੰਨੇ ਇਸ ਮੋਰਚੇ ਵਿੱਚ ਆਏ ਹੋ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵੇ ਨਿਹਾਲ ਹੋ ਜਾਵੇ। ਆਪ ਜੀ ਵੀ ਗੱਲ ਉਹ 2 ਵਜੇ ਕਰਨੇ ਬਾਬਾ ਜੀ ਨੇ। ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਹਾਜ਼ਰਾ ਹਜ਼ੂਰ, ਜ਼ਾਹਿਰਾ ਜ਼ਹੂਰ ਸਰਵ ਕਲਾ ਭਰਪੂਰ, ਜੁਗੋ ਜੁਗੇ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰਾਂ ਦੇ ਅੰਮ੍ਰਿਤ ਬਚਨ ਹਨ। ਆਦਿ ਕਾਲ ਤੋਂ ਗੁਰੂ ਸਮੇਂ ਦੇ ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਦੋਂ ਵੀ ਸਿੱਖ ਪੰਥ 'ਤੇ ਪੀੜਾ ਆਈ ਹੈ ਕਿਸੇ ਪ੍ਰਕਾਰ ਦੀ ਵੀ, ਅਤੇ ਸਿੱਖ ਕੌਮ ਨੇ ਸਤਿਗੁਰਾਂ ਦੇ ਬਖਸ਼ੇ ਹੋਏ ਹੁਕਮਾਂ ਅਨੁਸਾਰ ਆਪਣਾ ਆਪ ਕੁਰਬਾਨ ਕਰਕੇ ਸੰਘਰਸ਼ ਕੀਤਾ। ਅਤੇ ਕੌਮੀ ਇਨਸਾਫ ਮੋਰਚਾ ਵੀ ਜੋ ਬੰਦੀ ਸਿੰਘ 14 ਸਾਲ ਦੀ ਜਿਨ੍ਹਾਂ ਨੂੰ ਸਜ਼ਾ ਮਿਲੀ ਸੀ, ਅੱਜ 26 ਸਾਲ ਹੋ ਗਏ, ਉਹਨਾਂ ਨੂੰ ਨਾ ਰਿਹਾ ਕੀਤਾ ਜਾ ਰਿਹਾ, ਨਾ ਉਹਨਾਂ ਦੀ ਜ਼ਮਾਨਤ ਹੋਈ ਹੈ। ਇਹ ਸੈਂਟਰ ਗੌਰਮੈਂਟ ਵੱਲੋਂ ਘੱਟ ਗਿਣਤੀਆਂ ਨਾਲ ਬਹੁਤ ਵੱਡਾ ਅਨਿਆਏ ਹੋ ਰਿਹਾ ਹੈ। ਆਪ ਕੌਮੀ ਇਨਸਾਫ ਮੋਰਚੇ ਵਿੱਚ ਜੋ ਵੀ ਇਹ ਪੰਥ ਇਕੱਠਾ ਹੋ ਰਿਹਾ ਹੈ, ਜੋ ਸ਼੍ਰੋਮਣੀ ਕਮੇਟੀ ਨੇ ਵੀ 10 ਲੱਖ ਦੀ ਗਿਣਤੀ ਵਿੱਚ ਸਿਗਨੇਚਰ ਮੁਹਿੰਮ ਚਲਾਈ ਹੈ, ਕਿਉਂਕਿ ਅਸੀਂ ਹਰ ਪ੍ਰਕਾਰ ਦਾ ਦਬਾਅ ਗੌਰਮੈਂਟ 'ਤੇ ਪਾ ਸਕਦੇ ਹਾਂ। ਸਿਰਫ ਸਾਡੇ ਅੰਦਰ ਏਕਤਾ ਹੋਣੀ ਚਾਹੀਦੀ ਹੈ। ਜਦੋਂ ਅਸੀਂ ਗੁਰੂ ਦੀ ਟੇਕ ਲੈ ਕੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਇਸ ਸੰਘਰਸ਼ ਦੇ ਵਿੱਚ ਇੱਕ ਮਨ ਚਿੱਤ ਹੋ ਕੇ ਜੂਝਾਂਗੇ ਤਾਂ ਗੁਰੂ ਸਾਡੇ ਹਰ ਸਮੇਂ ਹੰਗ ਸੰਗ ਹੋ ਕੇ ਸਹਾਈ ਹੋਣਗੇ। ਦਾਸ ਦੀ ਇਹ ਦਿਲੀ ਅਰਦਾਸ ਹੈ। ਜੋ ਪੰਥ ਰਤਨ ਭਾਈ ਸਾਹਿਬ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਨੇ ਗਾਡੀ ਰਾਹ ਦਿਖਾਇਆ ਹੈ, ਜੋ ਉਹਨਾਂ ਦੀ ਸੰਸਥਾ ਗੁਰਦੁਆਰਾ ਅਕਾਲ ਆਠ ਨੂੰ ਸੁਹਾਣਾ, ਇਸ ਕੌਮੀ ਇਨਸਾਫ ਮੋਰਚੇ ਦੇ ਸਾਰੇ ਜੁਝਾਰੂ ਸਿੰਘ ਸਾਰਿਆਂ ਦੇ ਨਾਲ ਖੜ੍ਹਾ ਹੈ। ਹਰ ਸਮੇਂ ਜੋ ਵੀ ਸਮੇਂ ਕੌਮ ਵੱਲੋਂ ਪੰਥ ਵੱਲੋਂ ਇਸ ਸੰਸਥਾ ਨੂੰ ਹੁਕਮ ਦਿੱਤਾ ਜਾਏਗਾ, ਅਸੀਂ ਹਰ ਪ੍ਰਕਾਰ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ। ਇਸ ਲਈ ਦਾਸ ਅਰਦਾਸ ਵੀ ਕਰਦਾ ਹੈ ਕਿ ਜਲਦੀ ਤੋਂ ਜਲਦੀ ਇਹ ਸਿੰਘ ਰਿਹਾ ਹੋਣ। ਜੇ ਰਾਮ ਰਹੀਮ ਨੂੰ ਜੋ ਕਤਲਿਆ ਗਰਮ ਅਤੇ ਉਹਨਾਂ ਦੇ ਉੱਤੇ ਕਿਤਨੇ ਬਲਾਤਕਾਰ ਦੇ ਕੇਸ ਚੱਲ ਰਹੇ ਨੇ, 1 ਸਾਲ ਵਿੱਚ ਕੌਮੀ ਸਰਕਾਰ ਸੈਂਟਰ ਸਰਕਾਰ 4 ਵਾਰ ਉਸ ਨੂੰ ਪੈਰੋਲ 'ਤੇ 40 ਦਿਨ ਲਈ ਭੇਜ ਸਕਦੀ ਹੈ। ਮੈਨੂੰ ਦੁੱਖ ਹੋ ਰਿਹਾ ਅੱਜ ਉਹ ਬੇਇਨਸਾਫ ਗੌਰਮੈਂਟ ਸਾਡੇ ਘੱਟ ਗਿਣਤੀ ਸਿੰਘਾਂ ਨਾਲ ਕਰ ਰਹੀ ਹੈ, ਜਿਹੜੇ ਕਿ 14 ਸਾਲ ਦੀ ਸਜ਼ਾ ਪੂਰੀ ਕਰ ਚੁੱਕੇ ਨੇ ਅਤੇ 26 ਸਾਲਾਂ ਤੋਂ ਜੇਲ੍ਹ ਦੇ ਵਿੱਚ
ਪੀੜਤ ਹੋ ਰਹੇ ਨੇ। ਅੱਜ ਸਾਰੇ ਇਕਮੁੱਠ ਹੋ ਕੇ ਆਪਾਂ ਜਿਤਨੇ ਵੀ ਇੱਥੇ ਸਿੰਘ ਸਿੰਘਣੀਆਂ ਪੰਥ ਇਕੱਠਾ ਹੋਇਆ ਹੈ, ਆਵਾਜ਼ ਗੌਰਮੈਂਟ ਤੱਕ ਪਹੁੰਚਾਉਣੀ ਹੈ, ਵੱਧ ਤੋਂ ਵੱਧ ਸਿਮਰਨ ਕਰਨਾ ਹੈ, ਕਿਉਂਕਿ ਸਾਰਾ ਸ਼ਕਤੀ ਬਲ ਜਪ ਕਰਕੇ ਮਿਲੇਗੀ। ਜਪ ਹੀ ਸਾਡੇ ਕੋਲ ਇੱਕੋ ਇੱਕ ਸ਼ਕਤੀ ਹੈ ਜਿਸ ਨੇ ਸਾਡੇ ਹਰ ਕਦਮ 'ਤੇ ਸਾਨੂੰ ਫਤਿਹ ਦਿਵਾਉਣੀ ਹੈ। ਦਾਸ ਦੀਆਂ ਇਤਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਨੀਆਂ। ਸਾਰਿਆਂ ਦਾ ਧੰਨਵਾਦ। ਭੁੱਲਾਂ ਦੀ ਖਿਮਾ ਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ ਇੱਥੇ ਪਹੁੰਚਣ ਤੇ ਕੌਮੀ ਇਨਸਾਫ ਮੋਰਚੇ ਵੱਲੋਂ ਸਟੇਜ ਵੱਲੋਂ ਜੀ ਆਖਿਆ ਜਾਂਦਾ, ਧੰਨਵਾਦ ਕੀਤਾ ਜਾਂਦਾ। ਸੋ ਮੈਂ ਬੇਨਤੀ ਕਰਾਂ ਸ੍ਰੀ ਭੁਪਿੰਦਰ ਸਿੰਘ ਜੀ ਗੋਰਾ ਜੋ ਸਰਸੇ ਵਾਲੇ ਵਿਰੁੱਧ ਕੇਸ ਲੜ ਰਹੇ ਹਨ, ਉਹ ਸਟੇਜ ਤੇ ਆ ਕੇ 2 ਮਿੰਟ ਦੀ ਆਪਣੀ ਹਾਜ਼ਰੀ ਲਵਾਉਣ। ਭੁਪਿੰਦਰ ਸਿੰਘ ਜੀ ਗੋਰਾ ਜੋ ਕਿਰਤੀ ਕਿਸਾਨ ਮੋਰਚੇ ਵੱਲੋਂ ਜਰਨੈਲ ਸਿੰਘ ਰੋਪੜ ਤੋਂ ਔਗੜ, ਜਿਨ੍ਹਾਂ ਨੇ 9100 ਰੁਪਏ ਦੀ ਮਾਇਆ ਦੀ ਸੇਵਾ ਕੀਤੀ ਹੈ, ਰਸਦ ਦੀ ਸੇਵਾ ਕੀਤੀ ਹੈ। ਸੋ ਬਹੁਤ ਕਿਰਤੀ ਕਿਸਾਨ ਮੋਰਚੇ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸੋ ਜੋ ਭੁਪਿੰਦਰ ਸਿੰਘ ਜੀ ਗੋਰਾ ਉਹ ਆਪਣੇ ਕੋਲ ਸਟੇਜ ਤੇ ਪਹੁੰਚ ਚੁੱਕੇ ਹਨ। ਆਓ 2 ਮਿੰਟ ਦੀ ਹਾਜ਼ਰੀ ਲਵਾ ਕੇ ਆਪਣਾ ਸਮਾਂ ਲਾਉਣਗੇ। ਦਸਾਂ ਗੁਰੂਆਂ ਦੀ ਪਾਵਨ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਕੌਮੀ ਇਨਸਾਫ ਮੋਰਚਾ ਜੋ ਸਿੱਖ ਕੌਮ ਨੇ ਇੱਥੇ ਲਾਇਆ ਤੇ ਅੱਜ ਇਸ ਮੋਰਚੇ ਤੋਂ ਸਾਨੂੰ ਜੋ ਗੁਰੂ ਸਾਹਿਬ ਦੀਆਂ ਬੇਅਦਬੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਅਸੀਂ ਇਕਜੁੱਟ ਹੋਏ ਹਾਂ, ਕਿਉਂਕਿ ਬੜੇ ਲੰਬੇ ਸਮੇਂ ਤੋਂ ਸਿੱਖ ਕੌਮ ਇਹਨਾਂ ਚੀਜ਼ਾਂ ਨੂੰ ਝੱਲਦੀ ਆ ਰਹੀ ਹੈ। ਕਿਉਂਕਿ ਬਗਰਾੜੀ ਦੇ ਵਿੱਚ ਜੋ ਬੇਅਦਬੀ ਹੋਈ, ਪਹਿਲਾਂ 2007 ਦੇ ਵਿੱਚ ਸਰਸੇ ਵਾਲੇ ਨੇ ਸਾਡੇ ਗੁਰੂ ਦੀ ਬਰਾਬਰੀ ਕੀਤੀ, ਉਹ ਤੋਂ ਬਾਅਦ ਬੇਅਦਬੀਆਂ ਦਾ ਸਿਲਸਿਲਾ ਸ਼ੁਰੂ ਕੀਤਾ। ਜਿੱਥੇ ਵੀ ਬੇਅਦਬੀਆਂ ਹੋਈਆਂ ਸਾਰੀਆਂ ਉਹਨਾਂ ਕੰਨਿਓ ਕਰਾਈਆਂ ਗਈਆਂ। ਸਰਕਾਰਾਂ ਜਾਣਦੀਆਂ ਹੋਈਆਂ ਵੀ ਅੱਖਾਂ ਮੀਚ ਕੇ ਕੁੰਭ ਕਰਨ ਦੀ ਨੀਂਦ ਸੁੱਤੀਆਂ ਰਹੀਆਂ। ਜੇ ਆਮ ਲੋਕਾਂ ਨੂੰ ਸਾਨੂੰ ਪਤਾ ਹੈ ਵੀ ਬੇਅਦਬੀਆਂ ਕੌਣ ਕਰਾ ਰਿਹਾ, ਕੀ ਸਰਕਾਰਾਂ ਨੂੰ ਪਤਾ ਨਹੀਂ ਸੀ? ਇਹ ਸਰਕਾਰਾਂ ਦੇ ਨਾਲ ਲੜਾਈ ਲੜਦਾ ਮੈਂ 2007 ਤੋਂ ਆ ਰਿਹਾ। ਹਾਈ ਕੋਰਟ ਦੇ ਵਿੱਚ ਵੀ ਗਿਆ, ਸੁਪਰੀਮ ਕੋਰਟ ਦੇ ਵਿੱਚ ਵੀ ਗਿਆ, ਮੀਡੀਆ ਦੇ ਵਿੱਚ ਵੀ ਬੋਲਦਾ ਰਿਹਾ ਤੇ ਲੜ ਕੇ ਕੋਟਕਪੂਰਾ ਉੱਥੇ ਵੀ ਜਾ ਕੇ ਅਸੀਂ ਧਰਨੇ ਦਿੰਦੇ ਰਹੇ ਹਾਂ। ਪਰ ਇਹਨਾਂ ਦੀ ਕੰਨ ਤੇ ਜੂੰ ਨਹੀਂ ਸਰਕੀ। ਜੇ ਬਾਦਲ ਦੀ ਸਰਕਾਰ ਸੀ ਉਹਨਾਂ ਦੇ ਉਲਟ ਸੰਘਰਸ਼ ਲੜਿਆ, ਕੈਪਟਨ ਸਾਹਿਬ ਦੀ ਸਰਕਾਰ ਸੀ ਉਹਦੇ ਉਲਟ ਸੰਘਰਸ਼ ਲੜਿਆ ਤੇ ਇਹਨਾਂ ਨੇ 1 ਕਰੋੜ ਰੁਪਏ ਦੀ ਸੁਪਾਰੀ ਮੇਰੇ ਨਾਂ ਤੇ ਬੰਨੀ ਵੀ ਜਿਹੜਾ ਇਹਨੂੰ ਮਾਰੂਗਾ ਉਹਨੂੰ 1 ਕਰੋੜ ਰੁਪਇਆ ਦਿੱਤਾ ਜਾਊਗਾ ਆਉਣ ਚੈਨਲਾਂ ਦੇ ਵਿੱਚ। ਪਰ ਮੈਂ ਪਿੱਛੇ ਨਹੀਂ ਹਟਿਆ। ਸਿੱਖ ਕੌਮ ਕਦੇ ਪਿੱਛੇ ਨਹੀਂ ਹਟ ਸਕਦੀ। ਅਸੀਂ ਉਹ ਗੁਰੂ ਦੇ ਬੱਚੇ ਆ ਜੋ ਕਿ ਜੋਗੀ ਅੱਲਾ ਖਾਨ ਲਿਖਦੇ ਆ, अपील करता हूं सिंहों की करबला के लिए, अपील करता हूं सिंहों की करबला के लिए, बाप ने कटाए शीस अपने प्रचंदों के खुदा के लिए। वो वाहिगुरू परमात्मा की खातर गुरु गोबिंद सिंह जी ने आप तैयार करके ਵੱਡੇ ਸਾਹਿਬਜ਼ਾਦਿਆਂ ਨੂੰ ਆਪ ਜੰਗ ਦੇ ਮੈਦਾਨ ਦੇ ਵਿੱਚ ਭੇਜਿਆ ਤੇ ਉਹਨਾਂ ਦੀਆਂ ਸ਼ਹੀਦੀਆਂ ਦੇਖੀਆਂ। ਅੱਜ ਉਵੇਂ ਸਾਡੇ ਬਾਪੂ ਜੀ ਆਦੇ ਬੱਚੇ ਨੂੰ ਇਹ ਕੁਰਬਾਨੀਆਂ ਦੇ ਵਾਸਤੇ ਇਹਨਾਂ ਨੇ ਭੇਜਿਆ। ਪਰ ਸਾਡੀਆਂ ਸਰਕਾਰਾਂ ਦੇ ਦੋਗਲੇ ਚਿਹਰੇ, 2 ਕਾਨੂੰਨ ਹੈ। ਇੱਕ ਤਾਂ 3 ਮਹੀਨਿਆਂ ਦੇ 2 ਮਹੀਨਿਆਂ ਦੇ ਵਿੱਚ 40-40 ਦਿਨਾਂ ਦੀਆਂ ਪਰੋਲਾਂ ਦਿੱਤੀਆਂ ਜਾਂਦੀਆਂ। ਇੱਕ ਪਾਸੇ ਇੱਥੇ 1 ਘੰਟੇ ਦੀ ਪਰੋਲ ਨਹੀਂ ਦਿੱਤੀ ਜਾਂਦੀ। ਜਿਨ੍ਹਾਂ ਦਾ ਟਾਈਮ ਪੂਰਾ ਹੋ ਚੁੱਕਿਆ ਉਹਨਾਂ ਨੂੰ, ਜਿਨ੍ਹਾਂ ਦੀਆਂ ਸਜ਼ਾ ਦਾ ਟਾਈਮ ਪੂਰਾ ਹੋ ਚੁੱਕਿਆ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ। ਤੇ ਇੱਕ ਪਾਸੇ ਇਸ ਝੂਠੇ ਸੌਦੇ ਸਾਧ ਵਾਲੇ ਵਰਗਿਆਂ ਨੂੰ ਪਰੋਲਾਂ ਦੇ ਕੇ ਤੇ ਭੇਜਿਆ ਜਾਂਦਾ ਵੀ ਜਾ ਕੇ ਫਿਰ ਤੁਸੀਂ ਬੇਅਦਬੀਆਂ ਕਰਾਓ। ਇਹ ਸਿੱਖ ਕੌਮ ਹਮੇਸ਼ਾ ਹੀ ਸਿੱਖ ਕੌਮ ਤੇ ਧੱਕੇ ਹੁੰਦੇ ਆ ਰਹੇ ਆ, ਪਰ ਸਿੱਖ ਕੌਮ ਕਦੇ ਪਿੱਛੇ ਨਹੀਂ ਹਟੂਗੀ। ਮੈਂ ਤਾਂ ਇਹੀ ਕਮੇਟੀ ਨੂੰ ਬੇਨਤੀ ਕਰਦਾ
ਕਿ ਆਓ ਹੰਬਲਾ ਮਾਰ ਕੇ ਆਪਾਂ ਪੂਰੇ ਪੰਜਾਬ ਦੇ ਵਿੱਚੋਂ, ਪੂਰੇ ਹਿੰਦੁਸਤਾਨ ਦੇ ਵਿੱਚੋਂ ਜਿੱਥੇ ਵੀ ਸਿੱਖ ਕੌਮ ਹੈ, ਇੱਕ ਆਪਾਂ ਬਹੁਤ ਵੱਡਾ ਇਕੱਠ ਕਰਕੇ ਇਹ ਦਿਖਾ ਦਈਏ ਤੇ ਹਰ ਇੱਕ ਘਰ ਦੇ ਉੱਤੇ ਕੇਸਰੀ ਝੰਡਾ ਹੋਵੇ। ਕਿਉਂਕਿ ਜਿਹੜੇ ਇਨਸਾਫ ਚਾਹੁੰਦੇ ਆ ਬੇਅਦਬੀਆਂ ਦਾ ਤੇ ਸਿੱਖਾਂ ਦੀ ਰਿਹਾਈ ਦਾ, ਉਹ ਸਾਰੇ ਘਰ ਤੇ ਇੱਕ ਝੰਡਾ ਲੱਗੇ, ਕੇਸਰੀ ਨਿਸ਼ਾਨ ਝੂਲੇ, ਤਾਂ ਕਿ ਪਤਾ ਲੱਗੇ ਵੀ ਹਰ ਇੱਕ ਘਰ ਦਾ ਬੰਦਾ, ਹਰ ਇੱਕ ਘਰ ਦੇ ਜੀ ਇਹ ਇਨਸਾਫ ਬੰਦੇ ਲੈ ਕੇ ਇੱਥੇ ਆਵਾਂਗੇ। ਜਿੱਥੋਂ ਵੀ ਸਾਨੂੰ ਬਠਿੰਡੇ ਤੋਂ ਕੋਈ ਦੂਰ ਨਹੀਂ, ਸਾਡੇ ਸਭ ਆਉਣ ਨੂੰ ਤਿਆਰ ਹੈ। ਜਿੱਦਾਂ ਸਾਨੂੰ ਹੁਕਮ ਕਰਨਗੇ ਕਿਹੜੇ ਦਿਨ ਆਉਂਦੇ, ਅਸੀਂ ਬੱਸਾਂ ਭਰ ਕੇ ਇੱਥੇ ਲੈ ਕੇ ਆਵਾਂਗੇ। ਸਤਿ ਸ੍ਰੀ ਅਕਾਲ। ਕਿਉਂਕਿ ਹੁਣ ਮੌਕਾ, ਹੁਣ ਆਪਾਂ ਮੋਰਚਾ ਚੱਕਰਾਂ ਨਹੀਂ ਜਿੰਨਾ ਚਿਰ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਤੇ ਸਾਨੂੰ ਬੇਅਦਬੀ ਦਾ ਇਨਸਾਫ ਨਹੀਂ ਮਿਲਦਾ। ਇੱਕ ਪਾਸੇ 23-24 ਦਾ ਪਰਚਾ ਬਣ ਜੇ, ਇੱਕ ਪਾਸੇ 751 ਹੋ ਜੇ, ਹੱਥ ਨੂੰ ਮੁਲਜ਼ਮਾਂ ਨੂੰ ਫੜ ਕੇ ਅੰਦਰ ਦੇ ਦਿੰਦੇ ਆ। ਤੇ ਸਾਡੇ ਗੁਰੂ ਦੀ ਬੇਅਦਬੀ ਹੋਈ ਤੇ ਕਿਸੇ ਨੇ ਅੱਜ ਤੱਕ ਕਿਸੇ ਨੂੰ ਫੜ ਕੇ ਅੰਦਰ ਨਹੀਂ ਕੀਤਾ। ਨਾਲੇ ਜਾਣਦੇ ਆ ਵੀ ਕਿਹਨੇ ਕਰਾਈ ਹੈ, ਸਭ ਕੁਝ ਪਤਾ ਹੈ। ਪਰ ਮੈਂ ਆਣਾ ਵੀ ਇਹਨਾਂ ਸਰਕਾਰਾਂ ਦੇ ਬਾਈਕਾਟ ਹੋਣੇ ਚਾਹੀਦੇ। ਜਿਹੜੀਆਂ ਸਰਕਾਰਾਂ ਕਹਿੰਦੀਆਂ ਸੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਇਨਸਾਫ ਦੇਵਾਂਗੇ, ਉਹੀ ਕੇਜਰੀਵਾਲ ਦਿੱਲੀ ਤੋਂ ਕਹਿੰਦਾ ਸੀ ਆ ਕੇ ਵੀ ਬੇਅਦਬੀ ਦਾ ਇਨਸਾਫ ਇੱਕ ਹਫ਼ਤੇ ਦਿੱਤਾ ਜਾਊਗਾ, ਤੇ ਅੱਜ ਕਿੱਥੇ ਹੈ ਇੱਕ ਹਫ਼ਤਾ? ਉਹ ਅੱਜ ਸਾਲ ਹੋ ਚੁੱਕਿਆ ਤੇ ਕੰਨ ਤੇ ਜੂੰ ਨਹੀਂ ਸਰਕਦੀ। ਮੈਂ ਇਹੀ ਬੇਨਤੀਆਂ ਕਰਦਾ ਹੋਇਆ, ਹੋਰ ਵੀ ਬੁਲਾਰਿਆਂ ਨੇ ਬੋਲਣਾ, ਤੁਹਾਡੇ ਨਾਲ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਭੁਪਿੰਦਰ ਸਿੰਘ ਜੀ ਗੋਰਾ, ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਰੱਖੇ। ਇੱਥੇ ਆਉਣ ਤੇ ਜੀ ਆਖਦੇ ਆ। ਹੁਣ ਆਪਣੇ ਕੋਲ ਗੁਰਵਿੰਦਰ ਸਿੰਘ ਫਰਾਂਸ, ਉਹਨਾਂ ਦੇ ਨਾਲ ਹਰਫ ਚੀਮਾ ਜੀ ਪਹੁੰਚੇ ਨੇ। ਉਹਨਾਂ ਨੂੰ ਬੇਨਤੀ ਕਰਾਂ ਉਹ ਵੀ ਸਟੇਜ ਤੇ ਆ ਕੇ ਆਪਣੀ ਹਾਜ਼ਰੀ ਲਵਾਉਣ। ਸੋ ਜੋ ਅਗਲੇ ਬੁਲਾਰੇ ਨੇ ਦਲਜੀਤ ਸਿੰਘ ਸਰਪੰਚ ਮਨਰਾਣਾ, ਉਹਨਾਂ ਨੂੰ ਵੀ ਬੇਨਤੀ ਕਰਦਾ ਉਹ ਵੀ ਸਟੇਜ ਤੇ ਆ ਕੇ ਆਪਣੀ ਹਾਜ਼ਰੀ ਲਵਾਉਣ। ਹਰਫ ਚੀਮਾ ਜੀ ਤੇ ਗੁਰਵਿੰਦਰ ਸਿੰਘ ਫਰਾਂਸ ਜੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਪਹੁੰਚੇ ਆ। ਜੀ ਆਖਦਾ ਇੱਥੇ ਆਉਣ ਤੇ ਉਹਨਾਂ ਦਾ ਤਹਿ ਦਿਲੋਂ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਜਦੋਂ ਦਿੱਲੀ ਮੋਰਚਾ ਲੱਗਿਆ ਉੱਥੇ ਵੀ ਉਹਨਾਂ ਦਾ ਬਹੁਤ ਵੱਡਾ ਸੰਯੋਗ ਸੀ, ਆਸ਼ੀਰਵਾਦ ਸੀਗਾ। ਸੋ ਉਸੇ ਤਰ੍ਹਾਂ ਹੁਣ ਵੀ ਗੁਰਵਿੰਦਰ ਸਿੰਘ ਫਰਾਂਸ, ਹਰਫ ਚੀਮਾ ਜੀ ਆਪਣੀਆਂ ਹਾਜ਼ਰੀਆਂ ਲਵਾ ਰਹੇ ਨੇ। ਆਓ ਕੁਝ ਸਮੇਂ ਵਾਸਤੇ ਉਸ ਸਟੇਜ ਤੇ ਆ ਕੇ ਸੰਗਤਾਂ ਦੇ ਰੂਬਰੂ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਕਹਿਣ ਨੂੰ ਤਾਂ ਕੁਛ ਨਹੀਂ, ਕਿਉਂਕਿ ਜੋ ਬੰਦੀ ਸਿੰਘਾਂ ਨੇ ਸਾਡੇ ਲਈ ਕੀਤਾ, ਸ਼ਾਇਦ ਜੇ ਉਹ ਨਾ ਕਰਦੇ ਤੇ ਅਸੀਂ ਤਾਂ ਦੂਰ ਦੀ ਗੱਲ, ਬਹੁਤੇ ਤੁਹਾਡੇ ਚੋਂ ਵੀ ਨਹੀਂ ਹੋਣੇ ਸੀ। ਜਿਹੜੇ ਸਾਡੇ ਬਾਪ ਦੀ ਉਮਰ ਤੇ ਆ ਜਾਂ ਦਾਦੇ ਦੀ ਉਮਰ ਤੇ ਆ, ਅਸੀਂ ਤਾਂ ਸ਼ਾਇਦ ਪੈਦਾ ਹੀ ਨਹੀਂ ਹੋਣਾ ਸੀ ਜੇ ਉਹ ਇਹ ਕੁਰਬਾਨੀ ਨਾ ਕਰਦੇ। ਸਾਡੇ ਕੋਲ ਅਸੀਂ ਆਪਣੀ ਜਾਨ ਵੀ ਦੇ ਦਈਏ ਤਾਂ ਵੀ ਸਾਡੇ ਕੋਲ ਦੇਣ ਲਈ ਅਸੀਂ ਕਹਾਂਗੇ ਉਹ ਵੀ ਘੱਟ ਆ। ਤੇ ਇਹ ਮੋਰਚੇ ਲਾਉਣੇ ਸਾਨੂੰ ਕਿੱਥੋਂ, ਕਿ ਮਜਬੂਰੀ ਸਾਡੀ ਕਾਹਤੋਂ ਬਣੀ? ਕਿਉਂਕਿ ਸਿੱਖ ਨੂੰ ਮਹਾਰਾਜ ਨੇ ਰਾਜੇ ਬਣਾਇਆ ਸੀ। ਅੱਜ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ, ਹਕੂਮਤ ਨੇ ਸਾਨੂੰ ਇੰਨੇ ਮਜਬੂਰ ਕਰਤਾ ਕਿ ਅਸੀਂ ਦਰ ਦਰ ਧੱਕੇ ਖਾਂਦੇ ਫਿਰਦੇ ਹਾਂ। ਜਿਹੜੇ ਮੋੜ ਤੇ ਚੱਲ ਜਾਓ ਉੱਥੇ ਧਰਨਾ ਲੱਗਾ, ਜਿਹੜੇ ਮੋੜ ਤੇ ਚੱਲ ਜਾਓ ਉੱਥੇ ਧਰਨਾ ਲੱਗਾ। ਅੱਜ ਤੋਂ 20-25 ਸਾਲ ਦੀ ਅਸੀਂ ਜਦੋਂ ਸਪੀਚ ਕੱਢ ਕੇ ਸੁਣਦੇ ਹਾਂ, ਉਦੋਂ ਕਹਿੰਦੇ ਹੁੰਦੇ ਸੀ ਕਿ ਆਹ ਗੁਲਾਮੀ ਦੀ ਨਿਸ਼ਾਨੀ ਆ। ਹੁਣ ਤਾਂ ਗੁਲਾਮੀ ਇੰਨੀ ਵੱਧ ਗਈ ਕਿ ਜਿਹਨੂੰ ਨਹੀਂ ਮਹਿਸੂਸ ਹੋ ਸਕਦੀ, ਜਾਂ ਤਾਂ ਉਹ ਅੰਨਾ ਤੇ ਜਾਂ ਉਹ ਬੋਲਾ, ਜਾਂ ਉਹ ਗੁਲਾਮੀ ਨੂੰ ਇਸ ਪੱਧਰ ਤੇ ਐਕਸੈਪਟ ਕਰ ਚੁੱਕਾ, ਉਹਨੂੰ ਕੋਈ ਮਤਲਬ ਹੀ ਨਹੀਂ। ਹੁਣ ਤਾਂ ਉਹਨਾਂ ਨੇ ਸਾਡੇ ਗਲਾਂ 'ਚ ਇੱਕ ਕਿਸਮ ਦਾ ਬਣਾ ਕੇ ਲੋਕਟ ਪਾਤੇ ਕਿ ਸਿੱਖ ਜਿਹਦੇ ਵੀ ਦਸਤਾਰ ਬੰਨੀ ਆ ਗੁਲਾਮ ਬੰਦਾ ਤੁਰਿਆ ਜਾ ਰਿਹਾ। ਇਸ ਲਈ ਸਾਨੂੰ ਸਿੱਖਾਂ ਨੂੰ ਮੀਰੀ ਤੇ ਪੀਰੀ ਦੇ ਸਿਧਾਂਤ ਤੋਂ ਕਦੀ ਬਾਗੀ ਨਹੀਂ ਹੋਣਾ ਚਾਹੀਦਾ। ਇਹਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਮਹਾਰਾਜ ਨੇ ਸਿੱਖਾਂ ਨੂੰ ਕਦੀ ਵੀ ਸਿਆਸਤ ਤੋਂ ਬਾਗੀ ਹੋਣ ਲਈ ਨਹੀਂ ਕਿਹਾ। ਅੱਜ ਧਾਰਨਾ ਇਹ ਬਣਾਤੀ ਆ, ਜੇ ਕੋਈ ਚੋਲੇ ਵਾਲਾ ਬੰਦਾ ਇੱਥੇ ਖੜ ਕੇ ਰਾਜਨੀਤਿਕ ਗੱਲ ਕਰਦਾ, ਹਾਂ ਰਾਜਨੀਤੀ ਉਹ ਹੋਵੇ ਜਿਹੜੀ ਧਰਮ ਦੇ ਅਧੀਨ ਚੱਲੇ, ਨਾ ਕਿ ਧਰਮ ਨੂੰ ਆਪਣੇ ਅਧੀਨ ਚਲਾਵੇ।
ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਸਾਡੇ ਬਜ਼ੁਰਗ, ਸਾਨੂੰ ਨੌਜਵਾਨਾਂ ਨੂੰ ਇਹ ਵੀ ਨਹੀਂ ਕਹਿਣਾ ਚਾਹੀਦਾ ਕਿ ਆਹ ਨੌਜਵਾਨਾਂ ਨੂੰ ਪਰੇ ਕਰ ਦਿਓ, ਬਜ਼ੁਰਗਾਂ ਤੋਂ ਬਿਨਾਂ ਵੀ ਘਰ ਨਹੀਂ ਚੱਲਦੇ। ਜਿਹੜੇ ਕਈ ਵਾਰੀ ਘਰ ਨੌਜਵਾਨਾਂ ਦੇ ਸਿਰ ਤੇ ਛੱਡ ਦਿੱਤੇ ਜਾਂਦੇ ਇਕੱਲਿਆਂ ਦੇ, ਉਹ ਵੀ ਕਈ ਵਾਰੀ ਨੌਜਵਾਨ ਕਿਉਂਕਿ ਇੰਨੀ ਸਮਝ ਨਹੀਂ ਹੁੰਦੀ ਬਰਬਾਦ ਕਰ ਦਿੰਦੇ ਆ। ਸਾਨੂੰ ਬਜ਼ੁਰਗਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ ਤੇ ਸਾਨੂੰ ਪੋਲੀਟੀਕਲੀ, ਜੇ ਅੱਜ ਸਾਡੇ ਕੋਲ ਪੋਲੀਟੀਕਲੀ ਪਾਵਰ ਹੋਵੇ ਤੇ ਅਸੀਂ ਕੁਛ ਨਾ ਕੁਛ ਅੱਗੇ ਵੱਧ ਸਕਦੇ ਹਾਂ। ਤੇ ਖਾਲਿਸਤਾਨ ਅੱਜ ਲੈ ਲਓ, ਕੱਲ ਲੈ ਲਓ। ਜੇ ਅੱਜ ਲੈ ਦਿਓਗੇ ਇਕੱਠੇ ਹੋ ਕੇ ਤੇ ਕੱਲ ਨੂੰ ਆਉਣ ਵਾਲੀਆਂ ਨਸਲਾਂ ਸੌਖੀਆਂ ਰਹਿਣਗੀਆਂ, ਨਹੀਂ ਤਾਂ ਦਿਨ ਇੱਕ ਦਿਨ ਲੰਘਦਾ ਜਾ ਰਿਹਾ। ਹੁਣ ਆਪਾਂ ਨੂੰ ਇੱਦਾਂ ਫੀਲ ਹੁੰਦਾ ਕਿ ਜਦੋਂ ਸੰਤ ਜਰਨੈਲ ਸਿੰਘ ਜੀ ਜੀਂਦੇ ਸੀ, ਜੇ ਕਿਤੇ ਉਦੋਂ ਤਕੜੇ ਹੋ ਕੇ ਸੰਘਰਸ਼ ਲੜ ਲੈਂਦੇ ਤੇ ਉਦੋਂ ਸ਼ਾਇਦ ਥੋੜ੍ਹਾ ਜਿਹਾ ਸੌਖਾ ਖਾਲਿਸਤਾਨ ਬਣ ਜਾਣਾ ਸੀ, ਗੱਲ ਲਾਗੇ ਗਈ ਸੀ। ਸਾਡੇ ਬੱਚਿਆਂ ਨੇ ਗਾਂ 30 ਸਾਲਾਂ ਨੂੰ ਕਹਿਣਾ ਕਿ ਜੇ ਸਾਡੇ ਵਾਲੇ ਪਹਿਲਾਂ ਲੜ ਲੈਂਦੇ ਉਦੋਂ ਕੰਮ ਥੋੜ੍ਹਾ ਜਿਹਾ ਸੌਖਾ ਸੀ। ਮੈਂ ਤਾਂ ਇਹੀ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਚਰਨਾਂ 'ਚ ਕਿ ਜਿੰਨੀ ਇੱਕ ਤਾਂ ਪੋਲੀਟੀਕਲੀ ਆਪਸ ਵਿਰੋਧ ਨਾ ਕਰੋ। ਜੇ ਕੋਈ ਬੰਦਾ ਪੋਲੀਟੀਕਲੀ ਸਿੱਖ ਧਰਮ ਦੇ ਅਧੀਨ ਰਾਜਨੀਤੀ ਚੱਲਦਾ, ਉਹਦਾ ਸਾਥ ਜ਼ਰੂਰ ਦੇਵੋ ਤੇ ਵੱਧ ਤੋਂ ਵੱਧ ਇਸ ਪਾਵਰ ਨੂੰ ਜ਼ਰੂਰ ਹਾਸਲ ਕਰੋ। ਬਾਕੀ ਇਹ ਬੰਦੀ ਸਿੰਘ ਆ, ਲੱਖਾਂ ਬੰਦੀ ਸਿੰਘ ਨਹੀਂ ਕਹਿ ਸਕਦੇ। ਜਿਹੜੇ 84 ਤੋਂ ਬਾਅਦ 'ਚ ਇੱਥੋਂ ਭੱਜ ਕੇ ਵਿਦੇਸ਼ਾਂ 'ਚ ਬੈਠੇ ਆ, ਉਹਨਾਂ ਦੀ ਵੀ ਹਾਲਤ ਕੋਈ ਬਾਹਲੀ ਵਧੀਆ ਨਹੀਂ। ਉਹ ਕਿਉਂਕਿ ਜਿਹੜਾ ਬੰਦਾ ਉੱਥੇ ਕੋਈ ਆਜ਼ਾਦੀ ਵਾਲੀ ਗੱਲ ਨਹੀਂ, ਕੋਈ ਆਜ਼ਾਦੀ ਨਹੀਂ ਕਹਿ ਸਕਦੇ, ਉਹ ਇੱਕ ਮਿੱਠੀਆਂ ਜੇਲਾਂ। ਜਿਹੜੇ ਬੰਦਾ ਇੱਥੇ ਆ ਨਹੀਂ ਸਕਦਾ, ਉਹ ਇੱਥੋਂ ਦੂਰ ਬੈਠਾ ਜ਼ਿਆਦਾ ਤੜਫਦਾ। ਇਸ ਲਈ ਆਪਾਂ ਆਪਣਾ ਖਾਲਿਸਤਾਨ ਰਾਜ ਕਾਇਮ ਕਰੀਏ, ਇਹਨਾਂ ਨੂੰ ਵੀ ਬਾਹਰ ਕਢਾਈਏ। ਜਿਹੜੇ ਸਾਡੇ ਬਾਹਰ ਬੈਠੇ ਬਜ਼ੁਰਗ ਆ, ਇੱਥੇ ਆਉਣ ਲਈ ਤੜਫ ਰਹੇ ਆ, ਉਹਨਾਂ ਨੂੰ ਵੀ ਇੱਥੇ ਆਪਣੀ ਧਰਤੀ ਤੇ ਦੁਬਾਰਾ ਵਾਪਸ ਲਿਆਈਏ। ਤੇ ਮੈਂ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਸੀ ਕਿ ਮੇਰੇ ਮਿੱਤਰ ਹਰਫ ਚੀਮੇ ਬਾਈ ਨੂੰ ਰਾਤੀ ਫੋਨ ਕੀਤਾ, ਉਹ ਵੀ ਪਹੁੰਚਿਆ, ਤੇ ਕਰਨ ਔਜਲਾ, ਸੰਦੀਪ ਰਿਆਨ, ਇਹ ਵੀ ਦੋ ਮਿੱਤਰ ਆ, ਉਹ ਫਿਲਹਾਲ ਇੱਥੇ ਨਹੀਂ ਆ ਰਹੇ। ਜਿੰਨੇ ਵੀ ਜਾਗਦੀ ਜ਼ਮੀਰ ਵਾਲੇ ਸਿੱਖ ਨੇ, ਸਿੰਗਰ ਨੇ, ਉਹਨਾਂ ਨੂੰ ਵੀ ਇੱਥੇ ਜ਼ਰੂਰ ਹਾਜ਼ਰੀ ਲਵਾਉਣੀ ਚਾਹੀਦੀ ਹੈ। ਤੇ ਜ਼ਿਆਦਾ ਸਿੱਖਾਂ ਦੇ ਹੀ ਬੱਚੇ ਨੇ ਜਿੰਨੇ ਸਿੰਗਰ ਅੱਜ ਦੇ ਟਾਈਮ 'ਚ, ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਜਿਹੜਾ ਵੀ ਜਾਗਦੀ ਜ਼ਮੀਰ ਵਾਲੇ ਜ਼ਰੂਰ ਆਉਣ ਇੱਥੇ। ਆਖਰ ਨੇ ਤੁਹਾਨੂੰ ਵੀ ਕੱਲ੍ਹ ਨੂੰ ਕੁਛ ਹੁੰਦਾ, ਤੁਹਾਡੇ ਪਿੱਛੇ ਕੌਮ ਨੇ ਹੀ ਖੜਨਾ। ਸਾਨੂੰ ਕਮਰਸ਼ਲੀ ਤੁਸੀਂ ਸੋਚੋ, ਲੱਖ ਵਾਰ ਸੋਚੋ, ਜਿੱਦਣ ਤੁਹਾਡੇ ਤੇ ਵੀ ਆਣ ਬਣੀ, ਤੁਹਾਡੇ ਤੇ ਕੌਮ ਨੇ ਪਿੱਛੇ ਖੜਨਾ। ਤੇ ਕੋਈ ਵੀ ਕਿਸੇ ਵੀ ਅਹੁਦੇ ਤੇ ਸਿੱਖ ਬੈਠਾ, ਉਹਨੂੰ ਆਪਣੇ ਮਨ 'ਚੋਂ ਇਹ ਗੱਲ ਕੱਢ ਦੇਣੀ ਚਾਹੀਦੀ ਆ ਕਿ ਮੈਂ ਅੱਜ ਸੇਫ ਹਾਂ, ਖਨੀ ਕਿ ਮੈਂ ਧਰਨੇ ਤੇ ਨਹੀਂ ਗਿਆ, ਮੈਨੂੰ ਕਿਸੇ ਹੱਥ ਨਹੀਂ ਪਾਉਣਾ, ਮੈਂ ਕਿਤੇ ਨਹੀਂ ਜਾਂਦਾ। ਜਦੋਂ ਉਹਨਾਂ ਨੇ ਗਲੇ ਫੜਨੇ, ਉਹਨਾਂ ਨੇ ਨਹੀਂ ਦੇਖਣਾ ਇਹ ਮੋਰੇ ਕੌਣ ਆ। ਤੇ ਇਸ ਲਈ ਬੇਨਤੀ ਕਰਦੇ ਇਹ ਤਕੜੇ ਹੋ ਕੇ ਆਪਾਂ ਸੰਘਰਸ਼ ਲੜੀਏ। ਤੇ ਬਹੁਤ ਤੁਹਾਡੇ ਰਿਣੀਆਂ ਅਸੀਂ ਜੀ, ਜਿਨ੍ਹਾਂ ਨੇ ਐਡਾ ਵੱਡਾ ਮੋਰਚਾ ਲਾਇਆ। ਬਾਕੀ ਵਿਦੇਸ਼ ਦੀ ਸੰਗਤ, ਉਹ ਤਾਂ ਇੱਥੇ ਤੁਹਾਨੂੰ ਦੇਖ ਜਿੰਦੀ ਆ ਜੀ। ਜਿਹੜੇ ਸੰਘਰਸ਼ੀ ਸਿੱਖ ਬਾਹਰ ਬੈਠੇ ਆ, ਉਹ ਹਰੇਕ ਤੁਹਾਡੀ ਇੱਕ ਪਲ ਨੂੰ ਦੇਖ ਕੇ ਕਿ ਤੁਸੀਂ ਇੱਥੇ, ਤੁਹਾਨੂੰ ਦੇਖ ਕੇ ਜੀਂਦੇ ਆ ਜੀ। ਅਸੀਂ ਇਹ ਕਹਿ ਸਕਦੇ ਹਾਂ। ਬਸ ਆਪਾਂ ਖਾਲਿਸਤਾਨ ਦੀ ਪ੍ਰਾਪਤੀ ਲਈ ਅੱਗੇ ਵਧੀਏ। ਤੇ ਜਥੇਦਾਰ ਸਾਹਿਬ ਤੇ ਬਾਕੀ ਜਿੰਨੇ ਵੀ ਬੰਦੀ ਸਿੰਘ ਆ ਜੀ, ਮੇਰੇ ਕੋਲ ਤਾਂ ਕੋਈ ਸ਼ਬਦ ਨਹੀਂ, ਅਸੀਂ ਇਹਨਾਂ ਦਾ ਕਿਸੇ ਵੀ ਸ਼ਬਦਾਂ ਨਾਲ ਧੰਨਵਾਦ ਕਰ ਸਕੀਏ। ਜਿੰਨਾ ਵੀ ਅਸੀਂ ਇਹਨਾਂ ਦੇ ਬਹੁਤ ਜ਼ਿਆਦਾ ਰਿਣੀ ਆ ਜੀ। ਤੇ ਜਿੰਨਾ ਵੀ ਸਾਡੇ ਕੋਲ ਸਾਥ ਹੋਊਗਾ, ਸਾਨੂੰ ਵਿਦੇਸ਼ਾਂ 'ਚ ਰਹਿਣ ਦਾ ਵੀ ਕੋਈ ਲਾਲਚ ਨਹੀਂ। ਮੇਰੇ ਵਰਗੇ ਹੋਰ ਬਹੁਤ ਉੱਥੇ ਬੈਠੇ ਆ। ਗੌਰਮੈਂਟ ਨੂੰ ਭੁੱਲ ਜਾਣਾ ਚਾਹੀਦਾ ਕਿ ਸਿੱਖ ਇੱਥੋਂ ਮੂਵ ਹੋ ਗਏ ਆ। ਸਿੱਖ ਜਿੰਨਾ ਜ਼ਿਆਦਾ ਦੂਰ ਜਾਂਦਾ, ਉਹ ਜਾਂਦਾ ਜੁੜਦਾ ਆਪਣੀ ਧਰਤੀ ਨਾਲ। ਤੇ ਇੰਨੀਆਂ ਹੀ ਬੇਨਤੀਆਂ ਕਰਦਾ ਖੇਵਾਂ ਦਾ ਜਾਚਕਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਇਹ ਸਨ ਗੁਰਿੰਦਰ ਸਿੰਘ ਜੀ ਫਰਾਂਸ, ਜਿਨ੍ਹਾਂ ਨੇ ਨੌਜਵਾਨ ਆਗੂ ਹੋਣ ਦੇ ਨਾਤੇ ਬਹੁਤ ਵਧੀਆ ਵਿਚਾਰ ਰੱਖੇ ਨੇ। ਸੋ ਇੱਥੇ ਆਉਣ ਤੇ ਜੀ ਆਖਦੇ ਹਾਂ, ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਹਰਫ ਚੀਮਾ ਜੀ ਕੁਝ ਸਮੇਂ ਵਾਸਤੇ ਆਪਣੀ ਸੰਗਤਾਂ ਦੇ ਨਾਲ ਵਿਚਾਰ ਰੱਖਣਗੇ। ਹਰਫ ਚੀਮਾ ਜੀ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬੇਨਤੀਆਂ ਇਹੀ ਨੇ ਜਿਹੜੀਆਂ ਸੰਗਤ ਨੂੰ ਪਤਾ ਹੀ ਨੇ। ਸੋ ਕੌਮ ਦੇ ਇਨਸਾਫ ਲਈ ਇਹ ਜਿਹੜਾ ਮੋਰਚਾ ਬੁਲੰਦ ਕੀਤਾ ਗਿਆ,
ਤੇ ਜਦੋਂ ਕਿਸੇ ਖਿੱਤੇ ਦੇ ਵਿੱਚ ਕਿਸੇ ਕੌਮ ਦੇ ਵਿੱਚ ਬਗਾਵਤ ਚੱਲ ਰਹੀ ਹੋਵੇ, ਉਹਦੀਆਂ ਕੁਝ ਮੰਗਾਂ ਹੋਣ, ਤਾਂ ਇਹ ਹੋ ਨਹੀਂ ਸਕਦਾ ਵੀ ਉਸ ਖਿੱਤੇ ਦੀ ਕਲਾ ਉਹ ਪਿੱਛੇ ਰਹਿ ਜੇ। ਚਾਹੇ ਕਿਸਾਨ ਅੰਦੋਲਨ ਸੀ, ਹਮੇਸ਼ਾ ਇੱਕੋ ਹੀ ਚੀਜ਼ ਕਹੀ ਆ ਵੀ ਜੇ 1.5 ਸਾਲ 2 ਸਾਲ ਉੱਥੇ ਰਹਿ ਕੇ ਅਸੀਂ ਲੜ ਸਕੇ ਤਾਂ ਉੱਥੇ ਲੱਗਦਾ ਹੁੰਦਾ ਸੀ ਵੀ ਗੁਰੂ ਮਹਾਰਾਜ ਆਪ ਮੌਜੂਦ ਨੇ ਉੱਥੇ ਸਾਡੇ ਅੰਦੋਲਨ ਦੇ ਵਿੱਚ, ਤਾਂ ਸਾਡੀ ਜਿੱਤ ਆ ਜਿਹੜੀ ਹੋਈ ਆ। ਸੋ ਉਸੇ ਤਰ੍ਹਾਂ ਹੀ ਅੱਜ ਚੜ੍ਹਦੀ ਕਲਾ ਦੇ ਵਿੱਚ ਇਹ ਮੋਰਚਾ, ਤੇ ਮੈਨੂੰ ਲੱਗਦਾ ਵੀ ਗਾਉਣ ਵਾਲਾ ਹੁੰਦਾ ਜਿਹੜਾ ਉਹ ਗਾ ਕੇ ਵਧੀਆ ਗੱਲਾਂ ਕਹਿ ਸਕਦਾ ਹੁੰਦਾ, ਚੀਜ਼ਾਂ ਬੋਲ ਕੇ ਉਨੀਆਂ ਸ਼ਾਇਦ ਨਹੀਂ ਕਹਿ ਸਕਦਾ ਹੁੰਦਾ। ਸੋ ਉਹਨਾਂ ਦਿਨਾਂ ਦੇ ਵਿੱਚ ਵੀ ਜਿਹੜੇ ਅਸੀਂ ਗੀਤ ਗਾਏ ਸੀ, ਤੇ ਉਹਨਾਂ ਦੇ ਵਿੱਚੋਂ ਹੀ ਕੁਛ ਗੀਤ ਨੇ ਜਿਹੜੇ ਇਸ ਮੋਰਚੇ ਤੇ ਵੀ ਢੁੱਕਦੇ ਨੇ। ਸੋ ਉਹ ਆਪਾਂ ਸ਼ਬਦ ਕਹਿ ਲਓ, ਗੀਤ ਕਹਿ ਲਓ। ਸੋ ਉਹਨਾਂ ਸ਼ਬਦਾਂ ਨਾਲ ਮੈਂ ਆਪਣੀ ਹਾਜ਼ਰੀ ਆ ਜਿਹੜੀ ਲਵਾਉਣਾ, ਤੇ ਤੁਸੀਂ ਸਾਰੇ ਉਹ ਸ਼ਬਦ ਨੇ ਨਾਲ ਪੜਿਓ ਜਿਹੜੇ। ਉਸੇ ਹੀ ਰਾਹ ਤੇ ਤੁਰ ਪਏ ਪੁੱਤ ਤੇਗ ਬਹਾਦਰ ਦੇ, ਬਰਸੇ ਕੋਈ ਨੂਰ ਇਲਾਹੀ ਦਿੱਲੀ ਦੇ ਬਾਰਡਰ ਤੇ, ਬਰਸੇ ਕੋਈ ਨੂਰ ਇਲਾਹੀ। ਬੱਚਿਆਂ ਵਿੱਚ ਫਤਿਹ ਸਿੰਘ ਦੀਆਂ, ਬੱਚਿਆਂ ਵਿੱਚ ਫਤਿਹ ਸਿੰਘ ਦੀਆਂ ਝਲਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ। ਤੁਸੀਂ ਜਪੋ ਸਾਰੇ ਨਾਲ, ਮੈਨੂੰ ਲੱਗਦਾ ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ। ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ। ਮਹਿਲਾਂ ਨੂੰ ਦਿੱਤੀ ਟੱਕਰ ਬਾਬਾ ਤੂੰ ਗੜੀਆਂ ਚੋਂ, ਯੋਧੇ ਬਣ ਨਿਤਰਾਂਗੇ ਹੁਣ ਮੁਸ਼ਕਿਲ ਦੀਆਂ ਘੜੀਆਂ 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 ਚੋਂ। ਅੱਖਾਂ ਵਿੱਚ ਸੁਰਮੇ ਦੀ ਥਾਂ ਰੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ। ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ। ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ। ਸਿੰਘਾਂ ਵਿੱਚ ਆਉਂਦਾ ਜਜ਼ਬਾ ਬਾਬਾ ਤੇਰੀ ਬਾਣੀ ਚੋਂ, ਉੱਠੀ ਐ ਅੱਜ ਬਗਾਵਤ ਖਾਲਾਂ ਦੇ ਪਾਣੀ ਚੋਂ, ਉੱਠੀ ਐ ਅੱਜ ਬਗਾਵਤ ਖਾਲਾਂ ਦੇ ਪਾਣੀ ਚੋਂ। ਸਿੰਘਾਂ ਵਿੱਚ ਆਉਂਦਾ ਜਜ਼ਬਾ ਬਾਬਾ ਤੇਰੀ ਬਾਣੀ ਚੋਂ, ਸਿੰਘਾਂ ਵਿੱਚ ਆਉਂਦਾ ਜਜ਼ਬਾ ਬਾਬਾ ਤੇਰੀ ਬਾਣੀ ਚੋਂ, ਸਿੰਘਾਂ ਵਿੱਚ ਆਉਂਦਾ ਜਜ਼ਬਾ ਬਾਬਾ ਤੇਰੀ ਬਾਣੀ ਚੋਂ। ਸਿਦਕਾਂ ਨੇ ਮੂਰੇ ਲਾ ਲੀਆਂ ਓਏ ਮੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ ਸਾਡੇ ਲਈ ਕਿਲੇ ਬਣ ਗਈਆਂ, ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ। ਸੜਕਾਂ ਨੇ ਪਾਤਸ਼ਾਹ, ਸੜਕਾਂ ਨੇ ਪਾਤਸ਼ਾਹ, ਪਾਤਸ਼ਾਹ ਸੜਕਾਂ ਨੇ ਪਾਤਸ਼ਾਹ।
ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ ਸੜਕਾਂ ਨੇ ਪਾਤਸ਼ਾਹ, ਸਾਡੇ ਲਈ ਕਿਲੇ ਬਣ ਗਈਆਂ। ਬੋਲੇ ਸਤਿ ਸ੍ਰੀ ਅਕਾਲ, ਬੋਲੇ ਸੋਨਿਹਾਲ, 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 ਸਤਿ ਸ੍ਰੀ ਅਕਾਲ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੀ ਇੰਨੀ ਹਾਜ਼ਰੀ ਕਬੂਲ ਕਰਿਓ, ਅਸੀਂ ਆਉਂਦੇ ਰਵਾਂਗੇ ਤੇ ਇੱਥੇ ਹੀ ਰਵਾਂਗੇ ਇਸ ਮੋਰਚੇ ਤੇ। ਸੋ ਕਮਰ ਗਰੇਵਾਲ ਬਾਈ ਹੋਈ ਉਹ ਵੀ ਆ ਰਹੇ ਨੇ, ਤੇ ਜੇ ਉਹ ਪਹੁੰਚ ਜਾਂਦੇ ਨੇ ਸਟੇਜ ਦੇ ਟਾਈਮ 'ਚ ਤਾਂ ਉਹ ਵੀ ਵਿਚਾਰਾਂ ਸਾਂਝੀਆਂ ਕਰਨਗੇ, ਤੇ ਬਾਕੀ ਕੱਲ੍ਹ ਨੂੰ ਪਰਸੋਂ ਨੂੰ। ਸੋ ਮੈਨੂੰ ਲੱਗਦਾ ਵੀ ਗੁਰੂ ਮਹਾਰਾਜ ਦੇ ਅੱਗੇ ਇਹੀ ਬੇਨਤੀ ਕਰਦੇ ਹਾਂ ਸਾਰੇ ਆਪਾਂ ਰਲ ਕੇ ਵੀ ਸਾਡੇ ਤੋਂ ਮਹਾਰਾਜ ਸ਼ਬਦਾਂ ਦੀ ਸਾਂਝ ਪਵਾਉਂਦੇ ਰਹਿਣ। ਤੇ ਬਾਕੀ 26 ਜਨਵਰੀ ਨੂੰ ਜਿਹੜਾ ਮਾਰਚ ਰੱਖਿਆ ਗਿਆ ਸੰਗਤ ਵੱਲੋਂ, ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ, ਚਾਹੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਆ, ਚਾਹੇ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਆ, ਸੋ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਆਪਾਂ ਜਿਹੜਾ 26 ਜਨਵਰੀ ਨੂੰ ਜਿਹੜਾ ਮਾਰਚ ਆ ਉਹਦੇ ਵਿੱਚ ਆਪਾਂ ਸਾਰੇ ਸ਼ਮੂਲੀਅਤ ਦਈਏ ਤੇ ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਸਾਰੇ ਰਲ ਕੇ ਹੰਬਲਾ ਮਾਰੀਏ। ਸੋ ਬਹੁਤ ਬਹੁਤ ਧੰਨਵਾਦ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਦੋ ਮਿੰਟ ਲੈ ਲਓ, ਬੁਲਾ ਦੋ ਤੁਸੀਂ ਬੁਲਾਓ। ਨਹੀਂ ਪਿੱਛੇ ਬੋਲ ਦੇਣਾ, ਮੈਂ ਪਿੱਛੇ ਬੋਲ ਦੇਣਾ, ਤੁਹਾਡੇ ਪਿੱਛੇ ਬੋਲ ਦੇਣਾ। ਬਹੁਤ ਬਹੁਤ ਧੰਨਵਾਦ ਹਰਫ ਚੀਮਾ ਜੀ ਦਾ, ਜੋ ਕਿ ਜਦੋਂ ਦਿੱਲੀ ਮੋਰਚਾ ਵੀ ਚੱਲਿਆ ਇਹਨਾਂ ਦਾ ਕਲਾਕਾਰ ਵੀਰਾਂ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਹੁਣ ਵੀ ਅੱਜ ਵੀ ਹਰਫ ਚੀਮਾ ਜੀ ਕੌਮੀ ਇਨਸਾਫ ਮੋਰਚੇ ਵਿੱਚ ਹਿੱਸਾ ਪਾ ਕੇ ਚੱਲੇ ਨੇ, ਵਿਸ਼ਵਾਸ ਦਵਾ ਕੇ ਚੱਲੇ ਨੇ ਸੰਗਤ ਨੂੰ ਕਿ ਅਸੀਂ ਵੱਧ ਚੜ ਕੇ ਸਾਰੇ ਹੀ ਕਲਾਕਾਰ ਵੀਰ ਹਾਜ਼ਰੀਆਂ ਭਰਦੇ ਰਹਿਣਗੇ। ਇੱਥੇ ਆਉਣ ਤੇ ਮੈਂ ਜੀਆਂ ਆਖਦਾ, ਧੰਨਵਾਦ ਕਰਦਾ ਚੀਮਾ ਜੀ ਦਾ ਬਹੁਤ ਬਹੁਤ ਤਹਿ ਦਿਲੋਂ, ਸਾਰੀ ਸੰਗਤ ਵੱਲੋਂ, ਗੁਰੂ ਘਰ ਵੱਲੋਂ ਜੀ ਆਖਿਆ ਜਾਂਦਾ। ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ, ਆਓ ਜੀ 5 ਜਕਾਰਿਆਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਹਰਫ ਚੀਮਾ ਜੀ, ਉਹਨਾਂ ਦੇ ਨਾਲ ਛੋਟੇ ਵੀਰ ਜੀ। ਆ ਜਾਓ। ਜਥੇਦਾਰ ਕੇ ਨਾਂ ਤੇ ਜੀ ਦੱਬ ਕੇ ਬੁਲਾਰਾ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ। ਸੋ ਸਮਾਂ ਬਹੁਤ ਹੋ ਗਿਆ, ਹੁਣ ਮੈਂ ਬੇਨਤੀ ਕਰਾਂਗਾ ਦਲਜੀਤ ਸਿੰਘ ਸਰਪੰਚ ਮਨਾਣਾ 2 ਮਿੰਟ ਵਾਸਤੇ ਆਪਣੀ ਹਾਜ਼ਰੀ ਲਵਾਉਣਗੇ। ਹੁਣ ਦਲਜੀਤ ਸਿੰਘ ਜੀ ਮਨਾਣਾ, ਜਿਨ੍ਹਾਂ ਕੋਲ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜੀ ਦੇ ਵਸਤਰ ਨੇ। ਸੋ ਸਾਰੀਆਂ ਸੰਗਤਾਂ ਨੂੰ ਜਦੋਂ ਜੇਲ੍ਹ ਬ੍ਰੇਕ ਤੋਂ ਬਾਅਦ ਉਹਨਾਂ ਕੋਲ ਆਏ ਸੀ, ਉਹਨਾਂ ਦੀਆਂ ਕੁਝ ਨਿਸ਼ਾਨੀਆਂ ਉਹਨਾਂ ਦੇ ਕੋਲ ਹਨ, ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਾਉਣ ਲੱਗੇ ਹਨ ਜੀ। ਉਹਨਾਂ ਨਾਲ 2 ਮਿੰਟ ਦੀ ਵਿਚਾਰ ਵੀ ਸਾਂਝੀ ਕਰਾਂਗੇ ਜੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਇਆ ਤਾਂ ਇੱਕ ਦਿਨ ਅੱਗੇ ਵੀ ਤਾਂ, ਪਰ ਮੈਂ ਬਾਹਰ ਤੋਂ ਮੁੜ ਗਿਆ, ਦੋਜੀ ਯੂਨੀਅਨ ਨਾਲ ਆਇਆ ਸੀਗਾ। ਮੇਰੇ ਪਿੰਡ ਦਾ ਮੁੰਡਾ ਕਾਲਾ, ਬਲਵਿੰਦਰ ਸਿੰਘ ਕਾਲਾ, ਇਹ ਮੈਨੂੰ ਫੋਨ ਲਾ ਕੇ ਕਰਨ, ਕਹਿੰਦਾ ਬਾਈ ਕਦ ਦਿਖਾਉਂਗੇ, ਬਹੁਤ ਮਨ
ਭਰਿਆ ਆਉਂਦਾ ਜਦ ਯਾਦ ਆਉਂਦੇ। ਅਸੀਂ ਆਪਣੇ ਬੱਚੇ ਵਿਆਹ ਲਏ, ਉਹ ਜੇਲ੍ਹਾਂ 'ਚ ਬੈਠੇ, ਪਰ ਮਾਂ ਨੇ ਇੰਨਾ ਕੁ ਹੌਸਲਾ ਫੜ ਲੈਂਦਾ। ਮੇਰੇ ਕੋਲ 72 ਪਏ, ਨਿਸ਼ਾਨੀਆਂ ਪਈਆਂ ਉਹਨਾਂ ਦੀਆਂ, ਤੁਹਾਨੂੰ ਦਰਸ਼ਨ ਕਰਾਉਣੇ ਆ ਉਹਨਾਂ ਦੇ। ਜਦੋਂ ਮੈਂ ਕੋਈ ਮੇਰੇ ਤੇ ਭੀੜ ਪੈਂਦੀ ਆ, ਕੋਈ ਵੀ ਹੁੰਦਾ, ਮੈਨੂੰ ਖਰੜ ਥਾਣੇ ਵਾਲੇ ਲੈ ਗਏ ਚੱਕ। ਇਹ ਮੁੰਡਾ ਜਿਹੜਾ ਬਲਵਿੰਦਰ ਸਿੰਘ ਹੈ, ਇਹ ਪੁਲਿਸ 'ਚ ਭਰਤੀ ਸੀਗਾ ਜਦ ਨਵਾਂ ਹੀ ਨਵਾਂ ਹੋਇਆ ਤਾਂ ਉਹਨਾਂ ਨੇ ਮੈਨੂੰ ਆਪਣੀ ਕਾਰਵਾਈ ਕਰਕੇ ਜਦ ਭੇਜਿਆ ਕਮਰੇ 'ਚ, ਮੈਨੂੰ ਕਹਿੰਦਾ ਬਾਈ ਕਿਆ ਹੋ ਗਿਆ? ਮਾਂ ਹੋਣਾ ਕੁਛ ਨਹੀਂ, ਮੈਨੂੰ ਫੜ ਕੇ ਬਿਠਾ ਹੇਠ। ਤੁਹਾਨੂੰ ਪਤਾ ਹੀ ਆ, ਉਹਨਾਂ ਮੇਰੇ ਨਾਲ ਦੇ ਪਤਾ ਨਹੀਂ ਕਿੰਨੇ ਕੁ ਬੈਠੇ ਹੋਣੇ ਹੋਰ ਜਿਹੜਿਆਂ ਨੇ ਤਸੀਹੇ ਜੋ ਵੀ ਜਿਹੜਾ ਕੱਟੀਆਂ। ਪਰ ਮੈਂ ਇੱਕ ਕਹਿਣਾ, ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ, ਪਤਾ ਨਹੀਂ ਉਹਨਾਂ ਕੀ ਤੇ ਸੇਵਾ ਲੈਣੀ। ਇਹ ਆਪਾਂ ਕਹਿ ਦਿੰਦੇ ਬੰਦਾ ਰੋਡਾ ਆ। ਮੇਰਾ ਵੀਰ ਹੁਣ ਗਾਣੇ ਵਾਲਾ ਗਾ ਕੇ ਗਿਆ ਗੀਤ, ਮੈਂ ਹੱਥ ਜੋੜ ਕੇ ਹੀ ਬੇਨਤੀ ਕਰੂੰਗਾ, ਇੱਕ ਤਾਂ ਟੈਸਟ ਦੇ ਵਿੱਚ ਨਾ ਆਏ ਕਰੋ ਤੁਸੀਂ। ਉਹਦਾ ਜਿਹੜਾ ਵੀ ਆਉਂਦਾ ਉਹ ਹਮਦਰਦੀ ਲੈ ਕੇ ਆਉਂਦਾ, ਚਾਹੇ ਕੋਈ ਵੀ ਹੈ, ਚਾਹੇ ਉਹ ਕਿਸੇ ਪਾਰਟੀ ਨਾਲ ਬਿਲੋਂਗ ਕਰਦਾ, ਕੁਝ ਵੀ ਕਰਦਾ। ਉਰੇ ਉਹਦਾ ਆਉਣੇ ਤੇ ਮੈਂ ਜਿਹੜੀ ਉਰੇ ਪ੍ਰਬੰਧਕ ਕਮੇਟੀ ਆ ਉਹਨੂੰ ਵੀ ਹੱਥ ਜੋੜ ਕੇ ਬੇਨਤੀ ਕਰੂੰਗਾ। ਦੇਖੋ ਗਲਤੀਆਂ ਹੋ ਜਾਂਦੀਆਂ, ਬੱਚਿਆਂ ਦੇ ਹੋ ਜਾਂਦੀਆਂ, ਨੌਜਵਾਨ ਬੱਚਿਆਂ ਤੇ ਟੈਸਟ ਵਿੱਚ ਆ ਗਏ, ਪਰ ਮੈਂ ਇਹੀ ਬੇਨਤੀ ਕਰੂੰਗਾ, ਜਿੰਨੀ ਉਰੇ ਸੰਗਤ ਆਉਂਦੀ, ਮੈਂ ਦਾਅਵੇ ਨਾਲ ਕਹਿ ਸਕਦਾ, ਅਸੀਂ ਸਾਰੇ ਸ਼ਾਮ ਨੂੰ ਸਵੇਰਿਓਂ ਚੌਪਈ ਸਾਹਿਬ ਦੀਆਂ ਬਾਣੀਆਂ ਪੜ੍ਹੀਏ ਤਾਂ ਸਾਨੂੰ ਕਿਸੇ ਦੀ ਮਿੰਨਤ ਕਰਨੇ ਦੀ ਲੋੜ ਨਹੀਂ ਪੈਣੀ। ਜੇ ਅਸੀਂ ਹਰ ਇੱਕ ਬੰਦਾ 5 ਬਾਣੀਆਂ ਚੌਪਈ ਸਾਹਿਬ ਦੀਆਂ ਪੜ੍ਹੂਗਾ, ਅਸੀਂ ਉਹਦੇ ਅੱਗੇ ਬੇਨਤੀ ਕਰੂੰਗੇ, ਮਹਾਰਾਜ ਅੱਗੇ। ਇੱਕ ਤੁਸੀਂ ਨਾ ਜਿਹੜਾ ਕਹਿ ਦਿੰਦੇ ਬਾਬੇ ਦੇ, ਮੈਨੂੰ ਬੜਾ ਮਨ ਨੂੰ ਉਹ ਲੱਗਦਾ, ਇਹੋ ਜਿਹੇ ਪੂਪ ਨੇ ਦੁਨੀਆ ਫਿਰਦੀ। ਉਹ ਤਾਂ ਮੇਰੇ ਯਾਰ ਦੁਨੀਆ ਦੇ ਚੰਦ ਹੈ, ਸਿਤਾਰੇ ਹੈ, ਸੂਰਜ ਹੈ। ਤੁਸੀਂ ਉਹ ਬਾਬੇ ਗੱਲ ਨਾਲ ਤੁਲਨਾ ਕਰੇ ਕਰੋ ਵੀ ਉਹਨੂੰ ਪਰੌਲਾਂ ਮਿਲ ਗਈਆਂ, ਫਲਾਣਾ ਹੋ ਗਿਆ, ਉਹ ਗੰਦੇ ਆਂਡੇ ਹੈ। ਇਹ ਸੂਰਮੇ ਹੈ, ਸਾਡੇ ਹੀਰੇ ਹੈ, ਸਾਡੇ ਚੰਦ ਹੈ, ਸਾਡੇ ਸੂਰਜ ਹੈ। ਮੈਂ ਹੁਣ ਬੇਨਤੀ ਕਰੂੰਗਾ ਵੀ ਦਰਸ਼ਨ ਕਰਾ ਦਿਓ ਉਹਨਾਂ ਦੇ ਵਸਤਰਾਂ ਦੇ। ਸਾਧ ਸੰਗਤ ਜੀ, ਇਹ ਉਦਣ ਦੀ ਕਹਾਣੀ ਹੈ। ਸਿੱਧੂਪੁਰ ਲਾਗ ਪਿੰਡ ਪੈਂਦਾ। ਸ਼ਾਮ ਨੂੰ ਮੇਰੇ ਕੋਲ ਤੇ ਗਏ ਦੋਨੇ ਜਣੇ। ਇੱਕ ਵੱਡਾ ਹਵਾਰਾ ਹੁੰਦਾ ਸੀ, ਬਲਦੇਵ ਸਿੰਘ ਹਵਾਰਾ। ਮੈਂ ਸਾਧ ਸੰਗਤ ਨੂੰ ਬੇਨਤੀ ਕਰੂੰਗਾ ਵੀ ਉਹਨਾਂ ਦੀ ਵੀ ਉਰੇ ਨਾ ਫੋਟੋ ਲਾਓ ਜੇ ਤੁਹਾਨੂੰ ਮਿਲਦੀ ਹੈ ਕਿਤੇ ਤੇ। ਤਾਂ ਉਹਦੇ ਨਾਲ ਮੁੰਡਾ ਹੁੰਦਾ ਸੀਗਾ ਦਾਰੀ, ਅਮਰਗੜ੍ਹ ਤੋਂ। ਇਹ ਹਵਾਰਾ ਜਗਤਾਰ ਸਿੰਘ ਹਵਾਰਾ ਤੇ ਦਾਰੀ ਮੇਰੇ ਕੋਲ ਤੇ ਸ਼ਾਮ ਨੂੰ 7 ਵਜੇ ਗਏ ਹੈ, ਮਿਲ ਕੇ ਦੁੱਧ ਤੇ ਪੀ ਕੇ। ਘਰ ਵਾਲੀ ਜਿਹੜਾ ਦਾਰੀ ਹੈ, ਉਹਦੇ ਘਰ ਵਾਲੀ ਦਾ ਬੱਚਾ ਹੋਣੇ ਨੂੰ ਦਾ ਉਹ ਮੇਰੇ ਕੋਲ, ਮੇਰੇ ਘਰ ਸੀ, ਮੇਰੀਆਂ ਭੈਣਾਂ ਵਰਗੀ, ਉਹਦੇ ਬੱਚਾ ਹੋਣੇ ਨੂੰ ਦਾ। ਸਾਧ ਸੰਗਤ ਜੀ, ਰਾਤ ਨੂੰ ਸਿੱਧੂਪੁਰ ਦੇ ਲਾਗ ਸਿੱਧੂਪੁਰ ਦੇ ਲਾਗ ਮੁਕਾਬਲਾ ਹੋ ਗਿਆ ਰਾਤ ਨੂੰ। ਤਾਂ ਸਵੇਰਿਓਂ ਜਥੇਦਾਰ ਹਵਾਰਾ ਜੀ ਤੜਕੇ 4 ਵਜੇ ਮੇਰਾ ਕੁੰਡਾ ਖੜਕਾਇਆ। ਮੈਂ ਕਿਹਾ ਬਾਬਾ ਜੀ, ਇਹ ਜਿਹੜੇ ਵਸਤਰ ਤੁਹਾਨੂੰ ਦਿਖਾ ਰਹੇ ਲਿਬੜੇ ਵੇ ਗਾਰੇ 'ਚ, ਕਹਿੰਦੇ ਵੀ ਜੀਰੀ ਦੇ ਵਿੱਚ ਨੂੰ ਪਤਾ ਨਹੀਂ ਕਿ ਕੂਣੀਆਂ ਦੇ ਭਾਰ 5 ਕਿੱਲੇ ਖਣੀ 10 ਕਿੱਲੇ ਖਣੀ ਕਿੰਨੇ ਰੁਕਾਇਆ ਵੀ ਜਿਹੜਾ ਦਾਰੀ ਤਾਂ ਉਹ ਸ਼ਹੀਦ ਹੋ ਗਿਆ। ਤਾਂ ਹੁਣ ਉਹਦੀ ਘਰ ਵਾਲੀ ਮੇਰੇ ਕੋਲ, ਮੇਰੇ ਘਰ, ਉਹਨੂੰ ਨਹੀਂ ਦੱਸਣਾ। ਮੈਂ ਕਿਹਾ ਬਾਬਾ ਜੀ ਉਹ ਪੁੱਛੂਗੇ ਭੈਣ ਜੀ ਵੀ ਉਹ ਨਹੀਂ ਆਏ। ਤਾਂ ਮੈਨੂੰ ਕਹਿੰਦੇ ਵੀ ਐਂ ਕਰ, ਉਹਨਾਂ ਦੇ ਵੀ ਕੱਪੜੇ ਦਿਖਾ ਦਿਓ ਸਾਧ ਸੰਗਤ ਜੀ। ਆਹ ਦੂਜੇ ਦਦਾਰ ਸਿੰਘ ਦਾਰੀ ਹੁੰਦੇ ਸੀਗੇ। ਮੈਂ ਕਹਿੰਦਾ 6.25 ਫੁੱਟ ਲੰਬੇ ਹੋਣੇ, ਜਵਾਨ, ਜਿਹੜਾ ਨੇ ਤੁਸੀਂ ਸੁਣਿਆ ਹੋਣਾ ਵੀ ਪੁਲਿਸ ਵਾਲਿਆਂ ਨੂੰ ਗਲ 'ਤੇ ਫੜ ਕੇ ਅੰਦਰ ਘੜੀਸ ਕੇ ਫੜ ਲਿਆ। ਤਾਂ ਇਹ ਉਹ ਜਵਾਨ ਦੇ ਕੱਪੜੇ ਹੈ ਜਿਹੜੇ ਨਾ ਵਰਦੀ ਪਾਲੀ ਦੀ ਫੜ ਕੇ। ਉਹ ਪਛਾਣ ਕਿੱਥੇ ਦੇ ਹੋ ਗਏ? ਕਿਉਂ ਇਹ ਲੰਬੇ ਲੰਜੇ ਤੇ ਜਿਹੜਾ ਉਹ ਪੁਲਿਸ ਵਾਲਾ ਮਾਰਿਆ ਸੀਗਾ ਉਹਦੀ ਵਰਦੀ ਇਹਦੇ ਮੇਚ ਨਹੀਂ ਆਈ ਜਵਾਨ ਦਾ। ਇਹ ਉਹਨਾਂ ਦੇ ਟਰੈਕਟਰ 'ਤੇ ਉਹ ਚੜ੍ਹ ਗਿਆ ਸੀਗਾ, ਉਹਨਾਂ ਦੇ ਵਿੱਚ ਵਰਦੀ ਪਾ ਕੇ, ਪਰ ਇਹ ਸ਼ਹੀਦ ਕਰਤਿਆ ਸੀਗਾ। ਤਾਂ ਤੜਕੇ ਨੂੰ ਮੇਰੇ ਕੋਲ ਆਏ, ਮੈਨੂੰ ਕਹਿੰਦੇ ਵੀ ਭੈਣ ਜੀ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਤੂੰ ਇੱਦਾਂ ਕਰ ਬਈ ਜਾ ਕੇ ਖਰੜ 'ਤੇ ਨਾ ਵੀ ਇੱਕ ਤਾਂ ਜੁੱਤੀ ਲਿਆ, ਇੱਕ ਉਹਨਾਂ ਵਾਸਤੇ ਕੱਪੜੇ ਲਿਆ, ਵੀ ਅਸੀਂ ਕਹਿ ਦੂੰਗੇ ਵੀ ਉਹ ਘੇਰਾ ਪੈ ਗਿਆ ਤਾਂ ਵੀ ਦੂਜੇ ਪਾਸੇ ਚਲੇ ਗਏ। ਸਾਧ ਸੰਗਤ ਜੀ, ਇਹਨਾਂ ਨੇ ਜਿਹੜੀਆਂ ਕੁਰਬਾਨੀਆਂ ਕਰੀਆਂ, ਮੈਂ ਇਹ ਕਹਿਣਾ, ਮੈਂ ਤਾਂ ਇੱਕ ਜੱਟ ਜ਼ਿਮੀਂਦਾਰ ਖੇਤੀ ਕਰਨੇ ਵਾਲਾ, ਪਤਾ ਨਹੀਂ ਉਹਨਾਂ ਕੀ ਤੋਂ ਸੇਵਾ ਲੈਣੀ ਹੈ।
ਇਹ ਨਾ ਸੋਚੋ ਵੀ ਮੈਂ ਬਾਣੀ ਪੜ੍ਹਨੀ ਬੜੀ ਚੰਗੀ ਗੱਲ ਹੈ, ਪਰ ਕਿਸੇ ਦੇ ਵਿੱਚ ਪਤਾ ਨਹੀਂ ਮਹਾਰਾਜ ਨੇ ਕਿਹਾ ਜਜ਼ਬਾ ਭਰਿਆ ਵਾ ਹੁੰਦਾ, ਉਹ ਸੇਵਾ ਕਰਨੇ ਨੂੰ ਉਹਦਾ ਬੰਦੇ ਦਾ ਦਿਲ ਕਰਦਾ ਹੁੰਦਾ। ਚਾਹੇ ਉਹ ਕਲੀਨ ਸੇਵ ਹੈ, ਰੋਡਾ ਹੈ, ਜੋ ਵੀ ਹੈ। ਆ ਤੁਸੀਂ ਜਦ ਬੇਅੰਤ ਚੜਾਇਆ ਗੱਡੀ, ਤੁਹਾਨੂੰ ਪਤਾ ਹੀ ਹੈ, ਦੋਨੇ ਮੁੰਡੇ ਮੋਨੇ ਸੀਗੇ। ਆ ਜਿਹੜੇ ਹੁਣ ਆਪਣੇ ਪਟਿਆਲਾ ਜੇਲ੍ਹ ਦੇ ਵਿੱਚ ਹੈ, ਉਹ ਵੀ ਸਰਦਾਰ ਭਾਈ ਸਾਹਿਬ, ਤਾਂ ਜਿਹੜਾ ਮੁੰਡਾ ਗੈਲ ਸ਼ਹੀਦ ਹੋਇਆ ਉਹ ਵੀ ਦਲਬਾਰਾ ਸਿੰਘ ਸੀਗਾ। ਇਹ ਦੋਨੇ ਕਹਾਣੀਆਂ ਬਹੁਤ ਲੰਮੀਆਂ ਸਾਧ ਸੰਗਤ ਜੀ, ਮੇਰੇ ਕੋਲ ਟਾਈਮ ਨਹੀਂ ਹੈ, ਪਰ ਯਾਦ ਆ ਜਾਂਦੀ। ਅਸੀਂ ਤਾਂ ਆਪਣੇ ਬੱਚੇ ਵਿਆਹ ਲਏ, ਜਵਾਨ ਹੋ ਗਏ, ਉਹ ਜੇਲ੍ਹਾਂ 'ਚ ਬੈਠੇ। ਕਿਹਦੇ ਕਰਕੇ? ਸਾਡੇ ਕਰਕੇ। ਉਹਨਾਂ ਨੇ ਕੋਈ ਆਪਣੇ ਘਰ ਦੇ ਵਾਸਤੇ, ਕੋਈ ਉਹਨਾਂ ਨੂੰ ਨਿੱਜੀ ਸਵਾਰਥ ਨਹੀਂ, ਨਾ ਨਿੱਜੀ ਸਵਾਰਥ ਵਾਸਤੇ ਸਾਧ ਸੰਗਤ ਜੀ ਕੋਈ ਸੇਵਾ ਕਰਿਓ। ਸਾਨੂੰ ਕੋਈ ਜਥੇਦਾਰੀਆਂ ਨਹੀਂ ਚਾਹੀਦੀਆਂ, ਸਾਨੂੰ ਕੋਈ ਚੌਧਰ ਨਹੀਂ ਚਾਹੀਦੀ। ਸਾਤੇ ਦਾ ਮਹਾਰਾਜ ਮੈਂ ਹੱਥ ਜੋੜ ਕੇ ਕਹਿਣਾ ਵੀ ਉਹ ਸੇਵਾ ਕਰਾ ਲਵੇ ਜਿੰਨੀ ਕਰਾਉਣੀ ਹੈ। ਸਾਡੇ ਮਾਂ ਪਿਓ ਹੀ ਸੇਵਾ ਕਰਦੇ ਰਹੇ। ਆ ਮੁੰਡਾ, ਮੈਂ ਇਹਦੀ ਕਹਾਣੀ ਦੱਸ ਦਿੰਦਾ, ਬਲਵਿੰਦਰ ਸਿੰਘ ਦੀ। ਤਾਂ ਜਿਹੜੀ ਉਹਨਾਂ ਨੇ ਕਾਰਵਾਈ ਕਰਨੀ ਦਾ ਕਰਨੀ, ਆ ਦੂਜੇ ਦਿਨ ਡਿਊਟੀ 'ਤੇ ਨਹੀਂ ਆਇਆ। ਮੈਂ ਉੱਥੇ ਡੀਕਿਉ, ਹੁਣ ਉੱਥੇ ਤਾਂ ਆਪਣਾ ਮਿਲਦਾ ਹੀ ਨਹੀਂ ਕੋਈ, ਚਾਹੇ ਪੁਲਿਸ ਵਾਲੇ ਜਾਣ ਪਛਾਣ ਵੀ ਹੁੰਦੇ, ਤੁਹਾਨੂੰ ਜਿਹੜਿਆਂ ਗੱਲ ਹੱਡ ਬੀਤੀਆਂ ਵੀ ਉਹਨਾਂ ਨੂੰ ਪਤਾ, ਮੂੰਹ ਮਰੋੜ ਲੈਂਦੇ, ਉਹ ਮਿਲਦੇ ਹੋ ਨਹੀਂ। ਜਿਹੜਾ ਬਲਦੇਵ ਸਿੰਘ ਹਵਾਰਾ ਸੀਗਾ, ਉਹਦਾ ਇੱਧਰ ਬਾਬਾ ਰਹਿੰਦਾ ਭੇਵੇ ਕੰਨੀ, ਉੱਥੇ ਮੁਕਾਬਲਾ ਹੋ ਗਿਆ ਦਾ, ਸੈਨਟ ਖਾਲੀ ਸੀਗੀ। ਉਹਨੇ ਜਾਣੀ ਕਿ ਉਹਦੇ ਵਿੱਚ ਕੁਝ ਸਾਹ ਚੱਲਦੇ ਸੀ, ਉਹ ਫਿਰ ਖਰੜ ਥਾਣੇ ਵਾਲੇ ਚੱਕ ਲਿਆਏ ਤੇ ਉਹਦੇ ਵਿੱਚ ਤੇ ਡਾਇਰੀ ਮਾ ਤੇ ਨੰਬਰ ਨਿਕਲ ਗਏ, 10 ਦਾ ਵੀ ਨੰਬਰ ਆ ਗਿਆ। ਚਲੋ ਜਾਣੀ ਉਹਨਾਂ ਵਿਚਾਰੇ ਨੇ ਕੁਛ ਨਹੀਂ ਆਪਣੇ ਕੰਨੀ ਤੇ ਦੱਸਿਆ, ਵਾਹਿਗੁਰੂ ਵਾਹਿਗੁਰੂ ਇਹ ਕਰਦਾ ਰਿਹਾ। ਤਾਂ ਇਹ ਮੁੰਡਾ ਨਹੀਂ ਦੂਜੇ ਦਿਨ ਆਇਆ। ਤਾਂ ਮੈਂ ਜਦੋਂ ਮਹੀਨੇ ਬਾਅਦ ਘਰ ਗਿਆ, ਮੈਨੂੰ ਇਹ ਰੋਣ ਲੱਗ ਗਿਆ, ਕਹਿੰਦਾ ਬਾਈ ਤੇਰੀ ਗੱਲ ਤਾਂ ਬਹੁਤ ਮਾੜੀ ਹੋਈ। ਕਹਿੰਦਾ ਮੈਂ DSP ਸਾਹਿਬ ਨਾਲ ਡਿਊਟੀ, ਕਾਲੇਵਾਲ DSP ਹੁੰਦਾ ਸੀਗਾ ਉਰੇ, ਉਹਦੇ ਨਾਲ ਡਿਊਟੀ। ਕਈ ਜਿਹੜੇ ਸਿੱਧੂ ਸੁੱਧੂ ਹੈ, ਇਹ ਹੁਣ ਕਿਆ ਦੱਸਾਂ ਤੁਹਾਨੂੰ, ਬਹੁਤ ਲੰਬੀਆਂ ਕਹਾਣੀਆਂ। ਪਤਾ ਨਹੀਂ ਕਿੰਨੇ ਕੁ ਨੌਜਵਾਨ ਮੁੰਡੇ ਮੁਕਾਬਲੇ ਬਣਾ ਕੇ, ਜਿਹੜਿਆਂ ਨੂੰ ਰਾਤ ਨੂੰ ਐਂ ਕਹਿ ਦਿੰਦਾ ਤਾ ਉਹ ਨਹਾ ਨੂੰ ਨਹੀਂ, ਉਹ ਸਵੇਰਿਓਂ ਤੇਰੀ ਵਾਰੀ ਹੈ, ਇਸ ਤਰ੍ਹਾਂ ਭੌਂਕੇ ਕਰਦਾ ਦਾ ਬੰਦਾ ਉਹ ਜਿਹੜਾ ਸਿੱਧੂ ਦਾ। ਛੋਟੇ ਛੋਟੇ ਬੱਚੇ 15-15, 16-16 ਸਾਲ ਦੇ, ਪਰ ਉਹ ਬੱਚੇ ਦੇ ਜਿਹੜੇ ਉਹ ਬਾਣੀ ਪੜ੍ਹਦੇ। ਤੇ ਮੈਂ ਨੌਜਵਾਨ ਬੱਚਿਆਂ ਨੂੰ ਕਹਿਣਾ ਵੀ ਜਿੰਨਾ ਤੁਸੀਂ ਬਾਣੀ ਪੜ੍ਹੋਗੇ ਉਨਾ ਉਹਨਾਂ ਨੂੰ। ਤੁਹਾਨੂੰ ਇੱਕ ਹੋਰ ਰਾਜ ਦੀ ਗੱਲ ਦੱਸ ਦਿੰਦਾ, ਇਹ ਬਸਤਰ ਹੈ, ਮੈਂ ਕਮਰਾ ਵੀ ਅਲੱਗ ਬਣਾਇਆ ਵਾ, ਜਿੰਨੀ ਕਿ ਮੇਰੇ 'ਤੇ ਸੇਵਾ ਹੁੰਦੀ ਮੈਂ ਕਰਦਾ। ਮੈਂ ਉੱਥੇ ਰੋਜ਼ ਚੌਪਈ ਸਾਹਿਬ ਦੇ ਪਾਠ ਕਰਨੇ 5। ਸਾਧ ਸੰਗਤ ਜੀ ਜਿੱਦਣ ਉਰੇ ਜੇਲ੍ਹ ਮਾਤੇ ਬੜੈਲ ਮਾਤੇ ਭੱਜੇ, ਤਾਂ ਮੈਨੂੰ ਸਵੇਰੇ ਵਧਾਈਆਂ ਦਾ ਮੈਂ ਕਹਿੰਦਾ ਬਈ ਹਵਾਰੇ ਉਹਨਾਂ ਜੇਲ੍ਹ ਮਾਤੇ ਭੱਜ ਗਏ। ਮੈਂ ਕਿਹਾ ਸ਼ੁਕਰ ਹੈ ਪਰਮਾਤਮਾ ਤੇਰਾ। ਚਲੋ ਫਿਰ ਕਿਸੇ ਮੁਕਬਰਾਂ ਨੇ ਫੜਾ ਤੇ। ਮੈਂ ਨੌਜਵਾਨ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਆਲੇ ਦੁਆਲੇ ਫਿਰਨੇ ਨਾਲੋਂ ਤੁਸੀਂ ਉਰੇ ਆਏ, ਪੰਡਾਲ ਦੇ ਵਿੱਚ ਬੈਠ ਕੇ ਬਾਣੀ ਜ਼ਰੂਰ ਪੜ੍ਹੋ। ਜਿਹੜੀ ਇਹ ਸੇਵਾ ਹੈ, ਇਹ ਸੇਵਾ ਕਰਮਾਂ ਨਾਲ ਮਿਲਦੀ ਹੈ। ਪਤਾ ਨਹੀਂ ਉਹਨੇ ਕਿਤੇ ਕਰਾਉਣੀ, ਉਹ ਪ੍ਰਮਾਤਮਾ ਹੀ ਜਾਣਦਾ ਕਿਤੇ ਕਰਾਉਣੀ ਉਹਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਜਿਹੜਾ ਇਹ ਕੁੜਤਾ ਹੈ, ਜਥੇਦਾਰ ਹਵਾਰਾ ਜੀ ਦਾ ਹੈ। ਇਹ ਬਹੁਤ ਗਾਰੇ ਦੇ ਵਿੱਚ ਲੱਥ-ਪੱਥ ਹੋਇਆ ਵਾ ਸੀਗਾ। ਜਗਤਾਰ ਸਿੰਘ ਹਵਾਰਾ ਜੀ ਦਾ ਕੁੜਤਾ ਹੈ, ਕੁੜਤਾ ਪਜਾਮਾ। ਜਿਹੜਾ ਇਹ ਦੂਜਾ ਇਹ ਪੈਂਟ ਬੁਰਸ਼ਟ ਹੈ, ਇਹ ਦਾਰੀ ਹੁੰਦਾ ਦਾ ਅਮਰਗੜ੍ਹ ਦਾ ਮੁੰਡਾ, ਅਮਰਗੜ੍ਹ ਦਾ, ਇਹ ਉਹਦਾ ਹੈ, ਉਹਦੇ ਵਸਤਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਸਰਪੰਚ ਮਨਾਣਾ, ਜੋ ਕੱਪੜੇ ਦਿਖਾ ਰਹੇ ਸੀ ਤੇ ਆਪਣੇ ਸਾਥੀਆਂ ਦੀ ਜੋ ਗੱਲਬਾਤ ਦੱਸ ਕੇ ਦਿਲ ਤੋਂ ਜਜ਼ਬਾਤਾਂ ਤੋਂ ਹੋ ਰਹੇ ਸੀ। ਸੋ ਬਹੁਤ ਬਹੁਤ ਧੰਨਵਾਦ। ਇੱਥੇ ਆਉਣ 'ਤੇ ਜੀ ਆਖਦੇ ਆ। ਸਮਾਂ ਬਹੁਤ ਹੋ ਗਿਆ। ਹੁਣ ਸਾਡੇ ਕੋਲ ਜਥੇਦਾਰ ਕਰਨੈਲ ਸਿੰਘ ਜੀ ਪੰਜੌਲੀ ਸਾਹਿਬ, ਉਹ ਪਹੁੰਚੇ ਨੇ। ਵਿਸ਼ੇਸ਼ ਤੌਰ 'ਤੇ ਜੀ ਆਖਦੇ ਆ, ਧੰਨਵਾਦ ਕਰਦੇ ਆ। ਮਾਇਆ ਕਰਕੇ ਵੀ ਸੇਵਾ ਕੀਤੀ ਹੈ, ਮੋਰਚੇ 'ਚ ਹਾਜ਼ਰੀ ਲਵਾਈ। ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਸੋ ਮੈਂ ਬੇਨਤੀ ਕਰਾਂਗਾ, ਸਾਡੇ ਕੋਲ ਜਥੇਦਾਰ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ, ਉਹ ਵੀ ਪਹੁੰਚੇ ਨੇ। ਉਹ ਆਈ ਸੰਗਤ ਦਾ ਸਾਰੀ ਦਾ ਧੰਨਵਾਦ ਕਰਨਗੇ। ਸਾਰੀ ਸੰਗਤ ਨੂੰ ਬੇਨਤੀ ਆ ਬੈਠੇ ਰਹੋ। ਜਥੇਦਾਰ ਰਾਜਾ ਰਾਜ ਸਿੰਘ ਜੀ ਅਰਬਾਂ ਖਰਬਾਂ
ਸੰਗਤ ਦਾ ਧੰਨਵਾਦ ਕਰਨਗੇ। ਆਓ ਜੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਾਰੇ ਹੀ ਗੁਰੂ ਸਾਹਿਬ ਨੂੰ ਸੀਸ ਝੁਕਾਉਂਦੇ ਹੋਏ ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਹੀ ਧੰਨਤਾ ਦੇ ਯੋਗੋਂ, ਵਧਾਈ ਦੇ ਪਾਤਰੋਂ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਲਈ ਬੈਠੇ ਹੋ। ਬੈਠਣਾ ਵੀ ਚਾਹੀਦਾ। ਜਿੰਨੇ ਅਸੀਂ ਜੁੜ ਕੇ ਬੈਠਾਂਗੇ ਓਨੇ ਹੀ ਛੇਤੀ ਉਹ ਸਿੰਘ ਜੇਲ੍ਹਾਂ 'ਚੋਂ ਬਾਹਰ ਆਉਣਗੇ। ਸਰਕਾਰ ਦੇ ਉੱਤੇ ਦਬਾਅ ਬਣੇਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟੇਜ ਦੇ ਉੱਤੋਂ ਜੋ RSS BJP ਦੀ ਸਰਕਾਰ ਹੈ, ਉਹਨੂੰ ਜਿਹੜਾ ਟੱਕਰ ਦਿੰਦਾ ਭਾਰਤ ਦੇ ਵਿੱਚ ਇੱਕ ਸੰਗਠਨ ਆ ਵਾਮ ਸੇਫ, ਜਿਹਦੇ ਮੁਖੀ ਨੇ ਬਾਵਨ ਮੇਸ਼ਰਾਮ ਜੀ। ਉਹਨਾਂ ਦੇ ਨਾਲ ਦਾਸ ਦੀ ਟੈਲੀਫੋਨ ਤੇ ਗੱਲ ਹੋ ਗਈ ਹੈ। ਉਹਨਾਂ ਨੇ ਕਹਿ ਦਿੱਤਾ ਉਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸਟੇਜ ਤੋਂ ਸੰਬੋਧਨ ਆਪ ਸਿੱਖ ਸੰਗਤਾਂ ਨੂੰ ਕਰਨਗੇ। ਉਹਨਾਂ ਨੇ ਆਪਣਾ ਸਮਰਥਨ ਵਾਮ ਸੇਵ ਵੱਲੋਂ ਇਸ ਮੋਰਚੇ ਦਾ ਹੋ ਗਿਆ ਹੈ। ਤੇ ਜਿੱਥੇ ਬਾਵਨ ਮੇਸ਼ਰਾਮ ਜੀ ਪਹੁੰਚਣਗੇ, ਉੱਥੇ ਹੋਰ ਵੀ ਵੱਖ-ਵੱਖ ਸੰਪਰਦਾਵਾਂ ਦੇ ਮਹਾਂਪੁਰਖ ਜਥੇਬੰਦੀਆਂ ਦੇ ਜਥੇਦਾਰ ਇੱਥੇ ਪਹੁੰਚਣੇ ਆ। ਸੰਤ ਖਾਲਸਾ ਦਲ ਗੁਰਦੁਆਰਾ ਢੱਕੀ ਸਾਹਿਬ ਤੋਂ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਢੱਕੀ ਸਾਹਿਬ ਵਾਲੇ, ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈ। ਸੰਤ ਬਾਬਾ ਰੇਸ਼ਮ ਸਿੰਘ ਜੀ ਖੁਖਰਾਣੇ ਵਾਲੇ, ਉਹਨਾਂ ਨੇ ਵੀ ਇੱਥੇ ਪਹੁੰਚਣਾ ਹੈ। ਅਸੀਂ ਸਾਰਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਸ ਮੋਰਚੇ ਦੀ ਮਜ਼ਬੂਤੀ ਲਈ ਸਾਰੀਆਂ ਸੰਪਰਦਾਵਾਂ ਨੂੰ, ਸਾਰੇ ਪੰਥ ਨੂੰ, ਸਾਰੇ ਸਮਾਜ ਨੂੰ ਇਕੱਠਾ ਹੋਣਾ ਚਾਹੀਦਾ ਹੈ। ਕਿਉਂਕਿ ਸਾਡੀ ਲੜਾਈ ਸਰਕਾਰ ਦੇ ਨਾਲ ਹੈ, ਗੌਰਮੈਂਟ ਦੇ ਨਾਲ ਹੈ। ਜੇ ਇਕੱਲੇ ਇਕੱਲੇ ਲੜਾਂਗੇ ਮਾਰੇ ਜਾਵਾਂਗੇ, ਪਰਚੇ ਹੋ ਜਾਣਗੇ, ਸਰਕਾਰਾਂ ਕੁੱਟ ਦੇਣਗੀਆਂ। ਤੇ ਸਾਨੂੰ ਇਕੱਤਰ ਹੋ ਕੇ ਲੜਨਾ ਚਾਹੀਦਾ ਹੈ। ਇਹ ਲੜਾਈ ਇਕੱਲੀ ਪੰਜਾਬ ਤੱਕ ਹੀ ਨਾ ਸੀਮਿਤ ਰਹੇ। ਇਸ ਲੜਾਈ ਨੂੰ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾ ਰਹੇ ਹਾਂ। ਤੇ ਜਿਹੜੇ ਭਾਰਤ ਦੇ ਸੰਗਠਨ ਨੇ ਜਿਨ੍ਹਾਂ ਦੀ ਸਰਕਾਰਾਂ ਦੇ ਨਾਲ ਲੜਾਈ ਹੈ, ਉਹ RSS ਦੇ ਨਾਲ ਲੜਾਈ ਹੈ। ਜਿਹੜੀ ਸਰਕਾਰ ਹਮੇਸ਼ਾ ਹੀ ਘੱਟ ਗਿਣਤੀਆਂ ਨੂੰ ਦਬਾਉਂਦੀ ਹੈ, ਚਾਹੇ ਉਹ ਮੁਸਲਮਾਨ ਹੋਣ, ਚਾਹੇ ਸਿੱਖ ਹੋਣ, ਚਾਹੇ ਈਸਾਈ ਹੋਣ, ਚਾਹੇ ਲਿੰਗਾਇਤ ਹੋਣ, ਬੋਧੀ ਹੋਣ, ਕੋਈ ਵੀ ਹੋਵੇ, ਜਿਨ੍ਹਾਂ ਨੂੰ ਦਬਾਇਆ ਜਾ ਰਿਹਾ, ਉਹ ਸਾਰੇ ਇਸ ਮੰਚ ਤੇ ਇਕੱਠੇ ਹੋਣਗੇ ਤੇ ਸਰਕਾਰ ਉੱਤੇ ਦਬਾਅ ਬਣਾਉਣਗੇ ਕਿ ਬੰਦੀ ਸਿੰਘਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ। ਤੇ ਨਾਲ ਹੀ ਬੇਅਦਬੀ ਦੇ ਇਨਸਾਫ ਲਈ ਇਹ ਮੋਰਚਾ ਲੱਗਿਆ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹ ਵੀ ਇਸ ਦੇ ਵਿੱਚ ਮੁੱਦਾ ਰੱਖਿਆ ਗਿਆ ਤੇ ਉਹਨੂੰ ਵੀ ਹੱਲ ਕਰਾਉਣਾ ਹੈ। ਸਰਕਾਰਾਂ ਜੇ ਨਹੀਂ ਇਨਸਾਫ ਦਿੰਦੀਆਂ ਫਿਰ ਸੋਚ ਲੈਣ। ਜਿਨ੍ਹਾਂ ਨੇ ਬੇਅਦਬੀ ਉੱਤੇ ਸਿਆਸਤ ਕੀਤੀ, ਸਰਕਾਰਾਂ ਬਣਾਈਆਂ ਜਿਨ੍ਹਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ, ਜਿਹੜੇ ਕਹਿੰਦੇ ਸੀ ਸਾਨੂੰ ਪੰਜਾਬ ਦੀ ਕੀੜੀ ਤੁਰੀ ਜਾਂਦੀ ਦਿੰਦੀ ਹੈ, ਤੇ ਉਹਨਾਂ ਨੂੰ ਅਜੇ ਤੱਕ ਬੇਅਦਬੀਆਂ ਦੇ ਦੋਸ਼ੀ ਨਹੀਂ ਦਿਸੇ ਸਰਕਾਰਾਂ ਦੇ ਵਿੱਚ। ਤੇ ਹੁਣ ਵੱਡੇ ਪੰਥ ਦੇ ਹਸੈਸੀ ਬਣੇ ਫਿਰਦੇ ਨੇ। ਕਈ ਕਹਿੰਦੇ ਨੇ ਉਹਨਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਉਹ ਸਾਨੂੰ ਗਦਾਰਾਂ ਦੀ ਲੋੜ ਨਹੀਂ, ਸਾਨੂੰ ਜਿਹੜੇ ਪੰਥ ਦੀ ਪਿੱਠ ਵਿੱਚ ਸੁਰਾ ਮਾਰਦੇ ਉਹਨਾਂ ਦੀ ਲੋੜ ਨਹੀਂ ਹੈਗੀ।
ਅੱਜ ਜਿਨ੍ਹਾਂ ਨੂੰ ਉਹਨਾਂ ਦਾ ਹੇਜ ਆਉਂਦਾ ਹੈ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਉਦੋਂ ਤੁਹਾਡੇ ਮੂੰਹ ਕਦੋਂ ਬੰਦ ਸੀਗੇ? ਜਦੋਂ ਬੇਅਦਬੀ ਉਹਨਾਂ ਦੇ ਰਾਜ ਦੇ ਵਿੱਚ ਹੋਈ, ਉਹਨਾਂ ਨੇ ਕਰਾਈ, ਉਹ ਸਿੱਧਮ ਸਿੱਧੀ ਦੋਸ਼ੀ ਨੇ। ਅੱਜ ਤੁਹਾਨੂੰ ਉਹਨਾਂ ਦਾ ਹੇਜ ਆਉਣ ਲੱਗ ਗਿਆ, ਨਾਲ ਰਲਾ ਲਓ ਤੁਸੀਂ, ਸਾਨੂੰ ਨਹੀਂ ਲੋੜ ਹੈਗੀ, ਛਡਾ ਲਾਂਗੇ, ਦਮ ਹੈਗਾ ਸਾਡੇ 'ਚ। ਆ ਪੰਥ ਖਾਲਸਾ ਬੈਠਾ, ਆ ਜਿਹੜਾ ਪੰਥ ਹੈ ਉਹ ਆਪਦੇ ਆਪ ਨੂੰ ਹੁਣ ਤੱਕ ਪੰਥ ਕਹਿੰਦੇ ਰਹੇ, ਤੁਹਾਨੂੰ ਲੁੱਟਦੇ ਰਹੇ, ਵੋਟਾਂ ਲੈਂਦੇ ਸੀ ਪੰਥ ਹੈ। ਪੰਥ ਕੋਈ ਨਹੀਂ ਹੈਗਾ, ਪੰਥ ਤਾਂ ਬੈਠਾ, ਆ ਬੈਠੇ ਨੇ ਪੰਥ ਵਾਲੇ ਇੱਥੇ। ਜੀਓ ਆਇਆਂ ਨੂੰ ਸਾਰਿਆਂ ਨੂੰ, ਜਿਹੜਾ ਮਰਜ਼ੀ ਆਵੇ ਪੰਥ ਦੀ, ਉਹ ਸਿੰਘਾਂ ਦੀ ਹਮਾਇਤ ਕਰੇ, ਗੁਰੂ ਸਾਹਿਬ ਦੀ ਹਮਾਇਤ ਕਰੇ। ਪਰ ਜਿਹੜੇ ਅਜੇ ਵੀ ਉਹਨਾਂ ਦੇ ਦਗੜ ਦੱਲੇ ਬਣੇ ਹੋਏ ਨੇ, ਅਜੇ ਵੀ ਕਹਿੰਦੇ ਆ ਬਹੁਤ ਮਾੜਾ ਹੋਇਆ ਹੈ, ਉਹਨਾਂ ਦੀ ਹਮਾਇਤ ਲੈ ਲਓ। ਬਈ ਉਹਨਾਂ ਨੂੰ ਕਦੋਂ ਯਾਦ ਨਹੀਂ ਆਇਆ? 10 ਸਾਲ ਉਹਨਾਂ ਦੀ ਸਰਕਾਰ ਰਹੀ ਆ, ਉਹਨਾਂ ਨੇ ਮਤਾ ਨਹੀਂ ਪਾਇਆ ਬੰਦੀ ਸਿੰਘਾਂ ਦੇ ਰਿਹਾਈ ਲਈ। ਉਦੋਂ ਤਾਂ ਕਹਿੰਦੇ ਸੀ ਅਸੀਂ ਬੰਦੀ ਸਿੰਘਾਂ ਵਾਸਤੇ ਕੁਝ ਨਹੀਂ ਕਰ ਸਕਦੇ, ਅੱਜ ਬੰਦੀ ਸਿੰਘ ਯਾਦ ਆ ਗਏ। ਉਦੋਂ ਕਹਿੰਦੇ ਸੀ ਜਦੋਂ ਅਕਾਲ ਤਖਤ ਦਾ ਜਥੇਦਾਰ ਸਿੰਘ ਸਾਹਿਬ ਨੂੰ ਬਣਾਇਆ ਜਗਤਾਰ ਸਿੰਘ ਹਵਾਰੇ ਨੂੰ, ਉਦੋਂ ਕਹਿੰਦੇ ਸੀ ਇਹ ਕਾਤਲ ਹਵਾਰਾ ਕੀ ਕਰੂਗਾ। ਦੇਖੋ ਹੁਣ ਤੁਸੀਂ ਦੇਖਣਾ, ਤੁਸੀਂ ਫੈਸਲਾ ਕਰਨਾ ਹੈ। ਸੰਗਤ ਜੀ, ਸਭ ਨੂੰ ਮਾਰ ਪੈਣੀ ਹੈ ਜਿਨ੍ਹਾਂ ਨੇ ਪੰਥ ਦੇ ਨਾਲ, ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਬੇਅਦਬੀ ਦੇ ਨਾਲ ਖਿਲਵਾੜ ਕੀਤਾ ਹੈ, ਰਾਜਨੀਤੀ ਕੀਤੀ ਹੈ, ਵੋਟਾਂ ਲਈਆਂ ਨੇ, ਸਿੱਧਮ ਸਿੱਧਾ ਸੌਦਾ ਸਾਧ ਦੀ, ਜਿਹਨੂੰ ਪਰੌਲ ਦਿੱਤੀ ਗਈ ਹੈ ਸਰਕਾਰਾਂ ਵੱਲੋਂ। ਤੀਜੇ ਮਹੀਨੇ ਪਰੌਲ ਦਿੱਤੀ ਜਾਂਦੀ ਹੈ, ਉਹਦਾ ਚੰਗਾ ਅਕਸ ਹੈ। ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਹੈ, ਜਿਹੜਾ ਧੀਆਂ ਦੀ ਬੇਅਦਬੀ ਕਰਦਾ ਰਿਹਾ, ਜਿਹਦੇ ਉੱਤੇ ਦੋਸ਼ ਸਿੱਧ ਹੋ ਗਏ, ਜਿਹਨੂੰ ਜੇਲ੍ਹਾਂ ਹੋਈਆਂ ਨੇ, ਬਲਾਤਕਾਰੀ ਮੁਸਟੰਡੇ ਸਾਧ ਨੂੰ, ਉਹਨੂੰ ਪਰੌਲ ਭਾਈ ਜਗਤਾਰ ਸਿੰਘ ਹਵਾਰਾ, ਜਿਹੜਾ ਪੰਥ ਦਾ ਜਥੇਦਾਰ ਆ, ਜਿਹਦੇ ਉੱਤੇ ਅੱਜ ਤੱਕ ਕੋਈ ਦੋਸ਼ ਸਾਬਤ ਹੀ ਨਹੀਂ ਹੋਇਆ, ਜਿਹਨੇ ਇੰਨੀ ਜੇਲ੍ਹ ਕੱਟ ਲਈ, ਉਹਨੂੰ ਪੈਰਾਲ ਕਿਉਂ ਨਹੀਂ? ਸੌਦਾ ਸਾਧ ਨਾਲ ਕੀ ਜਾ ਰਹੀਆਂ ਨੇ ਤੁਹਾਡੀਆਂ ਸਰਕਾਰ ਜੀ? ਕੀ ਜਾ ਰਹੀਆਂ ਨੇ ਸੌਦਾ ਸਾਧ ਦੇ ਨਾਲ? ਉਹ ਜਿਨ੍ਹਾਂ ਨੇ ਬਲਾਤਕਾਰ ਕੀਤੇ, ਬਾਨੋ ਦੇ, ਗੁਜਰਾਤ ਦੇ ਜਿਹੜੇ ਹੈਗੇ ਨੇ, ਉਹਨਾਂ ਨੂੰ ਕਿਉਂ ਛੱਡਿਆ ਗਿਆ? ਉਹਨਾਂ ਦੇ ਨਾਲ ਤੁਹਾਡੀਆਂ ਕੀ ਜਾ ਰਹੀਆਂ ਨੇ? ਹੋਰ ਵੀ ਬਹੁਤ ਨੇ ਬਲਾਤਕਾਰੀ, ਉਹਨਾਂ ਨੂੰ ਕਿਉਂ ਨਹੀਂ ਛੱਡਦੇ? ਮੈਂ ਕਹਿੰਦਾ ਸਰਕਾਰਾਂ ਸਾਨੂੰ ਦਿਖਾਉਣਾ ਚਾਹੁੰਦੀਆਂ ਨੇ ਕਿ ਇਹ ਸਿੱਖ ਨੇ ਸਾਡੇ ਨਾਲ ਦੂਰੇ ਮਾਪਦੰਡ ਬਣਾਏ ਜਾ ਰਹੇ ਨੇ, ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ। ਮੈਂ ਸਰਕਾਰਾਂ ਨੂੰ ਪੁੱਛਣਾ ਚਾਹੁੰਦਾ ਹੈ, ਜੇ ਤੁਹਾਨੂੰ ਅਸੀਂ ਪਸੰਦ ਨਹੀਂ, ਇਹ ਸਿੱਖ ਚੰਗੇ ਨਹੀਂ ਲੱਗਦੇ, ਫਿਰ ਸਾਨੂੰ ਵੱਖ ਕਰ ਦਿਓ। ਜੇ ਨਹੀਂ ਚੰਗੇ ਲੱਗਦੇ ਵੱਖ ਕਰ ਦਿਓ, ਅਸੀਂ ਤੁਹਾਡੇ ਨਾਲ ਰਹਿਣਾ ਵੀ ਨਹੀਂ ਚਾਹੁੰਦੇ, ਕਰ ਦਿਓ ਵੱਖ। ਜੇ ਨਹੀਂ ਚੰਗੇ ਲੱਗਦੇ ਫਿਰ ਸਾਡੇ ਨਾਲ ਦੂਰੇ ਮਾਪਦੰਡ ਕਿਉਂ ਨਹੀਂ ਬੰਦੀ ਸਿੰਘ ਬਾਹਰ ਆ ਰਹੇ? ਕਿਉਂ ਸਰਕਾਰਾਂ ਹਾਨੀਕਾਨੀ ਕਰ ਰਹੀਆਂ ਨੇ? ਉਹਦੇ ਵਿੱਚ ਜਿੱਥੇ ਸਰਕਾਰਾਂ ਦਾ ਵੱਡਾ ਦੋਸ਼ ਆ, ਉੱਥੇ ਸਾਡੇ ਵਾਲਿਆਂ ਦਾ ਵੀ ਵੱਡਾ ਦੋਸ਼ ਹੈ। ਇਹ ਟੁੱਲ ਲਾ ਲੈਂਦੇ ਨੇ। ਪੱਤਰਕਾਰਾਂ ਨੇ ਪ੍ਰਧਾਨ ਮੰਤਰੀ ਟੱਲਵਾਰੀ ਬਿਹਾਰ ਪਾਲ ਨੂੰ ਕਿਹਾ ਤੁਸੀਂ ਕਿਉਂ ਨਹੀਂ ਛੱਡਦੇ? ਉਹ ਕਹਿੰਦੇ ਤੁਹਾਡੇ ਵਾਲੇ ਨਹੀਂ ਛੱਡਣ ਦਿੰਦੇ। ਹੁਣ ਦੇਖ ਲਓ ਤੁਹਾਡੇ ਵਾਲੇ ਕਿਹੜੇ ਨੇ, ਉਹੀ ਨਹੀਂ ਛੱਡਣ ਦਿੰਦੇ, ਉਹਨਾਂ ਨੂੰ ਖਤਰਾ ਹੋ ਰਿਹਾ, ਖਤਰਾ ਜੀ ਸਾਨੂੰ। ਇਸ ਕਰਕੇ ਸੰਗਤ ਜੀ ਪਛਾਣੋ, ਮੈਂ ਸਾਰੇ ਨੌਜਵਾਨਾਂ ਨੂੰ, ਪੂਰੀ ਕੌਮ ਨੂੰ ਬੇਨਤੀ ਕਰਨਾ ਚਾਹੁੰਦਾ, ਆਓ ਕੌਮੀ ਇਨਸਾਫ ਮੋਰਚਾ ਲੱਗ ਚੁੱਕਿਆ ਹੈ। ਇਸ ਮੋਰਚੇ ਨੇ ਜਿੱਥੇ ਬੰਦੀ ਸਿੰਘ ਰਿਹਾ ਕਰਾਉਣੇ ਨੇ, ਉੱਥੇ ਪੰਥ ਦੀ ਤਕਦੀਰ ਵੀ ਬਦਲਣੀ ਆ। ਪੰਜਾਬ, ਨਵੇਂ ਪੰਜਾਬ ਦੀ ਆਗਾਜ਼ ਹੋਊਗੀ ਜਿਸ ਦਿਨ ਬੰਦੀ ਸਿੰਘ ਰਿਹਾ ਹੋ ਗਏ। ਨਵਾਂ ਤੁਹਾਨੂੰ ਪੰਜਾਬ ਦੇਖਣ ਨੂੰ ਮਿਲੇਗਾ। ਫਿਰ ਜਿਹੜੇ ਗਦਾਰ ਨੇ, ਇਹਨਾਂ ਨੂੰ ਭਾਜ ਦੇਖੋ ਕਿਵੇਂ ਪੈਂਦੀ ਆ, ਤੇ ਸਾਡੇ ਮਨਾਂ ਦੇ ਵਿੱਚ ਹੀ ਨੇ ਸਾਰਾ ਕੁਝ। ਕੱਲਾ ਕੱਲਾ ਹਿਸਾਬ ਕਿਤਾਬ ਲਿਆ ਜਾਊਗਾ। ਸੰਗਤ ਜੀ ਸਾਥ ਦਿਓ ਮੋਰਚੇ ਦੀ ਮਜ਼ਬੂਤੀ ਲਈ। ਜਿੱਥੇ ਤੁਸੀਂ ਸਰੀਰ ਕਰਕੇ ਸਮੂਲੀਅਤ ਕਰਨੀ ਹੈ, ਉੱਥੇ ਤੁਸੀਂ ਨਾਮ ਬਾਣੀ ਦੇ ਨਾਲ ਜੁੜ ਕੇ ਸਾਰਿਆਂ ਨੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ, ਸੱਚੇ ਪਾਤਸ਼ਾਹ ਇਸ ਮੋਰਚੇ ਦੀ ਸਫਲਤਾ ਤੁਸੀਂ ਬਖਸ਼ਣੀ ਹੈ। ਸਾਡੇ ਵਾਲਾ ਲਾਣਾ
ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਵੀ ਇਹ ਇਨਸਾਫ ਮੋਰਚਾ ਫਤਿਹ ਨਾ ਹੋਵੇ, ਇਹਨਾਂ ਨੂੰ ਠਾਲੀਏ ਕਿਸੇ ਤਰੀਕੇ ਨਾਲ। ਉਹ ਗੁਰੂ ਨਾਨਕ ਨੇ ਕਲਾ ਵਰਤਾਉਣੀ ਹੈ ਇਸ ਮੋਰਚੇ ਉੱਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਇਹ ਮੋਰਚਾ ਚੱਲ ਰਿਹਾ। ਸਤਿਗੁਰੂ ਮਹਾਰਾਜ ਆਪ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ। ਸੰਗਤ ਜੀ ਆ ਦੇਖੋ, ਸਤਿਗੁਰੂ ਪ੍ਰਕਾਸ਼ ਮਾਨ ਨੇ ਤੇ ਜਿਹੜਾ ਇੱਥੇ ਆਉਂਦਾ ਜੇ ਸੰਗਤਾਂ ਸਵਾਲ ਕਰਦੀਆਂ ਨੇ, ਮੈਂ ਕਹਿੰਦਾ ਇੱਥੇ ਬਾਂਹ ਫੜ ਕੇ ਖੜਾ ਲਿਆ ਕਰੋ, ਇੱਥੇ ਜਵਾਬ ਦਿਓ। ਆ ਮਾਈਕ ਤੇ ਜਵਾਬ ਪੁੱਛਿਆ ਕਰੋ, ਸੋਟਾ ਮਾਰਨ ਦੀ ਲੋੜ ਨਹੀਂ, ਲੜਨ ਦੀ ਲੋੜ ਨਹੀਂ, ਉਹਨਾਂ ਨੂੰ ਸਵਾਲ ਕਰਿਆ ਕਰੋ। ਤੇ ਜਿਹੜੇ ਆਉਂਦੇ ਨੇ ਉਹ ਫਿਰ ਜਿਗਰਾ ਰੱਖ ਕੇ ਆਉਣ, ਜੀ ਆਇਆਂ ਨੂੰ, ਕਿਸੇ ਨੂੰ ਰੋਕ ਨਹੀਂ। ਤੇ ਸਵਾਲ ਦਾ ਜਵਾਬ ਦਿਓ। ਦਾਸ ਤੁਹਾਡੇ ਸਾਹਮਣੇ ਖੜਾ ਹੈ, ਉਹ ਜਿਹੜੇ ਮਰਜ਼ੀ ਆ ਜਾਓ, ਜਿਹਨੇ ਕਰਨਾ ਸਵਾਲ ਠਿੱਕ ਠੋਕ ਕੇ ਦਿਆਂਗੇ, ਸਾਡੇ ਵਿੱਚ ਕੋਈ ਕਾਣ ਨਹੀਂ। ਤੁਸੀਂ ਸਟੇਜ ਲਾ ਲਓ, ਤੁਹਾਡੀ ਸਟੇਜ ਤੇ ਆ ਜਾਾਂਗੇ, ਦੇ ਦਿਆਂਗੇ ਤੁਹਾਡੇ ਵੀ ਜਵਾਬ। ਪੁੱਛ ਲਿਓ ਜਿਹੜੇ ਪੁੱਛਣੇ ਨੇ। ਫਿਰ ਆਨਾਕਾਨੀ ਕਿਉਂ ਕਰਦੇ ਹੋ? ਚੋਰੋਂ ਤੁਸੀਂ ਮੰਥ ਨਾਲ ਧੋਖੇ ਕੀਤੇ ਨੇ ਤਾਂ ਹੀ ਭੱਜਦੇ ਹੋ। ਇਸ ਕਰਕੇ ਸੰਗਤ ਜੀ ਮੈਂ ਬੇਨਤੀ ਕਰਨਾ ਚਾਹੁੰਦਾ, ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ, ਕਿ ਜਿਸ ਤਰ੍ਹਾਂ ਤੁਸੀਂ ਨੇ ਕਿਸਾਨੀ ਮੋਰਚੇ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਸਾਥ ਦਿੱਤਾ ਹੈ, ਇਹ ਕੌਮੀ ਮੋਰਚਾ ਇੱਥੇ ਲੱਗ ਚੁੱਕਿਆ ਹੈ। ਸਾਰਿਆਂ ਨੂੰ ਪਤਾ ਹੈ, ਬਾਹਰਲੀ ਪਾਰਲੀਮੈਂਟਾਂ ਦੇ ਵਿੱਚ ਜਾ ਕੇ ਤੁਸੀਂ ਪ੍ਰੋਟੈਸਟ ਕਰੋ ਇਸੇ ਤਰ੍ਹਾਂ। ਉੱਥੇ ਵੀ ਜਿਵੇਂ ਮੋਰਚੇ, ਉਹ ਕਿਸਾਨੀ ਮੋਰਚੇ ਦੀਆਂ ਉੱਥੇ ਗੂੰਜਾਂ ਪਈਆਂ ਸੀ ਬਾਹਰਲੀਆਂ ਕੰਟਰੀਆਂ ਦੇ ਵਿੱਚ, ਇਸ ਮੋਰਚੇ ਦੇ ਵੀ ਮਤੇ ਪਾਸ ਹੋਣ। ਤੇ ਜਿੱਥੇ ਤੁਸੀਂ ਸਰੀਰ ਕਰਕੇ, ਸਾਰੀਆਂ ਚੀਜ਼ਾਂ ਕਰਕੇ ਮੋਰਚੇ ਦਾ ਸਾਥ ਦੇਣਾ ਹੈ, ਮੈਂ ਨੌਜਵਾਨਾਂ ਨੂੰ ਤੇ ਸਾਰੀਆਂ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ, ਉੱਥੇ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਉੱਤੇ ਵੀ ਇੱਕ ਲਹਿਰ ਬਣਾਈ ਜਾਵੇ, ਜਿਹਦੇ ਵਿੱਚ ਇਸ ਕੌਮੀ ਇਨਸਾਫ ਮੋਰਚੇ ਦੀ ਗੱਲ ਕੀਤੀ ਜਾਵੇ, ਇਸ ਮੋਰਚੇ ਦੀ ਗੱਲ ਕੀਤੀ ਜਾਵੇ, ਤਾਂ ਕਿ ਸਰਕਾਰਾਂ ਨੇ ਜਿਹੜਾ ਅੱਜ ਟਵਿੱਟਰਾਂ ਦੇ ਜ਼ਰੀਏ, ਸੋਸ਼ਲ ਮੀਡੀਆ ਦੇ ਜ਼ਰੀਏ ਫਿਰ ਉਹ ਝੁਕਦੀਆਂ ਨੇ। ਜਦੋਂ ਕਿਸਾਨੀ ਮੋਰਚਾ ਡਾਮਾਡੋਲ ਹੋ ਗਿਆ ਸੀ, ਫਿਰ ਗੁਰਮੁਖ ਪਿਆਰਿਓ, ਇੱਕ ਅਮਰੀਕਾ ਦੀ ਗਾਇਕਾ ਬੀਬੀ ਰਿਹਾਨਾ, ਉਹਨੇ ਟਵੀਟ ਕੀਤਾ ਸੀ 10 ਕਰੋੜ ਉਹਦੇ ਜਿਹੜੇ ਸੀਗੇ ਉਹਨੂੰ ਪਸੰਦ ਕਰਨ ਵਾਲੇ ਸੀ। ਸਰਕਾਰ ਇੱਕੋ ਹੀ ਉਂਗਲ ਮਾਰਨ ਦੇ ਨਾਲ ਉਹ ਸਰਕਾਰ ਆ ਜਿਹੜੀ ਉਹ ਝੁਕ ਗਈ ਸੀ, ਉਹ ਡਿੱਗ ਪਈ ਸੀਗੀ, ਉਹ ਨਰਮ ਪੈ ਗਈ ਸੀ। ਇਸ ਤਰ੍ਹਾਂ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਸਾਡੇ ਵੀਰ ਬੈਠੇ ਨੇ, ਉਹ ਇਸ ਮੋਰਚੇ ਦੀ ਗੱਲ ਕਰੋ, ਮਦਦ ਕਰੋ। ਗੁਰਮੁਖ ਪਿਆਰਿਓ, ਇਹ ਮੋਰਚਾ ਚੜ੍ਹਦੀ ਕਲਾ ਦੇ ਵਿੱਚ ਹੈ। ਤੇ ਜਿਹੜਾ ਮੋਰਚਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਲੱਗੇ, ਸਤਿਗੁਰਾਂ ਦੀ ਛਤਰ ਛਾਇਆ ਦੇ ਵਿੱਚ ਲੱਗੇ, ਜਿਹੜਾ ਮੋਰਚਾ ਗੁਰੂ ਕੇ ਨਿਸ਼ਾਨਾਂ ਦੇ ਥੱਲੇ ਲੜਿਆ ਜਾਵੇ, ਉਹ ਕਦੇ ਵੀ ਹਾਰਿਆ, ਕਦੇ ਨਹੀਂ ਹਾਰਦਾ, ਉਹ ਹਮੇਸ਼ਾ ਜਿੱਤ ਹੋਈ ਆ ਉਹਦੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਹਨਾਂ ਨਿਸ਼ਾਨਾਂ ਦੀ ਤਾਬਿਆ। ਗੁਰਮੁਖ ਪਿਆਰਿਓ, 14 ਜੰਗਾਂ ਲੜੀਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 14 ਜੰਗਾਂ ਹੀ ਜੇਤੂ ਹੋ ਕੇ ਨਿਕਲੇ। ਸਤਿਗੁਰੂ ਮਹਾਰਾਜ ਉਹੀ ਨਿਸ਼ਾਨ ਨੇ, ਉਹੀ ਝੰਡੇ ਬੁੰਗੇ ਨੇ, ਉਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ। ਆਓ ਆਪਾਂ ਇਸ ਮੋਰਚੇ ਦੇ ਵਿੱਚ ਤਨੋ ਮਨੋ ਸਾਥ ਦਈਏ। ਜਿੱਥੇ ਮੈਂ ਵੀਰਾਂ ਨੂੰ ਬੇਨਤੀ ਕੀਤੀ ਹੈ, ਉੱਥੇ ਮੈਂ ਭੈਣਾਂ ਨੂੰ, ਬੀਬੀਆਂ ਨੂੰ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ, ਤੁਸੀਂ ਮਾਈ ਭਾਗੋ ਦੀਆਂ ਵਾਰਸਾਂ, ਜਿਵੇਂ ਕਿਸਾਨੀ ਮੋਰਚੇ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਬੀਬੀਆਂ ਦੀ ਗਿਣਤੀ ਰਹੀ ਆ। ਬੀਬੀਆਂ ਗਈਆਂ ਨੇ, ਕੀ ਗੱਲ ਉੱਥੇ ਜ਼ਮੀਨਾਂ ਬਚਾਉਣ ਗਈਆਂ ਸੀਗੀਆਂ ਵੀ ਜੇ ਜ਼ਮੀਨਾਂ ਖੁੱਚ ਗਈਆਂ ਅਸੀਂ ਮਾਰੇ ਜਾਵਾਂਗੇ, ਬੇਰੁਜ਼ਗਾਰ ਹੋ ਜਾਵਾਂਗੇ। ਇੱਥੇ ਗੁਰੂ ਦੀ ਗੱਲ ਹੈ, ਇੱਥੇ ਬੰਦੀ ਸਿੰਘਾਂ ਦੀ ਗੱਲ ਹੈ। ਇੱਥੇ ਆ ਕੇ ਬੈਠੋ, ਭੈਣਾਂ ਨੂੰ ਹੱਥ ਬੰਨ੍ਹ ਕੇ, ਮਾਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ, ਆ ਜਾਓ। ਜਾਂ ਮੈਨੂੰ ਐਂ ਦੱਸੋ, ਉੱਥੇ ਤਾਂ ਗਏ ਸੀ ਵੀ ਜੇ ਕੋਈ ਉੱਥੇ ਮਰ ਜਾਂਦਾ ਸੀ ਨਾ, ਫਿਰ
5 ਲੱਖ ਸਰਕਾਰ ਰੁਪਈਆ ਦੇ ਦਿੰਦੀ ਤੀ, ਇੱਥੇ ਨਹੀਂ ਕਿਸੇ ਨੇ ਦੇਣਾ। ਇਹ ਨਾ ਸੋਚਿਓ ਹੁਣ ਬੁੜੇ ਠੇਰੇ ਉੱਥੇ ਚੱਲ ਜਾਣਾ, ਇੱਥੇ ਜਵਾਨਾਂ ਦੀ ਲੋੜ ਹੈ, ਸਾਰਿਆਂ ਦੀ ਲੋੜ ਹੈ। ਪੰਥ ਵਾਸਤੇ ਸਰੀਰ ਲੱਗ ਜੂ, ਉਹ ਅਮਰ ਹੋ ਜੂਗਾ, ਉਹਦਾ ਮੁੱਲ ਪੈ ਜੂਗਾ। ਮਰਨਾ ਤਾਂ ਘਰੇ ਵੀ ਆ, ਮੌਤ ਤਾਂ ਆਉਣੀ ਹੈ, ਟੱਲ ਸੱਚਾਈ ਹੈ। ਭੈਣੋ ਖਾਸ ਕਰਕੇ ਤੁਸੀਂ ਰੋਲ ਅਦਾ ਕਰ ਦਿਓ ਮਾਈ ਭਾਗੋ ਵਾਲਾ। ਉਹਨੇ ਸ਼ਮਸ਼ੀਰਾਂ ਚਕਾਤੀਆਂ ਸੀ ਸਿੰਘਾਂ ਨੂੰ, ਜਦੋਂ ਬੇਦਾਵੇ ਦੇ ਕੇ ਮੁੜੇ ਆਏ ਸੀ, ਮੋੜ ਲਿਆਏ ਸੀ। ਮਾਤਾ ਭਾਗੋ ਜੰਗ ਦੇ ਮੈਦਾਨ ਦੇ ਵਿੱਚ ਉਹੀ ਸਿੰਘ ਜੂਝ ਕੇ ਮਰੇ, ਗੁਰੂ ਦੀਆਂ ਖੁਸ਼ੀਆਂ ਲਈਆਂ। ਆਓ ਭੈਣਾਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇੱਥੇ ਸ਼ਮੂਲੀਅਤ ਕਰੋ, ਮੋਰਚੇ ਦਾ ਤੁਸੀਂ ਹਿੱਸਾ ਬਣੋ, ਬਰਾਬਰ ਦੀਆਂ ਹੱਕਦਾਰ ਹੋ ਤੁਸੀਂ। ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਹਿੱਸਾ ਪਾਓ। ਮੈਂ ਜਿੰਨੇ ਵੀ ਇੱਥੇ ਮਹਾਂਪੁਰਖ ਆਏ ਨੇ, ਅੱਜ ਦਲ ਪੰਥ ਬਾਬਾ ਵਿਧੀ ਚੰਦ ਸਿੰਘ ਸਾਹਿਬ, ਬਾਬਾ ਅਵਤਾਰ ਸਿੰਘ ਜੀ ਵੀ ਆਏ, ਉਹਨਾਂ ਨੂੰ ਵੀ ਜੀ ਆਇਓ, ਧੰਨਵਾਦ। ਹੋਰ ਵੀ ਮਹਾਂਪੁਰਖ ਆਏ, ਸਾਰਿਆਂ ਦਾ ਜੀਓ ਆਇਆ, ਧੰਨਵਾਦ। ਸਾਰੀਆਂ ਜਥੇਬੰਦੀਆਂ ਦਾ, ਜਿੰਨੇ ਵੀ ਹੋਰ ਮਾਈ ਭਾਈ ਵੀਰ ਬਜ਼ੁਰਗ ਆਏ ਨੇ, ਅਸੀਂ ਮੋਰਚੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸਾਰਿਆਂ ਨੂੰ ਜਿਉਂ ਆਇਆ। ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਿੰਘੂ ਬਾਰਡਰ ਦਾ ਬਣਾ ਦਿਓ ਮਾਡਲ, ਜਿਸ ਤਰ੍ਹਾਂ ਉਹ ਸੁਹਾਣਾ ਸਾਹਿਬ ਤੱਕ ਲੱਗੇ ਮੋਰਚਾ, ਟਰਾਲੀਆਂ ਟਰਾਲੀਆਂ ਹੋਣ। ਦੀਪ ਸਿੱਧੂ ਦੇ ਜਿਹੜੇ ਸਾਥੀ ਸੀ, ਗੁਰਦੀਪ ਸਿੱਧੂ, ਜਿਨ੍ਹਾਂ ਨੇ ਪਹਿਲੇ ਨੰਬਰ ਤੇ ਟਰਾਲੀ ਲਾਈ ਸੀ, ਉਹ ਵੀ ਆਪਣੀਆਂ ਟਰਾਲੀਆਂ ਤਿਆਰ ਕਰ ਰਹੇ ਨੇ, ਵਿੱਚ AC ਫਿੱਟ ਕਰਾ ਰਹੇ ਨੇ। ਮੈਨੂੰ ਲੱਗਦਾ ਐਂ ਕਹਿੰਦੇ ਨੇ ਲੰਬਾ ਮੋਰਚਾ ਚੱਲੂ ਗਰਮੀ ਤੱਕ, ਉਹ ਫਿਟਿੰਗ ਕਰਾ ਕੇ ਟਰਾਲਿਆਂ ਦੀ ਉਹ ਵੀ ਆ ਰਹੇ ਨੇ। ਸਾਰਿਆਂ ਨੇ ਇੱਥੇ ਆਉਣਾ, ਲਾ ਦਿਓ ਮੋਰਚੇ, ਗੱਡ ਦਿਓ। ਨੌਜਵਾਨੋ, ਪੰਜਾਬ ਹਰਿਆਣੇ ਦੀਆਂ ਸੰਗਤਾਂ ਵੱਧ ਚੜ ਕੇ ਆ ਰਹੀਆਂ ਨੇ, ਸਾਰਿਆਂ ਨੇ ਬਹੁਤ ਦੂਰੋਂ ਦੂਰੋਂ ਫੋਨ ਆਉਂਦੇ ਨੇ। ਆਓ ਜੀਓ ਆਇਆਂ ਨੂੰ ਆਪਾਂ ਇਸ ਮੋਰਚੇ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰ ਦਈਏ। ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਤਤਪਰ ਰਹੀਏ, ਦ੍ਰਿੜਤਾ ਵਿਸ਼ਵਾਸ ਦੇ ਨਾਲ ਬੈਠੀਏ। ਕਿਸੇ ਨੂੰ ਕੁਛ ਨਾ ਕਿਹਾ ਕਰੋ। ਨੌਜਵਾਨੋਂ ਬਹੁਤ ਡਰਦੇ ਨੇ ਤੁਹਾਥੋਂ ਵੀ ਸਾਡੇ ਗਲ ਪੈ ਜਾਣਗੇ। ਲੈ ਵੀ ਸਾਰਿਆਂ ਨੂੰ ਕਹਿਤਾ, ਹੁਣ ਕੋਈ ਡਰੋ ਨਾ, ਆ ਜਾਓ, ਬੇਝਿਜਕ ਹੋ ਕੇ ਆ ਜਾਓ, ਕੋਈ ਤੁਹਾਨੂੰ ਕੁਛ ਨਹੀਂ ਕਹਿੰਦਾ। ਆ ਜਾਓ, ਜੀਓ ਆਇਆਂ ਨੂੰ ਸਾਰਿਆਂ ਨੂੰ। ਧੰਨਵਾਦ ਜੀ ਸਾਰਿਆਂ ਦਾ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਭੁੱਲਣ ਹਾਰ ਨੂੰ ਬਖਸ਼ਣ ਯੋਗ ਨੇ। ਬੋਲਦਿਆਂ ਤੋਂ ਬਹੁਤ ਭੁੱਲਾਂ ਹੋ ਜਾਂਦੀਆਂ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਤੇ ਸਿੱਖ ਸੰਗਤਾਂ ਖਿਮਾ ਬਖਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਕਾਰੇ ਗਜਾਵੇ, ਫਤਿਹ ਪਾਵੇ, ਨਿਹਾਲ ਹੋ ਜਾਵੇ। ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਕਰੋ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਕਰੋ। ਬੰਦੀ ਸਿੰਘਾਂ ਦੀ, ਬੰਦੀ ਸਿੰਘਾਂ ਦੀ, ਬੰਦੀ ਸਿੰਘ, ਹਾਂਜੀ ਆਪਾਂ ਨੇ ਬੰਦੀ ਸਿੰਘ ਰਿਹਾ ਕਰਾਉਣੇ ਨੇ। ਇਹ ਥੋੜ੍ਹੇ ਜਿਹੇ ਸਮੇਂ ਬਾਅਦ ਜ਼ਰੂਰ ਨਾਅਰੇ ਲਗਵਾ ਦਿਆ ਕਰੋ, ਸਾਡਾ ਹੱਕ ਬਣਦਾ ਹੈ। ਗੁਰੂ ਭਲਾ ਕਰੇ, ਗੁਰੂ ਕਿਰਪਾ ਕਰੇਗਾ, ਸਾਡੇ ਉੱਤੇ ਮਿਹਰ ਕਰੇਗਾ। ਉਹ ਬੰਦੀ ਸਿੰਘਾਂ ਵੀ ਆਉਣਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇਨਸਾਫ ਮਿਲੇਗਾ। ਸਾਰੇ ਇਹ ਮੋਰਚੇ ਤਾਂ ਹੀ ਹੱਲ ਹੋਣੇ ਨੇ ਜੇ ਅਸੀਂ ਸਿਰ ਜੋੜ ਕੇ ਬੈਠਾਂਗੇ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜਥੇਦਾਰ ਰਾਜਾ ਰਾਜ ਸਿੰਘ ਜੀ। ਅਰਬਾਂ ਖਰਬਾਂ ਜੋ ਬੜੇ ਖੁੱਲ੍ਹੇ ਸਮੇਂ ਦੇ ਵਿੱਚ ਸੰਗਤਾਂ ਨੂੰ ਨਿਹਾਲ ਕਰਕੇ ਗਏ ਨੇ। ਮੈਂ ਇੱਥੇ ਆਉਣ 'ਤੇ ਜੀ ਆਖਦਾ ਧੰਨਵਾਦ। ਬਹੁਤ ਬਹੁਤ ਜਥੇਬੰਦੀਆਂ ਸਾਰੀਆਂ ਇਹਦੇ, ਗੁਰੂ ਕੀਆਂ ਲਾਡਲੀਆਂ ਫੌਜਾਂ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ, ਘੋੜੇ ਲੈ ਕੇ ਸਾਰੇ ਇੱਥੇ ਪਹੁੰਚੇ ਹਨ। ਗੁਰੂ ਕੀਆਂ ਸੰਗਤਾਂ ਵੀ ਪਹੁੰਚੀਆਂ ਨੇ। ਬਹੁਤ ਬਹੁਤ ਧੰਨਵਾਦ। ਹੁਣ ਮੈਂ ਬੇਨਤੀ ਕਰਾਂਗਾ ਜਥੇਦਾਰ ਕਰਨੈਲ ਸਿੰਘ ਜੀ ਪੰਜੌਲੀ 2 ਮਿੰਟ ਵਾਸਤੇ ਸੰਗਤਾਂ ਨਾਲ ਹਾਜ਼ਰੀ ਲਵਾਉਣਗੇ। ਸੋ ਬਹੁਤ ਧੰਨਵਾਦ। ਉਹਨਾਂ ਨੇ ਖਿਮਾ ਮੰਗ ਲਈ ਹੈ। ਸੋ ਬੁਲਾਰਿਆਂ ਦੇ ਨਾਂ ਨਹੀਂ ਬੋਲੇ ਗਏ। ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਵਿੰਦਰ ਸਿੰਘ ਸਾਥੀ ਬੁਲਾਰਾ, ਢਾਡੀ ਕਵਾਲ ਸਿੰਘ ਬੈਂਸ, ਸਾਰੇ ਹੀ ਜਿਹੜੇ ਪਹੁੰਚੇ ਨੇ, ਸੁਰਮੁਖ ਸਿੰਘ ਹੁਣੀ ਬੈਠੇ ਨੇ। ਮੈਂ ਇਹਨਾਂ ਤੋਂ ਵੀ ਮਾਫੀ ਮੰਗਦਾ ਔਰ ਬੁਲਾਰਿਆਂ ਤੋਂ ਵੀ ਮਾਫੀ ਮੰਗਦਾ ਜਿਨ੍ਹਾਂ ਨੂੰ ਸਮਾਂ ਦੇ ਕੇ ਨਹੀਂ ਨਿਵਾਜ ਸਕੇ। ਉਹਨਾਂ ਨੂੰ ਕੱਲ੍ਹ ਨੂੰ ਸਮਾਂ ਦਿੱਤਾ ਜਾਏਗਾ। ਹਰਮਨਜੀਤ ਸਿੰਘ ਸਪੁੱਤਰ ਨਸੀਬ ਸਿੰਘ ਕਿੰਗੜਾ, ਸਾਥੀ ਜਗਤਾਰ ਸਿੰਘ ਹਵਾਰਾ ਜੀ,
ਉਹਨਾਂ ਤੋਂ ਵੀ ਮਾਫੀ ਮੰਗਦਾ ਇੱਥੇ ਪਹੁੰਚੇ ਆ, ਸਮਾਂ ਨਹੀਂ ਦੇ ਸਕੇ। ਹੋਰ ਵੀ ਬਹੁਤ ਸਾਰੇ ਬੁਲਾਰਿਆਂ ਤੋਂ ਖਿਮਾ ਦੇ ਜਾਜ ਕਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।